ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰ ਸਰੋਤਿਆਂ ਨੂੰ ਪਿਆਰ ਸਤਿਕਾਰ ਸਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀਆਂ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਅਪਡੇਟ ਅਮਰੀਕਾ ਲੈ ਕੇ ਹਾਜ਼ਰ ਹੋ ਚੁੱਕੇ ਹਾਂ। ਅਪਡੇਟ ਅਮਰੀਕਾ ਪ੍ਰੋਗਰਾਮ ਦੇ ਵਿੱਚ ਅੱਜ ਦਾ ਜਿਹੜਾ ਹੈ ਸ਼ਨੀਚਰਵਾਰ ਦਾ ਪ੍ਰੋਗਰਾਮ 20 ਮਾਰਚ ਦਾ, ਇਸ ਦੇ ਵਿੱਚ ਆਪਣੇ ਨਾਲ ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਇਮੀਗ੍ਰੇਸ਼ਨ ਦੇ ਅਟਰਨੀ ਜੇ ਟਿਰਕੀਆਣਾ ਜੁੜ ਚੁੱਕੇ ਆਪਣੇ ਸੈਨ ਹੋਜ਼ੇ ਸਟੂਡੀਓ ਦੇ ਵਿੱਚ ਆਪਣੇ ਨਾਲ ਜੁੜੇ ਹੋਏ ਨੇ। ਅਟਾਰਨੀ ਟਿਰਕੀਆਣਾ ਜੀ, ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਜੀ ਅਤੇ ਸਰੋਤਿਓ, ਆਪਾਂ 2 ਦਿਨ ਪਹਿਲਾਂ ਇੱਕ ਵਿਸ਼ੇਸ਼ ਪ੍ਰੋਗਰਾਮ ਇਮੀਗ੍ਰੇਸ਼ਨ ਦਾ ਛੋਟਾ ਪ੍ਰੋਗਰਾਮ ਜਿਹੜਾ ਉਹ ਕੀਤਾ ਸੀ, ਜਿਸ ਦੇ ਵਿੱਚ ਆਪਾਂ ਆਪਣੇ ਸਰੋਤਿਆਂ ਦੇ ਨਾਲ ਇਹ ਜਾਣਕਾਰੀਆਂ ਜਿਹੜੀਆਂ ਉਹ ਸਾਂਝੀਆਂ ਕੀਤੀਆਂ ਸੀਗੀਆਂ ਵੀ ਕਿਸ ਤਰੀਕੇ ਦੇ ਨਾਲ ਜਿਹੜਾ ਇੱਕ ਨਵਾਂ ਬਿੱਲ ਜਿਹੜਾ ਹਾਊਸ ਦੇ ਵਿੱਚ ਪਾਸ ਹੋਇਆ ਆ, ਉਸ ਦੇ ਬਾਰੇ ਜਿਹੜੀ ਆਪਾਂ ਚਰਚਾ ਕੀਤੀ ਸੀਗੀ। ਸੋ ਬੇਸਿਕਲੀ 2 ਮੇਜਰ ਬਿੱਲ ਜਿਹੜੇ ਉਹ ਪਾਸ ਹੋਏ ਆ, ਉਸ ਦੇ ਬਾਰੇ ਆਪਾਂ ਅੱਜ ਫਿਰ ਵਿਸਥਾਰ ਦੇ ਵਿੱਚ ਜਿਹੜੀਆਂ ਜਾਣਕਾਰੀਆਂ ਸਾਂਝੀਆਂ ਕਰਾਂਗੇ। ਉਸ ਤੋਂ ਪਹਿਲਾਂ ਸਾਡੇ ਅੱਜ ਦੇ ਪ੍ਰੋਗਰਾਮ ਦੇ ਸਪਾਂਸਰਸ ਉਹਨਾਂ ਦਾ ਧੰਨਵਾਦ ਕਰਦੇ ਜਾਈਏ। ਖਾਲਸਾ ਇੰਸ਼ੋਰੈਂਸ ਏਜੰਸੀ 'ਚ ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੇ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 408 272 2500 4082722500। ਨਾਲ ਹੀ ਮਨਜੀਤ ਸਿੰਘ, ਨਰਿੰਦਰ ਕੌਰ ਕੁਲਾਰ, ਨਛੱਤਰ ਸਿੰਘ ਸੰਘਾ, ਅਵਤਾਰ ਸਿੰਘ ਮੰਜ਼ਿਲ ਕਲੋਵਿਸ, ਅਮਰਜੀਤ ਸਿੰਘ ਸਟਾਕਟਨ, ਹਰਵਿੰਦਰ ਸਿੰਘ ਸਟਾਕਟਨ, ਪਰਮਜੀਤ ਸਿੰਘ ਦਿਓਲ ਫਰੈਜ਼ਨੋ, ਸੁੱਚਾ ਸਿੰਘ ਜਸਕਰਨ ਸਿੰਘ, ਗੁਰਪ੍ਰਤਾਪ ਸਿੰਘ ਫਰੈਜ਼ਨੋ, ਅਵਤਾਰ ਸਿੰਘ ਰਤੌੜ ਸਰਜਲ ਟਰੱਕਿੰਗ ਫਰੈਜ਼ਨੋ, ਲਖਬੀਰ ਸਿੰਘ ਸਮਰਾਟ ਟੈਕਸਸ, ਗੁਰਮੇਲ ਸਿੰਘ ਬਲਬੀਰ ਵਾਸੀ ਸੌਸਲੀਟੋ, ਸੁਲੱਖਣ ਸਿੰਘ ਹਰਬੰਸ ਕੌਰ ਤੋਂਗ ਬੇਕਰਸਫੀਲਡ, ਗੁਰਪਾਲ ਸਿੰਘ ਸੰਧੂ ਸਿਟਰੋਸਾਈਟ ਐਂਟੀਲੋਪ ਟਰੱਕ ਸਟਾਪ ਬਰਨਜ਼ ਵਾਇਓਮਿੰਗ, ਸੁੱਚਾ ਸਿੰਘ ਸੈਨ ਹੋਜ਼ੇ, ਜ਼ੈਂਡਰ ਮਾਰਗੇਜ ਅਤੇ ਰੀਅਲ estate ਵਾਲੇ ਘਰ ਖਰੀਦਣ ਵੇਚਣ ਦੀਆਂ ਸੇਵਾਵਾਂ ਦੇ ਨਾਲ ਕਮਰਸ਼ੀਅਲ ਲੋਨ, ਐਗਰੀਕਲਚਰ ਲੋਨ, ਹੋਮ ਲੋਨਸ, ਰੀਫਾਈਨੈਂਸ ਦੇ ਲਈ ਕਾਲ ਕਰੋ ਮੋਹਨ ਚੀਮਾ ਹੁਣਾਂ ਨੂੰ 5599052575 559 905 2575 ਦੇ ਉੱਤੇ। ਅਤੇ ਜੇ ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਅਤੇ ਇਮੀਗ੍ਰੇਸ਼ਨ ਦੇ ਅਟਰਨੀ ਜੇ ਟਿਰਕੀਆਣਾ ਜਿਨ੍ਹਾਂ ਦੇ ਨਾਲ ਅੱਜ ਆਪਾਂ ਇਹ ਪ੍ਰੋਗਰਾਮ ਕਰ ਰਹੇ ਹਾਂ, ਉਹਨਾਂ ਦੇ ਨਾਲ ਤੁਸੀਂ ਆਫਿਸ ਦੇ ਵਿੱਚ ਸੰਪਰਕ ਕਰ ਸਕਦੇ ਹੋ। ਇਹਨਾਂ ਦਾ ਫੋਨ ਨੰਬਰ 4159090503 415 909 0503 ਦੇ ਉੱਤੇ। ਇਹਨਾਂ ਸਾਰਿਆਂ ਦਾ ਅਸੀਂ ਧੰਨਵਾਦ ਕਰਦੇ ਹਾਂ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408 722 7698 ਦੇ ਉੱਤੇ। ਅਤੇ ਟਿਰਕੀਆਣਾ ਜੀ, ਇਸ ਤੋਂ ਪਹਿਲਾਂ ਆਪਾਂ ਆਪਣੇ ਸਰੋਤਿਆਂ ਨੂੰ ਜਿਹੜਾ ਆ ਇਹਨਾਂ ਦੇ ਬਿਲਸ ਦੇ ਬਾਰੇ ਜਿਹੜਾ ਉਹ ਦੱਸੀਏ। ਸੋ ਜੇ ਇਸ 'ਤੇ ਆਪਾਂ ਸ਼ੁਰੂਆਤ ਦੇ ਵਿੱਚ ਥੋੜ੍ਹਾ ਜਿਹਾ ਬਿਲਸ ਦੇ ਪਹਿਲਾਂ ਦੀ ਜੇ ਆਪਾਂ ਗੱਲ ਕਰਦੇ ਜਾਈਏ ਵੀ ਜਿਸ ਤਰੀਕੇ ਦੇ ਨਾਲ ਮਾਹੌਲ ਰਾਈਟ ਨਾਓ ਅਮਰੀਕਾ ਦੇ ਵਿੱਚ ਇਮੀਗ੍ਰੇਸ਼ਨ ਨੂੰ ਲੈ ਕੇ ਬਣਿਆ ਆ, ਇਲੈਕਸ਼ਨ ਤੋਂ ਪਹਿਲਾਂ ਚਰਚਾਵਾਂ ਜਿਹੜੀਆਂ ਚੱਲੀਆਂ, ਪਰ ਜਦੋਂ ਪ੍ਰੈਜ਼ੀਡੈਂਟ ਬਾਈਡਨ ਨੇ ਸਹੁੰ ਚੱਕ ਲਈ ਸੀ, ਉਦੋਂ ਇੱਕ ਟਾਈਮ ਦੇ ਉੱਤੇ ਲੱਗ ਰਿਹਾ ਸੀ ਵੀ ਸ਼ਾਇਦ ਪਤਾ ਨਹੀਂ ਇਮੀਗ੍ਰੇਸ਼ਨ ਦੇ ਉੱਤੇ ਇਹਨਾਂ ਨੇ ਕਿੰਨਾ ਕੁ ਕੰਮ ਕਰਨਾ ਹੈ, ਕਿੰਨਾ ਕੁ ਨਹੀਂ। ਪਰ ਇਹਨਾਂ ਨੇ ਆਪਣੇ ਪਹਿਲੇ 100 ਦਿਨਾਂ ਦੇ ਵਿੱਚ ਹੀ ਇਹ ਵੱਡੀ ਜਿਹੜੀ ਇੱਕ ਕਾਰਵਾਈ ਜੀ ਜਿਹੜੀ ਉਹ ਕਰ ਦਿੱਤੀ ਹੈਗੀ ਆ। ਕੀ ਜਿੰਨੇ ਵੀ ਇਮੀਗ੍ਰੇਸ਼ਨ ਐਡਵੋਕੇਟਸ ਹੈਗੇ ਆ ਜਾਂ ਐਡਵੋਕੇਸੀ ਗਰੁੱਪਸ ਆ, ਚਾਹੇ ਫਾਰ ਆ ਉਹਦੇ ਜਾਂ ਅਗੇਂਸਟ ਵਾਲੇ ਆ, ਉਹਨਾਂ ਨੂੰ ਇਹ ਉਮੀਦ ਸੀਗੀ ਵੀ ਇੱਦਾਂ ਦਾ ਕੰਮ ਏਡੀ ਜਲਦੀ ਕਰਨਗੇ? ਉਮੀਦ ਸੀਗੀ ਤਾਂ ਨਹੀਂ, ਕਿਉਂਕਿ ਇਲੈਕਸ਼ਨ ਕੈਂਪੇਨ ਦੇ ਵਿੱਚ ਉਹਨਾਂ ਨੇ ਪ੍ਰੋਮਿਸ ਨਹੀਂ ਕੀਤਾ ਸੀਗਾ ਜੀ। ਸੋ ਮੈਂ ਵੀ ਥੋੜ੍ਹਾ ਜਿਹਾ ਸਸਪੀਸ਼ੀਅਸ ਸੀਗਾ ਜਦੋਂ ਆਪਾਂ ਸ਼ੋਅ ਵੀ ਕਰਦੇ ਸੀਗੇ ਜੀ। ਅਤੇ ਆਪਾਂ ਕਈ ਵਾਰੀ ਇਹ ਗੱਲ ਵੀ ਮੈਂਸ਼ਨ ਕੀਤੀ ਕਿ ਜ਼ਰੂਰੀ ਨਹੀਂ ਕਿ ਉਹਨਾਂ ਨੇ ਕਰਨਾ, ਅਤੇ ਉਹਨੇ ਐਸ ਸੱਚ ਕੋਈ ਐਮਨੈਸਟੀ ਦਾ ਪ੍ਰੋਮਿਸ ਹੀ ਨਹੀਂ ਕੀਤਾ ਸੀਗਾ ਕਿ ਮੈਂ ਕਰੂੰਗਾ, ਨਹੀਂ ਤਾਂ ਵੋਟਾਂ ਲਈ ਲੋਕ ਕਰ ਦਿੰਦੇ ਹੁੰਦੇ ਆ ਜੀ। ਇਲੈਕਸ਼ਨ ਮੇਰੇ ਖਿਆਲ ਕਾਫੀ ਉਹਨਾਂ ਨੇ ਸਟ੍ਰੈਟੇਜਿਕ ਖੇਡੀ ਹੋਣੀ। ਹੁਣ ਜਿੱਦਾਂ ਪਿੱਛੇ ਦੇਖ ਕੇ ਇਹ ਲੱਗਦਾ ਕਿ ਕਿਉਂਕਿ ਟਰੰਪ ਐਡਮਿਨਿਸਟ੍ਰੇਸ਼ਨ ਜਿਹੜੀ ਹੈ ਫਾਰ ਰਾਈਟ ਵੱਲ ਜ਼ਿਆਦਾ ਝੁਕਦੀ ਸੀਗੀ, ਕੋਈ ਨਾ ਕੋਈ ਮੁੱਦਾ ਚੁੱਕਦੀ ਸੀਗੀ, ਅਤੇ ਸ਼ਾਇਦ ਉਹਨਾਂ ਨੂੰ ਲੱਗਿਆ ਹੋਣਾ ਕਿ ਜਿਹੜਾ ਐਮਨੈਸਟੀ ਵਾਲਾ ਸਾਨੂੰ ਰੌਲਾ ਪਾ ਕੇ ਕੋਈ ਫਾਇਦਾ ਨਹੀਂ ਹੋਣਾ, ਸਾਡੀਆਂ ਵੋਟਾਂ ਹੀ ਟੁੱਟਣੀਆਂ ਜਿਹੜੀਆਂ ਸੈਂਟਰਿਸਟ ਵੋਟਾਂ ਹੈਗੀਆਂ। ਅਤੇ ਇਸ ਕਰਕੇ ਜਿਹੜੇ ਹੁਣ ਜਿੱਦਾਂ ਆਪਾਂ ਦੇਖ ਰਹੇ ਹਾਂ ਕਿ ਮਿਡ ਟਰਮ ਇਲੈਕਸ਼ਨ ਲਈ ਇਮੀਗ੍ਰੇਸ਼ਨ ਦਾ ਮੁੱਦਾ ਫੜ ਕੇ ਫਿਰ ਜਿਹੜੀ ਰਿਪਬਲਿਕਨ ਪਾਰਟੀ ਹੈ ਕਾਫੀ ਜ਼ਿਆਦਾ ਉਹਦੇ ਉੱਤੇ ਆਪਣੇ ਵੋਟਰ ਬੇਸ ਨੂੰ ਰੀਐਨਰਜਾਈਜ਼ ਕਰ ਰਹੀ ਹੈ। ਸੋ ਆਈ ਥਿੰਕ ਉਦੋਂ ਜਿਹੜੀ ਬਾਈਡਨ ਐਡਮਿਨਿਸਟ੍ਰੇਸ਼ਨ ਸੀਗਾ ਉਹਨਾਂ ਦੇ ਮਨ 'ਚ, ਕਿਉਂਕਿ ਆਉਂਦੇ ਹੀ ਪਹਿਲੇ ਦਿਨ ਹੀ ਉਹਨਾਂ ਨੇ ਜੇ ਐਡਾ ਵੱਡਾ ਬਿੱਲ ਸਾਹਮਣੇ ਲੋਕਾਂ ਦੇ ਰੱਖਤਾ। ਪਰ ਇਹ ਹੈ ਕਿ ਆਈ ਥਿੰਕ ਉਹਨਾਂ ਦੀ ਪੋਲੀਟਿਕਸ ਕਰਕੇ, ਸਟ੍ਰੈਟਜੀ ਕਰਕੇ ਉਹਨਾਂ ਨੇ ਐਸ ਸੱਚ ਪਹਿਲਾਂ ਇੰਨਾ ਐਲਾਨ ਨਹੀਂ ਕੀਤਾ। ਜੀ। ਅਤੇ ਦੂਸਰੀ ਗੱਲ ਇਹ ਹੈ ਕਿ ਜਿਹੜੀਆਂ ਜਿਹੜੇ ਇਹ ਬਿੱਲ ਸਾਰੇ ਹੁੰਦੇ ਨੇ, ਇਹ ਤੁਸੀਂ ਦੇਖੋ ਕਿ ਇਹ ਬੜੇ ਜ਼ਿਆਦਾ ਟੈਕਨੀਕਲ ਨੇ। ਇਹ ਇਕੱਲੇ ਕਿਸੇ ਇੱਕ ਪ੍ਰੈਜ਼ੀਡੈਂਟ ਦੇ ਜਾਂ ਇੱਕ ਸੈਨੇਟਰ ਦੇ, ਕਿਉਂਕਿ ਉਹ ਹੋਰ ਵੀ ਬੜੇ ਕੰਮਾਂ 'ਚ ਬਿਜ਼ੀ ਹੁੰਦੇ ਨੇ, ਹੋਰ ਵੀ ਉਹਨਾਂ ਨੇ ਬੜੇ ਸਾਰੇ ਮੁੱਦਿਆਂ ਦੇ ਉੱਤੇ ਰੈਗੂਲੇਸ਼ਨਸ ਬਣਾਉਣੀਆਂ ਹੁੰਦੀਆਂ ਜੀ। ਅਤੇ ਜਿਹੜੇ ਪਿੱਛੇ ਸਾਰਾ ਇਨਫਰਾਸਟਰਕਚਰ ਹੁੰਦਾ, ਇਮੀਗ੍ਰੇਸ਼ਨ ਲਾਇਰਸ, ਐਡਵੋਕੇਸੀ ਗਰੁੱਪਸ, ਜਿਹੜੇ ਨਾਨ ਪ੍ਰੋਫਿਟਸ ਵਗੈਰਾ ਨੇ, ਕੋਰਟ ਸਿਸਟਮ 'ਚ ਜਿਹੜੇ ਕੰਮ ਕਰਦੇ ਨੇ, ਸਰਕਾਰੀ ਨੌਕਰੀਆਂ 'ਤੇ ਜਿਹੜੇ ਕੰਮ ਕਰਦੇ ਨੇ, ਸਾਰੇ ਜਾਣੇ ਮਿਲ ਕੇ ਜਿਹੜੇ ਓਵਰ ਦਾ ਈਅਰ ਜਿੱਦਾਂ 10-15 ਸਾਲ ਤੋਂ ਮੁਹਿੰਮ ਜਿਹੜੀ ਹੁੰਦੀ ਹੈ, ਲੋਕੀ ਜਾ ਕੇ ਧਰਨੇ ਲਾਉਂਦੇ ਸੀਗੇ, ਰੈਲੀਆਂ 'ਚ ਜਾਂਦੇ ਸੀਗੇ ਕਿ ਡੱਕ ਵਾਲੇ ਜਿਹੜੇ ਸੀਗੇ, ਇਹ ਸਾਰਾ ਉਦੋਂ ਦਾ ਮੋਮੈਂਟਮ ਜਿਹੜਾ ਹੈਗਾ ਪਿਛਲੇ 15-20 ਸਾਲਾਂ ਦਾ ਜਿਹੜਾ ਚੱਲ ਰਿਹਾ, ਉਹ ਹੁਣ ਫਰੂਸ਼ਨ 'ਤੇ ਆਇਆ। ਜੀ। ਸੋ ਇਸੇ ਚੀਜ਼ ਦੀ ਜੇ ਅੱਜ ਆਪਾਂ ਗੱਲਬਾਤ ਕਰਨੀ ਹੈ, ਸੋ ਸਰੋਤਿਓ ਬਹੁਤ ਹੀ ਧਿਆਨ ਦੇ ਨਾਲ ਇਸ ਅੱਜ ਦੇ ਤੁਸੀਂ ਪ੍ਰੋਗਰਾਮ ਨੂੰ ਜਿਹੜਾ ਉਹ ਸੁਣਨਾ ਹੈਗਾ ਆ। ਰੀਜ਼ਨ ਉਹਦੇ ਵਿੱਚ ਇਹ ਆ, ਬਹੁਤ ਸਾਰੇ ਜਿਹੜੇ ਸੁਣਨ ਵਾਲੇ ਆ, ਸਾਡੇ ਜਿਹੜੇ ਸਰੋਤੇ ਆ, ਫੇਸਬੁੱਕ YouTube 'ਤੇ ਦੇਖਣ ਵਾਲੇ ਜਿਹੜੇ ਦਰਸ਼ਕ ਆ,
ਉਹ ਇਹਨਾਂ ਕੈਟਾਗਰੀਜ਼ ਦੇ ਵਿੱਚ ਆ ਸਕਦੇ ਆ, ਉਹਨਾਂ ਦੇ ਵਿੱਚ ਹੋਣਗੇ। ਇੱਕ ਵਾਰੀ ਫਿਰ ਇਸ ਤੋਂ ਪਹਿਲਾਂ ਅਸੀਂ ਪ੍ਰੋਗਰਾਮ ਸ਼ੁਰੂ ਕਰੀਏ, ਇਹ ਦੱਸ ਦਈਏ ਇਹ ਅਜੇ ਬਿੱਲ ਸਿਰਫ ਹਾਊਸ ਦੇ ਵਿੱਚ ਪਾਸ ਹੋਇਆ ਆ, ਇਹ ਅਜੇ ਕਾਨੂੰਨ ਨਹੀਂ ਬਣਿਆ, ਪਰ ਇਸ ਦੇ ਪਾਸ ਹੋਣ ਦੀਆਂ ਉਮੀਦਾਂ ਬਾਕੀ ਜਿਹੜੇ ਐਮਨੈਸਟੀ ਬਿੱਲ ਜਾਂ ਹੋਰ ਬਾਕੀ ਜਿਨ੍ਹਾਂ ਦੇ ਇਮੀਗ੍ਰੇਸ਼ਨ ਦੇ ਬਿੱਲ ਹੁੰਦੇ ਆ ਇਹ ਜ਼ਿਆਦਾ ਨੇ ਬਾਕੀਆਂ ਦੇ ਮੁਕਾਬਲੇ। ਸੋ ਇਸ ਲਈ ਜਿਹੜਾ ਇਸ ਦੇ ਉੱਤੇ ਜ਼ੋਰ ਜਿਹੜਾ ਆਪਾਂ ਦੇ ਰਹੇ ਹਾਂ। ਸੋ 2 ਬਿੱਲ ਅਟਾਰਨੀ ਟਿਰਕੀਆਣਾ ਜੀ ਪਾਸ ਹੋਏ ਨੇ, ਇੱਕ ਡਾਕਾ ਵਾਲਿਆਂ ਦੇ ਲਈ ਤੇ ਇੱਕ ਫਾਰਮ ਵਰਕਰ ਵਾਲਿਆਂ ਦੇ ਲਈ। ਸੋ ਆਪਾਂ ਕਿਹੜੇ ਵਾਲੇ ਤੋਂ ਸ਼ੁਰੂਆਤ ਕਰੀਏ ਜੀ ਅੱਜ? ਆਪਾਂ ਜੀ ਪਹਿਲਾਂ ਡਾਕਾ ਵਾਲੇ ਤੋਂ ਸ਼ੁਰੂਆਤ ਕਰਾਂਗੇ। ਇਕੱਲਾ ਇਹ ਸਿਰਫ ਡਾਕਾ ਵਾਲਿਆਂ ਨੇ ਨਹੀਂ, ਇਹਦੇ ਵਿੱਚ ਹੋਰ ਵੀ ਸਾਰੇ ਇਨਫੈਕਟ ਜਿੱਦਾਂ H1B ਵਾਲੇ ਵੀ ਜਾਂ ਹੋਰ ਟੈਂਪਰੇਰੀ ਜਿਹੜੇ ਵਰਕ ਵੀਜ਼ੇ ਵਾਲੇ ਆ, ਉਹ ਵਾਲੇ ਲੋਕੀ ਵੀ ਜਿਹੜੇ ਉਹਨਾਂ ਦੇ ਜਵਾਕ ਨੇ 18 ਸਾਲ ਤੋਂ ਥੱਲੇ ਜੀ ਜਿਹੜੇ US ਦੇ ਵਿੱਚ ਆਏ ਸੀ, ਉਹ ਵੀ ਇਹਦੇ ਵਿੱਚ ਆ ਸਕਦੇ ਨੇ। ਹੁਣ ਦੇਖੋ ਜਿਹੜੀ ਮੁਹਿੰਮ ਸੀ ਉਹ ਡਾਕਾ ਵਾਲਿਆਂ ਨੇ ਛੇੜੀ, ਫਾਇਦਾ H1B ਵਾਲੇ ਕੋਈ ਗਏ ਨਹੀਂ ਰੈਲੀਆਂ ਵਾਲੇ ਦੇ, ਪਰ ਬੱਚਿਆਂ ਦਾ ਹੋਣਾ ਦਾ ਵੀ ਫਾਇਦਾ ਹੋ ਗਿਆ ਹੈ ਨਾ। ਤੇ ਇਹ ਬਿੱਲ ਦਾ ਨਾਮ ਹੈਗਾ ਜੀ ਅਮਰੀਕਨ ਡ੍ਰੀਮ ਐਂਡ ਪ੍ਰੋਮਿਸ ਐਕਟ ਆਫ 2021, ਜਿਹਨੂੰ ਕਿ ਸ਼ਾਰਟ ਫਾਰਮ ਦੇ ਵਿੱਚ HR6 ਦੇ ਨਾਮ ਨਾਲ ਜਾਣਿਆ ਜਾਂਦਾ ਜੀ। ਠੀਕ ਹੈ। ਸੋ ਕੀ ਜਿਹੜੀ ਇਸ ਦੀ ਸਥਿਤੀ ਰਹੀ ਹਾਊਸ ਦੇ ਵਿੱਚ, ਕਿੱਦਾਂ ਇਹ ਬਿੱਲ ਪਾਸ ਹੋਇਆ, ਕੀ ਇਸ ਦੇ ਵਿੱਚ ਇਹਨਾਂ ਨੇ ਰੱਖੀਆਂ ਹੈ, ਕੀ ਮੱਦਾਂ ਹੈਗੀਆਂ ਇਸ ਦੇ ਵਿੱਚ? ਜੀ ਇਹ ਹਾਊਸ ਦੇ ਵਿੱਚ ਮਾਰਚ 18 2021 ਨੂੰ 228 ਵੋਟਾਂ ਦੇ ਨਾਲ ਪਾਸ ਹੋਇਆ। 197 ਵਿਰੋਧ 'ਚ ਸੀਗੀਆਂ ਤੇ 9 ਰਿਪਬਲਿਕਨਸ ਨੇ ਇਹਦੇ ਫੇਵਰ ਵਿੱਚ ਵੋਟ ਕੀਤੀ। ਸੋ ਟੋਟਲ 228 ਵੋਟਾਂ, ਕਾਫੀ ਮੈਜੋਰਟੀ ਨਾਲ ਬਿੱਲ ਇਹ ਪਾਸ ਹੋਇਆ। ਬੇਸਿਕਲੀ ਜਿਹੜਾ ਇਹ ਬਿੱਲ ਹੈ, ਇਹ ਜਿਹੜੇ ਡਾਕਾ ਵਾਲਿਆਂ ਨੂੰ ਆਪਾਂ ਡਰੀਮਰਸ ਕਹਿੰਦੇ ਸੀਗੇ ਹੈ ਨਾ, ਤੇ ਡਾਕਾ ਵਾਲੇ ਜਿਹੜੇ ਸੀਗੇ ਜਿਨ੍ਹਾਂ ਨੇ ਫਾਈਲ ਕੀਤਾ ਜਾਂ ਨਹੀਂ ਕੀਤਾ, ਤੇ ਜਿਹੜੇ ਹੋਰ ਟੈਂਪਰੇਰੀ ਪ੍ਰੋਟੈਕਟਿਡ ਸਟੇਟਸ TPS ਜਾਂ DED ਵੈਨੀਜ਼ੁਏਲਾ ਜਾਂ ਲਿਬੀਰੀਆ ਵਾਲੇ, ਇਹ ਸਾਰੇ ਟੌਪਿਕਸ 'ਤੇ ਆਪਾਂ ਡਿਸਕਸ਼ਨ ਕਰ ਚੁੱਕੇ ਹਾਂ। ਸਾਰਾ ਹੁਣ ਮੈਂ ਰੀਐਕਸਪਲੇਨ ਨਹੀਂ ਕਰੂੰਗਾ ਜੀ, ਕਿਉਂਕਿ ਟੌਪਿਕ ਕਾਫੀ ਵੱਡਾ ਹੈ ਕਵਰ ਕਰਨ ਲਈ। ਤੇ ਡਾਕਾ ਵਾਲੇ TPS ਵਾਲੇ ਤੇ DED ਵਾਲਿਆਂ ਲਈ ਇੱਕ ਸਿਟੀਜ਼ਨਸ਼ਿਪ ਲਈ ਇਹ ਪਾਥਵੇ ਖੜਾ ਕਰਦਾ ਹੈ। ਇਹ ਜਿਹੜਾ ਬਿੱਲ ਹੈ ਮੁੱਖ 3 ਹਿੱਸਿਆਂ ਦੇ ਵਿੱਚ ਵੰਡਿਆ ਗਿਆ। ਸਭ ਤੋਂ ਪਹਿਲਾਂ ਜਿਹੜਾ ਇਹਦਾ ਹਿੱਸਾ ਹੈਗਾ ਕਿ ਕੰਡੀਸ਼ਨਲ ਪਰਮਾਨੈਂਟ ਗ੍ਰੀਨ ਕਾਰਡ, ਜਿਹੜਾ ਕਿ ਟੈਂਪਰੇਰੀ ਗ੍ਰੀਨ ਕਾਰਡ ਹੈ, 10 ਸਾਲ ਦਾ ਇਹਨਾਂ ਨੇ ਟੈਂਪਰੇਰੀ ਗ੍ਰੀਨ ਕਾਰਡ ਪਹਿਲਾਂ ਦੇਣਾ ਹੈ। ਤੇ ਜੇ ਕੋਈ ਬੰਦਾ ਰਿਮੂਵਲ ਪ੍ਰੋਸੀਡਿੰਗਸ 'ਚ ਵੀ ਹੈਗਾ, ਜਿਹੜੀ ਇਮੀਗ੍ਰੇਸ਼ਨ ਕੋਰਟ ਮਰੇ, ਉਹ ਵੀ ਪ੍ਰੋਸੀਡਿੰਗਸ ਇਹਨਾਂ ਦੀਆਂ ਕੈਂਸਲ ਕਰ ਦੇਣਗੇ ਉਹ। ਓਕੇ। ਇਹਦੇ ਲਈ ਸ਼ਰਤਾਂ ਇਹ ਹੈ ਕਿ ਪਹਿਲਾਂ ਤੁਸੀਂ US ਦੇ ਵਿੱਚ ਜਨਵਰੀ 1 2021 ਤੋਂ ਪਹਿਲਾਂ ਕੰਟੀਨਿਊਸਲੀ ਇੱਥੇ ਪ੍ਰੈਜ਼ੈਂਟ ਹੋਣੇ ਚਾਹੀਦੇ ਹੋ, ਛੱਡ ਕੇ ਨਹੀਂ ਗਏ ਹੋਣੇ ਚਾਹੀਦੇ ਹੋ। ਓਕੇ। ਤੁਹਾਡੀ ਉਮਰ 18 ਸਾਲ ਜਾਂ ਤੋਂ ਛੋਟੀ ਹੋਣੀ ਚਾਹੀਦੀ ਹੈ ਜਦੋਂ ਤੁਸੀਂ ਪਹਿਲੀ ਵਾਰੀ US ਦੇ ਵਿੱਚ ਐਂਟਰੀ ਮਾਰੀ। ਤੁਸੀਂ ਕਾਫੀ ਸਾਰੀਆਂ ਜਿਹੜੀਆਂ ਇਹਨਾਂ ਨੇ ਗਰਾਊਂਡਸ ਦਿੱਤੀਆਂ, ਉਹਦੇ ਵਿੱਚੋਂ ਕਿਸੇ ਵੀ ਗਰਾਊਂਡ 'ਤੇ ਇਨਐਡਮਿਸਿਬਲ ਨਹੀਂ ਹੋਣੇ ਚਾਹੀਦੇ ਹੋ, ਜਿਵੇਂ ਕਿ ਕ੍ਰਿਮੀਨਲ ਗਰਾਊਂਡਸ ਹੈਗੀਆਂ, ਸਿਕਿਉਰਿਟੀ ਤੇ ਟੈਰੋਰਿਜ਼ਮ ਦੀਆਂ ਗਰਾਊਂਡਸ ਹੈਗੀਆਂ, ਸਮਗਲਿੰਗ, ਜਿਹੜੇ ਲੋਕੀ ਆਪਣੇ ਯਾਰਾਂ ਦੋਸਤਾਂ ਦੀ ਬਾਰਡਰ ਟੱਪਣ 'ਚ ਮਦਦ ਕਰਦੇ ਨੇ ਕਿਸੇ ਕਿਸਮ ਦੀ, ਜਾਂ ਉਹਨਾਂ ਨੂੰ ਟਰਾਂਸਪੋਰਟ ਕਰਦੇ ਨੇ ਇੱਕ ਸਟੇਟ ਤੋਂ ਦੂਜੀ ਸਟੇਟ। ਜਿਹੜੇ ਸਟੂਡੈਂਟਸ ਨੇ ਜਿਨ੍ਹਾਂ ਨੇ ਸਟੂਡੈਂਟ ਵੀਜ਼ੇ ਦੀਆਂ ਵਾਇਲੇਸ਼ਨਸ ਕੀਤੀਆਂ, ਜਾਂ ਕਿਸੇ ਨੇ ਪੋਲੀਗੈਮੀ, ਜਿਹੜਾ ਹੁੰਦਾ ਹੈ ਕਿ ਇੱਕ ਤੋਂ ਵੱਧ ਵਿਆਹ ਕਰਾ ਕੇ ਇਕੱਠੇ ਇੱਕੋ ਟਾਈਮ 'ਤੇ ਇੱਕ ਤੋਂ ਵੱਧ ਵਿਆਹ ਕਰਾ ਕੇ ਸਪਾਊਸ ਦੇ ਨਾਲ ਲੈਣਾ, ਜਾਂ ਫਿਰ ਤੁਸੀਂ ਕਿਸੇ ਚਾਈਲਡ ਅਬਡਕਸ਼ਨ ਦੀ, ਕਿਸੇ ਮਾਈਨਰ ਨੂੰ ਟਰਾਂਸਪੋਰਟ ਕੀਤਾ ਹੈ, ਕਿਸੇ ਭਾਵੇਂ ਰਿਸ਼ਤੇਦਾਰ ਦਾ ਹੀ ਜਵਾਕ ਹੋਵੇ, ਉਹਨੂੰ ਤੁਸੀਂ ਲੈ ਕੇ ਆਏ ਅਤੇ ਤੁਹਾਡੇ ਉੱਤੇ ਉਹਨਾਂ ਨੇ ਚਾਈਲਡ ਅਬਡਕਸ਼ਨ ਦਾ ਜਾਂ ਚਾਈਲਡ ਟਰਾਂਸਪੋਰਟੇਸ਼ਨ ਦਾ ਇਲਜ਼ਾਮ ਲਗਾਇਆ, ਜਾਂ ਤੁਸੀਂ ਇਲੀਗਲੀ ਵੋਟ ਕੀਤਾ ਹੈ, ਕਲੇਮ ਕੀਤਾ ਹੈ ਕਿ ਤੁਸੀਂ US ਸਿਟੀਜ਼ਨ ਸੀਗੇ, ਤੇ ਜਾਂ ਫਿਰ ਕਈ ਜਿਹੜੇ ਉਹ ਲੋਕੀ ਆ ਜਿਨ੍ਹਾਂ ਨੇ US ਸਿਟੀਜ਼ਨਸ਼ਿਪ ਟੈਕਸ ਦੇ ਪਰਪਸ ਲਈ ਛੱਡ ਦਿੰਦੇ ਨੇ। ਸਪੈਸ਼ਲੀ ਜਿੱਦਾਂ ਸਾਡੇ ਚਾਈਨੀਜ਼ ਕਲਾਇੰਟ ਜ਼ਿਆਦਾ ਹੁੰਦੇ ਨੇ, ਉਹ ਹਾਈ ਅਰਨਰ ਹੁੰਦੇ ਨੇ, ਪਿੱਛੇ ਉਹ ਸਿਟੀਜ਼ਨਸ਼ਿਪ ਆਪਣੀ ਛੱਡ ਦਿੰਦੇ ਨੇ। ਉਹ ਕਹਿੰਦੇ ਇਹ ਕਿਸੇ ਨੂੰ ਨਹੀਂ ਮੌਕਾ ਮਿਲ ਸਕਦਾ। ਓਕੇ। ਤੇ ਇਸ ਤੋਂ ਇਲਾਵਾ ਜੇ ਤੁਸੀਂ ਕੋਈ ਵੀ ਜੇਲ੍ਹ ਦੇ ਵਿੱਚ ਐਜ਼ ਅ ਵਾਰਡਨ ਜਾਂ ਪੁਲਿਸ ਦੇ ਵਿੱਚ ਕੰਮ ਕੀਤਾ ਹੈ, ਜਿਹਦੇ ਥੱਲੇ ਤੁਹਾਡੇ 'ਤੇ ਆਰੋਪ ਹੈ ਕਿ ਤੁਸੀਂ ਮਾਈਨੋਰਟੀਜ਼ ਨੂੰ ਪਰਸੀਕਿਊਟ ਕੀਤਾ ਹੈ, ਇਹ ਸਾਰੇ ਇਹਦੇ ਵਿੱਚ ਨਹੀਂ ਆਉਣਗੇ। ਤੇ ਇਸ ਤੋਂ ਇਲਾਵਾ ਆਪਾਂ ਜਿੱਦਾਂ 2 ਦਿਨ ਪਹਿਲਾਂ ਵੀ ਡਿਸਕਸ ਕੀਤਾ ਸੀਗਾ ਕਿ ਤੁਸੀਂ ਕੋਈ ਵੀ ਕ੍ਰਾਈਮ ਜਿਹੜਾ ਇੱਦਾਂ ਦਾ ਨਹੀਂ ਕੀਤਾ ਹੋਣਾ ਚਾਹੀਦਾ ਜਿਹਦੀ ਪਨਿਸ਼ਮੈਂਟ 1 ਸਾਲ ਤੋਂ ਜ਼ਿਆਦਾ ਹੈ, ਜਾਂ ਫਿਰ ਤੁਸੀਂ ਕੋਈ ਵੀ 3 ਜਾਂ 3 ਤੋਂ ਜ਼ਿਆਦਾ ਮਿਸਡਮੀਨਰ ਨਹੀਂ ਕੀਤੇ ਹੋਣੇ ਚਾਹੀਦੇ ਜਿਹਦੀ ਸਜ਼ਾ ਮਿਲਾ ਕੇ 90 ਦਿਨ ਤੋਂ ਜ਼ਿਆਦਾ ਬਣਦੀ ਹੈ। ਓਕੇ। ਤੇ ਜਾਂ ਫਿਰ ਤੁਸੀਂ ਕੋਈ ਵੀ ਡੋਮੈਸਟਿਕ ਵਾਇਲੈਂਸ ਦਾ ਕ੍ਰਾਈਮ ਨਹੀਂ ਕੀਤਾ ਹੈ। ਇਹ ਹੁਣ ਮੇਨ ਹੈ ਕਿਉਂਕਿ ਡੋਮੈਸਟਿਕ ਵਾਇਲੈਂਸ 'ਤੇ ਕਾਫੀ ਲੋਕਾਂ ਨੇ ਕ੍ਰਾਈਮ ਕੀਤੇ ਹੁੰਦੇ ਨੇ, ਹੈ ਨਾ। ਇਹਦੇ ਨਾਲ ਜਿਹੜੀਆਂ ਇਹਨਾਂ ਦੀਆਂ ਹੋਰ ਸ਼ਰਤਾਂ ਸੀਗੀਆਂ ਉਹ ਸੀਗੀਆਂ ਕਿ ਤੁਸੀਂ ਹਾਈ ਸਕੂਲ ਤੋਂ ਗ੍ਰੈਜੂਏਟ ਹੋਣੇ ਚਾਹੀਦੇ ਹੋ, ਜਾਂ ਫਿਰ ਤੁਹਾਡੇ ਕੋਲ GED ਦੀ ਡਿਗਰੀ ਹੋਣੀ ਚਾਹੀਦੀ ਹੈ। ਓਕੇ। ਤੁਸੀਂ ਲਾਅ ਇਨਫੋਰਸਮੈਂਟ ਦਾ ਜਿਹੜਾ ਪੁਲਿਸ ਦਾ ਬੈਕਗਰਾਊਂਡ ਚੈੱਕ ਪਾਸ ਕਰਨਾ ਹੈ, ਇੱਕ ਫੀਸ ਪੇ ਕਰਨੀ ਹੈ। ਤੇ ਸਿਲੈਕਟਿਵ ਸਰਵਿਸਿਜ਼ ਹੁੰਦਾ ਹੈ ਕਿ ਜਿਹੜੇ 26 ਸਾਲ ਤੋਂ ਛੋਟੇ, ਜਿਹੜੇ ਘੱਟ ਦੀ ਉਮਰ ਵਾਲਿਆਂ ਨੂੰ ਆਰਮੀ ਦੇ ਵਿੱਚ ਐਨਲਿਸਟ ਕਰਨਾ ਪੈਂਦਾ ਹੈ, ਤੇ ਤੁਸੀਂ ਉਹਦੇ ਵਿੱਚ ਐਨਲਿਸਟ ਕਰਨਾ ਆਪਣੇ ਆਪ ਨੂੰ ਜੀ। ਇਹ ਤੁਹਾਡੀਆਂ ਮੁੱਖ ਰਿਕੁਆਇਰਮੈਂਟ ਹੈ। ਤੇ ਇਹਦੇ ਨਾਲ ਉਹਨਾਂ ਨੇ ਇਹ ਦੱਸਿਆ ਕਿ ਜਿਹੜੇ ਟੈਂਪਰੇਰੀ ਵਰਕਰ ਵਾਲੇ ਸੀਗੇ, ਜਿੱਦਾਂ ਮੈਂ ਦੱਸਿਆ ਕਿ ਐਗਜ਼ੈਕਟ ਉਹਨਾਂ ਨੇ ਵੀਜ਼ਾ ਨਹੀਂ ਡਿਫਾਈਨ ਕੀਤਾ ਕਿ H1B ਵਾਲਾ ਜਾਂ ਕੌਣ ਹੈ, ਪਰ ਕਹਿੰਦੇ ਕਿ ਜਿਹੜੇ ਵੀ ਟੈਂਪਰੇਰੀ ਵਰਕਰ ਆਏ ਸੀਗੇ, ਭਾਵੇਂ ਵੀਜ਼ੇ 'ਤੇ ਹੀ ਆਏ ਸੀਗੇ, ਉਹਨਾਂ ਦੇ ਜਿਹੜੇ ਜਵਾਕ ਨੇ 18 ਸਾਲ ਤੋਂ ਛੋਟੇ, ਜਨਵਰੀ 1 2021 ਤੋਂ ਪਹਿਲਾਂ ਜਿਹੜੇ US ਦੇ ਵਿੱਚ ਆਏ ਸੀ, ਉਹ ਵੀ ਇਸ ਲਈ ਐਲੀਜੀਬਲ ਨੇ। ਇਹ ਗੱਲ ਕੀਤੀ ਆਪਾਂ ਕੰਡੀਸ਼ਨਲ ਗ੍ਰੀਨ ਕਾਰਡ ਦੀ, ਕਿ 10 ਸਾਲ ਦਾ ਕੰਡੀਸ਼ਨਲ ਮਿਲਣਾ, ਇਹ ਪੱਕਾ ਗ੍ਰੀਨ ਕਾਰਡ ਨਹੀਂ। ਤੇ ਪੱਕਾ ਗ੍ਰੀਨ ਕਾਰਡ ਮਿਲਣ ਵਾਸਤੇ ਉਹ ਕਹਿੰਦੇ ਕਿ ਤੁਹਾਨੂੰ ਸਿਰਫ ਹਾਈ ਸਕੂਲ ਨਹੀਂ, ਤੁਹਾਨੂੰ ਘੱਟੋ ਘੱਟ US ਦੀ ਬੈਚਲਰਸ ਡਿਗਰੀ ਜਾਂ ਉਸ ਤੋਂ ਉੱਤੇ ਡਿਗਰੀ ਹਾਸਿਲ ਕਰਨੀ ਪੈਣੀ ਹੈ ਜੀ। ਜੇ ਤੁਸੀਂ ਉਹ ਨਹੀਂ ਕੀਤਾ ਤਾਂ ਘੱਟੋ ਘੱਟ ਤੁਸੀਂ 2 ਸਾਲ ਸਕੂਲ ਦੇ ਵਿੱਚ ਜਾਣੇ ਹੋਣੇ ਚਾਹੀਦੇ ਹੋ ਡਿਗਰੀ ਲੈਵਲ 'ਤੇ।
ਓਕੇ ਠੀਕ ਹੈ। ਠੀਕ ਹੈ ਅਤੇ ਜਾਂ ਫਿਰ ਤੁਸੀਂ 2 ਸਾਲ ਦੀ ਮਿਲਟਰੀ ਸਰਵਿਸ ਕਰੋ ਜੇ ਤੁਸੀਂ ਨਹੀਂ ਸਕੂਲ ਜਾਣਾ, ਅਤੇ ਉਸ ਤੋਂ ਇਲਾਵਾ ਤੁਸੀਂ ਜਿਹੜਾ ਕਹਿੰਦੇ ਆ ਕਿ ਜਾਂ ਫਿਰ ਤੁਸੀਂ 3 ਸਾਲ ਕੰਮ ਕੀਤਾ ਹੋਣਾ ਚਾਹੀਦਾ, ਜਿਹਦੇ ਵਿੱਚੋਂ ਕਿ 2 ਸਾਲ ਤੁਹਾਡੇ ਇੰਪਲੋਇਮੈਂਟ ਆਥੋਰਾਈਜੇਸ਼ਨ 'ਤੇ ਵਰਕ ਪਰਮਿਟ 'ਤੇ ਹੋਣੇ ਚਾਹੀਦੇ ਨੇ। ਮਤਲਬ 2 ਸਾਲ ਵਰਕ ਪਰਮਿਟ 'ਤੇ 1 ਸਾਲ ਭਾਵੇਂ ਕੱਚਾ ਕੀਤਾ ਹੋਵੇ, 3 ਸਾਲ ਤੁਸੀਂ ਟੈਕਸ ਭਰੇ ਹੋਣੇ ਚਾਹੀਦੇ ਹੋ, ਅਤੇ ਫਿਰ ਤੁਸੀਂ ਪਰਮਾਨੈਂਟ ਗ੍ਰੀਨ ਕਾਰਡ ਵਾਸਤੇ ਬਾਅਦ 'ਚ ਅਪਲਾਈ ਕਰ ਸਕਦੇ ਹੋ। ਇਸ ਤੋਂ ਇਲਾਵਾ ਜਿਹੜੇ ਇਹ ਬਿੱਲ ਨੇ ਜਿਹੜੇ ਡਰੀਮਰ ਵਾਸਤੇ, ਡਾਕਾ ਵਾਲਿਆਂ ਵਾਸਤੇ ਹੋਰ ਕਾਫੀ ਸਾਰੀਆਂ ਚੇਂਜਸ ਕੀਤੀਆਂ, ਕਿ ਜਿਹੜਾ ਇਲੀਗਲ ਇਮੀਗ੍ਰੇਸ਼ਨ ਰਿਫਾਰਮ ਐਕਟ ਸੀਗਾ, ਜਿਹੜਾ ਕਿ ਆਪਾਂ ਦੇਖਿਆ ਕਿ ਕੈਲੀਫੋਰਨੀਆ ਜਿੱਦਾਂ ਇਨ-ਸਟੇਟ ਟਿਊਸ਼ਨ ਹੁੰਦੀ ਹੈ, ਉਹ ਜਿਹੜਾ ਸੀਗਾ ਕਿ ਫੈਡਰਲ ਏਡ ਉਹਲੀ ਸਟੇਟਸ ਨੂੰ ਪਨਿਸ਼ਮੈਂਟ ਦਿੰਦਾ ਸੀਗਾ, ਜਿਹੜੀਆਂ ਸਟੇਟਸ ਜਾ ਕੇ ਇਹਨਾਂ ਨੂੰ ਫੈਡਰਲ ਏਡ ਦਿੰਦੀਆਂ ਸੀਗੀਆਂ। ਉਹ ਜਿਹੜੀਆਂ ਪ੍ਰੋਵੀਜ਼ਨ ਸੀਗੀਆਂ ਇਹ ਬਿੱਲ ਉਹ ਸਾਰੀਆਂ ਹਟਾ ਦਿੰਦਾ ਕਿ ਆਪਾਂ ਤੁਹਾਨੂੰ ਪੀਨਲਾਈਜ਼ ਨਹੀਂ ਕਰਾਂਗੇ, ਤੁਸੀਂ ਇਹ ਜਿਹੜੀ ਏਡ ਹੈ ਇਹ ਤੁਸੀਂ ਦੇ ਸਕਦੇ ਹੋ। ਅਤੇ ਜਿਹੜੀ ਫਾਈਨੈਂਸ਼ੀਅਲ ਏਡ ਹੈ ਹੁਣ ਸਾਰੇ ਜਿਹੜੇ ਡਾਕਾ ਵਾਲੇ ਕੈਂਡੀਡੇਟ ਸੀਗੇ ਉਹਨੂੰ ਵੀ ਯੂਨੀਵਰਸਿਟੀ ਲੈਵਲ ਤੱਕ ਖੁੱਲ੍ਹ ਗਈ ਹੈ। ਠੀਕ ਅਤੇ ਇਹਦੇ ਨਾਲ ਜਿਹੜੇ ਟਰੰਪ ਨੇ ਡਾਕਾ ਵਾਲੇ ਡਿਪੋਰਟ ਕੀਤੇ ਸੀਗੇ ਨਜਾਇਜ਼, ਜਾਂ ਕਿਸੇ ਨੂੰ ਅੰਦਰ ਨਹੀਂ ਆਉਣ ਦਿੱਤਾ ਸੀਗਾ, ਉਹ ਜਿਹੜੇ ਸਾਰੇ ਡਿਪੋਰਟਡ ਸੀਗੇ ਬਾਹਰੋਂ, ਉਹਨੂੰ ਕਹਿੰਦੇ ਇਹ ਵਾਪਸ ਲੈ ਕੇ ਆਉਗੇ ਉੱਥੋਂ ਦੀ। ਇਹ ਕਾਫੀ ਵੱਡੀ ਪ੍ਰੋਵੀਜ਼ਨ ਹੈ। ਇਹ ਹੋ ਗਿਆ ਇਹਨਾਂ ਦਾ ਪਹਿਲਾ ਪਾਰਟ ਡਾਕਾ ਵਾਲਿਆਂ ਲਈ। ਓਕੇ ਫਿਰ ਦੂਜਾ ਜਿਹੜਾ ਪਾਥ ਹੈਗਾ ਇਹਨਾਂ ਦਾ ਉਹ TPS ਅਤੇ DED, ਜਿਹੜੇ ਆਪਾਂ ਦੱਸਿਆ ਕਿ ਟੈਂਪਰੇਰੀ ਪ੍ਰੋਟੈਕਟਿਵ ਸਟੇਟਸ ਹੁੰਦਾ, ਜਦੋਂ ਤੁਹਾਡੇ ਦੇਸ਼ ਦੇ ਵਿੱਚ ਹਾਲਾਤ ਬਹੁਤ ਜ਼ਿਆਦਾ ਖਰਾਬ ਹੋ ਜਾਣੇ ਆ, ਪੋਲੀਟੀਕਲ ਸੀਨ ਕੋਈ ਇੱਦਾਂ ਦਾ ਚੇਂਜ ਹੋ ਜਾਵੇ, ਜਾਂ ਕੋਈ ਨੈਚੁਰਲ ਕਲੈਮਿਟੀ, ਅਰਥਕੁਏਕ ਜਾਂ ਵੋਲਕੈਨੋ ਜਾਂ ਹਰੀਕੇਨ ਜਾਂ ਇੱਦਾਂ ਦਾ ਆਇਆ ਹੋਵੇ, ਹੈ ਨਾ। ਜੀ ਜੀ ਜਿੱਦਾਂ ਆਪਾਂ ਦੇਖਿਆ ਸਾਊਥ ਅਮਰੀਕਾ 'ਚ ਵੀ ਕਾਫੀ ਜ਼ਿਆਦਾ 2 ਮੇਜਰ ਹਰੀਕੇਨ ਆਏ, ਹੇਟੀ ਦੇ ਵਿੱਚ ਅਰਥਕੁਏਕ ਆਇਆ ਸੀਗਾ, ਨੇਪਾਲ ਦੇ ਵਿੱਚ ਕਾਫੀ ਡਿਸਟਰਕਸ਼ਨ ਹੋਈ ਸੀ। ਇਹ ਸਾਰੇ ਲੋਕਾਂ ਨੂੰ TPS ਦਾ ਡੈਜ਼ਿਗਨੇਸ਼ਨ ਦਿੱਤਾ ਗਿਆ ਸੀਗਾ, ਅਤੇ TPS ਵਾਲਿਆਂ ਨੂੰ ਥੋੜ੍ਹੀ ਮੌਜ ਹੋ ਜਾਣੀ ਹੁਣ ਇਹਦੇ ਕਰਕੇ। ਅਤੇ TPS ਵਾਲਿਆਂ ਨੂੰ ਬੇਸਿਕਲੀ ਇਹਨਾਂ ਨੇ ਕੀ ਕਿਹਾ ਕਿ ਤੁਹਾਡਾ ਜਿਹੜਾ ਰਿਮੂਵਲ ਪ੍ਰੋਸੀਡਿੰਗ ਹੈ ਉਹ ਆਪਾਂ ਕੈਂਸਲ ਕਰ ਦਾਂਗੇ ਜੇ ਤੁਸੀਂ ਇਹ ਲਾਅ ਦੇ ਪਾਸ ਹੋਣ ਤੋਂ 3 ਸਾਲ ਪਹਿਲਾਂ ਮਤਲਬ ਕਿ ਸਤੰਬਰ 17 2017 ਜਾਂ ਤਾਂ ਤੁਹਾਡੇ ਕੋਲ TPS ਸੀਗਾ, ਜਾਂ ਤੁਸੀਂ TPS ਲਈ ਐਲੀਜੀਬਲ ਸੀਗੇ, ਜਾਂ ਫਿਰ ਤੁਸੀਂ ਜਨਵਰੀ 20 2021 ਤੋਂ ਪਹਿਲਾਂ DED ਸਟੇਟਸ ਲਈ ਐਲੀਜੀਬਲ ਸੀਗੇ, ਤਾਂ ਤੁਸੀਂ ਵੀ ਗ੍ਰੀਨ ਕਾਰਡ ਅਪਲਾਈ ਕਰ ਸਕਦੇ ਹੋ। ਅਤੇ ਇਹਦੇ ਨਾਲ ਕਿਉਂਕਿ ਜਦੋਂ ਪ੍ਰੈਜ਼ੀਡੈਂਟ ਦੂਸਰੀ ਪਾਰਟੀ ਦੇ ਆਉਂਦੇ ਸੀਗੇ ਉਹ ਕਾਫੀ ਸਾਰੀ ਚੇਂਜ ਕਰ ਦਿੰਦੇ ਸੀਗੇ, ਇਹ ਲਾਜ਼ ਕੈਂਸਲ ਕਰ ਦਿੰਦੇ ਸੀਗੇ। ਇਹ ਲਾਜ਼ ਇਹਨੇ ਇੱਦਾਂ ਦੀਆਂ ਪ੍ਰੋਵੀਜ਼ਨਾਂ ਵੀ ਚਲਾਈਆਂ ਕਿ ਜਿਹੜਾ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਦੇ ਜਿਹੜੇ ਸੈਕਟਰੀ ਆ ਉਹਨਾਂ ਨੂੰ ਹੁਣ ਇਹ ਪਾਵਰ ਹੀ ਨਹੀਂ ਹੈਗੀ ਕਿ ਉਹ ਸਿੱਧੇ TPS ਫਟਾਫਟ ਕੈਂਸਲ ਕਰ ਸਕਣ। ਅਤੇ ਉਹਨਾਂ ਨੇ ਇੱਦਾਂ ਦਾ ਇਨਫਰਾਸਟਰਕਚਰ ਇਨਫੋਰਸ ਕਰਤਾ ਕਿ ਤੁਹਾਨੂੰ ਬਹੁਤ ਜ਼ਿਆਦਾ ਪਬਲੀਕੇਸ਼ਨਸ ਕਰਨੀਆਂ ਪੈਣੀਆਂ, ਮਤਲਬ ਔਖਾ ਕਰਤਾ ਉਹਨਾਂ ਲਈ, ਕਿ ਇਹ ਨਹੀਂ ਕਿ ਨਵਾਂ ਪ੍ਰੈਜ਼ੀਡੈਂਟ ਆ ਗਿਆ ਵੀ ਸੋਚਿਆ ਤੇ ਕਰਤਾ, ਇੱਦਾਂ ਨਹੀਂ ਜੀ। ਅਤੇ ਫਿਰ ਜਿਹੜੀਆਂ ਇਹਦੀਆਂ ਤੀਜਾ ਸੈਕਸ਼ਨ ਜਿਹੜਾ ਇਸ ਬਿੱਲ ਦਾ ਹੈਗਾ ਉਹ ਜਨਰਲ ਪ੍ਰੋਵੀਜ਼ਨਸ ਹੈ, ਉਹ ਕਾਫੀ ਸਾਰੇ ਹੋਰ ਵਧੀਆ ਜਿਹੜੀਆਂ ਇੱਦਾਂ ਦੀਆਂ ਇਮੀਗ੍ਰੇਸ਼ਨ ਦੇ ਪ੍ਰੋਵੀਜ਼ਨਸ ਲੇ ਡਾਊਨ ਕਰਦਾ ਹੈ। ਬੇਸਿਕਲੀ ਉਹਨਾਂ ਨੇ ਇਹੀ ਕਿਹਾ ਕਿ ਜੇ ਕੋਈ ਵੀ ਬੰਦਾ ਤੁਹਾਨੂੰ ਅਪਫਰੰਟ ਐਵੀਡੈਂਸ ਦਿੰਦਾ ਕਿ ਮੈਂ TPS ਲਈ ਐਲੀਜੀਬਲ ਹੋ ਸਕਦਾ, ਜਦੋਂ ਇਮੀਗ੍ਰੇਸ਼ਨ ਅਟਰਨੀ ਜੱਜ ਮੋਰੇ ਜਾ ਕੇ ਦੱਸਦਾ ਹੈ, ਤੁਸੀਂ ਉਹਨੂੰ ਸਿੱਧੇ ਰਿਮੂਵ ਨਹੀਂ ਕਰ ਸਕਦੇ ਹੋ, ਤੁਹਾਨੂੰ ਉਹਦੀ ਜਿਹੜੀ ਕੈਂਸਲੇਸ਼ਨ ਆਫ ਰਿਮੂਵਲ ਦਾ ਰਿਲੀਫ ਹੈ ਉਹਦੇ ਬਾਰੇ ਸੁਣਨਾ ਹੀ ਪੈਣਾ। ਮਤਲਬ ਇਹ ਇੱਕ ਨਵੀਂ ਪ੍ਰੋਵੀਜ਼ਨ ਦਿੱਤੀ ਉਹਨਾਂ ਨੇ। ਰੀਜ਼ਨੇਬਲ ਓਪਰਚੁਨਿਟੀ ਦੇਣੀ ਹੈ ਉਹਨਾਂ ਨੂੰ, ਟਾਈਮ ਦੇਣਾ ਅਪਲਾਈ ਕਰਨ ਦਾ। ਜੇ ਉਹ ਵਕੀਲ ਨਾਲ ਜਾ ਕੇ ਆਪਣੇ ਕਹਿੰਦਾ ਕਿ ਮੇਰੇ ਕੋਲ ਇਹ ਬੇਸ ਹੈ ਨਹੀਂ ਕਿ ਤੁਸੀਂ ਕਹੋ ਕਿ ਤੂੰ ਲੇਟ ਹੈ ਤੈਨੂੰ ਡਿਪੋਰਟ ਕਰਤਾ, ਉਹਨੂੰ ਮੌਕਾ ਦੇਣਾ ਆਪਣਾ ਇਹ ਰਿਲੀਫ ਫਾਈਲ ਕਰਨ ਦਾ। ਜਿਹੜੇ 18 ਸਾਲ ਤੋਂ ਛੋਟੇ ਉਮਰ ਦੇ ਲੋਕ ਸੀਗੇ, ਜਾਂ ਜਿਹਨਾਂ ਦੀ ਇਨਕਮ 150% ਪਾਵਰਟੀ ਗਾਈਡਲਾਈਨ ਤੋਂ ਘੱਟ ਹੈ, ਜਾਂ ਕੋਈ ਫੋਸਟਰ ਕੇਅਰ ਦੇ ਵਿੱਚ ਹੈ, ਜਾਂ ਕਿਸੇ ਨੂੰ ਹੋਰ ਕੋਈ ਸਪੋਰਟ ਨਹੀਂ ਹੈ, ਡਿਸੇਬਿਲਿਟੀ ਹੈ, ਉਹਨੂੰ ਜਿਹੜੀ ਇਹ ਸਾਰੀ ਫੀਸ ਵਗੈਰਾ ਇਹਦੀ ਹੋਊਗੀ ਉਹ ਸਾਰੀ ਮਾਫ ਹੋਊਗੀ। ਇਸ ਤੋਂ ਇਲਾਵਾ ਉਹ ਕਹਿੰਦੇ ਕਿ ਇਹ ਟਰੈਵਲ ਪਰਮਿਸ਼ਨ ਆਪਣੀ ਅਪਲਾਈ ਕਰ ਸਕਦੇ ਆ। ਇਹ ਨਹੀਂ ਕਿ ਹੁਣ ਆਪਾਂ ਬਿੱਲ ਬਣਾਤਾ ਅਤੇ 10-15 ਸਾਲ ਇੱਥੇ ਲਟਕੇ ਰਹਿਣ, ਇਹਨਾਂ ਨੂੰ ਇੱਕ ਐਡਵਾਂਸ ਪੈਰੋਲ ਮਿਲੂਗਾ ਜਿੱਥੇ ਇਹ ਟਰੈਵਲ ਕਰ ਸਕਣਗੇ। ਫਿਰ ਜਿਹੜਾ ਜਿੱਦਾਂ ਆਪਾਂ ਡੋਮੈਸਟਿਕ ਵਾਇਲੈਂਸ ਦੀ ਗੱਲ ਕੀਤੀ, ਉਹਨਾਂ ਨੇ ਇਹ ਵੀ ਮੰਨਿਆ ਕਿ ਕਈ ਵਾਰੀ ਫੈਮਿਲੀ ਦੇ ਵਿੱਚ ਝੜਪਾਂ ਛੋਟੀਆਂ ਮੋਟੀਆਂ ਹੋ ਜਾਂਦੀਆਂ ਹੈ, ਅਤੇ ਇਹਦੇ ਵਿੱਚ ਵੀ ਉਹਨਾਂ ਨੇ ਵੇਵਰ ਦੀ ਪ੍ਰੋਵੀਜ਼ਨ ਦਿੱਤੀ ਹੈ। ਓਕੇ, ਸਾਨੂੰ ਅਜੇ ਇਹ ਨਹੀਂ ਪਤਾ ਕਿ 601 ਵੇਵਰ ਹੈ ਜਾਂ ਕਿਹੜਾ ਵੇਵਰ ਹੈ। ਉਹ ਕਹਿੰਦੇ ਕਿ ਇਹਦੇ ਵਿੱਚ ਵੀ ਸੈਕਟਰੀ ਜਿਹੜਾ ਹੈ ਉਹ ਵੇਵਰ ਦੀ ਆਪਸ਼ਨਾਂ ਦਊਗਾ, ਤਾਂ ਕਿ ਹਿਊਮੈਨਿਟੇਰੀਅਨ ਪਰਪਸ ਕਰਕੇ ਅਤੇ ਫੈਮਿਲੀ ਯੂਨਿਟੀ ਕਰਕੇ ਉਹ ਸਾਰੇ ਜਿਹੜੇ ਲੋਕ ਉਹ ਇੱਥੇ ਰਹਿ ਸਕਣ। ਓਕੇ। ਇਸ ਤੋਂ ਇਲਾਵਾ ਉਹਨਾਂ ਨੇ ਜਿਹੜਾ ਜਿੱਦਾਂ ਜੁਡੀਸ਼ੀਅਲ ਰਿਵਿਊ ਦਾ ਪ੍ਰੋਸੈਸ ਆਪਾਂ ਦੱਸਿਆ ਸੀਗਾ, ਵਿਜੇ ਕੁਮਾਰ ਦੇ ਕੇਸ 'ਚ ਕੈਂਸਲ ਕਰਤਾ ਸੀਗਾ। ਉਹਨਾਂ ਨੇ ਕਿਹਾ ਕਿ ਇਹਦੇ ਵਿੱਚ ਤੁਹਾਨੂੰ ਜੁਡੀਸ਼ੀਅਲ ਪ੍ਰੋਸੈਸ ਦਾ ਉਹਨਾਂ ਨੂੰ ਰਿਵਿਊ ਦਾ ਪ੍ਰੋਸੈਸ ਤੁਹਾਨੂੰ ਦੇਣਾ ਪੈਣਾ। ਇਹ ਨਹੀਂ ਕਿ ਥੱਲੜੇ ਲੈਵਲ 'ਤੇ ਪਹਿਲੇ ਹੀ ਬੰਦੇ ਨੇ ਕਰਕੇ ਡਿਨਾਈ ਕਰਤਾ ਅਤੇ ਤੁਸੀਂ ਕਹੋ ਕਿ ਹੁਣ ਉੱਤੇ ਤੈਨੂੰ ਕੋਈ ਹੱਕ ਨਹੀਂ ਹੈਗਾ। ਸੋ ਇਹ ਕਾਫੀ ਵੱਡੀ ਆਪਸ਼ਨ ਰਿਲੀਫ ਹੈਗਾ ਵਿੱਚ। ਅਤੇ ਫਿਰ ਇਸ ਤੋਂ ਇਲਾਵਾ ਉਹਨਾਂ ਨੇ ਕਾਫੀ ਮਿਲੀਅਨਸ ਆਫ ਡਾਲਰਸ ਗ੍ਰਾਂਟ ਦਿੱਤੀਆਂ ਜਿਹੜੇ ਨਾਨ ਪ੍ਰੋਫਿਟ ਹੁੰਦੇ ਨੇ। ਉਹ ਕਹਿੰਦੇ ਕਿ ਜਿੱਦਾਂ ਨਾ ਨੋਟੈਰੀਓ ਫਰਾਡ ਬੜਾ ਹੈਗਾ ਹਿਸਪੈਨਿਕ ਕਮਿਊਨਿਟੀ ਦੇ ਵਿੱਚ, ਜਿਹੜੇ ਨੋਟਰੀ ਬਣਦੇ ਨਾ ਉਹ ਝੂਠ ਕਹਿ ਕੇ ਉਹਨਾਂ ਨੂੰ ਵਕੀਲ ਬਣ ਕੇ ਆਪਣੇ ਠੱਗਦੇ ਬਹੁਤ ਲੋਕਾਂ ਨੂੰ। ਉਹਨਾਂ ਨੇ ਹੁਣ ਮਿਲੀਅਨਸ ਆਫ ਡਾਲਰਸ ਦਿੱਤੇ ਨੇ ਨਾਨ ਪ੍ਰੋਫਿਟ ਨੂੰ, ਚਰਚਿਜ਼ ਨੂੰ, ਜਿਹੜੀਆਂ ਸੰਸਥਾਵਾਂ ਹੁੰਦੀਆਂ, ਤਾਂ ਕਿ ਤੁਸੀਂ ਫ੍ਰੀ ਦੇ ਵਿੱਚ ਲੋਕਾਂ ਨੂੰ ਐਜੂਕੇਸ਼ਨ ਦਿਓ ਕਿ ਇਹ ਲਾਜ਼ ਕੀ ਹੈਗੇ ਨੇ, ਤਾਂ ਕਿ ਲੋਕਾਂ ਨਾਲ ਫਰਾਡ ਨਾ ਹੋਵੇ, ਕਿਉਂਕਿ ਕਾਫੀ ਵੱਡੀ ਜਿੱਦਾਂ ਕੰਪਰੀਹੈਂਸਿਵ ਬਿਲਕੁਲ ਜੀ। ਸੋ ਜਿੱਦਾਂ ਅਟਾਰਨੀ ਟੇਕ ਕਹਿਣਾ ਜੀ, ਤੁਸੀਂ ਇਸ ਦੇ ਵਿੱਚ ਗੱਲ ਕਰ ਰਹੇ ਸੀ ਵੀ ਇਨਐਡਮਿਸਿਬਿਲਿਟੀ ਜਾਂ ਆਹ ਚੀਜ਼ਾਂ ਦੇ ਕਰਕੇ, ਜਿੱਦਾਂ ਸਟੂਡੈਂਟ ਵੀਜ਼ਾ ਅਬਿਊਜ਼ ਦੱਸਿਆ, ਇਨਐਲੀਜੀਬਿਲਿਟੀ ਆ, ਜਾਂ ਇਹ
ਡੋਮੈਸਟਿਕ ਵਾਇਲੈਂਸ ਵਾਲੇ ਚੀਜ਼ਾਂ ਜਿਹੜੀਆਂ ਉਹ ਹੈਗੀਆਂ। ਸੋ ਇੱਕ ਪਾਸੇ ਉਹਨਾਂ ਨੇ ਢਿੱਲ ਵੀ ਦਿੱਤੀ, ਇੱਕ ਪਾਸੇ ਸਖਤੀ ਵੀ ਜਿਹੜੀ ਨਾਲ ਦੇ ਨਾਲ ਰੱਖੀ ਆ, ਵੀ ਬੈਲੈਂਸ ਜਿਹਾ ਬਣਾਉਣ ਦੀ ਇਹਨਾਂ ਨੇ ਕੋਸ਼ਿਸ਼ ਕੀਤੀ ਆ। ਜਿਹੜੇ ਸਿੱਧੇ ਕੇਸ ਹੁੰਦੇ ਨੇ ਉਹਨਾਂ ਨੂੰ ਸਿੱਧੇ ਮਿਲ ਜਾਣਾ ਗ੍ਰੀਨ ਕਾਰਡ। ਹੂੰ ਫਿਰ ਕ੍ਰਿਮੀਨਲ ਕਈ ਤਰ੍ਹਾਂ ਦੇ ਆ ਜਾਂਦੇ ਨੇ ਨਾ, ਕੋਈ ਬਿਲਕੁਲ। ਇੱਕ ਛੋਟੇ ਲੈਵਲ ਤੋਂ ਫੈਮਿਲੀ, ਕਿਉਂਕਿ ਡੋਮੈਸਟਿਕ ਵਾਇਲੈਂਸ ਲਾਜ਼ ਇੰਨੇ ਸਟ੍ਰਿਕਟ ਨੇ, ਕਈ ਵਾਰੀ ਬੰਦੇ ਨੇ ਕੁਝ ਨਹੀਂ ਵੀ ਕੀਤਾ ਹੁੰਦਾ, ਤੇ ਉਹ ਛੋਟੀ ਫਸ ਵੀ ਨੇਬਰ ਜਾਂਦਾ, ਕੰਪਲੇਂਟ ਕਰ ਹੁੰਦਾ ਦਿੰਦਾ ਵੀ ਹੈ ਨਾ, ਆ। ਤੇ ਦੋਨੋਂ ਜੀ, ਜਣੇ ਜੀ। ਫਸ ਜਾਂਦੇ ਨੇ। ਤੇ ਉਹਨਾਂ ਨੂੰ ਫਿਰ ਕੇਸ ਬਾਏ ਕੇਸ ਬੇਸਿਸ ਹੈ, ਪਰ ਜਿਹੜੇ ਫੈਲਨੀ ਐਗਰੀਵੇਟਿਡ ਫੈਲਨੀਜ਼ ਹੈ ਉਹਨਾਂ ਨੂੰ ਤਾਂ ਸਿੱਧੇ ਇਹਨਾਂ ਨੇ ਕਿਹਾ ਕਿ ਤੁਸੀਂ ਨਹੀਂ ਅਪਲਾਈ ਕਰ ਸਕਦੇ, ਹੈ ਨਾ। ਓਕੇ। ਸੋ ਤੁਸੀਂ TPS ਵਾਲਿਆਂ ਦੀ ਗੱਲ ਕਰ ਰਹੇ ਸੀਗੇ, ਪਿਛਲੇ ਦਿਨਾਂ 'ਚ ਆਈ ਥਿੰਕ ਸੁਪਰੀਮ ਕੋਰਟ ਨੇ ਵੀ ਕੁਛ ਅਜਿਹੀ ਇੱਕ ਰੂਲਿੰਗ ਦਿੱਤੀ ਸੀ ਵੀ ਇਹਨਾਂ ਦੇ ਉਨੇ ਅਧਿਕਾਰ ਨਹੀਂ ਆ ਜਿੰਨੇ ਇੱਕ ਆਮ ਜਿਹੜੇ ਇੱਥੇ ਬੰਦਾ ਰਹਿ ਰਿਹਾ ਹੁੰਦਾ ਹੈ ਉੱਦਾਂ ਆ, ਵੀ ਜ਼ਰੂਰੀ ਨਹੀਂ ਆ ਵੀ ਤੁਹਾਡੀ ਜਿਹੜੀ ਸੁਣਵਾਈ ਹੈ ਅੱਗੇ ਜਿਹੜੀ ਉਹ ਸੁਣੀ ਜਾਵੇ। ਸੋ ਉਸ ਨੂੰ ਇਹਨਾਂ ਨੇ ਇਸ ਦੇ ਵਿੱਚ ਕਿਸ ਤਰੀਕੇ ਦੇ ਨਾਲ ਜਿਹੜਾ ਉਹਨਾਂ ਨੇ ਐਡ ਕੀਤਾ ਆ ਵੀ ਕਿੱਦਾਂ ਕਰਾਂਗੇ? ਇਹ ਕਹਿੰਦੇ ਆ ਵੀ ਤੁਹਾਨੂੰ ਅਸੀਂ ਅਧਿਕਾਰ ਦੇਵਾਂਗੇ, ਹੁਣ ਇਹ ਸੁਪਰੀਮ ਕੋਰਟ ਦੇ ਉੱਤੋਂ ਦੀ ਜਾ ਕੇ ਕਿੱਦਾਂ ਕਰ ਸਕਦੇ ਆ? ਸੁਪਰੀਮ ਕੋਰਟ ਦੇ ਪਹਿਲਾਂ ਤਾਂ ਕਈ ਸਾਰੇ ਡਿਸੀਜਨ ਆ, ਮੈਨੂੰ ਪਤਾ ਨਹੀਂ ਤੁਸੀਂ ਐਗਜ਼ੈਕਟਲੀ ਕਿਹਦੀ ਗੱਲ ਕਰਦੇ ਆ, ਪਰ ਮੋਸਟਲੀ ਜਿਹੜੀ ਆਰਗੂਮੈਂਟ ਸੀਗੀ TPS ਵਾਲਿਆਂ ਦੀ ਕੀ ਸੀਗੀ ਕਿ ਜਦੋਂ ਜਿਹਨੂੰ TPS ਮਿਲ ਗਿਆ, ਭਾਵੇਂ ਬੰਦਾ ਕੱਚਾ ਇੱਥੇ ਆਇਆ, ਕਿ TPS ਨੂੰ ਆਪਾਂ ਐਡਮਿਸ਼ਨ ਮੰਨਾਂਗੇ ਕਿ ਨਹੀਂ ਮੰਨਾਂਗੇ। ਉਹ ਰੈਲੇਵੈਂਟ ਇਸ ਲਈ ਹੁੰਦਾ ਹੈ ਕਿ ਜੇ TPS ਨੂੰ ਆਪਾਂ ਐਡਮਿਸ਼ਨ ਮੰਨਦੇ ਆ, ਇੰਸਪੈਕਟਡ ਐਂਡ ਐਡਮਿਟਡ, ਫਿਰ ਤੁਸੀਂ ਇੱਥੇ US ਸਿਟੀਜ਼ਨ ਨਾਲ ਵਿਆਹ ਕਰਾ ਕੇ ਸਿੱਧਾ ਹੀ ਪੱਕੇ ਹੋ ਸਕਦੇ ਹੋ, ਤੁਹਾਨੂੰ ਬਾਹਰ ਜਾਣ ਦੀ ਲੋੜ ਨਹੀਂ ਹੈਗੀ। ਸੋ ਮੁੱਦਾ ਸਾਰਾ ਇਹ ਸੀਗਾ ਕਿ ਜੇ TPS ਵਾਲਿਆਂ ਨੂੰ ਉਹ ਐਡਮਿਟਡ ਮੰਨਦੇ ਆ, ਤੇ ਫਿਰ ਮੰਨ ਲਓ ਕਿ ਕੋਈ ਕੱਚਾ ਬੰਦਾ ਆਇਆ ਨੇਪਾਲ ਤੋਂ ਜਾਂ ਕਿਸੇ ਕੰਟਰੀ ਤੋਂ, ਜੇ ਉਹਨੂੰ ਤੁਸੀਂ ਐਡਮਿਸ਼ਨ ਮੰਨਦੇ ਹੋ ਤੇ ਫਿਰ ਮਤਲਬ ਉਹ ਸਿੱਧਾ ਹੀ ਡਾਇਰੈਕਟਲੀ ਸਿਟੀਜ਼ਨ ਨਾਲ ਵਿਆਹ ਕਰਾ ਕੇ ਹੋ ਜਾਂਦਾ। ਤੇ ਉਸ ਚੀਜ਼ 'ਤੇ ਡਿਬੇਟ ਸੀਗਾ। ਗੁੱਡ ਕੁਐਸਚਨ। ਇਹ ਵਾਲਾ ਬਿੱਲ ਜਿਹੜਾ ਹੈਗਾ ਸਪੈਸ਼ਲੀ ਉਹਨੇ ਇਹ ਵੀ ਐਡਰੈਸ ਕੀਤਾ ਕਿ ਜਿਹੜਾ TPS ਵਾਲਾ ਉਹਨੂੰ ਆਪਾਂ ਐਡਮਿਸ਼ਨ ਮੰਨਾਂਗੇ ਇਸ ਪਰਪਸ ਲਈ, ਕਿ ਉਹ ਵਾਲਾ ਸਾਰਾ ਲਿਟੀਗੇਸ਼ਨ ਵਾਲਾ ਸੁਪਰੀਮ ਕੋਰਟ ਤੱਕ ਵਾਲਾ ਉਹਨਾਂ ਨੇ ਮਸਲਾ ਹੀ ਖਤਮ ਕਰ ਦੇਣਾ ਜੇ ਪਾਸ ਹੋ ਜਾਂਦਾ ਬਿੱਲ। ਓਕੇ। ਸੋ ਬਿਲਕੁਲ। ਸੋ ਸਰੋਤੇ ਇੱਕ ਵਾਰੀ ਫਿਰ ਤੁਹਾਨੂੰ ਦੱਸਦੇ ਜਾਈਏ, ਇਹ ਅਜੇ ਬਿੱਲ 3 ਪੌੜੀਆਂ ਆ। ਪਹਿਲੀ ਪੌੜੀ ਇਸ ਨੇ ਜਿਹੜੀ ਉਹ ਚੜ੍ਹੀ ਆ, ਹਾਊਸ ਦੇ ਵਿੱਚ ਅਜੇ ਪਾਸ ਹੋਇਆ ਆ, ਸੈਨੇਟ ਦੇ ਵਿੱਚ ਕਦੋਂ ਜਾਊਗਾ, ਪਾਸ ਹੋਊਗਾ ਨਹੀਂ ਹੋਊਗਾ, ਫਿਲਬਸਟਰ ਹੋਊਗਾ ਜਾਂ ਉਹਨਾਂ ਨੂੰ ਰਿਪਬਲਿਕਨਸ ਦੀ ਸਪੋਰਟ ਮਿਲੂਗੀ। ਜੇ ਸੈਨੇਟ ਦੇ ਵਿੱਚੋਂ ਐਜ਼ ਇਟ ਇਜ਼ ਇਹ ਪਾਸ ਹੁੰਦਾ ਆ, ਫਿਰ ਜਿਹੜੇ ਰਾਸ਼ਟਰਪਤੀ ਬਾਈਡਨ ਆ ਉਹਨਾਂ ਦੇ ਕੋਲ ਜਾਊਗਾ, ਫਿਰ ਇਹ ਕਾਨੂੰਨ ਬਣੂਗਾ, ਤੇ ਫਿਰ ਇਹ ਸਾਰੇ ਜਾਣੇ ਲੋਕ ਇਸ ਚੀਜ਼ ਦੇ ਲਈ ਜਿਹੜੇ ਐਲੀਜੀਬਲ ਆ ਉਹ ਹੋ ਸਕਣਗੇ। ਅਤੇ ਜਾਂ ਫਿਰ ਸੈਨੇਟ ਦੇ ਵਿੱਚ ਕੁਛ ਇਸ ਦੇ ਵਿੱਚ ਸੋਧਾਂ ਕੀਤੀਆਂ ਜਾਂਦੀਆਂ, ਅਤੇ ਫਿਰ ਜੇ ਸੋਧ ਕੇ ਉਸ ਨੂੰ ਪਾਸ ਕੀਤਾ ਜਾਂਦਾ ਹੈ ਤਾਂ ਉਹ ਫਿਰ ਮੁੜ ਦੁਬਾਰਾ ਹਾਊਸ 'ਚ ਜਾਊਗਾ, ਫਿਰ ਉਸ ਨੂੰ ਉੱਥੇ ਪਾਸ ਹੋਣਾ ਪਊਗਾ। ਅਤੇ ਕਹਿਣ ਦਾ ਮਤਲਬ ਆ ਵੀ ਜਿਹੜਾ ਵੀ ਬਿੱਲ ਪਾਸ ਹੋਊਗਾ ਕਿਸੇ ਵੀ ਇੱਕ ਸਦਨ 'ਚ, ਡਿੱਟੋ ਬਿੱਲ ਜਿਹੜਾ ਉਹ ਦੂਜੇ ਸਦਨ 'ਚ ਵੀ ਪਾਸ ਹੋਣਾ ਚਾਹੀਦਾ ਹੈ। ਦੋਨੋਂ ਸਦਨਾਂ ਦੀ ਸੇਮ ਬਿੱਲ ਦੇ ਉੱਤੇ ਮੋਹਰ ਲੱਗੂਗੀ, ਫਿਰ ਉਸ ਤੋਂ ਬਾਅਦ ਦੇ ਵਿੱਚ ਰਾਸ਼ਟਰਪਤੀ ਦੇ ਕੋਲ ਜਿਹੜਾ ਇਹ ਜਾਂਦਾ ਹੁੰਦਾ ਆ। ਸੋ ਬਹੁਤ ਸਾਰੇ ਲੋਕਾਂ ਨੂੰ ਇੱਦਾਂ ਲੱਗੂਗਾ ਵੀ ਬਹੁਤ ਜਲਦੀ ਇਨਫੋਰਮੇਸ਼ਨ ਆ ਗਈ ਆ, ਕਿੱਦਾਂ ਕਰੀਏ, ਕਿਵੇਂ ਕਰੀਏ। ਸੋ ਤੁਹਾਡੀ ਸਹੂਲਤ ਦੇ ਲਈ ਆਪਾਂ ਇਹ ਜਿਹੜਾ ਪ੍ਰੋਗਰਾਮ ਆ YouTube 'ਤੇ ਵੀ ਪਾਉਣਾ ਆ, Facebook 'ਤੇ ਵੀ ਇਹ ਜਿਹੜਾ ਨਾਲ ਦੇ ਨਾਲ ਚੱਲਣਾ ਆ, ਅਤੇ ਪੰਜਾਬੀ ਰੇਡੀਓ USA ਦੀ ਐਪ ਦੇ ਵਿੱਚ ਪੋਡਕਾਸਟ ਦੇ ਉੱਤੇ ਵੀ ਜਿਹੜਾ ਹੋਣਾ ਆ। ਤੁਸੀਂ ਇਸ ਪ੍ਰੋਗਰਾਮ ਨੂੰ ਜਦੋਂ ਮਰਜ਼ੀ ਮੁੜ ਕੇ ਦੁਬਾਰਾ ਰਿਵਾਈਂਡ ਕਰਕੇ ਜਿਹੜਾ ਉਹ ਤੁਸੀਂ ਸੁਣ ਸਕਦੇ ਆ ਵੀ ਕਿਹੜੀ ਚੀਜ਼ ਤੁਹਾਡੇ ਉੱਤੇ ਜਿਹੜੀ ਇਹ ਲਾਗੂ ਹੋ ਸਕਦੀ ਹੈ ਜੇ ਤੁਸੀਂ ਇਸ ਚੀਜ਼ ਦੇ ਜਿਹੜੇ ਅਧੀਨ ਆਉਂਦੇ ਆ। ਸੋ ਰਾਈਟ ਨਾਓ ਆਪਾਂ ਜਿਹੜੀ ਡਾਕਾ ਵਾਲਿਆਂ ਦੀ ਜਿਹੜੀ ਆ ਉਹ ਗੱਲ ਕਰ ਰਹੇ ਸੀਗੇ। ਸੋ ਹੁਣ ਜਿਹੜੀ ਅਗਲਾ ਜਿਹੜਾ ਦੂਸਰਾ ਬਿੱਲ ਸੀਗਾ ਵਰਕ ਫੋਰਸ ਮਾਡਰਨਾਈਜੇਸ਼ਨ ਵਾਲਾ ਜਿਹੜਾ ਹੈਗਾ, ਸੋ ਬੇਸਿਕਲੀ ਕਹਿ ਲਓ ਵੀ ਜਿਹੜੇ ਫਾਰਮ ਵਰਕਰ ਆ ਉਹਨਾਂ ਦੇ ਲਈ ਇੱਕ ਗ੍ਰੀਨ ਕਾਰਡ ਦਾ ਰਾਹ, ਰੀਗਨ ਦੇ ਐਰਾ ਵਾਂਗੂ ਇੱਕ ਐਮਨੈਸਟੀ ਵਾਂਗੂ ਕੁਛ ਇੱਦਾਂ ਦਾ ਜਿਹੜੇ ਲੋਕ ਉਸ ਦੀ ਤੁਲਨਾ ਕਰਕੇ ਦੇਖ ਰਹੇ ਆ। ਸੋ ਹੁਣ ਇਸ ਦੇ ਬਾਰੇ ਵੀ ਦੱਸ ਦਿਓ ਜੀ ਵੀ ਇਹ ਵਰਕ ਫੋਰਸ ਨੂੰ ਕਿੱਦਾਂ ਇਹਨਾਂ ਨੇ ਮਾਡਰਨ ਕਰਨਾ ਜੀ। ਹੁਣ ਜੀ ਪਹਿਲਾਂ ਤਾਂ ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਐਕਟ ਕਿਉਂ ਪਾਸ ਕੀਤਾ, ਕੌਣ ਇਹਦੇ ਥੱਲੇ ਆਉਂਦੇ ਨੇ। ਇਹ ਨਹੀਂ ਕਿ ਹਰੇਕ ਜਣਾ ਹੀ ਕੋਈ ਕਹੂਗਾ ਕਿ ਮੈਂ ਫਾਰਮ ਵਰਕਰ ਬਣ ਗਿਆ। ਤੇ ਇਹ ਜਿਹੜੀਆਂ ਪ੍ਰੋਵੀਜ਼ਨਸ ਆ ਇਹਨਾਂ ਨੂੰ ਧਿਆਨ ਨਾਲ ਸੁਣਿਓ, ਕਿਉਂਕਿ ਬੜੀਆਂ ਸਾਰੀਆਂ ਕਾਲਾਂ ਆਈਆਂ ਕਿ ਭਾਜੀ ਮੈਂ 1099 ਲੈ ਲਵਾਂ ਪਿਛਲੇ ਸਾਲ ਦਾ, ਮੈਂ ਆਪਣਾ ਸ਼ੋਅ ਕਰ ਦੇਵਾਂ ਕਿ ਮੈਂ ਫਾਰਮ ਵਰਕਰ ਸੀਗਾ। ਨਹੀਂ, ਉਹਦੇ ਨਾਲ ਤੁਹਾਡੀ ਗੱਲ ਨਹੀਂ ਬਣਨੀ, ਅਤੇ ਨਾ ਹੀ ਸਿਰਫ ਤੁਹਾਡੀ ਉਹਦੇ ਨਾਲ ਗੱਲ ਨਹੀਂ ਬਣਨੀ ਹੈ, ਬਲਕਿ ਤੁਸੀਂ ਜਿਹੜਾ ਜੇ ਤੁਸੀਂ ਟਰੱਕ ਚਲਾ ਰਹੇ ਹੋ ਨਿਊਯਾਰਕ ਦੇ ਵਿੱਚ, ਤੁਸੀਂ ਇਹ ਨਹੀਂ ਕਹਿ ਸਕਦੇ ਕਿ ਮੈਂ ਕੈਲੀਫੋਰਨੀਆ ਦੇ ਵਿੱਚ ਫਾਰਮ ਵਰਕਰ ਸੀਗਾ। ਅਤੇ ਉਹਦੇ ਨਾਲ ਤੁਹਾਡੀ ਜਿਹੜੀ ਅਸਾਈਲਮ ਦੀ ਕ੍ਰੈਡੀਬਿਲਿਟੀ ਹੈ ਉਹ ਵੀ ਖਰਾਬ ਹੋ ਜਾਣੀ ਹੈ। ਸੋ 1099 ਦਾ ਆਈ ਐਮ ਨੋਟ ਅ ਅਕਾਊਂਟੈਂਟ, ਪਰ ਇੱਕ ਟਾਈਮ ਪੀਰੀਅਡ ਹੁੰਦਾ ਕਿ ਜਨਵਰੀ ਤੱਕ ਉਹਨਾਂ ਨੇ ਦੇਣੇ ਹੁੰਦੇ ਆ, 1099 ਇਸ਼ੂ ਕਰਨੇ ਹੁੰਦੇ ਨੇ, W2 ਇਸ਼ੂ ਕਰਨੇ ਹੁੰਦੇ ਨੇ, ਅਤੇ ਉਸ ਤੋਂ ਬਾਅਦ ਵੀ ਉਹ ਇਸ਼ੂ ਹੋ ਸਕਦੇ ਨੇ। ਇੰਪਲੋਇਰ ਬਾਅਦ 'ਚ ਵੀ ਐਡਿਟਡ ਲੇਟਰ ਸਬਮਿਟ ਕਰ ਸਕਦਾ ਹੈ। ਪਰ ਤੁਸੀਂ ਇਹ ਗੱਲ ਦਾ ਧਿਆਨ ਰੱਖਿਓ ਕਿ ਜਦੋਂ ਇਮੀਗ੍ਰੇਸ਼ਨ ਨੇ ਜਾਣਾ ਹੈ ਉਹਨਾਂ ਨੇ ਤੁਹਾਨੂੰ ਕੁਐਸਚਨ ਕਰਨਾ ਹੈ ਕਿ ਤੁਹਾਨੂੰ ਜਨਵਰੀ 'ਚ ਕਿਉਂ ਨਹੀਂ 1099 ਇਸ਼ੂ ਹੋਇਆ, ਤੁਹਾਨੂੰ ਮਾਰਚ 'ਚ ਕਿਉਂ ਤੁਸੀਂ ਕੀਤਾ, ਅਤੇ ਇਹਦਾ ਕੀ ਕਨੈਕਸ਼ਨ ਹੈ ਕਿ ਜਦੋਂ ਤੁਹਾਡੇ ਬਿੱਲ ਪਾਸ ਹੋਏ ਉਸ ਤੋਂ ਬਾਅਦ ਹੀ ਤੁਹਾਡੇ ਕੋਲ ਇੱਕਦਮ ਹੀ 1099 ਆ ਗਿਆ। ਪਹਿਲਾਂ ਤੁਹਾਡੇ ਤੁਸੀਂ 2019 'ਚ ਨਹੀਂ ਕੰਮ ਕੀਤਾ, 18 'ਚ ਨਹੀਂ ਕੰਮ ਕੀਤਾ, 17 'ਚ ਨਹੀਂ ਕੰਮ ਕੀਤਾ, ਅਤੇ ਮਾਰਚ 2021 ਦੇ ਵਿੱਚ ਤੁਸੀਂ 1099 ਤੁਹਾਡੇ ਕੋਲ ਆ ਗਿਆ ਜਿਹੜਾ ਕਿ ਸ਼ੋਅ ਕਰਦਾ ਤੁਸੀਂ ਐਗਰੀਕਲਚਰ ਵਰਕਰ ਸੀਗੇ। ਸੋ ਪਹਿਲਾਂ ਤਾਂ ਉਹ
ਦੇਖ ਕੇ ਕਰਿਓ। ਕਾਫੀ ਲੋਕ ਪਿਛਲੀ ਵਾਰੀ ਵੀ ਫਾਰਮ ਵਰਕਰ ਵਾਲਾ ਜਦੋਂ ਬਿੱਲ ਪਾਸ ਹੋਏ ਸੀਗੇ, ਬੜੇ ਲੋਕਾਂ ਨੇ ਫਰਾਡ ਕੀਤਾ ਸੀਗਾ। ਇਮੀਗ੍ਰੇਸ਼ਨ ਉਦੋਂ ਪ੍ਰੀਪੇਅਰਡ ਨਹੀਂ ਸੀਗੀ। ਕਾਫੀ 20 ਸਾਲ ਤੱਕ ਉਹੀ ਜੱਦੋਜਹਿਦ ਚੱਲਦੀ ਰਹੀ, ਬੜੀ ਲਿਟੀਗੇਸ਼ਨ ਹੋਈ ਲੂਲ ਐਕਸ ਵਾਲੀ। ਹੁਣ ਐਤਕੀ ਉਹ ਪ੍ਰੀਪੇਅਰਡ ਆ, ਉਹਨਾਂ ਨੂੰ ਪਤਾ ਹੈ ਕਿ ਕਿੱਦਾਂ ਕੀ ਐਵੀਡੈਂਸ ਹੈ, ਕਿੱਦਾਂ ਆਪਾਂ ਪਤਾ ਕਰਨਾ ਹੈ ਕਿ ਕੌਣ ਫਾਰਮ ਵਰਕਰ ਸੀਗਾ ਅਤੇ ਕੌਣ ਨਹੀਂ ਸੀਗਾ ਜੀ। ਇਹਦੇ ਵਿੱਚ ਹੁਣ ਕੀ ਹੈ ਕਿ ਜਿਹੜਾ ਇਹਨਾਂ ਦੀ ਜਿਹੜੀ ਸੋਚ ਹੈ ਉਹ ਇਹ ਹੈ ਕਿ ਜਿਹੜਾ ਅਮਰੀਕਨ ਐਗਰੀਕਲਚਰ ਸੈਕਟਰ ਹੈ ਉਹ ਕਾਫੀ ਜ਼ਿਆਦਾ ਸਟਰਗਲ ਕਰਦਾ ਹੈ ਲੇਬਰਸ ਵਰਕਫੋਰਸ ਦੀ ਸਪਲਾਈ ਕਰਕੇ। ਜੀ। ਕੋਵਿਡ-19 ਪੈਂਡੇਮਿਕ ਦੇ ਵਿੱਚ ਕਾਫੀ ਜ਼ਿਆਦਾ ਇਹਨਾਂ ਨੂੰ ਪ੍ਰੋਬਲਮਸ ਆਈਆਂ ਵਰਕਫੋਰਸ ਦੇ ਕਰਕੇ। ਵੀਜ਼ਾ ਵਗੈਰਾ ਸੀਗੇ, ਬਾਰਡਰ ਵਗੈਰਾ ਬੰਦ ਹੋ ਗਏ ਸੀਗੇ, ਅਤੇ ਇਹਨਾਂ ਨੂੰ ਆਲਮੋਸਟ ਇਹਨਾਂ ਨੇ ਕਲਾਸੀਫਾਈ ਕੀਤਾ ਸੀਗਾ ਕਿ ਇਹ ਵੀ ਅਸੈਂਸ਼ੀਅਲ ਵਰਕਰਸ ਨੇ, ਅਤੇ ਇਹਨਾਂ ਨੂੰ ਵੀਜ਼ੇ ਵਗੈਰਾ ਇਹਨਾਂ ਨੇ ਦਿੱਤੇ ਸੀਗੇ ਡਾਕਟਰਾਂ ਦੇ ਨਾਲ ਰੱਖ ਕੇ। ਇਹ ਫਿਰ ਕਹਿੰਦੇ ਕਿ ਡਿਮਨਿਸ਼ਿੰਗ ਸਪਲਾਈ ਹੈ US ਵਰਕਫੋਰਸ ਦੀ, ਅਤੇ ਆਪਾਂ ਬਹੁਤ ਜ਼ਿਆਦਾ ਤੇਜ਼ੀ ਨਾਲ ਆਪਾਂ ਫੋਰਨ ਕੰਟਰੀਜ਼ 'ਤੇ ਆਪਾਂ ਡਿਪੈਂਡ ਹੋ ਰਹੇ ਹਾਂ, ਹੈ ਨਾ, ਅਤੇ ਬਾਹਰੋਂ ਦੀ ਸਾਨੂੰ ਸਮਾਨ ਮੰਗਾਉਣਾ ਪੈ ਰਿਹਾ ਹੈ। ਅਤੇ ਬਿਨਾਂ ਕਹਿੰਦੇ ਫੋਰਨ ਵਰਕਰਸ ਦੇ ਜਿੰਨੇ ਵੀ US ਫਾਰਮਸ ਨੇ ਉਹ ਆਊਟ ਆਫ ਬਿਜ਼ਨਸ ਜਾਊਗੇ, ਜਿਹੜਾ ਕਿ ਇੱਕ ਇਕੋਨਮੀ 'ਤੇ ਬਹੁਤ ਵੱਡਾ ਰਿਪਲ ਇਫੈਕਟ ਭੇਜੂਗਾ, ਜਿਹਦੇ ਨਾਲ ਕਿ ਸਾਡੀ ਜਿਹੜੀ ਰਿਲਾਇੰਸ ਆ ਉਹ ਇੰਪੋਰਟਡ ਫੂਡ 'ਤੇ ਜ਼ਿਆਦਾ ਵਧੂਗੀ। ਜੇ ਸਾਡੀ ਇੰਪੋਰਟਡ ਫੂਡ 'ਤੇ ਜ਼ਿਆਦਾ ਰਿਲਾਇੰਸ ਵਧੂਗੀ, ਸਾਡੇ ਫਿਰ ਟ੍ਰੇਡ ਡੈਫੀਸਿਟ ਆਊਗੇ, ਸਾਨੂੰ ਪੈਸੇ ਖਰਚਣੇ ਪਊਗੇ, ਫਿਰ ਆਪਾਂ ਬਹੁਤ ਜ਼ਿਆਦਾ ਡੇਂਜਰਸ ਤਰੀਕੇ ਨਾਲ ਫੋਰਨ ਕੰਟਰੀਜ਼ 'ਤੇ ਡਿਪੈਂਡ ਕਰਾਂਗੇ, ਜਿਹੜੀ ਸਾਡੀ ਐਜ਼ ਅਮਰੀਕਾ ਐਜ਼ ਅ ਲੀਡਰ ਸਾਡੀ ਪੋਜੀਸ਼ਨ ਨੂੰ ਕੰਪਰੋਮਾਈਜ਼ ਕਰ ਸਕਦਾ ਹੈ, ਅਤੇ ਸਾਡੀ ਹੈਲਥ ਐਂਡ ਸੇਫਟੀ ਜਿਹੜੀ ਸਾਡੀ ਨੈਸ਼ਨਲ ਫੂਡ ਸਪਲਾਈ ਹੈ ਉਹਨੂੰ ਕੰਪਰੋਮਾਈਜ਼ ਕਰ ਸਕਦਾ ਹੈ। ਸੋ ਇਹਨਾਂ ਨੇ ਲੌਂਗ ਟਰਮ ਦੇ ਵਿੱਚ ਬੜੇ ਵੱਡੇ ਲੈਵਲ 'ਤੇ ਸੋਚ ਕੇ ਇਹ ਬਿੱਲ ਪਾਸ ਕੀਤਾ ਹੈ, ਅਤੇ ਉਹ ਕਹਿੰਦੇ ਕਿ ਸਾਨੂੰ ਇਹ ਲੋੜ ਹੈ ਕਿ ਸਾਡੇ ਜਿਹੜੀ ਐਗਰੀਕਲਚਰ ਸੈਕਟਰ ਹੈ ਨਾ ਉਹ ਸਟੇਬਲ ਹੋਣਾ ਚਾਹੀਦਾ ਹੈ। ਇਹ ਸਾਡਾ ਨਾ ਹੀ ਸਿਰਫ ਸਾਡੀ ਫੂਡ ਸਪਲਾਈ ਨੂੰ ਮੇਨਟੇਨ ਕਰਦਾ ਹੈ, ਬਲਕਿ ਜਿਹੜਾ ਸਾਡਾ ਅਮਰੀਕਨ ਰੂਰਲ ਹੈਰੀਟੇਜ ਹੈ, ਜਿੱਦਾਂ ਫਾਰਮਿੰਗ ਕਾਫੀ ਵੱਡਾ ਖਿੱਤਾ ਅਤੇ ਮੰਨਿਆ ਜਾਂਦਾ ਹੈ ਕਿ ਉਹ ਲੋਕਾਂ ਨੂੰ ਰੁਲਣਾ ਨਾ ਪਵੇ, ਉਹਨਾਂ ਨੂੰ ਵਰਕਫੋਰਸ ਅਵੇਲੇਬਲ ਹੋਵੇ, ਤਾਂ ਕਿ ਜਿਹੜਾ ਇੱਕ ਐਵਰੇਜ ਅਮਰੀਕਨ ਫਾਰਮਰ ਹੈਗਾ ਉਹ ਵਧੀਆ ਤਰੀਕੇ ਨਾਲ ਆਪਣਾ ਫਾਰਮ ਰਨ ਕਰ ਸਕੇ। ਅਤੇ ਸੇਮ ਤਰੀਕੇ ਨਾਲ ਜਿਹੜਾ ਪਹਿਲਾ ਡਾਕਾ ਵਾਲਾ ਬਿੱਲ ਸੀਗਾ, ਇਹ ਵੀ ਬਿੱਲ ਜਿਹੜਾ ਹੈ 3 ਹਿੱਸਿਆਂ 'ਚ ਵੰਡਿਆ ਹੋਇਆ। ਓਕੇ। ਇਹਦੇ 3 ਮੁੱਖ ਹਿੱਸੇ, ਪਹਿਲਾ ਤਾਂ ਇਹ ਹੈਗਾ ਕਿ ਸਭ ਤੋਂ ਪਹਿਲਾ ਹਿੱਸਾ ਇਹਨਾਂ ਦਾ ਇਹ ਹੈ ਕਿ ਜਿਹੜਾ ਡੋਮੈਸਟਿਕ ਐਗਰੀਕਲਚਰ ਵਰਕਰ ਹੈਗਾ ਉਹਨੂੰ ਸਿਕਿਉਰ ਕਰਨਾ ਆਪਾਂ। ਇਹਦੇ ਵਾਸਤੇ ਉਹਨਾਂ ਨੇ ਕੀ ਕਿਹਾ ਕਿ ਜਿਹੜੇ ਵੀ ਐਗਰੀਕਲਚਰ ਵਰਕਰ ਸੀਗੇ, ਉਹਨਾਂ ਦੇ ਸਪਾਊਸ ਸੀਗੇ ਜਾਂ ਮਾਈਨਰ ਬੱਚੇ ਸੀਗੇ, ਉਹਨਾਂ ਨੂੰ ਆਪਾਂ ਲੀਗਲ ਸਟੇਟਸ ਦੇਣਾ ਹੈ ਜੇ ਉਹ ਆਪਣੀ ਖੇਤੀਬਾੜੀ ਦੇ ਕਿੱਤੇ ਦੇ ਵਿੱਚ ਕੰਟੀਨਿਊਅਸ ਇੰਪਲੋਇਮੈਂਟ ਰੱਖਦੇ ਨੇ। ਹੁਣ ਇਹਦੀ ਪ੍ਰੋਵੀਜ਼ਨਸ ਕੀ ਹੈਗੀਆਂ? ਇਹਦੀਆਂ ਪ੍ਰੋਵੀਜ਼ਨਸ ਇਹ ਨਹੀਂ ਹੈਗੀਆਂ ਕਿ ਤੁਸੀਂ ਹੁਣ ਟਿਕਟੋਕ 'ਤੇ ਕਿਤੇ ਵੀਡੀਓ ਸੁਣ ਲਈ, YouTube 'ਤੇ ਉਹਨਾਂ ਨੇ ਕਿਹਾ ਕਿ ਜੀ ਤੁਸੀਂ 6 ਮਹੀਨੇ ਲਾ ਲਏ ਤੁਹਾਨੂੰ ਗ੍ਰੀਨ ਕਾਰਡ ਮਿਲ ਜਾਣਾ, ਹੈ ਨਾ, ਇੱਦਾਂ ਨਹੀਂ ਹੋਣਾ। ਜਿਹੜਾ ਹੁਣ ਮੈਂ ਸੈਕਸ਼ਨ ਦੱਸਣ ਜਾ ਰਿਹਾ ਨਾ, ਇਹਨੂੰ ਧਿਆਨ ਨਾਲ ਸੁਣਿਓ, ਇਹ ਬੜੇ ਸਾਰੇ ਪੰਜਾਬੀਆਂ ਨੂੰ ਮੈਟਰ ਕਰੂਗਾ। ਹੁੰਦਾ ਕੀ ਹੈ ਕਿ ਲੋਕੀ ਤੁਹਾਡੇ ਨਾਲ ਛੋਟੀ ਜਿਹੀ ਤੁਹਾਨੂੰ ਐਲੀਜੀਬਿਲਟੀ ਦਵਾ ਕੇ ਤੁਹਾਡੇ ਕੋਲ ਪੈਸੇ ਲੈ ਕੇ ਤੁਹਾਡਾ ਗ੍ਰੀਨ ਕਾਰਡ ਫਾਈਲ ਕਰ ਦਿੰਦੇ ਨੇ, ਅਤੇ ਬਾਅਦ 'ਚੋਂ ਸਾਰੇ ਡਿਨਾਈ ਹੁੰਦੇ ਨੇ, ਕਿਉਂਕਿ ਤੁਹਾਨੂੰ ਪਤਾ ਨਹੀਂ ਹੁੰਦਾ ਕਿ ਕਿਸ ਗੱਲ ਕਰਕੇ ਡਿਨਾਈ ਹੋ ਰਿਹਾ। ਸੋ ਜਿਹੜਾ ਇਹ ਸੈਕਸ਼ਨ ਹੈ ਨਾ, ਇਹਦੀ ਰਿਕੁਆਇਰਮੈਂਟਸ ਧਿਆਨ ਨਾਲ ਸੁਣਿਓ। ਸਭ ਤੋਂ ਪਹਿਲਾਂ ਤਾਂ ਉਹ ਇਹ ਹੈ ਕਿ ਉਹ ਕਹਿੰਦੇ ਕਿ ਸਰਟੀਫਾਈਡ ਐਗਰੀਕਲਚਰਲ ਵਰਕਰ ਇੱਕ ਡੈਜ਼ਿਗਨੇਸ਼ਨ ਦੇਣਾ ਹੈ, CAW। ਓਕੇ। ਹੁਣ ਇਸ ਤੋਂ ਪਹਿਲਾਂ ਤੁਸੀਂ ਇਹ ਅੱਗੇ ਦੂਜੀਆਂ ਦੱਸੋ, ਕਿਉਂਕਿ ਹੁਣ ਐਗਰੀਕਲਚਰ ਵਰਕਰ ਇੱਕ ਬਰੋਡ ਟਰਮ ਬਣ ਜਾਣੀ ਆ। ਜਿਹੜਾ ਪੈਕਿੰਗ ਕਰਦਾ ਆ ਕਿ ਉਹ ਵੀ ਐਗਰੀਕਲਚਰ ਵਰਕਰ ਆ, ਜਾਂ ਜਿਹੜਾ ਇਕੱਲਾ ਖੇਤਾਂ ਦੇ ਵਿੱਚ ਹੀ ਕੰਮ ਕਰ ਰਿਹਾ ਉਹ ਐਗਰੀਕਲਚਰ ਵਰਕਰ ਆ, ਜਾਂ ਜਿਹੜਾ ਟਰੱਕਰ ਆ, ਜਿਹੜੇ ਖੇਤੀਬਾੜੀ ਦਾ ਸਮਾਨ ਢੋਆ ਢੁਆਈ ਕਰ ਰਿਹਾ ਹੈ, ਕੀ ਉਹ ਐਗਰੀਕਲਚਰ ਵਰਕਰ ਆ? ਕੁਛ ਇਹਨਾਂ ਨੇ ਇਸ ਚੀਜ਼ ਨੂੰ ਡਿਫਾਈਨ ਕੀਤਾ? ਇਸੇ ਚੀਜ਼ 'ਤੇ ਤਾਂ ਫਿਰ ਲਾਇਰ ਦਾ ਕੰਮ ਆ ਜਾਂਦਾ ਕਿ ਜਿਹੜਾ ਬੰਦਾ ਸਰਟੀਫਾਈਡ ਐਗਰੀਕਲਚਰ ਵਰਕਰ ਆ ਸਕਦਾ। ਜਿੱਦਾਂ ਮੈਂ ਦੱਸਿਆ ਕਿ ਲਾਅ ਜਦੋਂ ਪਾਸ ਹੁੰਦਾ ਉਹ ਥੋੜ੍ਹਾ ਬਰੋਡ ਸਵੀਪਿੰਗ ਹੁੰਦਾ ਹੈ। ਉਹਦੇ ਵਿੱਚ ਤੁਸੀਂ ਆਪਣੇ ਆਪ ਨੂੰ ਪ੍ਰੈਜ਼ੈਂਟ ਕਰਦੇ ਹੋ ਕਿ ਇਹ ਮੇਰਾ ਕੇਸ ਹੈ। ਉਹ ਪਹਿਲਾਂ ਤੁਹਾਨੂੰ ਗ੍ਰੀਨ ਕਾਰਡ ਨਹੀਂ ਦੇ ਰਹੇ, ਉਹ ਪਹਿਲਾਂ ਤੁਹਾਨੂੰ ਸਰਟੀਫਾਈਡ ਐਗਰੀਕਲਚਰ ਵਰਕਰ ਕੌਜ਼ ਦਾ ਡੈਜ਼ਿਗਨੇਸ਼ਨ ਦੇਊਗੇ ਜੀ। ਫਿਰ ਜਿਹਨੂੰ ਡੈਜ਼ਿਗਨੇਸ਼ਨ ਮਿਲੂਗਾ ਉਹ ਅੱਗੇ ਹੋਰ ਆਪਣੀਆਂ ਰਿਕੁਆਇਰਮੈਂਟ ਪੂਰੀਆਂ ਕਰਕੇ ਫਿਰ ਉਹ ਗ੍ਰੀਨ ਕਾਰਡ ਅਪਲਾਈ ਕਰ ਸਕਦਾ ਹੈ। ਓਕੇ, ਠੀਕ। ਸੋ ਆਫ ਕੋਰਸ ਜੇ ਕੋਈ ਬੰਦਾ ਹੁਣ ਕੋਈ ਕਹਿ ਰਿਹਾ ਕਿ ਮੈਂ ਡਰਾਈ ਲੋਡ ਚੱਕਦਾ, ਕੋਈ ਕਹਿੰਦਾ ਮੈਂ ਰੀਫਰਾਂ ਦੇ ਚੱਕਦਾ, ਉਹ ਕਹਿੰਦਾ ਕਿ ਇਹ ਲੋਕੀ ਚੱਕਦੇ ਨਹੀਂ, ਇਹ ਖਰਾਬ ਛੇਤੀ ਹੋ ਜਾਂਦੇ ਨੇ, ਇਹਦੇ 'ਚ ਰਿਸਕ ਜ਼ਿਆਦਾ ਹੁੰਦਾ ਹੈ ਨਾ। ਉੱਥੇ ਕੀ ਸ਼ਾਰਟੇਜ ਹੈਗੀ ਹੈ ਕਿ ਨਹੀਂ ਹੈਗੀ ਹੈ, ਕਿ ਸਾਨੂੰ ਇੱਦਾਂ ਦਾ ਡੇਟਾ ਮਿਲ ਸਕਦਾ ਹੈ, ਕਿ ਆਪਾਂ ਕੇਸ ਪ੍ਰੈਜ਼ੈਂਟ ਕਰ ਸਕਦੇ ਹਾਂ ਕਿ ਇਹ ਸਰਟੀਫਾਈਡ ਐਗਰੀਕਲਚਰ ਵਰਕਰ ਹੈਗਾ ਕਿ ਨਹੀਂ ਹੈਗਾ, ਹੈ ਨਾ। ਅਤੇ ਹੁਣ ਇਹਦਾ ਮਤਲਬ ਇਹ ਨਹੀਂ ਕਿ ਮੇਰੀ ਗੱਲ ਸੁਣ ਕੇ ਤੁਸੀਂ ਸਾਰੇ ਰੀਫਰ ਚੱਕਣ ਆਪੋ, ਹਾਂ ਆਪਣਾ ਜੋ ਕੰਮ ਕਰ ਰਹੇ ਹੋ ਤੁਸੀਂ ਉਹੀ ਕਰੀ ਜਾਓ ਜੀ। ਅੱਛਾ ਜੀ, ਸਰਟੀਫਾਈਡ ਐਗਰੀਕਲਚਰ ਵਰਕਰ ਦਾ ਸਟੇਟਸ ਪਹਿਲਾਂ ਦੇਣਾ ਹੈ, ਇੱਕ ਟੈਂਪਰੇਰੀ ਸਟੇਟਸ ਆ ਜੀ। ਉਹ ਕੀ ਕਹਿੰਦੇ ਨੇ ਕਿ ਹੁਣ ਦੀ ਜਿਹੜੀ ਰਿਕੁਆਇਰਮੈਂਟ ਇਹ ਹੈ ਕਿ ਘੱਟੋ ਘੱਟ 180 ਪਿਛਲੇ 2 ਸਾਲ ਕਦੋਂ ਤੋਂ, ਮਾਰਚ 8 2021 ਤੋਂ 2 ਸਾਲ ਪਿੱਛੇ ਆਪਾਂ ਦੇਖਣਾ, ਉਹ 2 ਸਾਲਾਂ ਦੇ ਵਿੱਚ ਘੱਟੋ ਘੱਟ 180 ਦਿਨ ਜਾਂ 1035 ਘੰਟੇ ਤੁਸੀਂ ਐਜ਼ ਅ ਸਰਟੀਫਾਈਡ ਐਗਰੀਕਲਚਰ ਵਰਕਰ ਕੰਮ ਕੀਤਾ ਹੋਣਾ ਚਾਹੀਦਾ ਹੈ ਜੀ। ਇਹ ਜਿਹੜਾ ਸਰਟੀਫਾਈਡ ਐਗਰੀਕਲਚਰ ਵਰਕਰ ਸਟੇਟਸ ਹੈ ਤੁਹਾਡਾ ਹਰ ਸਾਲ ਰੀਨਿਊ ਹੋਣਾ ਚਾਹੀਦਾ ਹੈ। ਕਿੱਦਾਂ ਰੀਨਿਊ ਹੋਊਗਾ? ਜੇ ਸਾਲ ਦੇ ਵਿੱਚ ਘੱਟੋ ਘੱਟ ਤੁਸੀਂ 100 ਦਿਨ ਐਜ਼ ਅ ਸਰਟੀਫਾਈਡ ਐਗਰੀਕਲਚਰ ਵਰਕਰ ਕੰਮ ਕਰਦੇ ਰਹੋ। ਮਤਲਬ ਪਹਿਲਾਂ ਤੁਸੀਂ ਫਾਈਲ ਕਰੋਗੇ, ਤੁਹਾਨੂੰ ਇਹ ਸਟੇਟਸ ਮਿਲੂਗਾ। ਸਾਰਿਆਂ ਨੂੰ ਨਹੀਂ ਮਿਲਣਾ, ਕਈਆਂ ਨੂੰ ਕਹਿਣਾ ਤੂੰ ਹੈਗਾ, ਕਈਆਂ ਨੂੰ ਕਹਿਣਾ ਤੂੰ ਨਹੀਂ ਹੈਗਾ, ਤੁਹਾਡੀ ਉੱਥੇ ਗੱਲ ਖਤਮ ਹੋ ਜਾਂਦੀ ਹੈ ਨਾ। ਓਕੇ। ਜਿਹੜੇ ਹੈਗੇ ਨੇ ਉਹਨਾਂ ਨੂੰ ਇਹ ਸਟੇਟਸ ਮੇਨਟੇਨ ਰੱਖਣਾ ਪਊਗਾ। ਸਾਲ ਦੇ ਵਿੱਚ ਘੱਟੋ ਘੱਟ 100 ਦਿਨ ਉਹਨਾਂ ਨੂੰ ਕੰਮ ਕਰਨਾ ਪਊਗਾ ਮੇਨਟੇਨ ਰੱਖਣ ਲਈ। ਬੈਕਗਰਾਊਂਡ ਚੈੱਕ ਹੋ ਗਏ, ਕੋਈ ਵੀ ਕ੍ਰਿਮੀਨਲ ਜਾਂ ਨੈਸ਼ਨਲ ਸਿਕਿਉਰਿਟੀ ਦਾ ਇਸ਼ੂ ਨਹੀਂ ਆਉਣਾ ਚਾਹੀਦਾ। ਤੁਹਾਨੂੰ $1000 ਫਾਈਨ ਦੇਣਾ ਪਊਗਾ।
ਫਿਰ ਤੁਹਾਨੂੰ ਪਾਥਵੇ ਟੂ ਗ੍ਰੀਨ ਕਾਰਡ 'ਤੇ ਤੁਸੀਂ ਚੜ੍ਹ ਜਾਓਗੇ। ਇਹ ਨਹੀਂ ਕਿ ਤੁਹਾਨੂੰ ਉਹਨਾਂ ਨੇ ਤੁਸੀਂ 6 ਮਹੀਨੇ ਕੰਮ ਕੀਤਾ ਹੈ ਅਤੇ ਤੁਹਾਨੂੰ ਉਹਨਾਂ ਨੇ ਗ੍ਰੀਨ ਕਾਰਡ ਫੜਾ ਦੇਣਾ। ਹੁਣ ਇਹਦੇ ਵਿੱਚ ਮੇਨ ਜਿਹੜੀਆਂ ਪ੍ਰੋਵੀਜ਼ਨ ਹੈਗੀਆਂ ਜਿੱਥੇ ਲੋਕਾਂ ਨੇ ਮਾਰ ਖਾਣੀ ਆ ਉਹ ਇਹ ਹੈਗੀ ਹੈ ਕਿ ਕਹਿੰਦੇ ਕਿ ਜਿਹੜੇ ਲੋਕਾਂ ਨੇ ਪਿਛਲੇ 10 ਸਾਲ ਕੰਮ ਕੀਤਾ ਸੀਗਾ ਆਲਰੇਡੀ ਐਜ਼ ਅ ਐਗਰੀਕਲਚਰ ਵਰਕਰ, ਉਹਨਾਂ ਨੂੰ 4 ਸਾਲ ਹੋਰ ਕੰਮ ਕਰਨਾ ਪੈਣਾ। ਓਕੇ। ਜਿਹੜੇ ਲੋਕਾਂ ਨੇ 10 ਸਾਲ ਤੋਂ ਘੱਟ ਕੰਮ ਕੀਤਾ ਸੀਗਾ ਉਹਨਾਂ ਨੂੰ ਅਗਲੇ ਆਉਣ ਵਾਲੇ 8 ਸਾਲ ਕੰਮ ਕਰਨਾ ਪੈਣਾ। ਗ੍ਰੀਨ ਕਾਰਡ ਵੰਡ ਨਹੀਂ ਰਹੇ, ਆਪਣੇ ਆਪ ਨੂੰ ਸਿਕਿਉਰ ਕਰ ਰਹੇ ਨੇ ਕਿ ਖੇਤੀਬਾੜੀ ਦੇ ਕਿੱਤੇ ਦੇ ਵਿੱਚ ਆਓ, ਉੱਥੇ ਆ ਕੇ ਕੰਮ ਕਰੋ ਤੇ ਕਰਦੇ ਰਹਿਣ। ਹਾਂਜੀ, ਵੀ ਸਾਡੀ ਖੇਤੀਬਾੜੀ ਵਾਲੇ ਕੰਮ ਹੀ ਨਾ ਘਟ ਜਾਣ। ਹਾਂ, ਇਹ ਨਹੀਂ ਕਿ ਮੈਂ ਤੇ ਚੱਕ ਕੇ ਕਿਤੇ ਹੋਰ ਚਲੇ ਇਹ ਨਹੀਂ ਕਿ ਮੈਂ ਚਲਾਵਾਂ ਟਰੱਕ ਤੇ ਸਰਟੀਫਿਕੇਟ ਲੈ ਕੇ ਇੱਥੋਂ ਲੂਲ ਐਕਸਲ ਜਿੱਦਾਂ ਪਿਛਲਾ ਸੀਗਾ ਨਾ, ਉਹ ਚੀਜ਼ ਤੋਂ ਇਹਨਾਂ ਨੇ ਲਰਨ ਕਰ ਰਿਹਾ। ਉਹ ਕਹਿੰਦੇ ਕਿ ਠੀਕ ਹੈ, ਪੁਰਾਣਾ ਵਾਲਾ ਤੁਸੀਂ ਜੋ ਕਹਿਣਾ ਕਹਿਤਾ, ਅੱਗੇ ਵਾਲਾ ਹੀ ਆਪਾਂ ਦੇਖਾਂਗੇ ਤੁਸੀਂ ਕੰਮ ਕਰਦੇ। ਹੁਣ ਉੱਥੇ ਕੀ ਹੋਣਾ, ਉੱਥੇ ਹੋ ਜਾਣੀ ਇਨਫੋਰਸਮੈਂਟ। ਜਿਹੜੇ ਫਾਰਮਰਸ ਨੇ, ਜੇ ਕਿਸੇ ਨੇ ਪੈਸੇ ਲੈ ਕੇ ਕੋਈ ਕੰਮ ਕਰਦਾ ਹੈ ਨਾ, ਕਿਸੇ ਦੇ ਨਕਲੀ ਪੇਪਰ ਬਣਾ ਦਿੰਦੇ, ਉਹਨਾਂ ਦੇ ਵਿੱਚ ਛਾਪੇ ਵੱਜੂਗੇ, ਜਾ ਕੇ ਦੇਖੂਗੇ ਕਿ ਉਹ ਵਾਲਾ ਵਰਕਰ ਕਿੱਥੇ ਹੈਗਾ। ਇੱਥੇ ਦੀ ਇੰਪਲੋਇਮੈਂਟ ਸ਼ੋ ਹੀ ਆ। 8 ਸਾਲ ਬੜਾ ਜ਼ਿਆਦਾ ਲੰਬਾ ਟਾਈਮ ਪੀਰੀਅਡ ਹੁੰਦਾ ਹੈ ਨਾ। ਸੋ ਜਿੱਦਾਂ ਤੁਸੀਂ ਕਿਹਾ ਵੀ ਪਿਛਲੇ 10 ਸਾਲ ਕੰਮ ਕਰਦੇ ਹੋਏ ਹੋਣਾ ਚਾਹੀਦਾ ਆ, ਪਰ ਚੈੱਕ ਇਹਨਾਂ ਨੇ ਉਹ ਤੋਂ ਪਿਛਲੇ 2 ਸਾਲਾਂ ਦੇ ਵਿੱਚ ਕਰਨਾ। ਸੋ ਇਹ ਥੋੜ੍ਹਾ ਜਿਹਾ ਕਲੀਅਰ ਕਰਿਓ ਵੀ ਇਹ ਕਿਸ ਹਿਸਾਬ ਦੇ ਨਾਲ ਆ, ਵੀ ਜਿਹੜਾ ਪਿਛਲੇ 2 ਸਾਲ ਦੇ ਵਿੱਚ ਤੁਸੀਂ ਕਹਿੰਦੇ ਆ ਵੀ ਉਹ ਲਗਾਤਾਰ ਜਾਂ ਉਹਦੇ ਵਿੱਚ ਇੰਨੇ ਦਿਨ ਜਾਂ ਇੰਨੇ ਘੰਟੇ ਕੰਮ ਕਰਤੇ ਹੋਣੇ ਚਾਹੀਦੇ ਆ, ਤੇ ਨਾਲ ਹੀ ਇਹਨਾਂ ਨੇ ਪਿਛਲੇ ਉਸ ਤੋਂ ਵੀ ਪਿਛਲੇ 10 ਸਾਲ ਜਾਂ ਉਹ ਇਨਕਲੂਡਿੰਗ 2 ਇਅਰਸ ਨੂੰ ਪਾ ਕੇ 10 ਸਾਲ ਜਿਹੜਾ ਹੁਣ ਦੇਖੋ ਕੋਈ ਇਦਾਂ ਦਾ ਹੋ ਸਕਦਾ ਉਹਨੇ ਭਾਵੇਂ 20 ਸਾਲ ਕੰਮ ਕੀਤਾ ਹੋਵੇ ਪਹਿਲਾਂ, ਪਰ ਪਿਛਲੇ 5 ਸਾਲਾਂ 'ਚੋਂ ਕਹਿੰਦਾ ਕਿ ਹੁਣ ਮੇਰੇ ਕੋਲ ਪੈਸੇ ਆ ਗਏ, ਹੁਣ ਮੈਂ ਗੈਸ ਸਟੇਸ਼ਨ ਪਾਲੇ ਨਵੇਂ। ਉਹ ਐਗਰੀਕਲਚਰ ਵਰਕਰ ਨਹੀਂ ਹੈਗਾ। ਠੀਕ ਹੈ। ਤੇ ਉਹਨਾਂ ਦੀ ਰਿਕੁਆਇਰਮੈਂਟ ਇਹ ਹੈਗੀ 10 ਸਾਲ ਜਾਂ 10 ਸਾਲ ਵਾਲਾ ਕੋਈ ਰੂਲ ਨਹੀਂ ਹੈਗਾ। ਐਕਚੁਅਲੀ ਕੀ ਹੈਗਾ ਕਿ ਰੂਲ ਇਹ ਹੈਗਾ ਕਿ ਪਿਛਲੇ 2 ਸਾਲਾਂ ਦੇ ਵਿੱਚ ਤੁਸੀਂ 180 ਦਿਨ ਜਾਂ 1035 ਘੰਟੇ ਐਜ਼ ਅ ਐਗਰੀਕਲਚਰ ਵਰਕਰ ਕੰਮ ਕੀਤਾ ਹੋਣਾ ਚਾਹੀਦਾ। ਇਹ ਤੁਹਾਡੀ ਰਿਕੁਆਇਰਮੈਂਟ ਹੈਗੀ ਹੈ, ਇਹ ਜ਼ਰੂਰੀ ਆ, ਇਹ ਮੈਂਡੇਟਰੀ, ਇਹ ਤੁਹਾਡੇ ਲਈ ਮੈਂਡੇਟਰੀ ਹੈਗਾ ਕੌ ਦਾ ਸਟੇਟਸ ਲੈਣ ਲਈ। ਠੀਕ ਹੈ। ਉਸ ਤੋਂ ਬਾਅਦ ਇਹਨਾਂ ਨੇ ਦੱਸਿਆ ਕਿ ਗ੍ਰੀਨ ਕਾਰਡ ਜਿਹਨਾਂ ਨੇ ਆਲਰੇਡੀ ਪਹਿਲਾਂ 10 ਸਾਲ ਕੰਮ ਕਰ ਲਿਆ ਵਾ ਜੀ, ਉਹਨਾਂ ਨੂੰ ਅੱਗੇ 4 ਸਾਲ ਕਰਨਾ ਪੈਣਾ। ਜਿਹਨਾਂ ਨੇ 10 ਸਾਲ ਨਹੀਂ ਕੀਤਾ, ਭਾਵੇਂ ਕਿਸੇ ਨੇ ਸਿਰਫ 6 ਮਹੀਨੇ ਕੀਤਾ, ਉਹਨੂੰ ਅਗਲੇ ਆਉਣ ਵਾਲੇ 8 ਸਾਲ ਕੰਮ ਕਰਨਾ ਪੈਣਾ। ਤੇ ਫਿਰ ਉਸ ਤੋਂ ਬਾਅਦ ਦੇ ਵਿੱਚ ਉਹ ਡੈਜ਼ਿਗਨੇਸ਼ਨ ਉਸ ਦੀ ਐਗਰੀਕਲਚਰ ਵਰਕਰ ਦੀ ਆਊਗੀ, ਤੇ ਫਿਰ ਉਹ ਅਪਲਾਈ ਕਰ ਸਕਦੇ, ਫਿਰ ਉਹ ਗ੍ਰੀਨ ਕਾਰਡ ਫਾਈਲ ਕਰ ਸਕਦੇ ਆ। ਗ੍ਰੀਨ ਕਾਰਡ, ਓਕੇ। ਸੋ ਜਿਨ੍ਹਾਂ ਨੇ ਪਿਛਲੇ 2 ਸਾਲਾਂ ਦੇ ਵਿੱਚ ਕੀਤਾ ਹੈ, ਫਿਰ ਉਹ ਬੇਸਿਕਲੀ ਉਹਨਾਂ ਦੀ ਡੈਜ਼ਿਗਨੇਸ਼ਨ ਜਿਹੜੀ ਉਹ ਆ ਜਾਊਗੀ, ਤੇ ਫਿਰ ਉਹ ਉਸ ਤੋਂ ਬਾਅਦ ਦੇ ਵਿੱਚ ਜਿਹੜੇ ਉਹ ਕਰ ਸਕਦੇ ਆ 8 ਸਾਲ। ਹਾਂਜੀ। ਸੋ ਇਹ ਧਿਆਨ ਦੇ ਨਾਲ ਸਾਰੇ ਜਣੇ ਜਿਹੜੇ ਸਰੋਤੇ ਆ ਧਿਆਨ ਦੇ ਨਾਲ ਸੁਣੋ। ਇਹ ਪ੍ਰੋਵੀਜ਼ਨਸ ਕਨਫਿਊਜ਼ਨ ਹੁੰਦੀਆਂ ਆ, ਇਸੇ ਲਈ ਵਕੀਲਾਂ ਦਾ ਜਿਹੜਾ ਇਹ ਕੰਮ ਹੁੰਦਾ ਆ, ਉਹਨਾਂ ਨੇ ਕਾਨੂੰਨ ਨੂੰ ਜਿਹੜਾ ਸਹੀ ਤਰੀਕੇ ਦੇ ਨਾਲ ਪੜ੍ਹ ਕੇ ਸਹੀ ਤੁਹਾਨੂੰ ਜਾਣਕਾਰੀ ਆ। ਸੋ ਅਸੀਂ ਤਾਈਓ ਜਿਹੜੇ ਅਟਰਨੀ ਜੇ ਟੇਰਕੀਆਣਾ ਹੁਣਾਂ ਨੂੰ ਲੈ ਕੇ ਆਉਂਦੇ ਆ, ਇਹ ਕੋਈ ਲੱਛੇਦਾਰ ਅਤੇ ਜਲੇਬੀਆਂ ਵਾਲੀਆਂ ਗੱਲਾਂ ਨਹੀਂ ਕਰਦੇ, ਘੁਮਾ ਫਿਰਾ ਕੇ ਨਹੀਂ। ਜੋ ਡਾਇਰੈਕਟ ਆ, ਜੋ ਸੱਚੀ ਗੱਲ ਆ, ਉਹ ਤੁਹਾਨੂੰ ਦੱਸ ਰਹੇ ਆ। ਕੋਈ ਇਹ ਨਹੀਂ ਆ ਵੀ ਤੁਹਾਡੇ ਹਵਾ ਦੇ ਵਿੱਚ ਮਹੱਲ ਖੜੇ ਕਰਤੇ ਆ ਵੀ ਹਾਂ ਜੀ ਆ ਜਾਓ ਜੀ, ਹੋ ਗਿਆ ਪੱਕਾ, ਸਾਰਾ ਕੁਝ ਹੋ ਗਿਆ। ਜੋ ਬਿੱਲ ਦੇ ਵਿੱਚ ਅਸਲੀਅਤ ਦੇ ਵਿੱਚ ਲਿਖਿਆ ਆ, ਉਹੀ ਤੁਹਾਨੂੰ ਪੰਜਾਬੀ ਰੇਡੀਓ USA ਤੋਂ ਤੇ ਅਟਰਨੀ ਟੇਰਕੀਆਣਾ ਹੋਣਾ ਤੋਂ ਤੁਹਾਨੂੰ ਜਿਹੜਾ ਪਤਾ ਲੱਗੂਗਾ। ਸੋ ਧਿਆਨ ਦੇ ਨਾਲ ਇਹ ਜਿਹੜੇ ਪ੍ਰੋਗਰਾਮ ਜਿਹੜੇ ਸੁਣੋ ਜੀ। ਟੇਰਕੀਆਣਾ ਜੀ ਅੱਗੇ ਕੰਟੀਨਿਊ ਕਰੋ, ਹੁਣ ਅਗਲੀਆਂ ਪ੍ਰੋਵੀਜ਼ਨਸ ਕੀ ਆਉਂਦੀਆਂ ਆ ਜੀ। ਸੋ ਇਹ ਤਾਂ ਸਭ ਤੋਂ ਮੁੱਖ ਤਾਂ ਇਹੀ ਸੀਗੀ ਕਿ ਪਾਥਵੇ ਉਹਨਾਂ ਨੂੰ ਦੇ ਦੇਣਾ ਗ੍ਰੀਨ ਕਾਰਡ ਦਾ, ਹੈ ਨਾ। ਅਤੇ ਬੇਸਿਕਲੀ ਜਿੱਦਾਂ ਮੈਂ ਦੱਸਿਆ ਸੀਗਾ ਕਿ ਇਹਦਾ ਮੇਨ ਜਿਹੜਾ ਮੁੱਖ ਮਕਸਦ ਇਹਦਾ ਇਹੀ ਸੀਗਾ ਕਿ ਆਪਾਂ ਜਿਹੜੀ ਐਗਰੀਕਲਚਰ ਵਰਕਫੋਰਸ ਆ ਉਹਨੂੰ ਸਿਕਿਉਰ ਕਰਨੀ ਹੈ। ਇਹਨਾਂ ਦਾ ਪਹਿਲਾ ਟਾਈਟਲ ਸੀਗਾ ਜੀ। ਫਿਰ ਦੂਜਾ ਟਾਈਟਲ ਇਹਨਾਂ ਦਾ ਇਹ ਹੈਗਾ ਕਿ ਫਿਊਚਰ ਵਾਸਤੇ ਵੀ ਜਿਹੜੀ ਵਰਕਫੋਰਸ ਹੈ ਉਹ ਆਪਾਂ ਸਿਕਿਉਰ ਕਰਨੀ ਹੈ। ਅਤੇ ਜਿਹੜੇ ਆਪਾਂ ਪ੍ਰੋਗਰਾਮ ਦੱਸੇ ਸੀਗੇ H2A H2B, ਕਾਫੀ ਸਾਰੇ ਆਪਾਂ ਪ੍ਰੋਗਰਾਮ ਐਗਰੀਕਲਚਰ ਦੇ ਡਿਸਕਸ ਕਰਦੇ ਸੀਗੇ। ਹੁਣ ਕੀ ਹੈ ਕਿ ਜਿੱਦਾਂ ਟੈਕ ਵਾਲੀ ਲੌਬੀ ਹੈ, ਉਹਨਾਂ ਨੇ ਜਾ ਕੇ ਆਪਣੇ ਵੀਜ਼ੇ ਬਣਾਏ ਹੋਏ ਨੇ H1B ਜਾਂ ਹੋਰ O1 ਜਾਂ EB1 ਜਾਂ ਗ੍ਰੀਨ ਕਾਰਡ ਵਗੈਰਾ, ਹੈ ਨਾ। ਜਿਹੜੀ ਫਾਰਮਰਸ ਵਾਲੀ ਲੌਬੀ ਸੀਗੀ ਉਹ ਇੰਨੀ ਵੱਡੀ ਲੌਬੀ ਹੈ ਨਹੀਂ, ਖਿੰਡੇ ਹੋਏ ਨੇ ਸਾਰੇ, ਹੈ ਨਾ। ਅਤੇ ਲੋਕਲ ਵੀ ਕਈ ਹਾਇਰ ਕਰਦੇ ਨੇ, ਅਤੇ ਉਹ ਕਹਿੰਦੇ ਕਿ ਇਹਨੂੰ ਵੀ ਆਪਾਂ ਮੋਡਰਨਾਈਜ਼ ਕਰਨਾ, ਜਿਹੜੀ ਫਾਰਮ ਵਰਕਰ ਵਾਲੇ ਵੀਜ਼ਾ ਵਗੈਰਾ ਹੁੰਦੇ ਨੇ। ਅਤੇ ਜਿਹੜਾ H2A ਪ੍ਰੋਗਰਾਮ ਹੈ, ਇਹਨੂੰ ਇਹ ਬਹੁਤ ਜ਼ਿਆਦਾ ਐਕਸਪੈਂਡ ਕਰਦਾ ਹੈ। ਬੇਸਿਕਲੀ ਇਹ ਪਹਿਲੀ ਪ੍ਰੋਵੀਜ਼ਨ ਇਹਦੀ ਇਹ ਹੈ ਕਿ H2A ਨੂੰ ਕਾਫੀ ਸਟਰੀਮਲਾਈਨ ਕਰ ਦਿੰਦਾ। ਅਤੇ ਜਿੱਦਾਂ ਪਹਿਲਾਂ ਪੇਪਰਾਂ ਵਾਲਾ ਜਿਹੜਾ ਪਲੈਟਫਾਰਮ ਸੀਗਾ, ਉਹਦੀ ਜਗ੍ਹਾ ਇਹਨੇ ਇਲੈਕਟ੍ਰੋਨਿਕ ਪਲੈਟਫਾਰਮ ਕਹਿੰਦੇ ਇਹਨਾਂ ਨੂੰ ਪ੍ਰੋਵਾਈਡ ਕਰਨਾ ਹੈ। ਅਤੇ ਇੰਪਲੋਇਰ ਇੱਕ ਸਿੰਗਲ ਫਾਈਲਿੰਗ ਕਰੂਗਾ, ਇਹ ਨਹੀਂ ਕਿ ਹਰ ਸਾਲ ਹਰ ਸੀਜ਼ਨ ਦੇ ਵਿੱਚ ਉਹਨੂੰ ਮਲਟੀਪਲ ਦੁਬਾਰਾ ਨਵੀਆਂ ਫਾਈਲਿੰਗਸ ਕਰਨੀਆਂ ਪਊਗੀਆਂ। ਨਿਊਜ਼ਪੇਪਰ ਐਡ ਦੇਣੀ ਪੈਂਦੀ ਸੀ ਜਿੱਦਾਂ ਰਿਕੁਆਇਰਮੈਂਟ ਸੀਗੀ, ਉਹਦੀ ਜਗ੍ਹਾ ਇਹ ਕਹਿੰਦਾ ਹੁਣ ਤੁਸੀਂ ਇਲੈਕਟ੍ਰੋਨਿਕ ਜਿੱਦਾਂ ਆਪਣੀ ਜੋਬ ਪੋਸਟਿੰਗ ਐਡ ਦੇ ਸਕਦੇ ਹੋ। ਹੋਰ ਕਾਫੀ ਸਾਰੀਆਂ ਜਿਹੜੀਆਂ ਕੋਸਟ ਸੀਗੀਆਂ ਤੁਹਾਨੂੰ ਵਰਕਰ ਲਿਆਉਣ ਲਈ, ਉਹ ਕਹਿੰਦੇ ਕਿ ਇਹ ਜਿਹੜੇ ਫਾਰਮ ਵਰਕਰ ਇਹਨਾਂ ਦੀਆਂ ਤੁਸੀਂ ਸਾਰੀਆਂ ਕੋਸਟ ਲਿਮਿਨੇਟ ਕਰ ਦਿਓ, ਕਿ ਪੇਪਰ ਵਰਕ ਵਾਲਾ ਮਸਲਾ ਹੀ ਇਹਨਾਂ ਦਾ ਖਤਮ ਕਰ ਦਿਓ, ਤਾਂ ਕਿ ਇੱਕ ਆਮ ਕਿਸਾਨ ਆ ਉਹ ਸਿੱਧੇ ਤਰੀਕੇ ਨਾਲ ਬੰਦਾ ਈਜ਼ੀਲੀ ਮੰਗਾ ਸਕੇ। ਫਿਰ ਜਿਹੜਾ ਮੇਨ ਇਹਨਾਂ ਦਾ ਮਕਸਦ ਇਹ ਆਉਂਦਾ ਸੀਗਾ ਕਿ ਜਿਹੜੇ ਇਹਦੇ ਵਿੱਚ ਨਾ ਵੇਜਿਸ ਵਗੈਰਾ ਕਾਫੀ ਹਰ ਜੂਨ ਦੇ ਵਿੱਚ ਵੇਜ ਪਬਲਿਸ਼ ਹੁੰਦੀਆਂ H1B ਵਾਲਿਆਂ ਦੀਆਂ ਵੀ, ਇਹਨਾਂ ਦੀਆਂ ਸਾਰਿਆਂ ਦਾ ਡੇਟਾ ਜਿਹੜਾ ਹੁੰਦਾ, ਉਹਦੇ ਕਰਕੇ ਕੀ ਹੁੰਦਾ, ਕਈ ਵਾਰੀ 10,000 ਵੱਧ ਗਈ, ਕਈ ਵਾਰੀ 10,000 ਘੱਟ ਗਈ, ਇੱਦਾਂ ਚੱਲਦਾ ਸੀਗਾ। ਉਹ ਕਹਿੰਦੇ ਕਿ ਸਾਡੀ ਜਿਹੜੀ ਇਹ ਵੇਜ ਹੈ ਨਾ, ਇਹ ਸਟੇਬਲ ਰੱਖਣੀ ਚਾਹੀਦੀ ਹੈ ਕਿ 3.25% ਨਾਲ ਹੀ ਵੱਧ ਸਕਦੀ ਹੈ ਐਨੂਅਲ, ਕਿ ਜਿਹੜੇ ਫਾਰਮਰਸ ਹੈਗੇ ਉਹਨਾਂ ਨੂੰ ਇੱਕ
ਪਤਾ ਹੋਵੇ ਕਿ ਜਿਹੜੀ ਉਹਨਾਂ ਨੇ ਵਰਕਫੋਰਸ ਲੈ ਕੇ ਆਉਣੀ ਆ ਅਗਲੇ 10 ਸਾਲ ਉਹਨਾਂ ਨੇ ਉਹਨਾਂ ਨੂੰ ਕਿਸ ਹਿਸਾਬ ਨਾਲ ਪੇ ਕਰਨਾ। ਇਹ ਨਹੀਂ ਕਿ ਕਦੀ ਉੱਤੇ ਹੋ ਗਈ ਕਦੀ ਥੱਲੇ ਹੋ ਗਈ। ਅਤੇ ਇਸ ਤੋਂ ਇਲਾਵਾ ਜਿਹੜੀ ਕਹਿੰਦੇ ਇੱਕ ਵਾਰੀ ਆਪਾਂ ਕੰਟਰੈਕਟ ਕਰ ਲਿਆ, ਜਿੱਦਾਂ ਮੰਨ ਲਓ 3 ਸਾਲ ਦਾ ਕੰਟਰੈਕਟ ਕੀਤਾ, 2 ਸਾਲ ਦਾ ਕੀਤਾ, ਉਹਦੇ ਵਿੱਚ ਜਿਹੜੀਆਂ ਵੇਜ ਫਲਕਚੁਏਸ਼ਨ ਹੈਗੀਆਂ ਉਹ ਇਫੈਕਟ ਨਹੀਂ ਕਰਨੀਆਂ ਚਾਹੀਦੀਆਂ ਸਾਨੂੰ। ਕਿ ਇੱਕ ਵਾਰੀ ਆਪਾਂ ਕੰਟਰੈਕਟ ਕਰ ਲਿਆ, ਅੱਜ ਜਿਹੜੀ ਸੈਲਰੀ ਮਿਥ ਲਈ ਵੀਜ਼ਾ ਫਾਈਲ ਕਰਤਾ ਅਤੇ ਉਹ ਕੰਟਰੈਕਚੁਅਲ ਉਹ ਜਿਹੜਾ ਕੰਟਰੈਕਟ ਹੈਗਾ ਉਹ ਨਹੀਂ ਟੁੱਟਣਾ ਚਾਹੀਦਾ, ਭਾਵੇਂ ਤੁਹਾਡੇ ਵੇਜ ਦੇ ਰੂਲ ਅੱਗੇ ਪਿੱਛੇ ਚੇਂਜ ਹੁੰਦੇ ਰਹਿਣ। ਇਸ ਤੋਂ ਇਲਾਵਾ ਇਹ ਕਹਿੰਦਾ ਕਿ 20,000 ਜਿਹੜੇ H2A ਵੀਜ਼ਾ ਦਿਓ। ਅਤੇ ਡੇਅਰੀ ਵਾਲੇ ਬੰਦੇ ਸੀਗੇ ਉਹ ਪਹਿਲਾਂ ਇਨਕਲੂਡਡ ਨਹੀਂ ਸੀਗੇ ਇਹਦੇ ਵਿੱਚ, ਸਿਰਫ ਸੀਜ਼ਨਲ ਵਰਕਰ ਸੀਗੇ। ਓਕੇ, ਜਿੱਦਾਂ ਆਪਾਂ ਪਰਮਾਨੈਂਟ ਵਾਲੇ ਜਿਹੜੇ ਨਹੀਂ ਸੀਗੇ, ਹੁਣ ਇਹਨਾਂ ਨੇ ਡੇਅਰੀ ਫਾਰਮਿੰਗ ਵਾਲੇ ਜਿਹੜੇ ਹੈਗੇ ਆ ਉਹਨਾਂ ਨੂੰ ਵੀ H2A ਦੇ ਵਿੱਚ ਪਾ ਦਿੱਤਾ ਜੀ। ਸੋ ਟਿਰਕੀ ਨਾ ਜੀ, ਅਗਲਾ ਮੇਰਾ ਇਸ ਦੇ ਨਾਲ ਸੰਬੰਧਿਤ ਇਹ ਸਵਾਲ ਰਹੂਗਾ, ਹੁਣ ਜਿੱਦਾਂ ਸੀਜ਼ਨਲ ਵਰਕਰ ਆਉਂਦੇ ਨੇ 6 ਮਹੀਨੇ ਵੀ ਲੱਗ ਜਾਂਦੇ, ਉਹਨਾਂ ਦਾ ਮਿਆਦ ਕਿੰਨੀ ਹੁੰਦੀ ਹੈ ਵੈਸੇ? ਜ਼ਿਆਦਾਤਰ ਜਿਹੜੀ ਉਹ ਸੀਜ਼ਨਲ ਵਰਕਰਸ ਦੀ ਜਿਹੜੇ ਵੀਜ਼ੇ ਦੀ ਹੁੰਦੀ ਆ। ਸੀਜ਼ਨਲ ਵਰਕਰ ਬੇਸਿਕਲੀ ਤੁਹਾਨੂੰ ਕੇਸ ਹੀ ਸੀਜ਼ਨਲ ਦਾ ਬਣਾਉਣਾ ਪੈਂਦਾ। ਤੁਸੀਂ ਹਰ ਸਾਲ ਭਾਵੇਂ ਆਈ ਜਾਓ, ਬੇਸਿਕਲੀ ਤੁਸੀਂ ਲੌਂਗ ਟਰਮ ਆਪਣੀ ਇੰਪਲੋਇਮੈਂਟ ਨਹੀਂ ਕਰ ਸਕਦੇ ਪੱਕੇ ਰਹਿ ਕੇ। ਸੋ ਇਹ ਆ ਵੀ ਜਿਹੜੇ ਹੁਣ ਪਿੱਛੇ ਰੀਸੈਂਟਲੀ ਜਿਹੜੇ ਆਏ ਹੋਣਗੇ, ਜੇ ਉਹਨਾਂ ਨੇ ਉੱਥੇ 6 ਮਹੀਨੇ ਕੰਮ ਕੀਤਾ ਹੋਊ ਜਾਂ 1035 ਘੰਟੇ ਕੰਮ ਕੀਤਾ ਹੈ, ਕਿ ਉਹ ਵੀ ਫਿਰ ਇਸ ਚੀਜ਼ ਦੇ ਵਿੱਚ ਗ੍ਰੀਨ ਕਾਰਡ ਦੇ ਲਈ ਐਲੀਜੀਬਲ ਹੋ ਸਕਣਗੇ? ਕਿਉਂਕਿ ਬਹੁਤ ਸਾਰੇ ਲੋਕਾਂ ਨੇ ਇਸ ਪੱਖ ਤੋਂ ਵੀ ਦੇਖਣਾ। ਨਹੀਂ, ਕੱਚਾ ਬੰਦਾ ਸਿਰਫ ਕੱਚਾ ਬੰਦਾ, ਉਹ ਜੇ ਅਨਡਾਕੂਮੈਂਟਡ ਜਿਹੜਾ ਉਹ ਬੰਦਾ ਹੋਣਾ ਚਾਹੀਦਾ ਹੈ ਜਿਹੜਾ ਇੱਥੇ ਕੰਮ ਕਰ ਰਿਹਾ ਆ। ਇਹ ਨਹੀਂ ਆ ਵੀ ਸੋ ਕੱਚੇ ਬੰਦੇ ਤੋਂ ਭਾਵ ਕਿ ਉਸ ਦਾ ਕੋਈ ਵੀ ਡਾਕੂਮੈਂਟ ਨਾ ਹੋਵੇ, SSN ਵੀ ਨਾ ਹੋਵੇ ਜਾਂ ਕੁਛ ਵੀ ਨਾ ਹੋਵੇ, ਸਿਰਫ ਉਹਨਾਂ ਦੇ ਲਈ ਹੈ, ਜਾਂ ਇਹਦੇ ਵਿੱਚ ਕੋਈ ਡਾਕੂਮੈਂਟੇਸ਼ਨ ਦੀ ਵੀ ਲਿਮਿਟੇਸ਼ਨ ਰੱਖੀ ਇਹਨਾਂ ਨੇ? ਪਹਿਲਾਂ ਤਾਂ ਇਹ ਹੈ ਕਿ ਇਹ ਬੜਾ ਇੱਕ ਨਾ ਬੇਸਿਕ ਢਾਂਚਾ ਜੇ, ਅੱਗੇ ਸਾਨੂੰ ਪਤਾ ਨਹੀਂ। ਜਦੋਂ ਹੁੰਦਾ ਕੀ ਹੈ ਕਿ ਆਪਾਂ ਕੋਰਟ 'ਚ ਕੀ ਦੇਖਦੇ ਸੀ ਕਿ ਜਦੋਂ ਬਾਅਦ 'ਚ ਕੀ ਹੁੰਦਾ ਕਿ ਬਾਅਦ 'ਚ ਹੁੰਦੀ ਹੈ ਲਿਟੀਗੇਸ਼ਨ। ਕਿਸੇ ਵਕੀਲ ਨੇ ਫਾਈਲ ਕੀਤਾ, ਉਹਨੇ ਕਹਿਣਾ ਮੇਰੇ ਪੱਕੇ ਬੰਦੇ ਦਾ ਤੁਸੀਂ ਡਿਨਾਈ ਕੀਤਾ, ਫਿਰ ਉਹਨੇ ਕੋਰਟ 'ਚ ਚੱਲ ਜਾਣਾ। ਫਿਰ ਕੋਰਟ ਨੇ ਕਹਿਣਾ ਕਿ ਜੇ ਤੁਸੀਂ ਕੱਚੇ ਵਾਲੇ ਨੂੰ ਦਿੱਤਾ ਤੁਸੀਂ ਪੱਕੇ ਵਾਲੇ ਨੂੰ ਕਿਉਂ ਨਹੀਂ ਦੇ ਰਹੇ, ਹੈ ਨਾ। ਜਿਹੜਾ ਲਾਅ ਆ ਉਹ ਕਿੱਦਾਂ ਕਿ ਪਹਿਲਾਂ ਇੱਕ ਬੜਾ ਬੇਸਿਕ ਜਿਹਾ ਲਿਖਿਆ ਜਾਂਦਾ। ਓਕੇ, ਉਹ ਇੰਨਾ ਈਜ਼ੀ ਨਹੀਂ, ਲਾਅ ਲਿਖਣੇ ਇੰਨੇ ਈਜ਼ੀ ਨਹੀਂ ਹੁੰਦੇ। ਫਿਰ ਉਹਨੂੰ ਨਾ ਪੋਲਿਸੀ ਦੇ ਹਿਸਾਬ ਨਾਲ, ਵਕਤ ਦੇ ਹਿਸਾਬ ਨਾਲ ਕੋਰਟਸ ਜਿਹੜੇ ਹੈਗੇ ਆ ਉਹਨੂੰ ਐਕਸਪੈਂਡ ਕੰਟਰੈਕਟ ਕਰਦੇ ਨੇ ਜੀ। ਇੱਕ ਤਾਂ ਤੁਹਾਡੀ ਉਹ ਫਰਮ ਹੋ ਜਾਂਦੀ ਹੈ ਕਿ ਕੋਰਟ ਜਿਹੜੀ ਜੁਡੀਸ਼ਰੀ ਜਿਹੜੀ ਤੁਹਾਡੀ ਲੈਜਿਸਲੇਟਿਵ ਬ੍ਰਾਂਚ ਹੈਗੀ ਆ, ਜਿਹੜੀ ਇਹ ਹਾਊਸਿਸ ਹੈਗੇ ਨੇ, ਇਹ ਲਾਅ ਬਣਾਉਂਦੇ ਨੇ। ਜਿਹੜੀ ਜੁਡੀਸ਼ਰੀ ਹੈ ਉਹਨੂੰ ਐਕਸਪੈਂਡ ਕੰਟਰੈਕਟ ਕਰਦੀ ਹੈ ਆਪਣੀ ਇੰਟਰਪ੍ਰੀਟੇਸ਼ਨ ਦੇ ਨਾਲ, ਹੈ ਨਾ। ਠੀਕ ਹੈ। ਅਤੇ ਫਿਰ ਜਿਹੜੀ ਇਹਨਾਂ ਦੀ ਐਗਜ਼ੈਕਟਿਵ ਏਜੰਸੀ ਹੈ ਜਿਹੜੀ ਇਨਫੋਰਸ ਕਰਦੀ ਹੈ, USCIS ਵਗੈਰਾ, ਉਹਨਾਂ ਕੋਲ ਵੀ ਪਾਵਰਾਂ ਹੁੰਦੀਆਂ। ਉਹ ਇੰਟਰਨਲ ਮੈਮੋ ਦੇ ਥਰੂ, ਆਪਣੇ ਪੋਲਿਸੀ ਮੇਕਿੰਗ ਦੇ ਥਰੂ, ਉਹਦੇ ਵਿੱਚ ਉਹ ਕਾਫੀ ਛੋਟੇ ਮੋਟੇ ਬੰਦੇ ਐਡ ਕਰ ਸਕਦੇ ਨੇ, ਸਬਸਟਰੈਕਟ ਕਰ ਸਕਦੇ ਨੇ। ਅਤੇ ਫਾਈਨਲ ਨਹੀਂ ਸਾਨੂੰ ਅਜੇ ਪਤਾ ਅਜੇ ਕਿਹੜਾ ਲਾਅ ਪਾਸ ਹੋਇਆ ਹੈ, ਅਤੇ ਆਪਾਂ ਦੇਖਦੇ ਹਾਂ ਕਿ ਕਿੱਧਰ ਨੂੰ ਗੱਲ ਜਾਂਦੀ ਹੈ। H2A ਵਾਲੇ ਆਉਂਦੇ ਕਿ ਨਹੀਂ ਆਉਂਦੇ। ਮੋਸਟ ਲਾਈਕਲੀ ਨਹੀਂ ਆਊਗੇ, ਕਿਉਂਕਿ ਫਿਰ ਉਹਨਾਂ ਦਾ ਕਿਉਂਕਿ ਉਹ ਗੱਲ ਕਰ ਰਹੇ ਨੇ ਕਿ 10 ਸਾਲਾਂ ਦੀ ਕਿੱਦਾਂ H2A ਨੂੰ ਸਿਕਿਉਰ ਕਰਨਾ। ਜੇ ਉਹਨਾਂ ਨੂੰ ਵੀ ਗ੍ਰੀਨ ਕਾਰਡ ਦੇ ਦਿੱਤੇ ਫਿਰ ਇਹਨਾਂ ਦੀ ਜਿਹੜੀ ਵਰਕਫੋਰਸ ਹੈ ਸਿਕਿਉਰ ਨਹੀਂ ਹੋਣੀ, ਹੈ ਨਾ। ਸਿਕਿਉਰ ਨਹੀਂ ਹੋਣੀ ਜੀ। ਜੀ ਬਿਲਕੁਲ। ਸੋ ਇਹ ਡੈਫੀਨੇਟਲੀ ਕਾਫੀ ਜਿਹੜੇ ਅਹਿਮ ਮੁੱਦੇ ਨੇ, ਕਾਫੀ ਪ੍ਰੋਵੀਜ਼ਨ ਨੇ। ਸੋ ਸਰੋਤਿਓ, ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਆਪਾਂ ਜਿਹੜਾ ਡਾਕਾ ਦੇ ਬਾਰੇ ਨਵਾਂ ਜਿਹੜਾ ਬਿੱਲ ਆਇਆ ਆ ਉਸ ਦੇ ਬਾਰੇ ਆਪਾਂ ਜਾਣਕਾਰੀ ਦਿੱਤੀ ਆ, ਅਤੇ ਨਾਲ ਹੀ ਜਿਹੜਾ ਵਰਕਫੋਰਸ ਦੇ ਨਾਲ ਜਿਹੜੇ ਫਾਰਮ ਵਰਕਰਸ ਹੈਗੇ, ਐਗਰੀਕਲਚਰ ਵਰਕਰਸ ਆ, ਉਹਨਾਂ ਦੇ ਨਾਲ ਜਿਹੜੀ ਉਹ ਜਾਣਕਾਰੀ ਆ ਉਹ ਵੀ ਇਸ ਦੇ ਵਿੱਚ ਦਿੱਤੀ ਆ। ਅਤੇ ਜੀ ਟਿਰਕੀਆਣਾ ਜੀ, ਸੋ ਕਾਫੀ ਪ੍ਰੋਵੀਜ਼ਨ ਨੇ। ਸੋ ਸਰੋਤਿਓ, ਜੇ ਮਿਸ ਕਰ ਗਏ ਹੋ ਜਾਂ ਲੇਟ ਜੁਆਇਨ ਕੀਤਾ ਹੈ ਤੁਸੀਂ ਇਸ ਪ੍ਰੋਗਰਾਮ ਨੂੰ, ਬਾਅਦ ਦੇ ਵਿੱਚ ਮੁੜ ਕੇ ਦੁਬਾਰਾ YouTube ਪੰਜਾਬੀ ਰੇਡੀਓ USA ਦੇ YouTube ਚੈਨਲ, Facebook ਪੇਜ ਦੇ ਉੱਤੇ, ਪੰਜਾਬੀ ਰੇਡੀਓ USA ਦੀ ਐਪ ਦੀ ਪੋਡਕਾਸਟ ਦੇ ਵਿੱਚ ਇਸ ਪ੍ਰੋਗਰਾਮ ਦੇ ਖਤਮ ਹੋਣ ਤੋਂ ਬਾਅਦ ਦੇ ਵਿੱਚ ਉਸ ਨੂੰ ਤੁਸੀਂ ਮੁੜ ਦੁਬਾਰਾ ਸੁਣ ਸਕੋਗੇ ਜੀ। ਸੋ H2A ਦੇ ਪਹਿਲਾਂ ਤਾਂ ਇਹਨਾਂ ਦੱਸਿਆ ਕਿ ਕਿੰਨੇ ਵਰਕਰ ਆਣੇ ਆ, ਉਹ ਨੰਬਰ ਜਿਹੜਾ ਕਿੰਨਾ ਡਿਸਾਈਡ ਹੋਣਾ ਉਹ ਆਪਣੀ ਜਿਹੜੀ ਸਾਡੀ ਐਮਰਜੈਂਸੀ ਸਿਚੁਏਸ਼ਨ ਆ ਉਹਦੇ ਹਿਸਾਬ ਨਾਲ ਆਪਾਂ ਡਿਸਾਈਡ ਕਰਾਂਗੇ ਕਿ ਹੁਣ ਵਾਈਨ ਇੰਡਸਟਰੀ ਨੂੰ ਕਿੰਨਾ ਚਾਹੀਦਾ ਹੈ, ਲੌਬਸਟਰ ਇੰਡਸਟਰੀ ਨੂੰ ਕਿੰਨਾ ਚਾਹੀਦਾ। ਉਹਦੇ ਹਿਸਾਬ ਨਾਲ ਉਹਨਾਂ ਨੇ ਕਿਹਾ ਕਿ ਪਾਵਰਾਂ ਦਿੱਤੀਆਂ ਕਿ ਜਿਹੜੀ ਇਹ ਐਗਰੀਕਲਚਰ ਸੈਕਟਰ ਹੈ ਉੱਤੇ ਥੱਲੇ ਆਪਣੇ ਨੰਬਰ ਕਰ ਸਕੇ। ਇਸ ਤੋਂ ਇਲਾਵਾ ਇਹਨਾਂ ਨੇ ਦੱਸਿਆ ਕਿ ਜਿਹੜਾ ਤੁਹਾਡਾ ਕੁਐਸਚਨ ਸੀਗਾ ਕਿ H2A ਵਾਲਿਆਂ ਲਈ ਫਿਰ ਕੀ ਰਸਤਾ, ਉਹ ਕਹਿੰਦੇ ਕਿ ਜੇ ਤੁਸੀਂ ਐਜ਼ H2A 10 ਸਾਲ ਕੰਮ ਕਰ ਲਿਆ, ਤੁਸੀਂ ਡਾਇਰੈਕਟ ਆਪਣੇ ਆਪ ਹੀ ਸੈਲਫ ਗ੍ਰੀਨ ਕਾਰਡ ਫਾਈਲ ਕਰ ਸਕਦੇ ਹੋ। ਓਕੇ, ਉਹਨਾਂ ਨੂੰ ਸਿੱਧੇ ਪ੍ਰੋਵੀਜ਼ਨ ਦੇਤੀ। ਜਿੱਦਾਂ ਹੁਣ ਜਿਹੜੇ ਕੱਚੇ ਵਾਲੇ ਸੀਗੇ ਉਹਨਾਂ ਨੇ ਕਿਹਾ ਕਿ ਤੁਸੀਂ 8 ਸਾਲ ਕੰਮ ਕਰੋ, ਹੈ ਨਾ, ਇੰਪਲੋਇਰ ਦੇ ਥਰੂ। ਜਿਹੜਾ H2A ਵਾਲਾ ਸੀਗਾ ਉਹਨੂੰ ਕਿਸੇ ਇੱਕ ਇੰਪਲੋਇਰ ਨਾਲ ਨਹੀਂ, ਉਹ ਜਾ ਕੇ ਕਿਤੇ ਵੀ ਆਂਦਾ ਜਾ ਕੇ ਕੰਮ ਕਰ ਸਕਦਾ। ਜਦੋਂ ਉਹਨਾਂ ਦੇ 10 ਸਾਲ ਪੂਰੇ ਹੋ ਗਏ ਉਹ ਆਪਣੇ ਆਪ ਗ੍ਰੀਨ ਕਾਰਡ ਫਾਈਲ ਕਰ ਸਕਦੇ ਨੇ। ਅਤੇ ਇਹਦੇ ਨਾਲ ਉਹਨਾਂ ਨੇ ਇੱਕ ਹੋਰ ਪ੍ਰੋਗਰਾਮ ਡਿਜ਼ਾਈਨ ਕੀਤਾ ਹੈ, ਪੋਰਟੇਬਲ ਐਗਰੀਕਲਚਰ ਵਰਕਰ PAW। ਜਿਹੜਾ ਦੂਜਾ ਸੀਗਾ ਆਪਣਾ ਉਹ CAW ਸੀਗਾ, ਇਹ PAW ਹੈ। ਇਹਦੇ ਵਿੱਚ ਉਹ ਕੀ ਹੈਗਾ ਕਿ ਜਿਹੜੇ 10,000 ਜਿਹੜੇ H2A ਇੰਪਲੋਈਜ਼ ਆਣੇ ਨੇ ਕੰਮ ਕਰਨ ਲਈ, ਉਹ ਕਹਿੰਦਾ ਕਿ ਫਿਰ ਜਿਹੜੇ ਆਲਰੇਡੀ ਇੰਪਲੋਇਰ ਜਿਹੜੇ ਪਾਰਟੀਸਪੇਟ ਕਰ ਰਹੇ ਨੇ ਉਹਨਾਂ ਨੂੰ ਤੁਸੀਂ ਇਹ ਨਾ ਮੈਂਡੇਟ ਕਰੋ ਕਿ ਦੁਬਾਰਾ ਪਟੀਸ਼ਨਾਂ ਨਾਲ ਲਈ ਫਾਈਲ ਕਰਨ। ਇੱਦਾਂ ਦਾ ਪ੍ਰੋਗਰਾਮ ਬਣਾਓ ਕਿ ਇੱਕ ਵਾਰੀ ਇਹ ਪ੍ਰੋਗਰਾਮ ਦੇ ਵਿੱਚ ਆ ਗਏ, ਫਰੀਲੀ ਇੱਕ ਫਾਰਮ ਤੋਂ ਦੂਜੇ ਫਾਰਮ ਦੇ ਵਿੱਚ ਬਿਨਾਂ ਪਟੀਸ਼ਨ ਫਾਈਲ ਕੀਤੇ ਹੋਏ ਮੂਵ ਕਰ ਸਕਣ। ਇਹਦੇ ਨਾਲ ਉਹਨੇ $1 ਬਿਲੀਅਨ ਇਹਨਾਂ ਦੀ ਜਿਹੜੀ ਰੀਹੈਬਿਲਿਟੇਸ਼ਨ ਹਾਊਸਿੰਗ ਜਿਹੜੀ ਹੈਗੀ ਆ, ਹਾਊਸਿੰਗ ਪ੍ਰੋਜੈਕਟ ਦੇ ਵਿੱਚ $1 ਬਿਲੀਅਨ ਇਹਨਾਂ ਨੇ ਦਿੱਤਾ ਹੈ।
ਹੋਰ ਕਾਫੀ ਇਹਨਾਂ ਨੇ ਇਨਸੈਂਟਿਵ ਦਿੱਤੇ ਨੇ ਕਿ ਕਿੱਦਾਂ ਇਹਨਾਂ ਦੀ ਜਿਹੜੀ ਹਾਊਸਿੰਗ ਹੈ ਉਹ ਸਬਸਿਡਾਈਜ਼ ਕਰਨੀ ਹੈ, ਕਿ ਜਿਹੜੇ ਇਹਦੇ ਫਾਰਮਰਸ ਨੇ ਉਹ ਜੇ ਇਹਨਾਂ ਨੂੰ ਕੁਆਟਰਾਂ ਵਗੈਰਾ ਦੇ ਵਿੱਚ ਰੱਖਦੇ ਨੇ ਉਹਨਾਂ ਨੂੰ ਪੈਸੇ ਮਿਲੂਗੇ ਇਹਨਾਂ ਨੂੰ ਰੱਖਣ ਦੇ, ਅਤੇ ਇੱਦਾਂ ਦੀਆਂ ਕਾਫੀ ਸਾਰੀਆਂ ਪ੍ਰੋਵੀਜ਼ਨਸ ਹੈਗੀਆਂ। ਅਤੇ ਫਿਰ ਉਹਨਾਂ ਨੇ ਜਿਹੜੀ ਕਹਿੰਦੇ ਕਿ ਲਿਟੀਗੇਸ਼ਨ, ਕਿ ਕਿਸੇ ਬੰਦੇ ਨੇ ਜਾ ਕੇ ਕੇਸ ਕਰਤਾ ਕਿ ਇਹ ਮੈਨੂੰ ਪੈਸੇ ਨਹੀਂ ਦੇ ਰਿਹਾ ਜਾਂ ਕੰਟਰੈਕਟ ਬਰੀਚ ਹੋ ਗਿਆ, ਉਹ ਕਹਿੰਦੇ ਕਿ ਆਰਬਿਟਰੇਸ਼ਨ ਦੀਆਂ ਪ੍ਰੋਵੀਜ਼ਨਸ ਪਾਓ ਵਿੱਚ, ਤਾਂ ਕਿ ਇੰਪਲੋਇਰਾਂ ਦੇ ਸਿਰ 'ਤੇ ਵੀ ਫਾਲਤੂ ਦਾ ਖਰਚਾ ਨਾ ਆਵੇ, ਜਿਹੜੇ ਨਜਾਇਜ਼ ਕਈ ਵਾਰੀ ਕੇਸ ਕਰ ਦਿੰਦੇ ਨੇ ਲੋਕੀ। ਜੀ, ਆਰਬਿਟਰੇਸ਼ਨ ਦੀਆਂ ਪ੍ਰੋਵੀਜ਼ਨਸ ਨੇ, ਪੈਸਾ ਕਾਫੀ ਜ਼ਿਆਦਾ ਇਹਨਾਂ ਨੇ ਪੋਰ ਕੀਤਾ ਬੇਸਿਕਲੀ ਹਾਊਸਿੰਗ ਦੇ ਵਿੱਚ, ਬਿਲੀਅਨਸ ਆਫ ਡਾਲਰਸ। ਜੀ, ਜਿਹੜੇ ਤੁਸੀਂ ਕਿਹਾ ਵੀ ਜਿਹੜਾ 10 ਸਾਲ ਸੀਜ਼ਨਲ ਕੰਮ ਕਰਦਾ ਰਿਹਾ ਵੀ ਉਹਦੇ ਲਈ ਇਹਨਾਂ ਨੇ ਮਦਦ ਰੱਖੀ ਆ, ਕਿ ਟੁੱਟਵੇਂ 10 ਸਾਲ ਆ ਜਾਂ ਲਗਾਤਾਰ 10 ਸਾਲ ਹੋਣੇ ਚਾਹੀਦੇ ਉਸ 'ਤੇ ਸੀਜ਼ਨਲ ਕੰਮ ਦੇ? ਜਿੱਦਾਂ ਪਹਿਲੇ ਵਾਲੇ ਤਾਂ ਆਪਾਂ ਦੱਸਿਆ ਸੀ, ਘੱਟੋ ਘੱਟ ਉਹਨਾਂ ਨੇ ਕਿਹਾ ਕਿ 100 ਦਿਨ 180 ਦਿਨ ਨਹੀਂ, ਜਿਹੜਾ ਕਿ ਡੈਜ਼ਿਗਨੇਸ਼ਨ ਮੇਨਟੇਨ ਕਰਨ ਲਈ ਤੁਹਾਨੂੰ, ਜੀ ਜੀ, ਹੁਣ ਕੋਈ ਵੀ ਕਿਸੇ ਨੂੰ ਪਰਮਾਨੈਂਟ ਤਾਂ ਫੋਰਸ ਕਰ ਨਹੀਂ ਸਕਦਾ ਹੈ ਨਾ, ਲੋਕਾਂ ਦੀਆਂ ਆਪਣੀਆਂ ਜ਼ਰੂਰਤਾਂ ਹੁੰਦੀਆਂ। ਸੋ ਆਈ ਥਿੰਕ ਉਹਦੇ ਵਿੱਚ ਇਹਨਾਂ ਨੇ ਐਸ ਸੱਚ ਕੋਈ ਨੰਬਰ ਸਪੈਸੀਫਾਈ ਨਹੀਂ ਕੀਤਾ, ਬਟ ਇਹ ਅੰਡਰਸਟੂਡ ਹੈ ਕਿ ਕੋਈ ਵੀ ਬੰਦੇ ਨੂੰ ਤੁਸੀਂ ਕੰਟੀਨਿਊਸ ਫੋਰਸ ਨਹੀਂ ਕਰ ਸਕਦੇ। ਮੇਰੇ ਹਿਸਾਬ ਨਾਲ ਜੇ ਘੱਟੋ ਘੱਟ ਹਾਫ ਆਫ ਦਾ ਈਅਰ ਸਾਲ 'ਚ ਕੋਈ ਕੰਮ ਕਰ ਲਵੇ ਤਾਂ ਉਹਨੂੰ ਕੰਮ ਹੀ ਮੰਨਿਆ ਜਾਊਗਾ, ਹੈ ਨਾ। ਜੀ ਜੀ, ਨਹੀਂ ਬਿਲਕੁਲ। ਸੋ ਇਹ ਜਿਹੜੀਆਂ ਚੀਜ਼ਾਂ ਜਿਹੜੀਆਂ ਇਸ ਟਾਈਮ ਆ, ਸੋ ਇਹ ਵੀ ਸੁਣਨ ਦੇ ਵਿੱਚ ਆਇਆ ਵੀ ਜਿਹੜੇ ਹੁਣ ਐਗਰੀਕਲਚਰਲ ਵਰਕਫੋਰਸ ਵਾਲੇ ਆ, ਬੇਸਿਕਲੀ ਜਿਨ੍ਹਾਂ ਦੇ ਅਧੀਨ ਉਹ ਕੰਮ ਕਰਦੇ, ਉਹਨਾਂ ਨੂੰ ਵੈਰੀਫਾਈ ਸਿਸਟਮ ਦੇ ਵਿੱਚ ਵੀ ਨਾਲ ਆਪਣੇ ਆਪ ਨੂੰ ਜੋੜਨਾ ਪੈਣਾ। ਜਿਹੜਾ ਵੀ ਕੋਈ ਫਾਰਮਰ ਹੈ, ਇਹ ਨਹੀਂ ਆ ਵੀ ਮੈਂ ਚਿੱਠੀ ਲਿਖ ਕੇ ਦੇਤੀ ਅਤੇ ਹਾਂਜੀ ਜੀ ਮੇਰੇ ਕੰਮ ਕਰਦਾ ਸੀਗਾ, ਅਤੇ ਮੰਨ ਲਓ ਵੀ ਜਿੱਦਾਂ ਮੇਰੇ ਖੇਤ ਆ ਜਾਂ ਤੁਹਾਡੇ ਖੇਤ ਆ, ਤੁਹਾਡੇ ਕੋਈ ਕੰਮ ਕਰ ਰਿਹਾ ਆ ਜਾਂ ਮੇਰੇ ਕਰ ਰਿਹਾ, ਵੀ ਆਪਾਂ ਨੂੰ ਵੈਰੀਫਾਈ ਸਿਸਟਮ USCIS ਅਤੇ ਉਹਦੇ ਨਾਲ ਆਪਣੇ ਆਪ ਨੂੰ ਜੋੜਨਾ ਪੈਣਾ ਹੈ। ਜੀ ਬਿਲਕੁਲ, ਕਿਉਂਕਿ ਜੇ ਉਹਨਾਂ ਨੇ 8 ਸਾਲ ਕੰਮ ਕਰਾਉਣਾ ਹੈ, ਫਿਰ ਉਹ ਵੈਰੀਫਾਈ ਸਿਸਟਮ ਕੀ ਹੁੰਦਾ ਹੈ ਕਿ ਹੁਣ ਜਿੱਦਾਂ H1B ਵੈਰੀਫਾਈ ਸਿਸਟਮ, ਪਹਿਲਾਂ ਮੈਂ ਐਕਸਪਲੇਨ ਕਰ ਦਿੰਦਾ ਕੀ ਹੁੰਦਾ। ਨੋਰਮਲੀ ਕੀ ਹੁੰਦਾ ਸੀ, ਜਿੱਦਾਂ ਸਟੂਡੈਂਟਸ ਗ੍ਰੈਜੂਏਟ ਹੁੰਦੇ ਸੀਗੇ, OPT ਮਿਲਦੀ ਸੀ 12 ਮਹੀਨਿਆਂ ਦੀ, ਉੱਥੇ ਉਹ ਕਿਤੇ ਵੀ ਜਾ ਕੇ ਅਨਪੇਡ ਜਿੱਦਾਂ ਵੀ ਕੰਮ ਕਰ ਸਕਦੇ ਸੀ 20 ਘੰਟੇ ਜਾਂ 40 ਘੰਟੇ। ਮੰਨ ਲਓ ਹੁਣ ਕਿਸੇ ਨੇ ਵੈਸੇ ਲਿਖ ਕੇ ਦਿੱਤਾ ਕਿ ਮੇਰੇ ਕੰਮ ਕਰਦਾ ਸੀ, ਆਹ ਫੜੋ ਲੈਟਰ, ਆ ਸਬੂਤ ਹੈ ਇਹਦੀ ਇੰਪਲੋਇਮੈਂਟ ਦਾ। ਜਦੋਂ ਉਹਨਾਂ ਨੇ STEM ਜਿਹੜੀ ਕੀ ਸੀਗੀ 2 ਸਾਲ ਤੁਹਾਨੂੰ ਸਾਇੰਸ ਵਾਲਿਆਂ ਨੂੰ ਹੋਰ ਮਿਲਦੇ ਸੀਗੇ, ਉਹ ਕਹਿੰਦੇ ਕਿ ਜਿਹੜੀ STEM ਵਾਲੇ ਆ ਉਹ ਸਿਰਫ ਵੈਰੀਫਾਈ ਦੇ ਕੰਮ ਕਰ ਸਕਦੇ ਆ। ਇੱਦਾਂ ਰੂਲ ਉਹਨਾਂ ਨੇ ਬਣਾਇਆ ਸੀ ਤਾਂ ਕਿ ਅਬਿਊਜ਼ ਨਾ ਹੋਵੇ। ਹੁਣ ਜਿਹੜੇ STEM ਵਾਲੇ ਸੀਗੇ, ਜਿੱਦਾਂ ਐਜ਼ ਅ ਲਾਇਰ ਮੈਨੂੰ ਪਤਾ ਕਿ ਜਿਹੜਾ ਕਲਾਇੰਟ ਸੀਗਾ ਉਹ ਕਹਿੰਦਾ ਮੈਨੂੰ ਨਾ ਜੋਬ ਨਹੀਂ ਮਿਲਦੀ ਪਈ ਵੈਰੀਫਾਈ ਵਾਲਿਆਂ 'ਤੇ, ਮੈਨੂੰ ਨੋਨ ਵੈਰੀਫਾਈਡ 'ਤੇ ਮਿਲ ਰਹੀ ਹੈ। ਉਹ ਫਿਰ STEM ਜਿਹੜੀ 2 ਸਾਲ ਦੀ ਡਿਗਰੀ ਲੈ ਨਹੀਂ ਸਕਦਾ ਸੀ, ਉਹਦੀ ਉਹਨਾਂ ਨੇ ਸਟ੍ਰਿਕਟ ਰਿਕੁਆਇਰਮੈਂਟ ਰੱਖੀ ਸੀਗੀ, ਕਿਉਂਕਿ ਹੁਣ ਤੈਨੂੰ ਆਪਾਂ 2 ਸਾਲ ਐਡੀਸ਼ਨਲ ਬੈਨੀਫਿਟ ਦਿੱਤਾ, ਤੂੰ ਜਾ ਕੇ ਉੱਥੇ ਕੰਮ ਕਰ ਜਿੱਥੇ। ਅਤੇ ਵੈਰੀਫਾਈ ਕੀ ਹੈ ਕਿ ਕਈ ਵਾਰੀ ਵੱਡੀਆਂ ਕੰਪਨੀਆਂ ਵੀ, ਨਾਮਚੀਨ ਕੰਪਨੀਆਂ ਵੀ ਵੈਰੀਫਾਈ ਸਿਸਟਮ ਦੇ ਵਿੱਚ ਪਾਰਟੀਸਪੇਟ ਕਰਨ ਤੋਂ ਰਿਫਿਊਜ਼ ਕਰ ਦਿੰਦੀਆਂ। ਉਹਨਾਂ ਨੇ ਮੈਨੂੰ ਕਿਹਾ ਕਿ ਨਹੀਂ, ਆਪਾਂ ਤੇਰੇ ਕਲਾਇੰਟ ਕਰਕੇ ਆਪਾਂ ਵੈਰੀਫਾਈ 'ਚ ਇਨਰੋਲ ਨਹੀਂ ਕਰਾਂਗੇ। ਮੈਂ ਕਿਹਾ ਕਿਉਂ? ਕਿਉਂਕਿ ਕਹਿੰਦੇ ਕਿ ਸਾਨੂੰ ਨਹੀਂ ਪਤਾ, ਆਪਾਂ ਬੋਦਰ ਨਹੀਂ ਹੋਣਾ ਚਾਹੁੰਦੇ ਕਿ ਕੌਣ ਲੀਗਲ ਆ ਕੌਣ ਇਲੀਗਲ ਆ। ਸਾਡੀ ਜਿਹੜੀ ਪੇਪਰਾਂ ਦੇ ਵਿੱਚ I-9 ਦੀ ਖਾਨਾਪੂਰਤੀ ਪੂਰੀ ਹੁੰਦੀ ਹੈ, ਜਦੋਂ ਆਡਿਟ ਕਰੂਗੇ ਆਪਾਂ ਦੇਖ ਲਾਂਗੇ। ਪਰ ਜਿਹੜਾ ਵੈਰੀਫਾਈ ਆ ਉਹਦੇ ਵਿੱਚ ਫਿਰ ਕੀ ਹੈ ਕਿ ਤੁਹਾਡਾ ਸਾਰਾ ਕੁਝ ਆ ਗਿਆ ਇਲੈਕਟ੍ਰੋਨਿਕ, ਉਹ ਸਿਸਟਮ ਤੁਹਾਨੂੰ ਦੱਸੂਗਾ ਕਿ ਆਥੋਰਾਈਜ਼ਡ ਹੈ ਕਿ ਨਹੀਂ ਹੈਗਾ। ਜ਼ਿਆਦਾ ਸਟ੍ਰਿਕਟ ਸਿਸਟਮ ਹੈ, ਮਤਲਬ ਕਿ ਤੁਹਾਨੂੰ ਕਾਫੀ ਸਾਰੇ ਆਪਣੀ ਵਰਕਫੋਰਸ ਜਿਹੜੀ ਹੈ ਟਰਮੀਨੇਟ ਕਰਨੀ ਪੈ ਸਕਦੀ ਹੈ, ਹੈ ਨਾ, ਜਿਹਦੀ ਵੈਰੀਫਿਕੇਸ਼ਨ ਨਹੀਂ ਹੋਈ। ਅਤੇ ਤਾਂ ਕਰਕੇ ਕਈ ਇੰਪਲੋਇਰਸ ਇਹਦੇ ਵਿੱਚ ਪਾਰਟੀਸਪੇਟ ਨਹੀਂ ਕਰਦੇ ਸੀਗੇ, ਹੈ ਨਾ। ਹੁਣ ਇਹ ਜਿਹੜੇ ਬਿੱਲ ਹੈਗੇ ਆ, ਇਹਨਾਂ ਨੇ ਕਿਹਾ ਕਿ ਜਦੋਂ ਆਪਾਂ ਇਹ ਬਿੱਲ ਪਾਸ ਕਰਤਾ ਕਿ ਆਪਾਂ ਪਾਥਵੇ ਬਣਾਤਾ, ਕੋਡ ਡੈਜ਼ਿਗਨੇਸ਼ਨ ਦੇ ਦਿੱਤਾ, ਉਸ ਤੋਂ ਬਾਅਦ ਆਪਾਂ ਜਿਹੜਾ ਇੰਸ਼ੋਰ ਕਰਨਾ ਕਿ ਉਹਨੇ ਅਗਲੇ 8 ਸਾਲ ਜਾਂ 10 ਸਾਲ ਕੰਮ ਕਰਨਾ ਹੈ, ਉਹ ਆਪਾਂ ਵੈਰੀਫਾਈਡ ਇੰਪਲੋਇਰ ਹੋਣਾ ਚਾਹੀਦਾ। ਇਹ ਨਹੀਂ ਕਿ ਕੋਈ ਵੀ ਫਾਰਮ। ਸੋ ਕਹਿਣ ਦਾ ਮਤਲਬ ਹੈ ਕਿ ਜਿਹੜਾ ਵੈਰੀਫਾਈ 'ਚ ਤੁਸੀਂ ਇੱਦਾਂ ਨਹੀਂ, ਤੁਸੀਂ ਕਹੋ ਅੱਧੀ ਕੁ ਮੇਰੀ ਜਨਤਾ ਇਲੀਗਲ ਆ, ਅੱਧੀ ਕੁ ਮੇਰੀ ਲੀਗਲ ਆ, ਮਤਲਬ ਕਿ ਤੁਹਾਨੂੰ ਇੱਕ ਤਰ੍ਹਾਂ ਉਹ ਪੁਸ਼ ਕਰ ਰਹੇ ਨੇ ਕਿ ਜਿਹੜੇ ਸਾਰੀ ਤੁਹਾਡੀ ਵਰਕਫੋਰਸ ਹੈਗੀ ਉਹ ਸਿਸਟਮ ਦੇ ਵਿੱਚ ਹੋਣੀ ਚਾਹੀਦੀ ਹੈ। ਸੋ ਇਹਦੇ ਵਿੱਚ ਜਿਹੜੇ ਹੁਣ ਆਲਰੇਡੀ ਕੰਮ ਹੈ, ਜਿਹੜੇ ਜਿਨ੍ਹਾਂ ਦੀ ਆਪਾਂ ਗੱਲ ਕਰ ਰਹੇ, ਜਿਨ੍ਹਾਂ ਦੇ ਲਈ ਇਹ ਪ੍ਰੋਵੀਜ਼ਨ ਆ, ਫਿਰ ਉਹ ਤਾਂ ਵੈਰੀਫਾਈ ਦੇ ਵਿੱਚ ਉਹ ਕਿੱਦਾਂ ਉਹਨਾਂ ਨੂੰ ਕੀਤਾ ਜਾ ਸਕੂਗਾ? ਉਹਨਾਂ ਦੇ ਤਾਂ ਆਲਰੇਡੀ ਕੋਈ ਕਾਗਜ਼ ਪੱਤਰ ਨਹੀਂ ਹੈਗਾ, ਉਹ ਜਿਹੜਾ ਕੰਮ ਕਰਵਾ ਰਿਹਾ ਆ ਉਹ ਇਸ ਦੇ ਨਾਲ ਫਿਰ ਕਿੱਦਾਂ ਮੇਨਟੇਨ ਕਰਕੇ ਰੱਖ ਸਕੂਗਾ ਕਿ ਇਹ ਫਾਰ ਫਿਊਚਰ ਉਹਨਾਂ ਨੂੰ ਵੈਰੀਫਾਈ ਕਰਨਾ ਪੈਣਾ, ਇਰਰਿਸਪੈਕਟਿਵ ਪਹਿਲੋਂ ਕਿੱਦਾਂ ਦੇ ਲੋਕ ਸੀਗੇ? ਨਹੀਂ, ਫਿਊਚਰ, ਕਿਉਂਕਿ ਪਹਿਲਾਂ ਤੁਸੀਂ ਜਾ ਕੇ ਆਪਣਾ 6 ਮਹੀਨੇ ਵਾਲਾ 1035 ਘੰਟੇ ਵਾਲਾ ਲੈ ਕੇ ਡੈਜ਼ਿਗਨੇਸ਼ਨ ਲੈ ਲਿਆ ਉਹਨਾਂ ਦਾ। ਉਸ ਤੋਂ ਬਾਅਦ ਹੁਣ ਜਿਹੜਾ ਬਿੱਲ ਦੀਆਂ ਪ੍ਰੋਵੀਜ਼ਨਾਂ ਹੈਗੀਆਂ ਕਿ ਵੈਰੀਫਾਈ ਸਿਸਟਮ ਹੋਣਾ ਚਾਹੀਦਾ, ਹੈ ਨਾ। ਆਪਾਂ ਦੇਖਦੇ ਹਾਂ ਕਦੋਂ ਇਹਨਾਂ ਨੇ ਵੈਰੀਫਾਈ, ਸਾਰਾ ਜਿਹੜਾ ਬਿੱਲ ਆ ਉਹ ਇਹ ਨਹੀਂ ਕਿ ਪਹਿਲੇ ਦਿਨ ਤੋਂ ਹੀ ਇੰਪਲੀਮੈਂਟ ਹੋ ਜਾਣਾ। ਪਰ ਉਹਨਾਂ ਨੇ ਕਿਹਾ ਹੈ ਕਿ ਆਪਾਂ ਇੱਦਾਂ ਕਰਾਂਗੇ। ਹੋ ਸਕਦਾ ਉਹਨਾਂ ਨੇ ਇਹ ਤਾਂ ਕਰਕੇ ਕਿਹਾ ਹੋਵੇ ਤਾਂ ਕਿ ਜੇ ਰਿਪਬਲਿਕਨ ਆ ਉਹਨਾਂ ਨੂੰ ਪਤਾ ਇਹਨਾਂ ਨੇ ਓਬਜੈਕਸ਼ਨ ਵੀ ਕਰਨੀ ਆ, ਅਤੇ ਉਹਨਾਂ ਨੇ ਕੀ ਪਤਾ ਉਹਨਾਂ ਦੀ ਓਬਜੈਕਸ਼ਨ ਤੋਂ ਬਚਣ ਲਈ ਪ੍ਰੋਵੀਜ਼ਨ ਪਾਈ ਹੈ ਕਿ ਵੈਰੀਫਾਈ ਹੋਣਾ ਚਾਹੀਦਾ ਹੈ। ਕੀ ਪਤਾ ਉਹ ਅਸਲੀ 'ਚ ਇਨਫੋਰਸ ਨਾ ਕਰਨ, ਕੀ ਪਤਾ ਉਹ ਕੋਈ ਛੋਟ ਦੇ ਦੇਣ। ਦੇਖਦੇ ਹਾਂ ਕਿੱਦਾਂ ਕਰਦੇ ਨੇ। ਜੀ ਬਿਲਕੁਲ। ਸੋ ਜਿੱਦਾਂ ਤੁਸੀਂ ਕਿਹਾ ਵੀ ਬਿੱਲ ਦੀ ਗੱਲ ਕਰਨੀ ਤਾਂ ਸੌਖੀ ਆ, ਬਿੱਲ ਨੂੰ ਐਕਚੁਅਲ ਦੇ ਵਿੱਚ ਲਾਅ ਨੂੰ ਜਿਹੜਾ ਉਹ ਲਿਖਣਾ ਅਤੇ ਕਿੱਦਾਂ ਉਹ ਪਾਸ ਹੋਵੇ, ਕਿਉਂਕਿ ਜਿਹੜੀ ਵੀ ਸਰਕਾਰ ਆ ਜਾਂ ਜਿਹੜੇ ਵੀ ਧਿਰ ਇੱਦਾਂ ਦੇ ਬਿੱਲ ਲੈ ਕੇ ਆਉਣਾ ਚਾਹੁੰਦੀ, ਉਹ ਪਾਸ ਕਰਨ ਦੇ ਲਈ ਹੀ ਲੈ ਕੇ ਆਉਣਾ ਚਾਹੁੰਦੀ ਆ। ਸੋ ਉਹਨਾਂ ਨੇ ਕਈ ਕੁਛ ਇੱਕ ਹੱਥ ਦੇ ਇੱਕ ਹੱਥ ਲੈ, ਕਈ ਕੁਛ ਛੱਡਣਾ ਪੈਂਦਾ, ਕੋਈ ਕੁਛ ਰੱਖਣਾ ਪੈਂਦਾ ਆ। ਇੱਦਾਂ ਦੇ ਜਿਹੜੇ ਪ੍ਰੋਵੀਜ਼ਨ ਆ ਇਸ ਦੇ ਵਿੱਚ
ਜਿਹੜੇ ਉਹਨਾਂ ਨੇ ਰੱਖਣੇ ਆ। ਸੋ ਲੈਟਸ ਸੀ ਆਉਣ ਵਾਲੇ ਸਮੇਂ ਦੇ ਵਿੱਚ ਇਹਦੇ ਵਿੱਚ ਕੀ ਬਣਦਾ। ਪਰ ਅੱਜ ਦਾ ਬਹੁਤ ਹੀ ਇੰਪੋਰਟੈਂਟ ਮਹੱਤਤਾ ਵਾਲਾ ਜਿਹੜਾ ਇਹ ਪ੍ਰੋਗਰਾਮ ਆ, ਇਸ ਨੂੰ ਬੁੱਕਮਾਰਕ ਕਰਕੇ ਰੱਖਿਓ, ਜਦੋਂ ਮਰਜ਼ੀ ਮੁੜ ਕੇ ਦੁਬਾਰਾ ਜਿਹੜਾ ਉਹ ਤੁਸੀਂ ਸੁਣਨੇ ਹੋ। ਜਿਹੜੇ ਵੀ ਇਸ ਦੇ ਅੰਡਰ ਜਿਹੜੇ ਉਹ ਆਉਂਦੇ ਹੈਗੇ ਆ, ਜਿਨ੍ਹਾਂ ਨੂੰ ਵੀ ਇਸ ਦੇ ਵਿੱਚ ਫਾਇਦਾ ਹੋ ਸਕਦਾ। ਅਤੇ ਇੱਕ ਵਾਰੀ ਫੇਰ ਪ੍ਰੋਗਰਾਮ ਦੇ ਵਿੱਚ ਵੀ ਸ਼ੁਰੂ 'ਚ ਵੀ, ਅਤੇ ਹੁਣ ਮੈਂ ਦੁਬਾਰਾ ਦੱਸਦਾ ਹਾਂ, ਇਹ ਅਜੇ ਕਾਨੂੰਨ ਨਹੀਂ ਬਣਿਆ। ਇਹ ਮੇਕ ਸ਼ੋਰ ਕਰਦੇ ਜਾਓ, ਇਹ ਅਜੇ ਕਾਨੂੰਨ ਬਣਿਆ ਨਹੀਂ। ਸਿਰਫ ਇੱਕੋ ਸਦਨ 'ਚ ਹਾਊਸ ਦੇ ਵਿੱਚ ਇਹ ਪਾਸ ਹੋਇਆ ਆ, ਸੈਨੇਟ ਦੇ ਵਿੱਚ ਇਸ ਨੇ ਅਜੇ ਜਾਣਾ ਆ। ਜੇ ਸੈਨੇਟ ਦੇ ਵਿੱਚ ਹੂਬਹੂ ਪਾਸ ਹੁੰਦਾ ਆ, ਫਿਰ ਰਾਸ਼ਟਰਪਤੀ ਦੇ ਕੋਲ ਜਿਹੜੇ ਉਸ ਦੇ ਦਸਤਖਤ ਦੇ ਲਈ, ਹਸਤਾਖਰ ਦੇ ਲਈ ਜਿਹੜਾ ਉਹ ਜਾਣਾ ਆ। ਫਿਰ ਇਸ ਨੇ ਜਿਹੜਾ ਉਹ ਕਾਨੂੰਨ ਬਣਨਾ ਆ। ਬਹੁਤ ਰੌਲਾ ਗੌਲਾ ਹੋਣਾ ਆ, ਲਿਟੀਗੇਸ਼ਨਸ ਵੀ ਹੋਣਗੀਆਂ, ਕਈ ਕੁਛ ਜਿਹੜਾ ਆ ਆਪਾਂ ਨੂੰ ਦੇਖਣ ਨੂੰ ਮਿਲਣਾ ਆ। ਆਲਰੇਡੀ ਆਪਾਂ ਦੇਖ ਰਹੇ ਹਾਂ ਵੀ ਸਟਿਮੂਲਸ ਪੈਕੇਜ ਦੇ ਉੱਤੇ ਜਿਹੜੇ ਕਈ ਰੈੱਡ ਸਟੇਟਸ, ਉਹਨਾਂ ਦੇ ਅਟਰਨੀ ਜਨਰਲਸ ਆ, ਉਹਨਾਂ ਨੇ ਜਿਹੜਾ ਸਟੇਟਸ ਨੂੰ ਦਿੱਤਾ ਜਾਣੀ ਰਾਸ਼ੀ ਆ, ਉਸ ਦੇ ਅਗੇਂਸਟ ਜਿਹੜਾ ਆ ਉਹ ਅਦਾਲਤਾਂ ਦੇ ਵਿੱਚ ਗਏ ਨੇ। ਸੋ ਕਈ ਕੁਛ ਆਪਾਂ ਨੂੰ ਜਿਹੜਾ ਉਹ ਦੇਖਣ ਲਈ ਮਿਲਣਾ ਆ। ਇਹ ਸਿੱਧਾ ਬਲੈਕ ਐਂਡ ਵਾਈਟ ਵਾਲੀ ਗੱਲ ਨਹੀਂ ਬਣਨੀ ਵੀ ਅੱਜ ਨਹੀਂ ਆ ਅਤੇ ਕੱਲ੍ਹ ਨੂੰ ਪੱਕੇ ਹੋ ਜਾਣੇ। ਬਹੁਤ ਸਾਰਾ ਵਿੱਚ ਗ੍ਰੇ ਏਰੀਆ ਹੈਗਾ ਆ, ਜਿਹਦੇ ਵਿੱਚੋਂ ਦੀ ਕ੍ਰੋਸ ਕਰਕੇ ਲੰਘ ਕੇ ਦੂਜੇ ਪਾਸਿਓਂ ਦੀ ਜਿਹੜਾ ਜਾਣਾ। ਪਰ ਐਟਲੀਸਟ ਇਹ ਆ ਵੀ ਅਜਿਹੇ ਲੋਕਾਂ ਦੇ ਲਈ ਜਿਹੜਾ ਕਾਫੀ ਕੁਛ ਜਿਹੜਾ ਹੁਣ ਸੋਚ ਰਹੇ ਆ, ਕਾਫੀ ਕੁਛ ਜਿਹੜਾ ਇਸ ਦੇ ਵਿੱਚ ਦੇਖ ਰਹੇ ਹੈਗੇ ਆ। ਸੋ ਉਮੀਦ ਕਰਦੇ ਹਾਂ ਵੀ ਕੁਛ ਨਾ ਕੁਛ ਇਹਨਾਂ ਦੇ ਬਾਰੇ ਵੀ ਜਿਹੜਾ ਹੋਊਗਾ। ਸੋ ਕੋਈ ਕਹਿਣਗੇ ਵੀ ਲੌਂਗ ਓਵਰਡਿਊ ਆ, ਕੋਈ ਕਹਿਣਗੇ ਵੀ ਟੂ ਮੱਚ ਹੈਡੇਕ ਆ ਇਹ ਅਮਰੀਕਾ ਦੇ ਲਈ। ਬਟ ਦਿਸ ਇਜ਼ ਦ ਲਾਅ ਆਫ ਲੈਂਡ, ਜੇ ਬਣ ਗਿਆ ਤਾਂ ਬਣ ਗਿਆ, ਜਿੱਦਾਂ ਅਮਨੈਸਟੀ ਰੀਗਨ ਦੇ ਵੇਲੇ ਹੋਈ ਸੀ। ਸੋ ਲੈਟਸ ਸੀ ਇਸ ਵਾਲੇ ਮਾਮਲੇ ਦੇ ਵਿੱਚ ਜਿਹੜਾ ਇਹ ਕੀ ਬਣਦਾ ਆ। ਅਤੇ ਹੁਣ ਅਟਰਨੀ ਟੇਕੀਆਨਾ ਜੀ, ਮੈਂ ਇਹ ਪੁੱਛਣਾ ਚਾਹੁੰਦਾ ਹਾਂ, ਆਲਰੇਡੀ ਜਿੱਦਾਂ ਤੁਸੀਂ ਵੀ ਦੱਸਿਆ ਵੀ ਕਈ ਜਣੇ ਕਾਲ ਕਰਦੇ ਵੀ 1099 ਲੈ ਲਾਂਗੇ ਜੀ, ਵੀ ਭਾਵੇਂ ਉਹਨਾਂ ਨੇ ਕੰਮ ਨਹੀਂ ਕੀਤਾ। ਜਿਹੜੇ ਲੋਕ ਇਸ ਟਾਈਮ ਬਾਹਰ ਬੈਠੇ ਆ, ਬਾਰਡਰਾਂ ਦੇ ਉੱਤੇ ਆ, ਉਹ ਵੀ ਇਹੀ ਤਾਂਗ ਲਾ ਕੇ ਬੈਠੇ ਆ ਇੱਕ ਵਾਰੀ ਅੰਦਰ ਵੜ ਜੀ, ਅਸੀਂ ਵੀ ਇੱਦਾਂ ਦਾ ਕੋਈ ਕਾਗਜ਼ ਪੱਤਰ ਬਣਾ ਕੇ ਅਤੇ ਬਾਅਦ ਦੇ ਵਿੱਚ ਜਿਹੜਾ ਉਹ ਅਸੀਂ ਕਰ ਸਕਦੇ ਹਾਂ। ਜੇ ਅੰਦਰ ਵਾਲੇ ਨਹੀਂ ਮੰਨ ਰਹੇ, ਬਾਹਰ ਵਾਲਿਆਂ ਨੇ ਵੀ ਆ ਕੇ ਇਹੀ ਸੋਚਣਾ, ਉਹਨਾਂ ਨੂੰ ਕਿੱਦਾਂ ਰੋਕਣਗੇ? ਆਲਰੇਡੀ ਸਦਰਨ ਬਾਰਡਰ ਦੇ ਉੱਤੇ ਇੰਨਾ ਜ਼ਿਆਦਾ ਇਨਫਲਕਸ ਵਧਿਆ ਹੋਇਆ ਹੈ। ਜੀ ਬਿਲਕੁਲ, ਉਹ ਤਾਂ ਇੱਕ ਡੈਮੋਕ੍ਰੇਟਸ ਲਈ ਬਹੁਤ ਵੱਡਾ ਚੈਲੰਜ ਬਣ ਗਿਆ ਆਪਣੇ ਆਪ ਦੇ ਵਿੱਚ, ਕਿਉਂਕਿ ਹੁਣ ਇਮੀਗਰੈਂਟਸ ਨੂੰ ਤੁਸੀਂ ਫੇਵਰ ਤਾਂ ਕਰਨਾ ਹੀ ਆ। ਮਤਲਬ ਨੋ ਡਾਊਟ ਕਰ ਵੀ ਰਹੀ ਹੈ ਸਰਕਾਰ, ਪਰ ਇਹਦੇ ਨਾਲ ਨਾਲ ਜਿਹੜੇ ਨਵੇਂ ਵਾਲੇ ਆ ਉਹਨਾਂ ਦੀ ਪ੍ਰਾਇੋਰਟੀ ਇਹ ਵੀ ਹੈ ਕਿ ਇਹਨਾਂ ਨੂੰ ਰੋਕਣਾ ਹੈ ਨਾ, ਕਿ ਨਹੀਂ ਤਾਂ ਫਿਰ ਤਾਂ ਦੁਨੀਆ ਸਾਰੀ ਆ ਜਾਊਗੀ, ਜੇ ਸਾਰੀ ਆ ਜਾਊਗੀ ਹੈ ਨਾ। ਸਾਰਾ ਇੰਨਾ ਵੱਡਾ ਇਹਨਾਂ ਦਾ ਆਪਣਾ ਖੁਦ ਦਾ ਇਨਫਰਾਸਟਰਕਚਰ ਨਹੀਂ ਹੈਗਾ। ਜੇ ਇੰਨੇ ਸਾਰੇ ਲੋਕ ਆਉਂਦੇ ਨੇ, ਸਾਰੇ ਇਮੀਗਰੈਂਟਸ ਜੇ ਇਹ ਵੈਲਕਮ ਕਰਦੇ ਨੇ, ਫਿਰ ਉਹਨਾਂ ਕੀ ਹੋਊਗਾ ਕਿ ਜਿਹੜੇ ਆਲਰੇਡੀ ਕੇਸ ਹੁਣ 5-5 ਸਾਲ ਚੱਲ ਰਹੇ ਨੇ, ਜੇ ਤੁਸੀਂ ਉਹਨਾਂ 'ਚੋਂ ਤੁਸੀਂ ਕਹਿੰਦੇ ਕਿ ਬਾਕੀ ਵੀ ਆਉਣੇ ਚਾਹੀਦੇ ਨੇ, ਮੇਰੇ ਰਿਸ਼ਤੇਦਾਰ ਆਉਣੇ ਚਾਹੀਦੇ ਨੇ, ਫਿਰ ਤੁਸੀਂ ਜਿਹੜਾ ਤੁਹਾਡਾ ਆਪਣਾ ਵੀ 7 ਸਾਲ ਤੋਂ ਕੇਸ ਚੱਲ ਰਿਹਾ, ਤੁਸੀਂ ਵਿਲਿੰਗ ਹੋਣੇ ਚਾਹੀਦੇ ਹੋ ਕਿ ਤੁਹਾਨੂੰ 15 ਸਾਲ ਦੀ ਡਿਲੇ ਹੋਵੇ, 20 ਸਾਲ ਦੀ ਡਿਲੇ ਹੋਵੇ, ਹੈ ਨਾ। ਕਿਉਂਕਿ ਜਦੋਂ ਇੰਨੇ ਜ਼ਿਆਦਾ ਲੋਕ ਆ ਜੂਗੇ, ਹੁਣ ਸਿਰਫ ਉਹ ਜੱਜਿਸ ਤਾਂ ਹਾਇਰ ਕਰ ਨਹੀਂ ਸਕਦੇ, ਨਾਲ ਦੇਖੋ ਕੋਰਟ ਦਾ ਸਪੋਰਟ ਸਟਾਫ, ਉਹਦੀ ਬਿਲਡਿੰਗ, ਕਿੰਨੇ ਲੋਕ ਅੰਦਰ ਭਰਤੀ ਹੋ ਸਕਦੇ ਨੇ, ਜਿਹੜੀ ਪੁਲਿਸ ਦੀ ਸਿਕਿਉਰਿਟੀ ਚੈੱਕ ਆ, ਫਿੰਗਰ ਪ੍ਰਿੰਟਿੰਗ ਨੋਟਿਸਿਸ ਵਗੈਰਾ, ਹਰੇਕ ਚੀਜ਼ 'ਚ ਡਿਲੇ ਆ ਜਾਂਦਾ ਹੈ ਨਾ ਜੀ। ਅਤੇ ਬਾਰਡਰ ਦੀ ਪ੍ਰੋਬਲਮ ਕਾਫੀ ਰੀਅਲ ਹੈ। ਅਤੇ ਹੁਣ ਜਿੱਦਾਂ ਬੱਚੇ ਕਾਫੀ ਜ਼ਿਆਦਾ ਆ ਗਏ ਸੀਗੇ, ਉਹ ਕਹਿੰਦੇ ਕਿ ਬੱਚਿਆਂ ਨੂੰ ਤੁਸੀਂ 24 ਘੰਟੇ ਦੇ ਵਿੱਚ ਛੱਡਣਾ ਜੀ, ਅਤੇ ਉਹਨਾਂ ਨੂੰ ਜੇਲ੍ਹਾਂ 'ਚ ਨਹੀਂ ਪਾਉਣਾ, ਪਰ ਇਹਨਾਂ ਨੂੰ ਆਪ ਉਹਨਾਂ ਨੂੰ ਜੇਲ੍ਹਾਂ ਦੇ ਵਿੱਚ ਪਾਉਣਾ ਪੈ ਗਿਆ। ਕਿਉਂਕਿ ਕੀ ਕਰੋਗੇ ਜਦੋਂ ਤੁਸੀਂ ਹੁਣ ਇੰਨੇ ਜ਼ਿਆਦਾ ਆ ਗਏ, ਹੁਣ ਛੱਡ ਤਾਂ ਨਹੀਂ ਸਕਦੇ, ਜੇ ਤੁਸੀਂ ਛੱਡੋਗੇ ਫਿਰ ਵੀ ਤੁਹਾਡੀ ਪ੍ਰੋਬਲਮ ਆ, ਕਿਉਂਕਿ ਉਹ ਕਿਡਨੈਪ ਹੋ ਜਾਣੇ ਆ ਜੀ, ਬੱਚੇ ਆ ਜੀ, ਅਤੇ ਉਹਨਾਂ 'ਤੇ ਵੀ ਕਾਫੀ ਪ੍ਰੈਸ਼ਰ ਹੈ। ਸੋ ਬਿਲਕੁਲ ਪਿਛਲੇ ਪ੍ਰਸ਼ਾਸਨ ਦੇ ਵਿੱਚ ਇਹਨਾਂ ਨੇ ਪੂਰਾ ਰੌਲਾ ਪਾਇਆ ਜੀ, ਦੇਖੋ ਜੇਲ੍ਹਾਂ 'ਚ ਬੰਦ ਕਰ ਰੱਖੇ, ਅਤੇ ਹੁਣ ਆਪ 10-10 ਦਿਨ ਤੋਂ ਇਹਨਾਂ ਨੇ ਜਿਹੜੇ ਉਹ ਰੱਖੇ ਹੋਏ ਆ। ਸੋ ਇਹ ਪਤਾ ਨਹੀਂ ਹੁੰਦਾ ਮੌਕਾ ਜਿਹੜਾ ਕੀ ਆ, ਬੰਦਾ ਬਿਆਨ ਕਈ ਟਾਈਮ ਦੇ ਉੱਤੇ ਇੱਦਾਂ ਦੇ ਦਿੰਦਾ ਆ, ਕਈ ਵਾਰੀ ਉਹ ਪਿੱਛੇ ਆ ਕੇ ਬਾਈਟ ਇਨ ਦਾ ਬੈਕ ਵਾਲੀ ਗੱਲ ਜਿਹੜੀ ਉਹ ਹੋ ਜਾਂਦੀ ਆ। ਸੋ ਲੈਟਸ ਸੀ ਆਉਣ ਵਾਲੇ ਸਮੇਂ 'ਚ ਕੀ ਬਣਦਾ ਆ। ਪਰ ਇਹ ਵੀ ਕਾਫੀ ਕੁਛ ਜਿਹੜਾ ਚੇਂਜ ਹੋ ਰਿਹਾ ਆ ਇਮੀਗ੍ਰੇਸ਼ਨ ਦੇ ਜਿਹੜੇ ਇਸ ਮਾਮਲੇ ਦੇ ਵਿੱਚ। ਬਹੁਤ ਸਾਰੇ ਲੋਕਾਂ ਨੇ ਸੁੱਖ ਦਾ ਸਾਹ ਲਿਆ ਹੋਣਾ ਆ ਵੀ ਹਾਂ ਚੱਲ ਕੁਛ ਜਿਹੜਾ ਆ ਰਾਹ ਜਿਹੜਾ ਆ ਉਹ ਦਿਖਣਾ ਸ਼ੁਰੂ ਹੋਇਆ ਆ। ਆਪਾਂ ਨੂੰ ਅਜੇ ਵੇਟ ਐਂਡ ਵਾਚ ਦੀ ਪਾਲਿਸੀ ਦੇ ਉੱਤੇ ਜਿਹੜਾ ਉਹ ਰਹਿਣਾ ਚਾਹੀਦਾ ਆ। ਉਮੀਦ ਜਿਹੜੀ ਜ਼ਰੂਰ ਜਾਗੀ ਆ, ਇਹ ਹੁਣ ਅਸਲੀਅਤ ਅਸਲ ਦਾ ਰੂਪ ਧਾਰਦੀ ਆ ਕਿ ਨਹੀਂ, ਇਹ ਦੇਖਣ ਵਾਲੀ ਗੱਲ ਰਹੂਗੀ। ਸੋ ਸਰੋਤਿਓ, ਇਹ ਪ੍ਰੋਗਰਾਮ ਜੇ ਤੁਸੀਂ ਲੇਟ ਜੁਆਇਨ ਕੀਤਾ ਆ ਜਾਂ ਤੁਸੀਂ ਮਿਸ ਕਰ ਗਏ ਸੀ, ਹੁਣੇ ਦੇਖ ਰਹੇ ਹੋ ਜਾਂ ਬਾਅਦ ਦੇ ਵਿੱਚ ਸੁਣਨਾ ਹੈ, ਤਾਂ ਜ਼ਰੂਰ ਪੰਜਾਬੀ ਰੇਡੀਓ USA ਦੇ YouTube ਚੈਨਲ ਦੇ ਉੱਤੇ, ਫੇਸਬੁੱਕ ਪੇਜ ਦੇ ਉੱਤੇ ਪੰਜਾਬੀ ਰੇਡੀਓ USA ਦੀ ਐਪ ਡਾਊਨਲੋਡ ਕਰਕੇ ਉਸ 'ਤੇ ਪੋਡਕਾਸਟ ਦੇ ਵਿੱਚ ਜਾ ਕੇ ਤੁਸੀਂ ਇਸ ਪ੍ਰੋਗਰਾਮ ਦੇ ਹੁਣ ਲਾਈਵ ਚੱਲ ਰਿਹਾ, ਇਸ 'ਤੇ ਖਤਮ ਹੋਣ ਤੋਂ ਬਾਅਦ ਦੇ ਵਿੱਚ ਤੁਸੀਂ ਮੁੜ ਦੁਬਾਰਾ ਜਿਹੜਾ ਉਹ ਸੁਣ ਸਕੋਗੇ। ਸੋ ਆਪਾਂ ਅਟਰਨੀ ਟੇਕੀਆਨਾ ਜੀ ਇੱਥੇ ਇੱਕ ਬ੍ਰੇਕ ਲੈਂਦੇ ਹਾਂ, ਅਤੇ ਬ੍ਰੇਕ ਤੋਂ ਬਾਅਦ ਸਰੋਤਿਓ ਮੁੜ ਵਾਪਸ ਜਿਹੜਾ ਅਸੀਂ ਹਾਜ਼ਰ ਹੋਵਾਂਗੇ। ਤੁਹਾਡੇ ਜਿਹੜੇ ਜਿੰਨੇ ਕੁ ਸਵਾਲਾਂ ਦੇ ਜਵਾਬ ਵੱਧ ਤੋਂ ਵੱਧ ਦੇਣ ਦੀ ਜਿਹੜੀ ਉਹ ਆਪਾਂ ਕੋਸ਼ਿਸ਼ ਕਰਾਂਗੇ। ਸਟੂਡੀਓ 'ਚ ਕਾਲ ਕਰਨ ਦੇ ਲਈ ਨੰਬਰ ਜਿਹੜਾ 408-272-5200 4082725200 ਜਿਹੜਾ ਉਹ ਰਹੇਗਾ। ਅਤੇ ਮਿਲਦੇ ਹਾਂ ਜੀ ਆਪਾਂ ਇੱਕ ਬ੍ਰੇਕ ਤੋਂ ਬਾਅਦ 'ਚ।
ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA KIID Sacramento 1470 AM, KOBO Yuba City 1450 AM, KWRU Fresno 1300 AM, KLHC Bakersfield 1350 AM, KCVR Lodi 1570 AM। ਹਾਂ ਬਈ, ਕਿੱਥੇ ਪਹੁੰਚ ਗਿਆ? ਪਹੁੰਚਣਾ ਕਿੱਥੇ ਸੀ? ਮਕੈਨਿਕ ਤੋਂ ਟਰੱਕ ਠੀਕ ਕਰਾਉਣਾ। ਜਦ ਦਾ ਟਰੱਕ ਲਿਆ ਰੋਡ ਤੇ ਘੱਟ, ਮਕੈਨਿਕ ਤੇ ਵੱਧ ਰਹਿਣਾ ਮੈਂ। ਤੈਨੂੰ ਉਦੋਂ ਵੀ ਕਿਹਾ ਸੀ ਤੇ ਹੁਣ ਵੀ ਕਹਿਣਾ ਆ, ਇੰਟਰਨੈਸ਼ਨਲ ਯੂਜ਼ਡ ਟਰੱਕ ਸੈਂਟਰ ਵੈਸਟ ਸੈਕਰਾਮੈਂਟੋ ਵਾਲੇ ਨਵਜੀਤ ਕਾਹਲੋਂ ਹੋਣਾ ਤੋਂ ਟਰੱਕ ਖਰੀਦਣਾ ਸੀ। ਵਧੀਆ ਚੱਲਣ ਵਾਲਾ ਟਰੱਕ ਮਿਲਣਾ ਸੀ, ਫਿਰ ਮਕੈਨਿਕ ਤੇ ਨਹੀਂ ਰੋਡ ਤੇ ਹੀ ਜ਼ਿਆਦਾ ਸਮਾਂ ਲੰਘਣਾ ਸੀ। ਜੇਕਰ ਤੁਸੀਂ ਵੀ ਇੰਟਰਨੈਸ਼ਨਲ ਕੈਨਵਰਥ ਫ੍ਰੇਟਲਾਈਨਰ ਦੇ ਟਰੱਕ ਬਾਈ ਕਰਨਾ ਚਾਹੁੰਦੇ ਹੋ ਤਾਂ ਕਾਲ ਨਵਜੀਤ ਕਾਹਲੋਂ 916 573 9190 9165739190। ਇਸ ਮੌਕੇ ਨਵੇਂ ਇੰਟਰਨੈਸ਼ਨਲ LT ਟਰੱਕ 2018-2019 ਆਟੋਮੈਟਿਕ ਤੇ ਮੈਨੂਅਲ ਕਮਿੰਸ X15 ਮੋਟਰ ਦੇ ਨਾਲ ਉਪਲਬਧ ਹਨ। ਕਾਲ ਨਵਜੀਤ ਕਾਹਲੋਂ 9165739190। ਇੰਟਰਨੈਸ਼ਨਲ ਯੂਜ਼ਡ ਟਰੱਕ ਸੈਂਟਰ ਵੈਸਟ ਸੈਕਰਾਮੈਂਟੋ 4505 ਵੈਸਟ ਕੈਪੀਟਲ ਐਵੇਨਿਊ ਵੈਸਟ ਸੈਕਰਾਮੈਂਟੋ। ਮੈਨੂੰ ਚੂੜੀਆਂ ਚੜਾ ਦੇ ਚੰਨਵੇ, ਮੈਂ ਠਮ ਠਮ ਨੱਚਦੀ ਫਿਰਾਂ। ਗਹਿਣੇ ਤਾਂ ਜੀ ਮੈਂ ਸਿਰਫ ਨੂਰ ਮਹਿਲ ਜਿਊਲਰ ਯੂਬਾ ਸਿਟੀ ਵਾਲਿਆਂ ਤੋਂ ਬਣਵਾਉਣੇ ਆ। ਨੂਰ ਮਹਿਲ ਜਿਊਲਰਸ ਯੂਬਾ ਸਿਟੀ ਵਾਲੇ ਹੁਣ ਖੁੱਲ ਚੁੱਕੇ ਹਨ ਸੈਕਰਾਮੈਂਟੋ ਵਿੱਚ ਵੀ। ਸੋਹਣੇ ਲੇਟੈਸਟ ਨਵੇਂ ਡਿਜ਼ਾਈਨ ਦੇ ਗਹਿਣੇ 1990 ਤੋਂ ਗਹਿਣਿਆਂ ਦੇ ਨਾਲ ਸਜਾ ਰਹੇ ਨੇ ਲੋਕਾਂ ਨੂੰ ਅਤੇ ਇਹਨਾਂ ਦੇ ਨਾਮ ਵਿੱਚ ਸ਼ਿਓਰਿਟੀ ਆ। ਹਰ ਤਰ੍ਹਾਂ ਦੇ ਖੂਬਸੂਰਤ 22, 23, 24 ਕੈਰਟ ਦੇ ਸੋਨੇ ਚਾਂਦੀ ਅਤੇ ਹੀਰੇ ਦੇ ਗਹਿਣੇ ਖਰੀਦ ਸਕਦੇ ਹੋ। ਭਾਵੇਂ ਸੋਨੇ ਚਾਂਦੀ ਦੇ ਸਿੱਕੇ ਖਰੀਦੋ ਜਾਂ ਫਿਰ ਬਣਵਾਓ ਕਸਟਮ ਡਿਜ਼ਾਈਨ ਦੇ ਖੂਬਸੂਰਤ ਗਹਿਣੇ। ਰਾਸ਼ੀ ਨਗ ਵਾਲੀਆਂ ਮੁੰਦਰੀਆਂ ਵੀ ਖਰੀਦ ਸਕਦੇ ਹੋ। ਨੂਰ ਮਹਿਲ ਜਿਊਲਰ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਨੇ। ਪੁਰਾਣੇ ਗਹਿਣੇ ਵੇਚ ਸਕਦੇ ਹੋ ਅਤੇ ਖੁੱਲੇ ਰਹਿੰਦੇ ਹਨ ਸਵੇਰੇ 10:30 ਵਜੇ ਤੋਂ ਸ਼ਾਮੀ 7 ਵਜੇ ਤੱਕ। ਵਧੇਰੇ ਜਾਣਕਾਰੀ ਲਈ ਗੱਲ ਕਰ ਸਕਦੇ ਹੋ 916 692 8121 9166928121। ਨੂਰ ਮਹਿਲ ਜਿਊਲਰਸ ਸੈਕਰਾਮੈਂਟੋ 2840 ਡੈਲ ਪੈਸੋ ਰੋਡ ਸਵੀਟ 200 ਸੈਕਰਾਮੈਂਟੋ। ਅਤੇ ਯਾਦ ਰੱਖੋ ਚਮਨ ਲਾਲ ਨੂਰ ਮਹਿਲ ਜਿਊਲਰਸ ਯੂਬਾ ਸਿਟੀ ਵਾਲਿਆਂ ਨੂੰ। ਪੱਡਾ ਇੰਸ਼ੋਰੈਂਸ ਐਂਡ ਰਜਿਸਟ੍ਰੇਸ਼ਨ ਸਰਵਿਸਿਜ਼ ਇੱਥੇ ਹੋਮ, ਆਟੋ, ਲਾਈਫ ਅਤੇ ਹੈਲਥ ਇੰਸ਼ੋਰੈਂਸ ਕੀਤੀ ਜਾਂਦੀ ਹੈ। ਟਰੱਕਾਂ ਵਾਲਿਆਂ ਵਾਸਤੇ ਹਰ ਤਰ੍ਹਾਂ ਦੀ ਇੰਸ਼ੋਰੈਂਸ ਅਤੇ ਪਰਮਿਟ ਉਪਲਬਧ ਕਰਵਾਉਂਦੇ ਹਨ। ਤਾਂ ਅੱਜ ਹੀ ਪਰਮਜੀਤ ਸਿੰਘ ਪੱਡਾ ਨੂੰ 9166222822 ਤੇ ਕਾਲ ਕਰੋ। ਇੱਥੇ ਇੰਡੀਵਿਜੂਅਲ ਅਤੇ ਬਿਜ਼ਨਸ ਟੈਕਸ ਫਾਈਲਿੰਗ ਦੇ ਨਾਲ-ਨਾਲ ਨੋਟਰੀ ਦੀਆਂ ਸੇਵਾਵਾਂ ਵੀ ਉਪਲਬਧ ਹਨ। ਐਡਰੈਸ 8620 ਐਂਟੀਲੋਪ ਨਾਰਥ ਰੋਡ, ਸਵੀਟ B, ਐਂਟੀਲੋਪ, ਜਾਂ ਵਿਜ਼ਿਟ paddaiinsurance.com। ਕਾਲ 9166222822 916 622 2822। ਇੰਸ਼ੋਰੈਂਸ ਦੀ ਦੁਨੀਆ ਦੇ ਵਿੱਚ ਭਰੋਸੇਮੰਦ ਨਾਮ ਖਾਲਸਾ ਇੰਸ਼ੋਰੈਂਸ ਏਜੰਸੀ। ਆਪਣੇ ਕਿਸੇ ਵੀ ਤਰੀਕੇ ਦੀ ਇੰਸ਼ੋਰੈਂਸ ਆਟੋ, ਹੋਮ, ਕਮਰਸ਼ੀਅਲ, ਲਾਈਫ ਕਰਵਾਉਣੀ ਹੋਵੇ ਤਾਂ ਅੱਜ ਹੀ ਸੰਪਰਕ ਕਰੋ। ਖਾਲਸਾ ਇੰਸ਼ੋਰੈਂਸ ਏਜੰਸੀ 26 ਸਾਲ ਤੋਂ ਵੱਧ ਦਾ ਤਜਰਬਾ। ਕਾਲ 408 272 2500 4082722500। ਖਾਲਸਾ ਇੰਸ਼ੋਰੈਂਸ ਏਜੰਸੀ 4082722500। ਅਮਨ, ਆਪਾਂ ਸੈਕਰਾਮੈਂਟੋ ਵਿੱਚ ਮੂਵ ਤਾਂ ਹੋ ਗਏ ਆ, ਹੁਣ ਇੱਥੇ ਆਪਾਂ ਚੰਗਾ ਜਿਹਾ ਡਾਕਟਰ ਤੇ ਫੈਮਿਲੀ ਕਲੀਨਿਕ ਵੀ ਲੱਭ ਲਈਏ। ਤੁਸੀਂ ਫਿਕਰ ਹੀ ਛੱਡ ਦਿਓ ਜੀ। ਮੇਰੀ ਫਰੈਂਡ ਰਿਤੂ ਦੀ ਕਾਲ ਆਈ ਸੀ, ਉਹਨੇ ਮੈਨੂੰ ਨੰਬਰ ਦਿੱਤਾ ਹੈ ਤੱਖਰ ਅਰਜੈਂਟ ਕੇਅਰ ਅਤੇ ਫੈਮਿਲੀ ਮੈਡੀਸਨ ਵਾਲਿਆਂ ਦਾ। ਅੱਛਾ, ਤੱਖਰ ਅਰਜੈਂਟ ਕੇਅਰ ਐਂਡ ਫੈਮਿਲੀ ਮੈਡੀਸਨ, ਜਿੱਥੋਂ ਕਰਵਾ ਸਕਦੇ ਹੋ ਅਡਲਟ ਐਂਡ ਚਾਈਲਡ ਫਿਜ਼ੀਕਲ, DOT ਐਂਡ ਨਾਨ DOT ਫਿਜ਼ੀਕਲਸ, EMPLOYMENT ਫਿਜ਼ੀਕਲਸ ਅਤੇ ਸਕੂਲ ਫਿਜ਼ੀਕਲਸ। ਇਸ ਦੇ ਨਾਲ ਹੀ EKG, ਬਲੱਡ ਵਰਕ, ਯੂਰਿਨ ਐਨਾਲਿਸਿਸ, TB ਟੈਸਟਿੰਗ, ਏਅਰ ਇਰੀਗੇਸ਼ਨ ਅਤੇ ਇਨਗ੍ਰੋਨ ਟੋਨੇਲ ਰਿਮੂਵਲ। ਇਸ ਦੇ ਨਾਲ ਹੀ ਚਮੜੀ ਦੇ ਰੋਗਾਂ ਦਾ ਇਲਾਜ ਵੀ ਕਰਵਾ ਸਕਦੇ ਹੋ ਅਤੇ ਇੱਥੋਂ ਤੁਸੀਂ ਲੈ ਸਕਦੇ ਹੋ ਮੈਡੀਕਲ ਸਪਾ ਦੀਆਂ ਸਾਰੀਆਂ ਸਰਵਿਸਿਜ਼, ਲੇਜ਼ਰ ਹੇਅਰ ਰਿਮੂਵਲ, ਫਿਲਰਸ, ਰਿੰਕਲਸ ਰਿਲੈਕਸਰਸ, ਐਂਟੀ-ਏਜਿੰਗ ਟ੍ਰੀਟਮੈਂਟਸ, ਮਾਈਕਰੋਡਰਮਾਬ੍ਰੇਸ਼ਨ, ਸਕਿਨ ਰੈਜੂਵਨੇਸ਼ਨ, ਫਾਈਨ ਲਾਈਨਸ, ਬ੍ਰਾਊਨ ਸਪੌਟਸ, ਸਪਾਈਡਰ ਵੇਨਸ, ਸਟ੍ਰੈਚ ਮਾਰਕਸ ਅਤੇ ਐਕਨੇ ਅਤੇ ਹੋਰ ਵੀ ਬਹੁਤ ਕੁਝ। ਅਤੇ ਲੈ ਸਕਦੇ ਹੋ ਆਪਣੇ ਬਜਟ ਮੁਤਾਬਕ ਟ੍ਰੀਟਮੈਂਟ ਪਲਾਨ। ਵਧੇਰੇ ਜਾਣਕਾਰੀ ਲਈ ਗੱਲ ਕਰ ਸਕਦੇ ਹੋ ਡਾਕਟਰ ਪਰਮਜੀਤ ਸਿੰਘ ਤੱਖਰ MD 9166889994 8191 Timberlake Way Suite 350 ਅਤੇ 400 ਸੈਕਰਾਮੈਂਟੋ। ਪ੍ਰਾਈਡ ਟਰੱਕ ਸੇਲਸ ਵਾਲਿਆਂ ਨੇ ਫੌਂਟੇਨਾ, ਸਟਾਕਟਨ ਅਤੇ ਫ੍ਰੈਜ਼ਨੋ ਤੋਂ ਬਾਅਦ ਆਪਣੀ ਨਵੀਂ ਬ੍ਰਾਂਚ ਖੋਲ ਦਿੱਤੀ ਹੈ ਡੈਲਸ, ਟੈਕਸਸ ਦੇ ਵਿੱਚ। ਇਹਨਾਂ ਕੋਲ ਹਰ ਮੇਕ ਅਤੇ ਮਾਡਲ ਦੇ ਟਰੱਕ ਟ੍ਰੇਲਰਸ ਦੀ ਇਨਵੈਂਟਰੀ ਹੈ। ਇਨ ਹਾਊਸ ਫਾਈਨੈਂਸਿੰਗ, ਜ਼ੀਰੋ ਡਾਊਨ ਜਾਂ ਲੋ ਡਾਊਨ ਤੇ ਵੀ। ਛੋਟੀਆਂ ਜਾਂ ਵੱਡੀਆਂ ਫਲੀਟਸ ਦੇ ਲਈ ਬੈਸਟ ਫਾਈਨੈਂਸ ਰੇਟਸ ਅਵੇਲੇਬਲ। 2017, 18, 19 ਦੇ ਟਰੱਕ 2 ਲੱਖ ਮੀਲ ਤੋਂ ਘੱਟ ਸਟਾਕ ਵਿੱਚ ਹਨ, ਉਹ ਵੀ ਫੈਕਟਰੀ ਵਾਰੰਟੀ ਦੇ ਨਾਲ। ਇਹਨਾਂ ਦੀ ਟੀ-ਪਾਈਨ ਲੀਜ਼ਿੰਗ ਸਰਵਿਸ ਦੇ ਨਾਲ ਤੁਹਾਨੂੰ ਨਵੇਂ ਵਾਲਵੋ ਅਤੇ ਫ੍ਰੇਟਲਾਈਨਰ ਦੇ ਟਰੱਕ ਮਿਲਣਗੇ ਫੁੱਲ ਮੇਨਟੇਨੈਂਸ
ਇਨਕਲੂਡਡ। ਹਰ ਸਾਲ ਨਵਾਂ ਟਰੱਕ। ਫੋਂਟੈਨਾ ਦੇ ਲਈ ਕਾਲ 186625289494। ਸਟਾਕਟਨ ਦੇ ਲਈ ਕਾਲ 186625288781। ਫ੍ਰੈਜ਼ਨੋ ਦੇ ਲਈ ਕਾਲ 185552477723। ਡੈਲਸ ਟੈਕਸਸ ਲਈ ਕਾਲ 2099056600। 209905 ਪ੍ਰਾਈਡ ਟਰੱਕ ਸੇਲਸ। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA KOBO ਯੂਬਾ ਸਿਟੀ 1450 AM KIID ਸੈਕਰਾਮੈਂਟੋ 1470 AM KWRU ਫ੍ਰੈਜ਼ਨੋ 1300 AM KLHC ਬੇਕਰਸਫੀਲਡ 1350 AM KCVR ਸਟਾਕਟਨ ਮੋਡੈਸਟੋ 1570 AM। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪਿਆਰ ਸਤਿਕਾਰ ਸਹਿ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਪ੍ਰੋਗਰਾਮ ਲੈ ਕੇ ਆਪਾਂ ਹਾਜ਼ਰ ਹੋਏ ਹਾਂ। ਅਪਡੇਟ ਅਮਰੀਕਾ ਅੱਜ ਦਾ US ਇਮੀਗ੍ਰੇਸ਼ਨ ਦਾ ਜਿਹੜਾ ਵਿਸ਼ੇਸ਼ ਪ੍ਰੋਗਰਾਮ, ਜਿਸ ਦੇ ਵਿੱਚ ਪਹਿਲੇ ਹਿੱਸੇ 'ਚ ਆਪਾਂ ਜਿਹੜੇ ਦੋ ਨਵੇਂ ਜਿਹੜੇ ਬਿੱਲ ਹਾਊਸ ਦੇ ਵਿੱਚ ਪਾਸ ਹੋਏ ਆ, ਜਿਹੜੇ ਡਾਕਾ ਵਾਲਿਆਂ ਨੂੰ, ਜਿਨ੍ਹਾਂ ਨੂੰ ਡਰੀਮਰਸ ਵੀ ਆਖਿਆ ਜਾਂਦਾ ਹੈ, ਉਹਨਾਂ ਨੂੰ ਲੈ ਕੇ, ਅਤੇ ਖੇਤੀਬਾੜੀ ਕਾਮਿਆਂ ਦੇ ਨਾਲ ਸੰਬੰਧਿਤ ਉਹਨਾਂ ਦੇ ਬੇਸਿਕਲੀ ਪਾਥਵੇ ਟੂ ਪੱਕੇ ਹੋਣ ਦੇ ਲਈ ਇੱਥੇ ਜਿਹੜਾ ਕੀ ਰਸਤਾ ਹੈਗਾ ਆ, ਕੀ ਉਸ ਦੇ ਵਿੱਚ ਮੱਦਾਂ ਨੇ, ਕੀ ਲਿਮਿਟੇਸ਼ਨਸ ਆ, ਕੀ ਤੁਹਾਨੂੰ ਕਰਨਾ ਚਾਹੀਦਾ ਹੈ, ਕੀ ਦਿਖਾਉਣਾ ਪੈਣਾ ਹੈ, ਉਸ ਦੇ ਬਾਰੇ ਜਾਣਕਾਰੀਆਂ ਸਾਂਝੀਆਂ ਕੀਤੀਆਂ ਆ। ਅਤੇ ਉਹ ਜਾਣਕਾਰੀਆਂ ਆਪਣੇ ਨਾਲ ਸਾਂਝੇ ਕਰ ਰਹੇ ਸੀਗੇ ਅਟਰਨੀ ਜੇ ਟੇਰਕਿਆਣਾ ਜੀ। ਜੀ ਆਇਆਂ ਨੂੰ ਸਵਾਗਤ ਹੈ ਜੀ, ਇੱਕ ਵਾਰੀ ਫਿਰ ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਜੀ ਅਤੇ ਸਰੋਤਿਓ, ਹੁਣ ਆਪਾਂ ਤੁਹਾਡੀਆਂ ਕਾਲਸ ਵੀ ਜਿਹੜੀਆਂ ਉਹ ਲੈਣੀਆਂ ਹੈ। ਕਾਲ ਕਰਨ ਦੇ ਲਈ ਨੰਬਰ 408-272-5200 ਅਤੇ ਆਪਣੇ ਸਾਰੇ ਸਰੋਤਿਆਂ ਨੂੰ ਦੱਸਦੇ ਜਾਈਏ, ਗੱਲ ਆਪਣੀ ਕਿਰਪਾ ਕਰਕੇ ਪਲੀਜ਼ ਛੋਟੀ ਰੱਖਿਓ। ਇੱਕ ਸਵਾਲ ਜਿਹੜਾ ਆ ਜੀ ਉਹ ਤੁਸੀਂ ਪੁੱਛਿਓ, ਅਤੇ ਸਵਾਲ ਪੁੱਛ ਕੇ ਅਤੇ ਫਿਰ ਆਪਾਂ ਵੱਧ ਤੋਂ ਵੱਧ ਜਿਹੜੇ ਕਾਲਸ ਆ ਉਹ ਲੈਣ ਦੀ ਆਪਾਂ ਇਸ ਦੇ ਵਿੱਚ ਕੋਸ਼ਿਸ਼ ਕਰਾਂਗੇ, ਕਿਉਂਕਿ ਅੱਜ ਦੇ ਪ੍ਰੋਗਰਾਮ ਦੇ ਵਿੱਚ ਕਾਲਸ ਇੰਨੀਆਂ ਕੁ ਜ਼ਿਆਦਾ ਆਉਂਦੀਆਂ, ਕਈ ਵਾਰੀ ਸਾਡੇ ਫੋਨ ਸਿਸਟਮ ਜਿਹੜੇ ਉਹ ਜੈਮ ਹੋ ਜਾਂਦੇ ਆ। ਸੋ ਸਬਰ, ਪੇਸ਼ੈਂਸ ਜਿਹੜਾ ਕਿਰਪਾ ਕਰਕੇ ਜ਼ਰੂਰ ਸਾਡੇ ਨਾਲ ਬਣਾ ਕੇ ਰੱਖਿਓ ਜੀ। ਅਤੇ ਆਓ ਆਪਾਂ ਵਾਰੀ ਸਿਰ ਜਿਹੜੇ ਕਾਲਰਸ ਆ ਉਹਨਾਂ ਦੇ ਨਾਲ ਕਰਦੇ ਹਾਂ ਜੀ ਗੱਲਬਾਤ। ਜੁੜੇ ਨੇ ਜੀ ਆਪਣੇ ਅੱਜ ਦੇ ਪਹਿਲੇ ਕਾਲਰ ਸੁਖਵਿੰਦਰ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਹਾਂਜੀ ਸੁਖਵਿੰਦਰ ਜੀ। ਸਤਿ ਸ਼੍ਰੀ ਅਕਾਲ ਭਾਜੀ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਭਾਜੀ ਮੈਂ ਆਪਣੇ ਬ੍ਰਦਰ ਦਾ ਅਪਲਾਈ ਕੀਤਾ ਸੀ 2006 'ਚ ਮਾਰਚ 'ਚ ਜੀ। ਤੇ ਕੋਈ ਲੈਟਰ ਨਹੀਂ ਆਈ ਹੈ, ਤਾਂ ਦੱਸ ਸਕਦੇ ਵੀ ਕਿੰਨਾ ਟਾਈਮ ਲੱਗੂ ਆਈਡੀਆ? ਅਪ੍ਰੈਲ ਭਾਜੀ 5 ਚੱਲ ਰਿਹਾ। ਤੁਸੀਂ ਇੱਦਾਂ ਕਰੋ, NVC ਦੇ ਜਾ ਕੇ ਨਾ ਗੂਗਲ ਕਰੋ NVC ਕੰਟੈਕਟਸ, ਉੱਥੇ ਨਾ ਇਨਕੁਆਇਰੀ ਲਿੰਕ ਆ ਜਾਊਗਾ ਇੱਕ ਉਹਨਾਂ ਦਾ, ਉੱਥੇ ਇਨਕੁਆਇਰੀ ਸਬਮਿਟ ਕਰ ਦਿਓ। ਅੱਛਾ, ਕਿਹੜਾ ਦੁਆਰਾ NVC? ਹਾਂਜੀ, ਨੈਸ਼ਨਲ ਵੀਜ਼ਾ ਸੈਂਟਰ NVC ਜੀ। ਠੀਕ ਹੈ, ਉਹਨਾਂ ਨੂੰ ਇਨਕੁਆਇਰੀ ਪਾਓ ਜੀ। ਥੈਂਕ ਯੂ ਜੀ। ਅਗਲੇ ਕਾਲਰ ਬਲਬੀਰ ਕੌਰ ਜੀ। ਹਾਂਜੀ ਹੈਲੋ, ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਜੀ ਸਵਾਲ ਪੁੱਛੋ ਜੀ। ਸਵਾਲ ਪੁੱਛੋ ਜੀ। ਹਾਂਜੀ, ਮੈਂ ਆਪਣੇ ਭਰਾ ਦਾ ਜੀ ਕੀਤਾ ਆ ਜੀ ਇੱਥੇ 2009 ਦਾ ਜੀ। ਤਾਂ ਉਹਨਾਂ ਦਾ ਜਿੱਦਾਂ ਉਹਨਾਂ ਦੀ ਡਾਟਰ ਕੈਨੇਡਾ ਵਿੱਚ ਆਇਲਟ ਕਰਕੇ ਆਈ ਆ, 2 ਸਾਲ ਦਾ ਉਹਨੇ ਕੋਰਸ ਕਰਨਾ ਸੀ, ਉਹਦਾ ਕੋਰਸ ਫਿਨਿਸ਼ ਹੋ ਗਿਆ ਜੀ। ਜਿੱਦਾਂ ਉਹ ਹੋਵੇ ਹੁਣ ਪੜ੍ਹੀ ਜਾਵੇ, ਕੰਮ ਵੀ ਕਰੇ। ਕੈਨੇਡਾ ਦੇ ਵਿੱਚ ਪੁੱਛਣਾ ਸੀ, ਇੱਧਰਲਾ ਬਣ ਜਾਊਗਾ? ਹਾਂਜੀ। ਕਿੰਨੇ ਸਾਲ ਦੀ ਆ ਉਹ ਹਾਂਜੀ 20 ਸਾਲ ਦੀ ਹੋ ਗਈ। ਹਾਂਜੀ, ਉਹ ਦੇਖਦੇ ਆ ਫਿਰ ਕਦੋਂ ਤੁਹਾਡਾ, ਤਾਂ ਉਹਨੇ ਏਜ ਆਊਟ ਹੋ ਜਾਣਾ ਮੋਸਟ ਲਾਈਕਲੀ। ਅਤੇ ਕੈਨੇਡਾ ਦਾ ਉਹਨੂੰ ਨਾ, ਕੈਨੇਡਾ ਦੇ ਹਿਸਾਬ ਨਾਲ ਜੋ ਵੀ ਉਹਦੀ ਰਿਕੁਆਇਰਮੈਂਟ ਆ ਸਟੂਡੈਂਟ ਵੀਜ਼ੇ 'ਤੇ ਆ, ਤਾਂ ਉਹਦੀ ਜੋ ਵੀ ਰਿਕੁਆਇਰਮੈਂਟ ਆ ਉੱਥੇ ਦੀ ਉਹ ਉਹਨੂੰ ਪੂਰੀ ਕਰਦੀ ਰਹੇ। ਕੈਨੇਡਾ ਦਾ ਆਪਣਾ ਬਣਾਵੇ, ਮੋਸਟ ਲਾਈਕਲੀ ਉਹਨਾਂ ਨਾ US ਦਾ ਸ਼ਾਇਦ ਉਹਦਾ ਨਾ ਬਣੇ, ਅਤੇ ਕੈਨੇਡਾ ਦਾ ਉਹਨੂੰ ਕਹੇ ਕਿ ਉਹਦੀ ਜਿਹੜੀ ਗ੍ਰੀਨ ਕਾਰਡ ਹੈ ਉਹਨੂੰ ਪਰਸਿਊ ਕਰੇ ਜੀ। ਐਟਲੀਸਟ ਇਹ ਆ ਵੀ ਤੁਸੀਂ ਬਾਰਡਰ ਤੋਂ ਇੱਧਰ ਉੱਧਰ ਜਿਹੜਾ ਆਉਣ ਜਾਣ ਦਾ ਕੰਮ ਜਿਹੜਾ ਬਣ ਜਾਂਦਾ। ਬਾਕੀ ਫਿਰ ਭਵਿੱਖ ਦੇ ਵਿੱਚ ਜਿਹੜਾ ਉਹ ਕੀ ਹੋਣਾ ਕੀ ਨਹੀਂ ਹੋਣਾ ਉਹ ਬਾਕੀ ਦੀਆਂ ਗੱਲਾਂ। ਅਗਲੇ ਕਾਲਰ ਸੁਖਵਿੰਦਰ ਕੌਰ ਜੀ। ਹੈਲੋ। ਹਾਂਜੀ ਭਾਜੀ, ਮੇਰਾ ਕੁਐਸਚਨ ਇਹ ਸੀ ਕਿ ਮੈਂ ਆਪਣੇ ਬ੍ਰਦਰ ਦਾ ਅਪਲਾਈ ਕੀਤਾ ਸੀ 2007 ਦੇ ਵਿੱਚ, 29 ਜੁਲਾਈ ਨੂੰ। ਮੈਨੂੰ ਹਜੇ ਤੱਕ ਉਹਨਾਂ ਦਾ ਕੋਈ ਜਵਾਬ, ਕੋਈ ਲੈਟਰ ਕੋਈ ਆਇਆ ਨਹੀਂ। ਕਿੰਨਾ ਕੁ ਟਾਈਮ ਲੱਗੂਗਾ? ਉਹ 2005 ਵਾਲੇ ਚੱਲ ਰਹੇ ਆ। ਜਿੱਦਾਂ ਪਹਿਲਾਂ ਦੱਸਿਆ, ਤੁਸੀਂ NVC ਵਾਲਿਆਂ ਨੂੰ ਕੰਟੈਕਟ ਕਰੋ, ਤੁਹਾਨੂੰ ਇਨਫੋਰਮੇਸ਼ਨ ਦੇ ਸਕਦੇ ਆ, ਪਰ ਤੁਹਾਡੇ ਘੱਟੋ ਘੱਟ 2-3 ਸਾਲ ਲੱਗਣੇ ਨੇ। ਜੀ। ਅਗਲੇ ਜਿਹੜੇ ਕਾਲਰ ਨੇ ਜਗਰੂਪ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ।
ਸਰ ਜੀ ਮੇਰਾ ਕੁਐਸਚਨ ਹੈ, ਮੇਰਾ F2B ਕੇਸ ਹੈਗਾ ਸਤੰਬਰ 2016 ਦਾ, ਜੀ ਤੇ ਮੈਂ ਮੈਡੀਕਲ ਲਗਾਤਾਰ ਰਹਿ ਰਿਹਾ, ਕੰਮ ਕੋਈ ਕਰਦਾ ਨਹੀਂ, ਜੀ। ਗ੍ਰੀਨ ਕਾਰਡ ਹੋਲਡਰ ਆ, ਕੀ ਮਤਲਬ ਕਿ ਇਸ ਤੇ ਕੀ ਅਸਰ ਪਊਗਾ ਜੀ? ਜਦੋਂ ਪਹਿਲਾਂ ਤਾਂ ਇਹ ਹੈ ਕਿ ਅਗਸਤ 2015 ਦੇ ਚੱਲਦੇ ਨੇ, ਤੁਹਾਡਾ ਇਹਦਾ ਨੰਬਰ ਆ ਸਕਦਾ ਛੇਤੀ, ਸਾਲ 1.5 ਸਾਲ ਦੇ ਵਿੱਚ ਵਿੱਚ। ਅਤੇ ਜੇ ਤੁਸੀਂ ਮੈਡੀਕਲ ਲੈ ਰਹੇ ਹੋ ਨਾਲ ਤੁਹਾਨੂੰ ਇੱਕ ਕੋ ਸਪਾਂਸਰ ਲਗਾਉਣਾ ਪੈਣਾ, ਅਤੇ ਫ਼ਰਕ ਇਹਨਾਂ ਨੇ ਪਬਲਿਕ ਚਾਰਜ ਵਾਲਾ ਰੂਲ ਹਟਾਤਾ ਹੈ, ਅਤੇ ਜਿਹੜੇ ਇਮੀਗ੍ਰੈਂਟ ਹੈ ਉੱਤੇ ਕੋਈ ਫ਼ਰਕ ਨਹੀਂ ਪਊਗਾ। ਠੀਕ ਹੈ ਜੀ, ਆਹੀ ਪੁੱਛਿਆ ਜੀ, ਬਹੁਤ ਫਿਕਰ ਸੀਗਾ ਜੀ। ਕੱਲ੍ਹ ਉਹ ਜੀ। ਦੱਸਦੇ ਜੀ 36 ਮਹੀਨਿਆਂ ਦਾ ਕੋਈ ਦੂਜੇ ਰੇਡੀਓ ਸੁਣਿਆ। ਸ਼ੁਕਰੀਆ ਤੁਹਾਡਾ ਜੀ, ਗਾਗਰ ਦੇ ਵਿੱਚ ਸਾਗਰ ਪਾਇਆ ਤੁਸੀਂ, ਬਹੁਤ ਜੀ। ਮਿਹਰਬਾਨੀ ਜੀ। ਮਿਹਰਬਾਨੀ, ਬਿਲਕੁਲ। ਥੈਂਕ ਯੂ ਜੀ। ਕਮਲਪ੍ਰੀਤ ਜੀ, ਹਾਂਜੀ, ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ। ਹਾਂਜੀ ਭਾਜੀ, ਮੇਰਾ ਕੁਐਸਚਨ ਇਹ ਹੈ ਵੀ ਜਿਹੜਾ ਫਾਰਮਿੰਗ ਬਿੱਲ ਆਇਆ, ਜਿਹੜਾ ਪਹਿਲਾਂ ਕਹਿੰਦੇ ਸੀਗੇ ਵੀ ਜੇ ਤੁਸੀਂ ਆਪਾਂ ਨੂੰ 1099 ਜਾਂ W2 ਫਾਰਮ ਚਾਹੀਦਾ ਹੈ, ਜਿਹੜਾ ਬੰਦਾ ਹੁਣ ਅਨਲੀਗਲ ਬੰਦਾ ਹੈ ਉਹ ਕੰਮ ਕਰ ਰਿਹਾ, ਪਰ ਉਹ ਹੋਰ ਕੀ ਪ੍ਰੂਫ ਕਰ ਸਕਦਾ? ਜਿਹੜਾ ਭਾਵੇਂ ਇਹਦੇ ਬਾਰੇ ਦੱਸੋ। ਜਿਹੜਾ ਕੱਚਾ ਬੰਦਾ, ਤੀਜੀ ਚੀਜ਼ ਤੁਸੀਂ ਇਹ ਪ੍ਰੂਵ ਕਰ ਸਕਦੇ ਹੋ, ਭਾਵੇਂ ਕੱਚਾ ਬੰਦਾ ਇੱਕ IRS TIN ਨੰਬਰ ਦੇ ਦਿੰਦੀ ਹੁੰਦੀ ਹੈ, ਟੈਕਸ ਆਇਡੈਂਟੀਫਿਕੇਸ਼ਨ ਨੰਬਰ। ਜੇ ਉਹਨੇ ਟੈਕਸ ਭਰਿਆ ਹੋਇਆ ਹੈ ਨਾ, ਮਤਲਬ ਕੋਈ ਵੀ ਤੁਹਾਡੇ ਕੋਲ ਕਿਸੇ ਵੀ ਕਿਸਮ ਦਾ ਸਬੂਤ ਹੈਗਾ ਕਿ ਤੁਸੀਂ ਕੰਮ ਕੀਤਾ ਸੀਗਾ, ਹੈ ਨਾ। ਹੁਣ ਜੇ ਤੁਹਾਡੇ ਕੋਲ ਨਾ 1099 ਹੈ, ਨਾ W2 ਹੈ, ਨਾ ਤੁਸੀਂ ਟੈਕਸ 'ਚ ਭਰਿਆ, ਫਿਰ ਤੁਸੀਂ ਪ੍ਰੂਵ ਨਹੀਂ ਕਰ ਪਾਉਂਦੇ। ਫਿਰ ਤੇ ਸਾਰੇ ਬੰਦੇ ਕਹੋਗੇ ਮੈਂ ਐਗਰੀਕਲਚਰ 'ਚ ਕੰਮ ਕੀਤਾ ਸੀਗਾ, ਉਹ ਮੁਸ਼ਕਿਲ ਹੋ ਜਾਂਦਾ ਹੈ। ਸੋ ਕੋਈ ਨਾ ਕੋਈ ਪ੍ਰੂਫ ਜਿਹੜਾ ਆ ਉਹ ਦਿਖਾਉਣਾ ਲਾਜ਼ਮੀ ਹੋਈ ਹੈ। ਜਾਂ ਫਿਰ ਇੱਦਾਂ ਹੈ ਕਿ ਹੁਣ ਅਗੇਨ ਅਜੇ ਲਾਅ ਬਣਿਆ ਨਹੀਂ, ਬਾਅਦ 'ਚ ਦੇਖਾਂਗੇ ਕਿ ਸਾਡੀ ਸਟ੍ਰੈਟਜੀ ਕੀ ਹੋਣੀ ਹੈ ਐਜ਼ ਅ ਲਾਇਰ। ਪਹਿਲਾਂ ਤਾਂ ਸਟ੍ਰੈਟਜੀ ਨਹੀਂ ਮੈਂ ਬਣਾ ਸਕਦਾ, ਪਰ ਜੇ ਕਿਸੇ ਨੇ ਮੰਨ ਲਓ ਕੋਈ ਵੀ W2 ਉਹਦਾ 1099 ਨਹੀਂ ਹੈਗਾ, ਉਹ ਬੰਦਾ ਸ਼ਾਇਦ ਫੋਟੋਗ੍ਰਾਫ ਰਾਹੀਂ ਜਾਂ ਐਫੀਡੇਵਿਟ ਰਾਹੀਂ ਪ੍ਰੂਵ ਕਰ ਸਕੇ। ਪਰ ਹੁਣ ਜਿਹੜਾ ਇੱਕ ਇੱਦਾਂ ਦਾ ਬੰਦਾ ਜਿਹੜਾ ਟਰੱਕ ਚਲਾ ਰਿਹਾ ਸੀ, ਉਹਦਾ ਟਰੱਕ ਵਾਲਾ W2 ਜਾਂ 1099 ਹੈਗਾ, ਉਹ ਬੰਦਾ ਨਹੀਂ ਕਹਿ ਸਕਦਾ ਕਿ ਮੈਨੂੰ ਫਾਰਮ ਵਾਲੇ ਨੇ 1099 ਨਹੀਂ ਦਿੱਤਾ, ਉਹਦਾ ਥੋੜ੍ਹਾ ਜਿਹਾ ਮੁਸ਼ਕਿਲ ਹੋ ਜਾਣਾ। ਜੀ ਜੀ ਜੀ। ਅਗਲੇ ਕਾਲਰ ਨੇ ਅਮਰ ਸਿੰਘ ਜੀ। ਹਾਂਜੀ, ਸਤਿ ਸ੍ਰੀ ਅਕਾਲ ਭਾਜੀ। ਮੇਰਾ ਕੁਐਸਚਨ ਹੈ, ਮੈਂ ਪਿਛਲੇ ਸਾਲ ਜਨਵਰੀ ਮਹੀਨੇ 'ਚ ਬੇਟੇ ਆਪਣੇ ਦਾ ਏਰੀਆ ਵਿਆਹ ਕੀਤਾ, ਫਰਵਰੀ 'ਚ ਆਣ ਕੇ ਤਾਂ ਬੇਟੇ ਦੀ ਵਾਈਫ ਦਾ ਮਤਲਬ ਅਪਲਾਈ ਕਰਤਾ ਸੀ 20 ਫਰਵਰੀ ਨੂੰ, ਤੇ ਹਜੇ ਕੋਈ ਮਤਲਬ ਲੈਟਰ ਲੂਟਰ ਨਹੀਂ ਉਹ ਤੋਂ ਬਾਅਦ 'ਚ ਆਇਆ। ਕਿੰਨਾ ਕੁ ਚਿਰ ਲੱਗੂ ਹਜੇ? ਸਿਟੀਜ਼ਨ ਹੈ ਮੁੰਡਾ ਤੁਹਾਡਾ? ਹਾਂਜੀ ਹਾਂਜੀ। ਉਹਨਾਂ ਨੇ ਨਾ ਕਈਆਂ ਨੂੰ ਭੇਜਣੇ ਸ਼ੁਰੂ ਕਰਤੇ ਨੇ ਲੈਟਰ, ਤੁਹਾਨੂੰ ਕੁਛ ਇੱਕ ਮਹੀਨਿਆਂ 'ਚ ਆ ਜਾਊਗਾ। ਇਹ ਕੇਸ ਉਹਨਾਂ ਨੇ ਚਲਾ ਦਿੱਤੇ ਨੇ, ਥੋੜ੍ਹੀ ਜਿਹੀ ਵੇਟ ਕਰੋ ਹੋਰ। ਠੀਕ ਹੈ ਜੀ, ਓਕੇ, ਮਿਹਰਬਾਨੀ। ਮਿਹਰਬਾਨੀ ਜੀ, ਓਕੇ। ਅਗਲੇ ਕਾਲਰ ਸੀਮਾ। ਭਾਜੀ ਮੈਂ ਪੁੱਛਣਾ ਸੀ ਵੀ ਮੈਂ ਆਪਣੇ ਬੇਟੇ ਨੂੰ ਨਾ 2013 ਚ ਕੀਤਾ ਅਪਲਾਈ, ਪਰ ਮੇਰੇ ਕੋਲ ਪੇਪਰ ਗੁੰਮ ਹੋ ਗਏ ਨੇ। ਮੈਨੂੰ ਯਾਦ ਨਹੀਂ ਆ ਵੀ ਕਿਹੜੀ ਤਰੀਕ ਨੂੰ ਮੈਂ ਕੀਤਾ, ਤੇ ਮੈਂ ਇਹ ਪੁੱਛਣਾ ਚਾਹੁੰਦੀ ਹਾਂ ਵੀ ਮੈਂ ਕਿੱਥੋਂ ਪਤਾ ਕਰਾਂ? ਤੁਹਾਨੂੰ ਇੱਕ ਫੋਇਆ ਫਰੀडम ਆਫ ਇਨਫੋਰਮੇਸ਼ਨ ਐਕਟ ਦੀ ਇੱਕ ਰਿਕੁਐਸਟ ਹੁੰਦੀ ਹੈ, ਉਹ ਫਾਈਲ ਕਰਨੀ ਪੈਣੀ ਹੈ। ਉਹਦੇ ਨਾਲ ਤੁਹਾਨੂੰ 6 ਤੋਂ 8 ਮਹੀਨੇ ਦੇ ਵਿੱਚ ਵਿੱਚ ਤੁਹਾਡੇ ਉਹ ਜੋ ਵੀ ਫਾਈਲ ਦੇ ਵਿੱਚ ਪੇਪਰ ਨੇ ਉਹ ਸਾਰੇ ਨਿਕਲ ਸਕਦੇ ਨੇ। ਉਹ ਕਿੱਥੇ ਕਰਨੀ? ਉਹ ਤੁਹਾਨੂੰ ਜਾਂ ਤਾਂ ਆਪੇ ਲੱਭਣਾ ਪੈਣਾ ਜਾਂ ਤੁਹਾਨੂੰ ਵਕੀਲ ਕਰਨਾ ਪੈਣਾ ਹੈ ਜੀ। ਥੋੜ੍ਹਾ ਜਿਹਾ ਟੈਕਨੀਕਲ ਹੈ, ਕੰਪਿਊਟਰ 'ਤੇ ਦੇਖੋ ਜੇ ਤੁਸੀਂ ਫਿਗਰ ਆਊਟ ਕਰ ਸਕਦੇ ਹੋ, ਜੇ ਨਹੀਂ ਕਰ ਸਕਦੇ ਹੋ ਤੁਸੀਂ ਸਾਨੂੰ ਕਾਲ ਕਰੋ। ਜੀ। ਅਤੇ ਇਹਨਾਂ ਦੇ ਨਾਲ ਸੰਪਰਕ ਕਰਨ ਦੇ ਲਈ ਜਿਹੜਾ ਨੰਬਰ ਆ ਸਰੋਤਿਓ 415 909 0503 4159090503 ਦੇ ਉੱਤੇ। ਅਗਲੇ ਕਾਲਰ ਨੇ ਇਕਪ੍ਰੀਤ। ਹੈਲੋ, ਸਤਿ ਸ਼੍ਰੀ ਅਕਾਲ। ਮੈਂ ਪੁੱਛਣਾ ਸੀ, ਮੇਰੇ ਫਿਓਂਸੇ ਇੰਡੀਆ ਨੇ ਅਤੇ ਉਹ 2019 'ਚ ਇੱਥੇ ਆਏ ਸੀ ਦਸੰਬਰ 'ਚ, ਅਤੇ ਅਸੀਂ ਪਿਛਲੇ ਸਾਲ ਵਿਆਹ ਕਰਾਉਣਾ ਸੀ ਪਰ ਕੋਵਿਡ ਕਰਕੇ ਉਹ ਨਹੀਂ ਹੋ ਸਕਿਆ। ਸੋ ਸਭ ਤੋਂ ਬੈਸਟ ਵੇ ਅਤੇ ਕੁਇਕੈਸਟ ਵੇ ਕੀ ਆ ਟੂ ਬੀ ਟੂਗੈਦਰ ਅਤੇ ਵਿਆਹ ਕਰਾ ਕੇ ਉਹ ਇੱਥੇ ਪੱਕੇ ਆ ਸਕਣ? ਮੈਂ K1 ਵੀਜ਼ਾ ਅਪਲਾਈ ਕਰੀਏ ਜਾਂ ਉਹ ਟੂਰਿਸਟ ਵੀਜ਼ੇ 'ਤੇ ਇੱਥੇ ਆ ਸਕਦੇ ਨੇ? ਪਰ ਮੈਨੂੰ ਪਤਾ ਹੈ ਕਿ ਜੇ 30 ਦਿਨਾਂ ਦੇ ਵਿੱਚ ਵਿਆਹ ਕਰੀਏ ਅਤੇ ਫਿਰ ਉਹ ਸਸਪੀਸ਼ੀਅਸ ਹੋ ਸਕਦੇ, ਉਹਨਾਂ ਦਾ ਜਦੋਂ ਵਾਪਸ PR ਅਪਲਾਈ ਕੀਤਾ ਉਹ ਕੈਂਸਲ ਹੋ ਸਕਦੀ ਹੈ ਐਪਲੀਕੇਸ਼ਨ। ਮੇਰੇ ਕੋਲ ਕਿਹੜੇ? ਜੀ, ਸਭ ਤੋਂ ਪਹਿਲਾਂ ਤਾਂ ਇਹ ਹੈ ਕਿ K1 ਵੀਜ਼ਾ ਜਿਹੜਾ ਫਿਆਂਸੇ ਵੀਜ਼ਾ ਹੁੰਦਾ, ਜੇ ਤੁਸੀਂ ਫਾਈਲ ਕਰਦੇ ਹੋ ਉਹਦੀ ਇੱਕ ਆਪਣੀ ਪ੍ਰੋਸੈਸਿੰਗ ਹੈ। ਹੁਣ ਉਹ ਪ੍ਰੋਸੈਸਿੰਗ ਕਾਫੀ ਲੰਬੀ ਚੱਲ ਗਈ ਹੈ ਜੀ, 2-2 ਸਾਲ ਵੀ ਈਵਨ ਲੱਗ ਰਹੇ ਨੇ ਲੋਕਾਂ ਨੂੰ K1 ਲੈਂਦੇ ਹੋਏ। ਅਤੇ K1 ਵਾਲਾ ਇੱਕ ਰਾਊਟ ਹੁੰਦਾ ਹੈ ਕਿ K1 'ਤੇ ਲੈ ਕੇ ਸਹੀ ਰਾਊਟ 'ਤੇ K1 ਵਾਲਾ ਫਿਰ ਤੁਸੀਂ ਆਉਂਦੇ ਹੋ, ਵਿਆਹ ਕਰਾਉਂਦੇ ਹੋ 90 ਦਿਨ ਦੇ ਵਿੱਚ, ਅਤੇ ਫਿਰ ਗ੍ਰੀਨ ਕਾਰਡ ਫਾਈਲ ਕਰਦੇ ਹੋ। ਇਹ ਤੁਹਾਡੇ ਕੋਲ ਹੈਗੀ ਆਪਸ਼ਨ ਨੰਬਰ 1। ਦੂਜੀ ਆਪਸ਼ਨ ਤੁਹਾਡੇ ਕੋਲ ਇਹ ਹੈਗੀ ਕਿ ਤੁਸੀਂ ਉੱਥੇ ਜਾ ਕੇ ਇੰਡੀਆ ਦੇ ਵਿੱਚ ਵਿਆਹ ਕਰਾਓ। ਇੰਡੀਆ ਦੇ ਵਿੱਚ ਤੁਸੀਂ ਵਿਆਹ ਕਰਾਉਂਦੇ ਤੁਸੀਂ ਸਿੱਧੇ ਐਜ਼ ਅ ਸਪਾਊਸ ਵੀਜ਼ਾ ਕਰ ਸਕਦੇ ਹੋ। ਸੇਮ ਥਿੰਗ ਉਹਨੂੰ ਵੀ 1.5-2 ਸਾਲ ਦੇ ਵਿੱਚ ਉਹ ਸਿੱਧੇ ਐਜ਼ ਅ ਗ੍ਰੀਨ ਕਾਰਡ ਹੋਲਡਰ ਆ ਸਕਦੇ ਨੇ। ਤੀਜੀ ਆਪਸ਼ਨ ਜੇ ਉਹਨਾਂ ਦੇ ਕੋਲ ਟੂਰਿਸਟ ਵੀਜ਼ਾ ਹੈਗਾ ਹੈ, ਜੇ ਉੱਥੇ ਵਿਜ਼ਿਟ ਕਰਨ ਆਉਂਦੇ ਨੇ ਤੁਹਾਨੂੰ ਟੈਂਪਰੇਰੀ ਇਰਾਦੇ ਨਾਲ ਕਿ ਮੈਂ ਘੁੰਮਣ ਫਿਰਨ ਜਾਣਾ ਹੈ, ਉਹ ਆ ਗਏ ਇੱਥੇ
ਤੇ ਆਉਣ ਤੋਂ 90 ਦਿਨ ਤੋਂ ਬਾਅਦ ਜੇ ਉਹਨਾਂ ਦਾ ਮਨ ਚੇਂਜ ਹੋ ਜਾਂਦਾ ਕਿ ਨਹੀਂ ਹੁਣ ਮੈਂ ਵਾਪਸ ਨਹੀਂ ਜਾਣਾ, ਮੈਂ ਇੱਥੇ ਹੀ ਰੁਕਣਾ ਹੈ, ਫਿਰ 90 ਦਿਨ ਬਾਅਦ ਉਹ ਵਿਆਹ ਕਰਾ ਕੇ ਇੱਥੇ ਗ੍ਰੀਨ ਕਾਰਡ ਆਪਣਾ ਫਾਈਲ ਕਰ ਸਕਦੇ ਨੇ। ਇਹਦੇ ਵਿੱਚ ਇਹ ਹੈ ਕਿ ਪਹਿਲਾਂ ਇਰਾਦਾ ਬਣਾ ਕੇ ਇਹੀ ਆਉਣਾ ਕਿ ਮੈਂ ਵਾਪਸ ਜਾਣਾ ਸੀਗਾ, ਰਿਟਰਨ ਟਿਕਟ ਸਾਰਾ, ਇਹ ਨਹੀਂ ਕਿ ਘਰ ਗੱਡੀ ਗੁੱਡੀ ਵੇਚ ਕੇ ਸਾਰਾ ਆਉਣਾ ਵਾਪਸ, ਤੇ ਫਿਰ ਉਹ ਇੱਕ ਤੀਸਰੀ ਆਪਸ਼ਨ ਆ ਜਾਂਦੀ ਹੈ। ਜੀ ਜੀ। ਅਗਲੇ ਕਾਲਰ ਨੇ ਲਖਵਿੰਦਰ। ਹਾਂਜੀ ਵੀਰ ਜੀ, ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਵੀਰ ਜੀ, ਮੈਂ ਰਿਲੀਜੀਅਸ ਵਰਕਰ ਹਾਂ ਤੇ ਕਥਾਵਾਚਕ ਸੀਗਾ। 2019 ਦੇ ਵਿੱਚ 2210 ਰਿਫਿਊਜ਼ਲ ਲੈਟਰ ਮੈਨੂੰ ਮਿਲਿਆ ਸੀਗਾ ਇਮੀਗ੍ਰੈਂਟ ਵੀਜ਼ੇ ਤੇ ਫੈਮਿਲੀ ਨੂੰ ਜੀ। ਤੇ ਉਹਦੇ ਤੋਂ ਬਾਅਦ 2 ਸਾਲ ਹੋ ਗਏ ਨੇ ਜੀ, ਨਾ ਮੇਰੇ ਤੇ ਪਬਲਿਕ ਚਾਰਜ ਲੱਗਾ, ਨਾ NBC ਨੂੰ ਕੇਸ ਗਿਆ, ਮੇਲਾਂ ਬਹੁਤ ਪਾਈਆਂ ਉਹਨਾਂ ਨੂੰ ਮੈਂ, ਬਟ ਉਹ ਕਹਿੰਦੇ ਸੀ ਵੇਟ ਕਰੋ। ਤੇ ਪਿੱਛੇ 27 ਅਕਤੂਬਰ ਨੂੰ ਆ ਜਿਹੜਾ 2020 ਆ, ਇਹ 'ਚ ਮੇਲ ਆਈ ਸੀ ਵੀ ਜਿਹੜੇ ਤੁਹਾਡੇ ਪੇਪਰ ਕੁਛ ਐਕਸਪਾਇਰ ਹੋ ਗਏ ਨੇ ਜਾਂ ਡੇਟਾ ਲੰਘ ਗਈਆਂ, ਉਹ ਤੁਸੀਂ ਫਿਰ ਮਤਲਬ ਦੁਬਾਰਾ ਸਾਨੂੰ ਭੇਜਿਓ। ਤੇ ਕਿੱਦਾਂ ਜੀ, ਕੋਈ ਆਸ ਹੈਗੀ ਆ ਇਹਦੇ ਵਿੱਚ, ਮੈਂ ਪੁੱਛਣਾ ਚਾਹੁੰਦਾ ਜੀ। ਤੁਹਾਡਾ ਗ੍ਰੀਨ ਕਾਰਡ ਆ ਗਿਆ ਨਾ ਤੁਹਾਡੇ ਕੋਲ? ਹਾਂਜੀ, ਮੈਨੂੰ ਤੇ 4 ਸਾਲ ਹੋ ਗਏ ਵੀ ਜੀ ਗ੍ਰੀਨ ਕਾਰਡ ਆਏ ਨੂੰ ਜੀ। ਦੇਖੋ ਇੱਦਾਂ ਹੈ ਕਿ ਕੀ ਹੋਇਆ ਸੀਗਾ, ਇਹਨਾਂ ਨੇ ਕਾਫੀ ਸਾਰੇ ਪੈਰਾਲੀਗਲਾਂ ਨੇ ਇਹ ਰਿਲੀਜੀਅਸ ਵਰਕਰ ਗੁਰਦੁਆਰਿਆਂ ਦੇ ਕੇਸ ਫੜ ਲਏ ਸੀਗੇ। ਇਹ ਚਿੱਪੇ ਮਾਰ ਕੇ ਇੱਧਰੋਂ ਉੱਧਰੋਂ ਸਾਰੇ ਕੇਸ ਇਹਨਾਂ ਦੇ ਸੇਮ ਸੀਗੇ। ਸਾਰਿਆਂ ਨੂੰ, ਜਿਹੜਾ ਬੰਦਾ ਲਾਂਗਰੀ ਸੀਗਾ ਉਹਨੂੰ ਵੀ ਇਹਨਾਂ ਨੇ ਰਿਲੀਜੀਅਸ ਵਰਕਰ ਬਣਾਤਾ, ਕਥਾਵਾਚਕ ਵਾਲਿਆਂ ਨੂੰ ਵੀ ਰਿਲੀਜੀਅਸ ਵਰਕਰ ਬਣਾਤਾ, ਹਰੇਕ ਬੰਦੇ ਨੂੰ ਇਹਨਾਂ ਨੇ ਸੇਮ ਕਰਕੇ, ਜਿੱਦਾਂ ਪਹਿਲਾਂ ਹੀ ਪ੍ਰਿੰਟਡ ਕਾਫੀ ਸਾਰੇ ਮੈਂ ਦੇਖੇ ਆ, ਨਾਮ ਨਹੀਂ ਚਲੋ ਮੈਂ ਲੈਣਾ ਕਿ ਕਿਹਨਾਂ ਦੇ ਕੇਸ ਹੈ, ਤੁਹਾਨੂੰ ਪਤਾ ਹੀ ਹੋਣਾ ਕਿਹਨਾਂ ਦੇ ਕੇਸ ਹੈ। ਅਤੇ ਕਾਫੀ ਸਾਰੇ ਇਹਨਾਂ ਦੇ ਜਿਹੜੇ ਕੇਸ ਸੀਗੇ ਆਲਮੋਸਟ ਸਾਰੇ ਹੀ ਜਿਹੜੇ ਫੈਮਿਲੀ ਮੈਂਬਰ ਸੀਗੇ ਸਾਰੇ ਹੀ ਡਿਨਾਈ ਕਰਤੇ, ਮਤਲਬ ਇੱਕ ਵੀ ਆਰ ਵਰਕਰ ਵਾਲਾ ਕੇਸ ਫਿਰ ਉਹਨਾਂ ਨੇ ਟੱਪਣ ਨਹੀਂ ਦਿੱਤਾ ਐਮਬੈਸੀ ਨੇ। ਉਹਨਾਂ ਨੂੰ ਕੀ ਹੈ ਕਿ ਉਹਨਾਂ ਨੂੰ ਸ਼ੱਕ ਪੈ ਗਿਆ ਕਿ ਇਹ ਸਾਰੇ ਨਾ ਫਰੋਡ ਆ ਕੇਸ। ਅਤੇ ਫਿਰ ਜਦੋਂ ਉਹਨਾਂ ਨੇ ਆਪਣੀਆਂ ਇਨਕੁਆਇਰੀਆਂ ਕੀਤੀਆਂ, ਉਹਨਾਂ ਨੇ ਦੇਖਿਆ ਕਿ ਜਿਹੜੇ ਉਹ ਵਰਕਰ ਵੀ ਸੀਗੇ ਕਈ ਸੀਗੇ ਨਹੀਂ ਉੱਥੇ, ਲੋਕੇਸ਼ਨਾਂ 'ਤੇ ਸੀਗੇ ਨਹੀਂ। ਅਤੇ ਜਦੋਂ ਉਹਨਾਂ ਨੇ ਫੈਮਿਲੀ ਮੈਂਬਰਸ ਤੋਂ ਪੁੱਛਿਆ ਕਿ ਤੁਹਾਡਾ ਹਸਬੈਂਡ ਦੀ ਕੀ ਡਿਊਟੀਆਂ ਕਰਦਾ ਸੀਗਾ ਇੱਥੇ, ਅਤੇ ਉਹ ਜਿੱਦਾਂ ਤੁਸੀਂ 2 ਸਾਲ ਦੀ ਇੰਪਲੋਇਮੈਂਟ ਸ਼ੋਅ ਕਰਨੀ ਹੁੰਦੀ ਹੈ, ਉਹ ਕਈਆਂ ਦੀ ਸੀਗੀ ਨਹੀਂ, ਇਹ ਮੈਚ ਨਹੀਂ ਹੋਈ ਕਿ ਪਿਛਲੇ 2 ਸਾਲ ਉਹਨਾਂ ਨੇ ਕੀ ਕੰਮ ਕੀਤਾ ਹੈ, ਅਤੇ ਜਵਾਬ ਫੈਮਿਲੀ ਕੋਲ ਗਲਤ ਦੇ ਹੋਗੇ। ਕਈਆਂ ਨੇ ਸਹੀ ਵੀ ਦਿੱਤੇ ਅਤੇ ਉਹਨਾਂ ਨੇ ਨਾ ਬਾਏ ਡੀਫੋਲਟ ਸਾਰਿਆਂ ਨੂੰ ਟੰਗਤਾ ਉੱਥੇ। ਸੋ ਹੁਣ ਕੀ ਹੋਇਆ ਕਿ ਉਹ ਕੇਸ ਉੱਥੋਂ ਦੀ ਰੈਵੋਕੇਸ਼ਨ ਲਈ ਵਾਪਸ ਭੇਜਿਆ ਉਹਨਾਂ ਨੇ ਇਮੀਗ੍ਰੇਸ਼ਨ ਨੂੰ ਕਿ ਸਾਨੂੰ ਨਵੀਂ ਇਨਫੋਰਮੇਸ਼ਨ ਮਿਲੀ ਹੈ, ਸਾਨੂੰ ਇਹਨਾਂ 'ਤੇ ਸ਼ੱਕ ਆ। ਉਹ ਜਦੋਂ ਕੇਸ ਆਇਆ ਇਮੀਗ੍ਰੇਸ਼ਨ ਨੇ ਅਜੇ ਅੱਗੇ ਕੋਈ ਐਕਸ਼ਨ ਨਹੀਂ ਲਿਆ, ਪਰ ਇਮੀਗ੍ਰੇਸ਼ਨ ਦਾ ਐਕਸ਼ਨ ਕੀ ਹੁੰਦਾ ਕਿ ਉਹ ਜਿਹੜਾ ਗ੍ਰੀਨ ਕਾਰਡ ਅਪਰੂਵਡ ਹੁੰਦਾ ਉਹਦੇ ਉੱਤੇ ਉਹ ਇਨਕੁਆਇਰੀ ਖੋਲੂਗੇ ਦੁਬਾਰਾ 360 'ਤੇ ਕਿ ਸਾਨੂੰ ਇਹ ਬੰਦੇ 'ਤੇ ਸ਼ੱਕ ਹੈ ਕਿ ਇਹਦਾ ਐਕਚੁਅਲ ਗ੍ਰੀਨ ਕਾਰਡ ਸਹੀ ਤਰੀਕੇ ਨਾਲ ਅਪਰੂਵ ਹੋਇਆ ਕਿ ਨਹੀਂ ਹੋਇਆ। ਇਹਦੇ ਵਿੱਚ ਹੁਣ ਸਲਾਹ ਇਹ ਹੁੰਦੀ ਹੈ ਕਿ ਤੁਸੀਂ ਜਾਂ ਤਾਂ ਤੁਸੀਂ ਉਹਦੀ ਵੇਟ ਕਰੋ, ਫਿਰ ਉਹਨੂੰ ਆਪਾਂ ਆਰਗਿਊ ਕਰੀਏ, ਇੱਕ ਆਪਸ਼ਨ ਉਹ ਆ ਜਾਂਦੀ, ਉਹ 'ਚ ਟਾਈਮ ਬਹੁਤ ਜ਼ਿਆਦਾ ਲੱਗ ਜਾਣਾ ਤੁਹਾਡਾ, ਕਿਉਂਕਿ ਕੋਈ ਉਹਦੇ ਵਿੱਚ ਡਿਊਰੇਸ਼ਨ ਨਹੀਂ ਦਿੱਤੀ। ਦੂਜੀ ਆਪਸ਼ਨ ਤੁਹਾਡੇ ਕੋਲ ਇਹ ਆ ਜਾਂਦੀ ਹੈ ਕਿ ਤੁਸੀਂ ਫਾਲਤੂ ਦੀ ਵੇਟ ਕਰ ਰਹੇ ਸੀਗੇ 4 ਸਾਲ, ਤੁਸੀਂ ਸਿੱਧੇ ਜਦੋਂ ਗ੍ਰੀਨ ਕਾਰਡ ਤੁਹਾਡਾ ਆ ਜਾਂਦਾ ਹੈ, ਤੁਸੀਂ ਆ 824 ਆ ਪੈਰਾਲੀਗਲਾਂ ਦੇ ਚੱਕਰਾਂ 'ਚ ਨਾ ਪਿਆ ਕਰੋ, ਸਿੱਧੇ ਇਮੀਡੀਏਟ ਰਿਲੇਟਿਵ ਜਿਹੜੀ 130 ਦੀ ਪਟੀਸ਼ਨ ਹੈ ਉਹ ਫਾਈਲ ਕਰੋ। ਉਹਦੇ ਵਿੱਚ ਤੁਹਾਡਾ ਕੋਈ ਵੀ R1 ਵਾਲਾ ਕੁਐਸਚਨ ਨਹੀਂ, ਕੋਈ ਤੁਹਾਡਾ ਗੁਰਦੁਆਰੇ ਨਾਲ ਲੈਣਾ ਨਹੀਂ, ਜੇ ਤੁਸੀਂ ਜੋਬ ਛੱਡ ਵੀ ਦਿੱਤੀ ਹੈ ਕੋਈ ਪਿੱਛੇ ਇਨਕੁਆਇਰੀ ਨਹੀਂ ਆਣੀ। ਅਤੇ ਤੁਸੀਂ ਜਿਹੜਾ 824 ਜਿਹੜਾ ਪ੍ਰੋਸੈਸ ਹੈ, ਜੇ ਤੁਹਾਡੇ ਇੱਦਾਂ ਦਾ ਸ਼ੱਕ ਵਾਲਾ ਇੱਦਾਂ ਦਾ ਕੇਸ ਹੈਗਾ, ਤੁਸੀਂ ਗੁਰਦੁਆਰੇ 'ਤੇ ਪੂਰਾ ਜੇ ਰਿਲਾਈ ਨਹੀਂ ਕਰ ਸਕਦੇ ਹੋ, ਤੁਸੀਂ ਇਮੀਡੀਏਟ ਰਿਲੇਟਿਵ ਪ੍ਰੋਸੈਸ 'ਤੇ 130 ਦੇ ਬੇਸ 'ਤੇ ਜਾਓ, 824 ਦੇ ਬੇਸ 'ਤੇ ਨਾ ਜਾਓ। ਜੀ ਜੀ। ਦੇਖੋ ਜੀ, ਕੰਨਿਆਂ ਨੂੰ ਜਿਹੜੀ ਇਸ ਗੱਲ ਦੇ ਨਾਲ ਜਿਹੜੀ ਉਹ ਮਦਦ ਜਿਹੜੀ ਉਹ ਹੋਊਗੀ, ਹਜ਼ਾਰਾਂ 'ਚ ਹੀ ਆ ਲੋਕੀ ਫਸੇ ਹੋਏ। ਬਿਲਕੁਲ। ਅਤੇ ਰਸਤਾ ਜਿਹੜੇ ਕਈ ਵਾਰੀ ਇੱਕ ਦੀ ਥਾਂ 'ਤੇ ਕਈ ਹੁੰਦੇ ਨੇ, ਸੋ ਤਾਂ ਹੀ ਜਿਹੜੇ ਚੰਗੇ ਵਕੀਲ ਦੀ ਸਲਾਹ ਲੈਣ ਦਾ ਫਾਇਦਾ ਹੁੰਦਾ ਹੈ। ਸੋ ਤੁਸੀਂ ਵੀ ਆਪਣੇ ਇਮੀਗ੍ਰੇਸ਼ਨ ਦੇ ਕਿਸੇ ਮਸਲੇ ਬਾਰੇ ਸਲਾਹ ਲੈਣੀ ਹੋਵੇ ਤਾਂ ਤੁਸੀਂ ਅਟਾਰਨੀ ਜੇ ਟੇਰਕੀਆਣਾ ਹੋਣਾ ਦੇ ਨਾਲ ਜਿਹੜਾ ਉਹ ਸੰਪਰਕ ਕਰ ਸਕਦੇ ਆ, ਅਪੁਆਇੰਟਮੈਂਟ ਬਣਾ ਸਕਦੇ, ਬੜੇ ਵਾਜਿਬ ਦਾਮਾਂ ਦੇ ਉੱਤੇ ਤੁਹਾਨੂੰ ਜਿਹੜੀ ਆ ਇਹ ਆਪਣੀ ਸਰਵਿਸਿਜ਼ ਦੇਣਗੇ। ਕਾਲ ਕਰਨ ਦੇ ਲਈ ਇਹਨਾਂ ਦੇ ਆਫਿਸ ਦੇ ਵਿੱਚ ਨੰਬਰ ਆ 4159090503 415-909-0503। ਅਗਲੇ ਜਿਹੜੇ ਕਾਲਰ ਨੇ ਆਪਣੇ ਜੁੜੇ, ਹਰਦੀਪ। ਹੈਲੋ, ਸਤਿ ਸ਼੍ਰੀ ਅਕਾਲ ਜੀ ਦੋਨੇ ਵੀਰਾਂ ਨੂੰ। ਸਤਿ ਸ਼੍ਰੀ ਅਕਾਲ ਭਾਜੀ। ਮੇਰਾ ਇਹ ਸਵਾਲ ਸੀਗਾ ਵੀ ਜਿੱਦਾਂ ਮੈਂ ਆਪਣੇ ਡੈਡੀ ਦਾ ਅਪਲਾਈ ਕੀਤਾ ਸੀਗਾ ਨਵੰਬਰ 2019 'ਚ ਜੀ, ਉਹਨਾਂ ਦੇ ਪੇਪਰ ਤਾਂ ਸਾਰੇ ਅਪਲੋਡ ਹੋ ਗਏ ਸੀਗੇ, ਸਬਮਿਟ ਵੀ ਹੋ ਗਏ ਸੀ, ਪਰ ਉਹਨੇ I-864 ਦੁਬਾਰਾ ਮੰਗ ਲਿਆ ਜੀ। ਤੇ ਉਹਨੂੰ ਹੁਣ ਕਿੰਨਾ ਕੁ ਚਿਰ ਲੱਗੂਗਾ? ਉਹ ਅਪਲੋਡ ਤਾਂ ਕਰਤਾ ਦੁਬਾਰਾ ਜੀ। ਬਸ ਹੁਣ ਤਾਂ ਉਹ ਹੁਣ ਦੇਖੋ, ਕੋਵਿਡ ਦਾ ਡਿਲੇ ਤਾਂ ਇਸ ਪੇਰੈਂਟਸ ਵਾਲੇ ਪ੍ਰੋਸੈਸ 'ਤੇ ਸੀਗਾ ਹੀ, ਹੈ ਨਾ ਜੀ। ਅਤੇ ਉਹ ਵਾਲੇ ਪ੍ਰੋਸੈਸ 'ਤੇ ਕਰਕੇ ਤੁਹਾਡਾ ਥੋੜ੍ਹਾ ਜਿਹਾ ਜ਼ਿਆਦਾ ਲਟਕ ਗਿਆ। ਹੁਣ ਤੁਸੀਂ ਵੇਟ ਹੀ ਕਰਨੀ ਪੈਣੀ ਹੈ ਤੁਹਾਨੂੰ। ਸਪਾਊਸਿਸ ਵਾਲਿਆਂ ਨੂੰ ਪਹਿਲ ਹੈ, ਅਤੇ ਫਿਰ ਬੱਚਿਆਂ ਨੂੰ, ਅਤੇ ਫਿਰ ਉਸ ਤੋਂ ਬਾਅਦ ਪੇਰੈਂਟਸ 'ਤੇ ਆਉਣਗੇ ਜੀ। ਅਤੇ ਨਾਲੇ ਥੋੜ੍ਹੇ ਦਿਨ ਰਹਿ ਗਏ ਐਮਬੈਸੀਆਂ ਨੂੰ ਸ਼ਾਇਦ ਖੁੱਲ੍ਹਣ ਦੇ ਵਿੱਚ, 11-12 ਦਿਨਾਂ ਦੇ ਆਪਰੇਸ਼ਨਲ ਹੈਗੀਆਂ ਜੀ। ਐਮਬੈਸੀਜ਼ ਆਲਰੇਡੀ ਆਪਰੇਸ਼ਨਲਸ ਨੇ। ਓਕੇ। ਅਤੇ ਪਰ ਉਹ ਜਿਹੜੀ ਉਹਨਾਂ ਦੀ ਮਾਰਚ 31 ਵਾਲੀ ਵੀ ਡੇਟ ਹੈ, ਉਹਦੇ ਬਾਅਦ ਵੀ ਉਹ ਸਾਰੇ ਕੇਸ ਨਹੀਂ ਲੈ ਸਕਦੇ, ਕਿਉਂਕਿ ਬੜੇ ਲਿਮਿਟਡ ਜਿਹਾ ਕੰਮ ਕਰ ਸਕਦੇ ਆ। ਅਤੇ ਉਹਨਾਂ ਨੇ ਪਹਿਲਾਂ ਹੀ ਦੱਸਿਆ ਹੋਇਆ ਕਿ ਜਿਹੜੀ ਪਹਿਲ ਹੈ US ਸਿਟੀਜ਼ਨ ਦੇ ਸਪਾਊਸ ਨੂੰ, ਫਿਰ ਬੱਚਿਆਂ ਨੂੰ, ਫਿਰ ਗ੍ਰੀਨ ਕਾਰਡ ਹੋਲਡਰ ਦੇ ਸਪਾਊਸ ਨੂੰ, ਅਤੇ ਫਿਰ ਪੇਰੈਂਟਸ।
ਤੇ ਨਾਲੇ ਆਪਾਂ ਦੇਖ ਰਹੇ ਹਾਂ ਇੰਡੀਆ ਦੇ ਵਿੱਚ ਤਾਂ ਹੁਣ ਕਰੋਨਾ ਦਾ ਰੌਲਾ ਫਿਰ ਵੱਧ ਗਿਆ ਹੈ। ਜੀ। ਸੋ ਕਿਹਾ ਨਹੀਂ ਜਾ ਸਕਦਾ ਵੀ ਐਮਬੈਸੀਆਂ ਐਕਚੁਅਲ ਦੇ ਵਿੱਚ 31 ਤੋਂ ਬਾਅਦ 'ਚ ਵਾਕਿਆ ਚਾਲੂ ਹੋ ਜਾਣਗੀਆਂ। ਪ੍ਰੈਕਟੀਕਲੀ ਪੋਸੀਬਲ ਨਹੀਂ ਹੈਗਾ। ਪ੍ਰੈਕਟੀਕਲੀ ਪੋਸੀਬਲ ਨਹੀਂ ਆ। ਸੋ ਆਪਾਂ ਹੋਰ ਡਿਲੇ ਵੱਲ ਨੂੰ ਜਿਹੜਾ ਉਹ ਦੇਖ ਰਹੇ ਹਾਂ ਵੀ ਡਿਲੇ ਵੱਧ ਸਕਦਾ ਹੈ। ਇਹ ਕੀ ਕਰ ਰਹੇ ਨੇ ਕਿ ਇਹ ਨਾ ਹੁਣ ਕਾਫੀ ਸਾਰੇ ਲੋਕਾਂ ਨੂੰ ਈਮੇਲ ਆ ਰਹੀ ਹੈ ਕਿ ਤੁਸੀਂ ਹੁਣ ਆਪਣੀ ਇੰਟਰਵਿਊ ਸ਼ੈਡਿਊਲ ਕਰ ਲਓ, ਇਨਵਾਈਟ ਕਰ ਰਹੇ ਨੇ, ਤੇ ਜਿਹਨਾਂ ਨੂੰ ਉਹ ਮੈਸੇਜ ਆਇਆ ਨਾ ਉਹੀ ਬੰਦੇ ਕਰ ਸਕਦੇ ਨੇ। ਤੁਸੀਂ ਸਿੱਧੇ ਡਾਇਰੈਕਟਲੀ ਉਹਨਾਂ ਨੂੰ ਬਾਈਪਾਸ ਨਹੀਂ ਕਰ ਸਕਦੇ। ਬਾਈਪਾਸ ਨਹੀਂ ਕਰ ਸਕਦੇ। ਜਿਨ੍ਹਾਂ ਨੂੰ ਈਮੇਲ ਆਈ ਹੈ ਸਿਰਫ ਉਹਨਾਂ ਨੂੰ ਹੀ ਮੌਕਾ ਮਿਲੂਗਾ ਇੰਟਰਵਿਊ ਸ਼ੈਡਿਊਲ ਕਰਨ ਦਾ। ਜੀ। ਆਪਣੇ ਅਗਲੇ ਕਾਲਰ ਨੇ ਹਰਮੇਲ। ਹੈਲੋ। ਹਾਂਜੀ, ਸਤਿ ਸ਼੍ਰੀ ਅਕਾਲ। ਹਾਂਜੀ, ਸਤਿ ਸ਼੍ਰੀ ਅਕਾਲ ਜੀ ਦੋਨੋਂ ਵੀਰਾਂ ਨੂੰ। ਤੇ ਮੇਰਾ ਕੁਐਸਚਨ ਹੈ ਭਾਜੀ, ਮੇਰਾ ਆਪਣੇ ਵਾਈਫ ਦਾ ਅਪਲਾਈ ਕੀਤਾ ਸੀਗਾ I-130 2019 ਦੇ ਵਿੱਚ ਮਈ 'ਚ। ਆਲਮੋਸਟ 2 ਈਅਰ ਹੋ ਚੱਲੇ ਆ ਵੀ ਉਹਨੀ ਹਾਲੇ ਤੱਕ ਅਪਰੂਵ ਵੀ ਨਹੀਂ ਆਈ ਮੈਨੂੰ ਅਪਰੂਵਲ ਲੈਟਰ। ਤੁਸੀਂ ਗ੍ਰੀਨ ਕਾਰਡ ਹੋਲਡਰ? ਨਹੀਂ, ਮੈਂ ਸਿਟੀਜ਼ਨ ਹਾਂ ਜੀ। 130 ਨਹੀਂ ਅਪਰੂਵ ਹੋਇਆ ਤੁਹਾਡਾ? ਹਾਂਜੀ। ਉਹਦਾ ਤੁਸੀਂ ਫੋਲੋ ਅਪ ਰਿਕੁਐਸਟ ਪਾਓ ਉਹਨਾਂ ਨੂੰ, ਕਹੋ ਕਿ ਮੇਰਾ ਆਊਟਸਾਈਡ ਆਫ ਪ੍ਰੋਸੈਸਿੰਗ ਟਾਈਮ ਹੈ। ਪਾਈ ਸੀਗੀ ਉਹਨਾਂ ਨੂੰ, ਸਰਵਿਸ ਰਿਕੁਐਸਟ ਪਾਈ ਸੀਗੀ, ਉਹ ਕਹਿੰਦੇ ਅੰਡਰ ਪ੍ਰੋਸੈਸਿੰਗ ਆ। ਹਾਂਜੀ, ਫੋਲੋ ਅਪ ਕਰ ਸਕਦੇ ਹੋ ਉਹਦੇ ਉੱਤੇ, ਉਹੀ ਕਰ ਸਕਦੇ ਹਾਂ ਜੀ। ਇੰਤਜ਼ਾਰ ਕਰਨਾ ਪੈਣਾ ਉਹਨਾਂ ਤੋਂ ਬਾਰ-ਬਾਰ। ਤੁਸੀਂ ਜਦੋਂ ਵੀ ਮੌਕਾ ਮਿਲੇ ਤਾਂ ਸਵਾਲ ਹੀ ਪੁੱਛ ਸਕਦੇ ਹੋ। 30 ਦਿਨ ਬਾਅਦ ਤੁਸੀਂ ਫੋਲੋ ਅਪ ਕਰ ਲਓ। ਜੀ, ਠੀਕ ਹੈ। ਅਗਲੇ ਕਾਲਰ ਮਨਜੀਤ ਗਿੱਲ। ਹਾਂਜੀ ਬੇਟੇ, ਦੋਨਾਂ ਬੇਟਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਹਾਂਜੀ ਬੇਟੇ, ਮੇਰਾ ਕੁਐਸਚਨ ਇਹ ਹੈ ਕਿ ਮੇਰੇ ਹਸਬੈਂਡ ਦਾ ਗ੍ਰੀਨ ਕਾਰਡ ਨਾ 218 ਦੇ ਵਿੱਚ ਮੈਂ ਤੁਹਾਨੂੰ ਪਿੱਛੇ ਦੱਸਿਆ ਸੀ ਐਕਸਪਾਇਰ ਹੋ ਗਿਆ ਸੀ ਜੀ। ਹਾਂਜੀ, ਹੁਣ ਮੈਂ ਇਹ ਪੁੱਛਣਾ ਚਾਹੁੰਦੀ ਹਾਂ ਵੀ ਅਸੀਂ ਉਹਨਾਂ ਨੂੰ ਵਿਜ਼ਿਟ ਵੀਜ਼ਾ ਲਵਾ ਕੇ ਇੱਥੇ ਬੁਲਾ ਕੇ ਅਪਲਾਈ ਕਰੀਏ? ਇੱਥੇ ਅਪਲਾਈ ਕਰਨ ਨਾਲ ਕਿੰਨੇ ਕੁ ਦਿਨਾਂ ਬਾਅਦ ਅਪਲਾਈ ਕਰ ਸਕਦੇ ਹਾਂ ਅਸੀਂ, ਤੇ ਕਿੰਨਾ ਟਾਈਮ ਲੱਗੂਗਾ? ਤੇ ਜੇ ਹੁਣ ਅੱਜ ਉੱਥੇ ਕਰੀਏ ਤਾਂ ਫਿਰ ਕਿੰਨਾ ਟਾਈਮ ਲੱਗੂਗਾ? ਤੁਸੀਂ ਸਿਟੀਜ਼ਨ ਆ ਨਾ? ਹਾਂਜੀ, ਮੈਂ ਸਿਟੀਜ਼ਨ, ਮੈਂ ਆਪਣੀ ਬੇਟੀ ਕੋਲ ਰਹਿੰਦੀ ਹਾਂ। ਹਾਂਜੀ। ਤੇ ਤੁਸੀਂ ਸਿਟੀਜ਼ਨ ਹੋ ਤੇ ਤੁਸੀਂ ਉੱਥੇ ਜੇ ਪਹਿਲੀ ਆਪਸ਼ਨ ਇੱਥੋਂ ਦੀ ਫਾਈਲ ਕਰਦੇ ਹੋ ਉਹਨਾਂ ਦਾ, ਉਹਨੂੰ 2 ਸਾਲ ਲੱਗਣਗੇ। ਜੇ ਸਿੱਧੇ ਗ੍ਰੀਨ ਕਾਰਡ, ਉਹ ਸਹੀ ਤਰੀਕਾ ਹੋਏਗਾ। ਦੂਜਾ ਤਰੀਕਾ ਇਹ ਹੈ ਕਿ ਜੇ ਤੁਸੀਂ ਵਿਜ਼ਟਰ ਵੀਜ਼ਾ ਲਗਾਉਣਾ, ਉਹਨਾਂ ਨੇ ਪੁੱਛਣਾ ਹੈ ਕਿ ਕੀ ਕਰਨ ਜਾਣਾ ਹੈ। ਵਿਜ਼ਟਰ ਵੀਜ਼ੇ 'ਚ ਉਹਨਾਂ ਨੂੰ ਸ਼ੋਅ ਕਰਨਾ ਪੈਣਾ ਕਿ ਉਹਨਾਂ ਨੇ ਟੈਂਪਰੇਰੀ ਆਉਣਾ ਹੈ, ਅਤੇ ਆਉਣਾ ਵੀ ਉਹਨਾਂ ਨੂੰ ਟੈਂਪਰੇਰੀ ਪੈਣਾ ਹੈ। ਅਤੇ ਬਾਅਦ 'ਚ ਜੇ ਉਹਨਾਂ ਦਾ ਇਰਾਦਾ ਬਦਲਦਾ ਹੈ, ਉਹ ਦੱਸ ਸਕਦੇ ਨੇ ਕਿ ਮੇਰਾ ਇਰਾਦਾ ਬਾਅਦ 'ਚ ਬਦਲਿਆ, ਪਰ ਬੇਸਿਕਲੀ ਤੁਹਾਡੇ ਲਈ ਉਹ ਪ੍ਰੂਵ ਕਰਨਾ ਔਖਾ ਹੋ ਜਾਣਾ। ਸੋ ਤੁਸੀਂ ਡਾਇਰੈਕਟਲੀ ਜਿਹੜਾ ਹੈਗਾ ਵਿਜ਼ਟਰ ਵੀਜ਼ੇ ਵਾਲਾ ਚੱਕਰ ਛੱਡੋ, ਸਿੱਧੇ ਫੈਮਿਲੀ ਬੇਸ ਗ੍ਰੀਨ ਕਾਰਡ ਦੇ ਥੱਲੇ ਫਾਈਲ ਕਰੋ, ਜਿਹੜਾ ਕਿ ਤੁਹਾਡੇ ਕੋਲ ਸਿੱਧਾ ਤਰੀਕਾ ਸਾਹਮਣੇ ਤੁਹਾਡੇ ਹੈਗਾ, ਵੇਟ ਕਰਨੀ ਪੈਣੀ ਬਸ। ਅਤੇ ਉਹਦੇ 'ਚ ਤੁਸੀਂ ਜਿੱਦਾਂ ਕਿਹਾ ਵੀ ਮੇ ਵੀ 2 ਸਾਲ ਦਾ, ਅਤੇ ਇੱਧਰੋਂ ਦੀ ਆ ਕੇ ਜੇ ਕੋਈ ਇੱਧਰੋਂ ਆਇਆ ਹੁੰਦਾ, ਜੇ ਕੋਈ ਇੱਥੋਂ ਅਪਲਾਈ ਕਰਦਾ, ਉਹਨੂੰ ਵੀ 1.5 ਸਾਲ ਤਾਂ ਲੱਗਦਾ ਹੀ ਹੋਣਾ। ਉਹਦੇ ਵਿੱਚ ਬਸ ਇਹ ਹੈ ਕਿ ਟੂਰਿਸਟ ਵੀਜ਼ੇ ਤੁਸੀਂ ਇਕੱਠੇ ਛੇਤੀ ਹੋ ਜਾਂਦੇ ਹੋ। ਹਾਂਜੀ, ਬਸ ਇਹ ਵੀ ਸਮਾਂ ਤਕਰੀਬਨ ਉੱਥੇ ਹੀ ਆ। ਥੋੜ੍ਹਾ ਬਹੁਤਾ ਜਿਹੜਾ ਫਰਕ ਹੈ ਵੀ ਸਵਾਲ ਜਵਾਬ ਘੱਟ ਜਾਂਦੇ, ਇੰਨਾ ਹੈਗਾ ਵੀ ਜੇ ਤੁਸੀਂ ਡਾਇਰੈਕਟਲੀ ਅਪਲਾਈ ਕਰਦੇ ਹੋ। ਜੀ। ਅਗਲੇ ਕਾਲਰ ਜਸਵੀਰ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਮੇਰਾ ਸਵਾਲ ਇਹ ਹੈਗਾ ਜੀ, ਮੈਂ ਆਪਣੀ ਮੰਮੀ ਦਾ ਅਪਲਾਈ ਕਰਨਾ ਹੈਗਾ ਆ। ਉਹਦੇ ਵਾਸਤੇ ਇੱਕ ਜਿਹੜਾ ਡਾਕੂਮੈਂਟ ਕਹਿੰਦੇ ਪ੍ਰੂਵ ਕਰਨ ਵਾਸਤੇ, ਰਿਲੇਸ਼ਨ ਪ੍ਰੂਵ ਕਰਨ ਵਾਸਤੇ ਡੇਟ ਆਫ ਬਰਥ ਜਾਂ ਸਰਟੀਫਿਕੇਟ ਚਾਹੀਦਾ। ਉਹ ਮੇਰਾ ਰਜਿਸਟ੍ਰੇਸ਼ਨ ਉਦੋਂ ਹੋਇਆ ਨਹੀਂ, ਨੋਟ ਫਾਊਂਡ ਵਾਲਾ ਮੇਰੇ ਕੋਲ ਹੈਗਾ, ਅਤੇ ਸਕੂਲ ਸਰਟੀਫਿਕੇਟ ਦੇ ਉੱਤੇ ਨਾਂ ਹੈਗਾ ਆ। ਅਤੇ ਉਹ ਕੋਈ ਹੋਰ ਸਰਟੀਫਿਕੇਟ ਆਪਾਂ ਪ੍ਰੂਵ ਕਰਨ ਨੂੰ ਲਾ ਸਕਦੇ? ਹਾਂਜੀ, ਤੁਸੀਂ ਜੇ ਅਜੇ ਸ਼ੁਰੂ ਹੀ ਕੀਤਾ ਨਾ ਪ੍ਰੋਸੈਸ, ਤੇ ਤੁਸੀਂ ਕੀ ਕਰੋ ਕਿ DNA ਰਿਕੁਐਸਟ ਕਰ ਲਓ ਪਹਿਲਾਂ ਹੀ, ਜਿਹੜੀ ਨਾ ਆਪਣੀ ਇੱਥੇ LA ਵਗੈਰਾ ਦੇ ਵਿੱਚ ਲੈਬਸ ਹੈਗੀਆਂ, ਚੈੱਕ ਕਰੋ। NVC ਵਾਲਿਆਂ ਨੇ ਲਿੰਕ ਦਿੱਤਾ ਹੋਇਆ, ਅਤੇ ਫਿਰ ਜਦੋਂ ਐਮਬੈਸੀਆਂ ਖੁੱਲੂਗੀਆਂ ਉਹ ਤੁਹਾਡਾ DNA ਫੈਸਿਲੀਟੇਟ ਕਰ ਦੂਗੀਆਂ, ਉਹਦੇ ਨਾਲ ਤੁਹਾਡੀ ਸਾਰੀ ਪ੍ਰੋਬਲਮ ਸੋਲਵ ਹੋ ਜੂਗੀ। ਜੀ ਜੀ, ਬਿਲਕੁਲ। ਤੁਸੀਂ ਪਹਿਲਾਂ ਹੀ ਜਿਹੜਾ ਬਚ ਕੇ ਰਹੋ। ਸੁਖਤੇਜ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਜੀ। ਭਾਜੀ, ਐਟ ਦ ਪ੍ਰੈਜ਼ੈਂਟ ਤੁਸੀਂ ਹੁਣ ਭੈਣ ਭਰਾਵਾਂ ਨੂੰ ਆਪਣਿਆਂ ਨੂੰ ਕਰ ਸਕਦੇ ਆ ਅਪਲਾਈ, ਜਾਂ ਹਾਲੇ ਬੰਦ ਹੈ ਜਾਂ ਖੁੱਲ੍ਹੇ ਆ? ਅਪਲਾਈ ਬਿਲਕੁਲ ਕਰ ਸਕਦੇ ਹੋ, ਉਹ ਤਾਂ ਤੁਹਾਡਾ 15-16 ਸਾਲ ਦਾ ਪ੍ਰੋਸੈਸ ਹੈ। ਸੋ ਬਿਲਕੁਲ ਤੁਸੀਂ ਅਪਲਾਈ ਕਰੋ। ਉਹ ਬੰਦ ਹੋਇਆ ਨਹੀਂ ਸੀ ਜੀ? ਹਾਂ, ਨਹੀਂ ਪਿੱਛੇ ਅੱਛਾ ਪਤਾ ਲੱਗਿਆ ਸੀ ਕਿ ਉਹ ਕਹਿੰਦੇ ਸੀ ਤੁਸੀਂ ਅਪਲਾਈ ਨਹੀਂ ਕਰ ਸਕਦੇ। ਨਹੀਂ, ਉਹ ਜਿਹੜੇ ਕਹਿੰਦੇ ਸੀ ਵੀਜ਼ੇ ਬੰਦ ਉਹਨਾਂ ਨੇ ਕੀਤੇ ਸੀ ਟੈਂਪਰੇਰੀ, ਪਰ ਜਿਹੜਾ ਪ੍ਰੋਸੈਸ ਹੈ ਉਹ ਤਾਂ ਚੱਲ ਰਿਹਾ ਸੀਗਾ। ਤੁਸੀਂ ਇੱਥੋਂ ਬੈਠੇ ਹੀ ਕਰਨਾ ਅਪਲਾਈ? ਜੀ, ਤੁਸੀਂ ਕਰ ਸਕਦੇ ਹੋ। ਠੀਕ ਹੈ ਜੀ, ਠੀਕ ਹੈ ਜੀ, ਥੈਂਕ ਯੂ ਭਾਈ। ਓਕੇ, ਮਿਹਰਬਾਨੀ। ਅਗਲੇ ਕਾਲਰ ਮਹਿੰਦਰ ਸਿੰਘ। ਮਹਿੰਦਰ ਜੀ। ਹੈਲੋ। ਹਾਂਜੀ, ਹੈਲੋ ਜੀ। ਹੈਲੋ, ਸਤਿ ਸ਼੍ਰੀ ਅਕਾਲ ਜੀ। ਮੈਨੇ ਸਰ ਜੀ 2 ਕੁਐਸਚਨ ਪੁੱਛਣੇ ਸੀ। ਇੱਕ ਤਾਂ ਇਹ ਸੀਗਾ ਜੀ, ਮੈਂ ਜੀ ਵਰਕ ਪਰਮਿਟ ਅਪਲਾਈ ਕੀਤਾ ਸੀਗਾ ਜੀ ਅਸਾਈਲਮ ਸੀਕਰੇਟ ਵਾਲਿਆਂ ਦੇ ਨਾਲ ਮੈਂਬਰ ਬਣ ਕੇ ਜੀ। ਤੇ ਮੇਰਾ ਤੇ ਮੇਰੀ ਵਾਈਫ ਦਾ ਆ ਗਿਆ ਸੀ ਜੀ। ਮੈਂ ਛੋਟਾ ਬੇਟਾ ਹੈਗਾ ਜੀ 3 ਸਾਲ ਦਾ, ਉਹਦਾ ਨਹੀਂ ਜੀ ਆਇਆ ਕੋਈ, ਉਹਨੂੰ 3 ਮਹੀਨੇ ਹੋ ਗਏ ਜੀ। ਰਸੀਦ ਆ ਗਈ ਹੈ? ਰਸੀਦ ਹਾਂਜੀ, ਰਸੀਦ ਆ ਗਈ ਸੀ ਜੀ ਉਹਦੀ। ਜਦੋਂ ਆਪਾਂ ਫੋਲੋ ਕਰਦੇ ਆ ਜੀ, ਉਹੀ ਆ ਰਹੀ ਪ੍ਰੋਸੈਸਿੰਗ ਜੀ, ਚੱਲ ਰਿਹਾ ਉਹ। ਉਹਨੂੰ ਵੀ ਮੈਂਬਰ ਬਣਾਇਆ ਸੀ ਉਹ, ਪਰ ਉਹ ਤਾਂ ਮੈਂਬਰ ਨਹੀਂ ਬਣਿਆ ਹੋਣਾ ਨਾ। ਉਹ ਬਣਨਾ ਸੀ।
ਨਹੀਂ, ਉਹਦੇ ਨਾਲ ਮੇਰੀ ਤੇ ਮੇਰੀ ਵਾਈਫ ਦੀ ਫੋਟੋ ਕਾਪੀ ਪਾਤੀ ਸੀ ਇੱਕ ਉਹਦੀ ਕਿੱਟ ਦੇ ਵਿੱਚ ਜੀ ਅਸੀਂ। ਜੀ ਉਹਨੂੰ ਨਾ ਐਕਸਪੀਡਾਈਟ ਨਹੀਂ ਕਰਦੇ, ਜਿਹੜਾ ਕਿਉਂਕਿ ਜਿਹੜੀ ਇਹਨਾਂ ਦੀ ਲਿਟੀਗੇਸ਼ਨ ਹੋਈ ਸੀਗੀ ਇਸ ਐਪ ਤੇ ਕੈਸਾ ਵਾਲਿਆਂ ਦੀ, ਉਹਦੇ ਵਿੱਚ ਜਿਹੜਾ ਅਡਲਟ ਜਿਹੜਾ ਮੈਂਬਰ ਹੀ ਆ ਉਹਨੂੰ ਹੀ ਉਹ ਕਹਿੰਦੇ ਸੀ ਕਿ ਐਕਸਪੀਡਾਈਟ ਕਰਨਾ, ਜਿਹੜੇ ਦੂਜੇ ਉਹ ਸਲੋ ਟਰੈਕ ਤੇ ਚੱਲਣੇ ਆ। ਜੀ ਠੀਕ ਹੈ, ਥੈਂਕ ਯੂ ਤੇ ਇੱਕ ਕੁਐਸਚਨ ਹੋਰ ਸੀ ਜੀ ਪਲੀਜ਼। ਜੀ ਜੀ ਇਹ ਮੈਂ ਜੀ ਪਿਛਲੇ 1.5-2 ਸਾਲ ਤੋਂ ਫਾਰਮਰ ਦੇ ਵਿੱਚ ਕੰਮ ਕਰ ਰਿਹਾ ਜੀ। ਮੇਰਾ ਹੁਣੀ ਆਇਆ ਸੀ ਵਰਕ ਪਰਮਿਟ ਜੀ, ਤੇ 15 ਕੁ ਦਿਨ ਹੋ ਗਏ ਮੇਰੀ ਸੋਸ਼ਲ ਸਿਕਿਉਰਿਟੀ ਆਈ ਨੂੰ। ਮੇਰੀ ਪਹਿਲੀ ਤਨਖਾਹ ਆਉਣੀ ਹੈ ਜੀ ਫਾਰਮਰ ਤੋਂ, ਤੇ ਮੈਂ ਇਹਦੇ ਵਿੱਚ ਕੋਈ ਕਰ ਸਕਦਾ ਜੀ, ਮੈਂ ਜਿਹੜਾ ਨਵਾਂ ਬਿੱਲ ਆਇਆ ਜੀ ਹੁਣ? ਭਾਜੀ ਪਾਸ ਤਾਂ ਨਹੀਂ ਹੋਇਆ, ਪਰ ਜੇ ਤੁਸੀਂ ਫਾਰਮਿੰਗ ਵਾਲਾ ਜਿਹੜਾ ਤੁਸੀਂ ਆਪਣਾ ਪ੍ਰੂਫ ਰੱਖਦੇ ਹੋ, ਤੇ ਜੇ ਤੁਹਾਡਾ ਅੱਗੇ ਵੀ ਇਰਾਦਾ ਹੈਗਾ ਹੈ ਕਿ 8 ਸਾਲ ਕੰਮ ਕਰੂੰਗੇ ਜਿੱਦਾਂ ਆਪਾਂ ਦੱਸਿਆ ਸੀਗਾ ਹੈ ਨਾ, ਤੇ ਹਾਂਜੀ ਬਿਲਕੁਲ ਤੁਹਾਨੂੰ ਫਾਇਦਾ ਹੋ ਸਕਦਾ। ਤੁਸੀਂ ਆਪਣੇ ਸਬੂਤ ਇਕੱਠੇ ਕਰੋ, ਬਾਕੀ ਜੋ ਆਪਣੀ ਤੁਹਾਡੀ ਲਾਈਫ ਹੈ ਉਹ ਚੱਲੀ ਜਾਣੀ ਹੈ ਨਾ। ਫਾਰਮਿੰਗ ਦਾ ਵੀ ਕੰਮ ਕਰੋ, ਜੋ ਵੀ ਤੁਸੀਂ ਕੰਮ ਕਰਦੇ ਹੋ ਕਰੋ, ਤੇ ਫਿਰ ਅੱਗੇ ਦੇਖਦੇ ਹਾਂ ਕਿ ਲਾਅ ਪਾਸ ਹੁੰਦਾ ਕਿ ਨਹੀਂ ਹੁੰਦਾ। ਬਿਲਕੁਲ ਫਾਇਦਾ ਹੋ ਸਕਦਾ ਜੀ। ਇਹਦੇ ਵਿੱਚ ਟਿਰਕੀ ਨਾ ਜੀ, ਮੈਂ ਇੱਕ ਵਾਰੀ ਫਿਰ ਆਪਣੇ ਸਰੋਤਿਆਂ ਦੇ ਲਈ ਆਪਾਂ ਜੇ ਥੋੜ੍ਹੀ ਜਾਣਕਾਰੀ ਉਹ ਦੇ ਦਈਏ। ਪਿਛਲੇ 2 ਸਾਲਾਂ ਦੇ ਵਿੱਚ ਜਿੱਦਾਂ ਤੋਂ ਬਿੱਲ ਇਹ ਪੇਸ਼ ਹੋਇਆ ਸੀ ਸਦਨ 'ਚ, ਉਸ ਦੇ ਪਿਛਲੇ 2 ਸਾਲਾਂ ਦੇ ਵਿੱਚ ਤੁਸੀਂ ਇਹ ਸ਼ੋਅ ਕਰਨਾ ਹੈ ਵੀ ਤੁਸੀਂ ਬੇਸਿਕਲੀ ਡੈਜ਼ਿਗਨੇਟਿਡ ਐਗਰੀਕਲਚਰ ਵਰਕਰ ਸੀ, ਜਿਹੜਾ ਸ਼ੋਅ ਕਰਨ ਦੇ ਲਈ ਆਈਦਰ 180 ਦਿਨ ਦਾ ਕੰਮ ਜਾਂ 1035 ਘੰਟੇ ਦਾ ਜਿਹੜਾ ਉਹ ਕੰਮ ਆ ਉਹ ਤੁਹਾਨੂੰ ਸ਼ੋਅ ਕਰਨਾ ਪੈਣਾ। ਅਤੇ ਜੇ ਉਹ ਤੁਸੀਂ ਉਹ ਪਹਿਲਾ ਸਟੈਪ ਉਹ ਕਰ ਲੈਂਦੇ ਆ, ਡੈਜ਼ਿਗਨੇਟਿਡ ਦਾ ਕਰ ਲੈਂਦੇ ਆ, ਫਿਰ ਤੁਸੀਂ ਇਹ ਸ਼ੋਅ ਕਰਨਾ ਹੈ ਵੀ ਜੇ ਤੁਸੀਂ 10 ਸਾਲ ਉਸ ਤੋਂ ਪਹਿਲਾਂ ਵੀ ਇਹੀ ਕੰਮ ਕਰਦੇ ਆ ਰਹੇ ਸੀ ਤਾਂ ਤੁਹਾਨੂੰ 4 ਸਾਲ ਹੋਰ ਐਗਰੀਕਲਚਰ ਦਾ ਕੰਮ ਕਰਨਾ ਪਊਗਾ, ਫਿਰ ਗ੍ਰੀਨ ਕਾਰਡ ਦੇ ਲਈ ਤੁਹਾਨੂੰ ਅਪਲਾਈ ਕਰਨਾ ਆ। ਜੇ 10 ਸਾਲ ਤੋਂ ਘੱਟ ਕੀਤਾ ਸੀਗਾ ਆ ਪਹਿਲਾ ਸਟੈਪ ਉਹ ਪੂਰਾ ਡੈਜ਼ਿਗਨੇਟਿਡ ਵਰਕਰ ਬਣਨ ਤੋਂ ਬਾਅਦ ਦੇ ਵਿੱਚ, ਤੇ ਫਿਰ ਤੁਹਾਨੂੰ 8 ਸਾਲ ਹੋਰ ਜਿਹੜਾ ਕੰਮ ਕਰਕੇ ਫਿਰ ਅਪਲਾਈ ਕਰ ਸਕੋਗੇ। ਮੈਨੂੰ ਹੋਰ ਵੀ ਸਿੰਪਲੀਫਾਈ ਕਰ ਦੇਣਾ ਕਿਉਂਕਿ ਮੈਨੂੰ ਪਤਾ ਲੋਕਾਂ ਨੂੰ ਕਨਫਿਊਜ਼ਨ ਹੋ ਰਹੀ ਹੈ। ਪਹਿਲਾਂ ਤਾਂ ਇਹ ਹੈਗਾ ਕਿ CAW ਸਰਟੀਫਾਈਡ ਐਗਰੀਕਲਚਰ ਵਰਕਰ ਦੀ ਕੁਆਲੀਫਿਕੇਸ਼ਨ ਲਈ ਸਾਰਿਆਂ ਵਾਸਤੇ ਰਿਕੁਆਇਰਮੈਂਟ ਇਹ ਹੈਗੀ ਹੈ ਕਿ ਪਿਛਲੇ 2 ਸਾਲਾਂ ਦੇ ਵਿੱਚ 180 ਦਿਨ ਜਾਂ 1035 ਘੰਟੇ ਤੁਸੀਂ ਕੰਮ ਕੀਤਾ ਹੋਣਾ ਚਾਹੀਦਾ ਹੈ ਐਜ਼ ਅ ਫਾਰਮ ਵਰਕਰ। ਠੀਕ ਹੈ, ਇਹ ਸਾਰਿਆਂ ਦੇ ਲਈ ਰਿਕੁਆਇਰਮੈਂਟ ਹੈ, ਇਹ 'ਚ ਕਿਸੇ ਨੂੰ ਕੋਈ ਛੋਟ ਨਹੀਂ ਹੈਗੀ। ਇਸ ਤੋਂ ਇਲਾਵਾ ਤੁਹਾਨੂੰ ਤੁਹਾਡੇ ਇਹ ਤੁਸੀਂ ਜੇ CAW ਦੀ ਡੈਜ਼ਿਗਨੇਸ਼ਨ ਲੈਂਦੇ ਹੋ, ਤੁਹਾਨੂੰ ਉਹ ਗ੍ਰੀਨ ਕਾਰਡ ਦੇ ਪਾਥਵੇ 'ਤੇ ਚਾੜ ਦਿੰਦੇ ਆ। 2 ਰਾਹ ਨੇ ਉਹ ਰਾਹ ਜੇ ਤੁਸੀਂ ਪਹਿਲਾਂ 10 ਸਾਲ ਦਾ ਐਕਸਪੀਰੀਅੰਸ ਹੈਗਾ ਤੁਹਾਡੇ ਕੋਲ, ਫਿਰ ਤੁਹਾਡਾ ਰਾਹ ਛੋਟਾ 4 ਸਾਲ ਦਾ ਵਾ। ਜੇ ਤੁਹਾਡੇ ਕੋਲ ਨਹੀਂ ਹੈਗਾ, 10 ਸਾਲ ਤੋਂ ਘੱਟ ਆ, ਭਾਵੇਂ 6 ਮਹੀਨੇ ਦਾ ਹੀ ਸਿਰਫ, ਫਿਰ ਤੁਹਾਡਾ ਜਿਹੜਾ ਰਾਹ ਹੈਗਾ ਉਹ ਹੈਗਾ 8 ਸਾਲ ਵਾਲਾ। ਜੀ, ਸੋ ਬੇਸਿਕਲੀ ਸਰਕਾਰ ਕਹਿੰਦੀ ਆ ਵੀ ਅਸੀਂ ਤੁਹਾਨੂੰ ਗ੍ਰੀਨ ਕਾਰਡ ਇੱਦਾਂ ਨਹੀਂ ਫੜਾ ਦੇਣੇ, ਤੁਹਾਨੂੰ ਉਸ ਕਿੱਤੇ ਦੇ ਵਿੱਚ ਘੱਟੋ ਘੱਟ 4 ਜਾਂ ਫਿਰ ਵੱਧ ਤੋਂ ਵੱਧ 8 ਸਾਲ ਹੋਰ ਕੰਮ ਜਿਹੜਾ ਉਹ ਕਰਨਾ ਪੈਣਾ ਆ। ਵਰਕ ਫੋਰਸ ਉਹਨਾਂ ਨੇ ਬਚਾ ਕੇ ਰੱਖਣੀ ਆ ਵੀ ਕੰਮ ਕਿਤੇ ਭੱਜ ਨਾ ਜਾਣ ਫਿਰ ਗ੍ਰੀਨ ਕਾਰਡ। ਜੀ, ਜਿੱਦਾਂ ਦੱਸਿਆ ਸੀ ਕਿ ਮਕਸਦ ਕੀ ਸੀਗਾ ਇਹਦਾ ਹੈ ਨਾ, ਮਕਸਦ ਇਹਦਾ ਇਹ ਸੀਗਾ ਕਿ ਉਹਨਾਂ ਨੇ ਵਰਕ ਫੋਰਸ ਸਿਕਿਉਰ ਕਰਨੀ ਹੈ। ਅਤੇ ਨਾਲੇ ਜਿੱਦਾਂ ਤੁਸੀਂ ਦੱਸਿਆ ਸੀਗਾ ਖੁਦ ਹੈ ਨਾ ਕਿ ਅਜੇ ਬਿੱਲ ਜਿਹੜੇ ਦੂਜੇ ਬੰਨੇ ਆ ਉਹਨਾਂ ਨੇ ਵੀ ਆਪਣੀਆਂ ਪ੍ਰੋਵੀਜ਼ਨਾਂ ਪਾਉਣੀਆਂ, ਜਿਹੜਾ ਇਹ ਵਾਲਾ 8 ਸਾਲ ਵਾਲਾ 12 ਸਾਲ ਵੀ ਬਣ ਕਈ ਕੁਛ ਹੋ ਸਕਦਾ। ਦੇਖਦੇ ਹਾਂ ਕਿ ਫਾਈਨਲ ਲਾਅ ਕਿੱਦਾਂ ਦਾ ਬਣਦਾ। ਜੀ, ਉਹਦਾ ਇੰਤਜ਼ਾਰ ਕਰਨਾ ਪੈਣਾ ਵੀ ਬਣਦਾ ਵੀ ਆ ਕਿ ਨਹੀਂ ਬਣਦਾ, ਵੀ ਵਿੱਚੇ ਸਾਥ ਤੋੜ ਜਾਂਦਾ ਆ। ਸੋ ਬਹੁਤ ਕੁਛ ਜਿਹੜਾ ਇਸ ਦੇ ਵਿੱਚ ਚੇਂਜ ਹੋ ਸਕਦਾ। ਕਾਲ ਕਰਨ ਦੇ ਲਈ ਉਹਦਾ ਨੰਬਰ 408-272-5200। ਸਾਰੀਆਂ ਲਾਈਨਸ ਬਿਜ਼ੀ ਹੋਈ ਆ, ਪਰ ਬਹੁਤ ਸਾਰੇ ਲੋਕ ਜਿਨ੍ਹਾਂ ਨੂੰ ਨਹੀਂ ਪਤਾ ਤਾਂ ਉਹ 408-272-5200 ਆ। ਅਤੇ ਜੇ ਤੁਸੀਂ ਅਟਰਨੀ ਜੇ ਟਿਰਕਿਆਣਾ ਹੋਣ ਦੇ ਨਾਲ ਸਿੱਧਾ ਕੰਟੈਕਟ ਕਰਨਾ ਚਾਹੁੰਦੇ ਹੋ, ਉਹਨਾਂ ਨਾਲ ਅਪੁਆਇੰਟਮੈਂਟ ਬਣਾਉਣਾ ਚਾਹੁੰਦੇ ਆ, ਉਹਨਾਂ ਦੇ ਆਫਿਸ ਦਾ ਨੰਬਰ ਆ 415-909-0503 415-909-0503। ਅਗਲੇ ਕਾਲਰ ਨੇ ਮਨਦੀਪ ਜੀ। ਹੈਲੋ, ਹਾਂਜੀ ਸਰ, ਮੇਰਾ ਕੁਐਸਚਨ ਹੈਗਾ, ਮੇਰੇ ਐਕਚੁਅਲੀ 2 ਬ੍ਰਦਰ ਕੈਲੀਫੋਰਨੀਆ, ਤੇ ਵੱਡੇ ਬ੍ਰਦਰ ਕੋਲ ਗ੍ਰੀਨ ਕਾਰਡ ਸੀ, ਉਹਨੇ ਛੋਟੇ ਬ੍ਰਦਰ ਦਾ SIJ ਲਾਤਾ ਤੇ ਉਹਦਾ ਗ੍ਰੀਨ ਕਾਰਡ ਆ ਗਿਆ ਕੁਝ 3 ਮਹੀਨੇ ਪਹਿਲੇ, ਤੇ ਮੈਂ ਨਿਊਯਾਰਕ ਹੈਗਾ, ਕੀ ਮੈਂ ਆਪਣੇ ਪੇਰੈਂਟਸ ਦਾ ਅਪਲਾਈ ਕਰ ਸਕਦਾ? ਤੁਹਾਡਾ ਕੀ ਸਟੇਟਸ ਹੈ? ਮੈਂ ਸਿਟੀਜ਼ਨ ਹੋਏ ਨਾ ਬਸ ਹੋਰ 6 ਮਹੀਨੇ ਤੱਕ। ਹਾਂਜੀ ਬਿਲਕੁਲ ਕਰ ਸਕਦੇ ਹੋ, ਕਿਉਂ ਨਹੀਂ ਕਰ ਸਕਦੇ? ਤੁਸੀਂ ਆਪਣਾ ਤੁਸੀਂ ਤਾਂ ਨਹੀਂ SIJ ਲਾਇਆ ਆਪਣਾ? ਨਹੀਂ, ਮੇਰੀ ਵਾਈਫ ਸਿਟੀਜ਼ਨ ਆ ਤੇ ਮੈਂ ਉੱਥੋਂ ਦੀ ਸਿਟੀਜ਼ਨ ਹਾਂ, ਨਹੀਂ ਤੁਹਾਡਾ ਤੇ ਸਿੱਧਾ ਹੀ ਤੁਹਾਡਾ ਕੋਈ ਪ੍ਰੋਬਲਮ ਨਹੀਂ, ਤੁਸੀਂ ਕਰ ਸਕਦੇ ਹੋ ਆਪਣੇ ਪੇਰੈਂਟਸ ਦਾ। ਜੀ, ਮੈਂ ਕੋਈ ਫਰਕ ਤੇ ਨਹੀਂ ਪਏਗਾ ਕਿਉਂਕਿ ਮੇਰੇ ਵੱਡੇ ਬ੍ਰਦਰ ਨੇ ਛੋਟੇ ਬ੍ਰਦਰ ਦਾ SIJ ਲਾਇਆ ਸੀ ਪੇਰੈਂਟਸ ਤੇ। ਠੀਕ ਹੈ, ਮਤਲਬ ਜੇ ਤਿੰਨ ਜਵਾਕ ਨੇ ਤਾਂ ਇੱਕ ਜ਼ਿਆਦਾ ਚਾਹੀਦਾ ਹੋ ਸਕਦਾ, ਇੱਕ ਨੂੰ ਅਬੰਡਨ ਕੀਤਾ ਹੋ ਸਕਦਾ, ਤੁਹਾਡਾ ਕੇਸ ਬਣ ਜਾਂਦਾ ਤੁਹਾਡਾ। ਹਾਂਜੀ, ਤੁਸੀਂ ਬਿਲਕੁਲ ਕਰੋ। ਮਾਪਿਆਂ ਦੇ ਲਾਡਲੇ ਬਣ ਜਾਓ ਜੀ ਹੁਣ। ਹਰਪ੍ਰੀਤ ਜੀ, ਸਤਿ ਸ਼੍ਰੀ ਅਕਾਲ। ਹਾਂਜੀ, ਸਤਿ ਸ਼੍ਰੀ ਅਕਾਲ ਦੋਨਾਂ ਵੀਰਾਂ ਨੂੰ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਵੀਰੇ, ਮੇਰਾ ਕੁਐਸਚਨ ਸੀਗਾ ਵੀ ਮੇਰੇ ਨਾ ਤਾਇਆ ਜੀ ਇੰਡੀਆ 'ਚ ਬਹੁਤ ਸਿੱਖ ਨੇ, ਤਾਂ ਮੈਂ ਵੀਜ਼ਾ ਅਪਲਾਈ ਕਰਨਾ ਤੇ ਕਿੱਦਾਂ, ਮਤਲਬ ਕਿੰਨੀ ਕੁ ਦੇਰ 'ਚ ਮੈਨੂੰ ਮਿਲ ਜੂਗਾ, ਜਾਂ ਮੈਂ ਕਿਹੜਾ ਵੀਜ਼ਾ ਅਪਲਾਈ ਕਰਾਂ? ਰਾਜਕਰਨ ਜੀ, ਤੁਹਾਨੂੰ ਪਤਾ ਹੈ ਇੰਡੀਆ ਦੇ ਵੀਜ਼ੇ ਦੀ ਗੱਲ ਕਰ ਰਹੇ ਨੇ? ਤੁਸੀਂ ਇੰਡੀਆ ਦੇ ਵੀਜ਼ੇ ਨੂੰ ਲੈਣਾ ਆ, ਤੁਸੀਂ ਕਹਿ ਰਹੇ ਆ?
ਹਾਂਜੀ ਹਾਂਜੀ ਦੇਖੋ ਜੀ, ਉਹਨਾਂ ਦੀ ਜਿਹੜੀ ਅੱਜ ਕੱਲ੍ਹ VFS ਗਲੋਬਲ ਕਰਕੇ ਹੀ ਜਿਹੜੀ ਫਰਮ ਹੈਗੀ ਆ, ਉੱਥੇ ਹੀ ਤੁਹਾਨੂੰ ਜਾਣਕਾਰੀ ਪ੍ਰਾਪਤ ਹੋਣੀ ਆ। ਮੈਂ ਵੀ ਬੜੀ ਟਰਾਈ ਕੀਤੀ, ਉਹ ਕਲੀਅਰ ਜਿਹਾ ਨਹੀਂ ਮੈਨੂੰ ਲੱਗਦਾ ਪਤਾ। ਜੇ ਕੋਈ ਜਾ ਕੇ ਆਇਆ ਜਾਂ ਜਿਨ੍ਹਾਂ ਨੇ ਲੇਟੈਸਟ ਕਿਸੇ ਨੇ ਵੀਜ਼ਾ ਲਵਾਇਆ ਆ ਤਾਂ ਉਹ ਕਰ ਸਕਦੇ। ਵੈਸੇ ਐਮਰਜੈਂਸੀ ਸਿਚੁਏਸ਼ਨ ਤੁਹਾਡੀ ਬਣ ਸਕਦੀ ਆ, ਤੁਸੀਂ ਕਹਿ ਸਕਦੇ ਵੀ ਬਹੁਤ ਜ਼ਿਆਦਾ ਬਿਮਾਰ ਆ ਅਤੇ ਅਸੀਂ ਜਿਹੜਾ ਉਹਨਾਂ ਨੂੰ ਮਿਲਣਾ ਚਾਹੁੰਦੇ ਹਾਂ, ਸੋ ਇੱਦਾਂ ਦੀ ਕੋਈ ਚਿੱਠੀ ਪੱਤਰ ਜਿਹੜਾ ਲਿਖ ਕੇ ਨਾਲ ਜਿਹੜਾ ਉਹ ਲਾ ਕੇ ਐਫੀਡੇਵਿਟ ਜਾਂ ਕੁਛ ਇੱਦਾਂ ਦਾ ਜਿਹੜਾ ਤੁਸੀਂ ਕਰੋ। ਅਤੇ ਉਹਨਾਂ ਦੀ ਵੈਬਸਾਈਟ ਦੇ ਉੱਤੇ ਜਾ ਕੇ ਅੱਜ ਕੱਲ੍ਹ ਈ ਵੀਜ਼ਾ ਜਿਹੜਾ ਅਪਲਾਈ ਕੀਤਾ ਜਾ ਸਕਦਾ। ਸੋ ਆਈ ਥਿੰਕ ਉਹੀ ਤੁਹਾਡੇ ਲਈ ਬਿਹਤਰ ਜਿਹੜਾ ਹੋਊਗਾ। ਸਾਡੇ ਕੋਲ ਇੰਡੀਆ ਦੀ ਇਮੀਗ੍ਰੇਸ਼ਨ ਦਾ ਜਾਣਕਾਰੀ ਉੱਦਾਂ ਹੁੰਦੀ ਨਹੀਂ ਹੈਗੀ। ਤੁਸੀਂ ਨਾ ਕੌਂਸੂਲੇਟ ਨੂੰ ਫੋਨ ਲਾ ਲਓ, ਉਹਨਾਂ ਦੀ ਵੈਬਸਾਈਟ ਤੋਂ ਜਾ ਕੇ ਜੀ ਫੋਨ ਲਾ ਲਓ, ਈਮੇਲ ਲਾ ਲਓ ਸਿੱਧੇ ਕੌਂਸੂਲੇਟ ਜਨਰਲ ਨੂੰ ਸੈਨ ਫਰਾਂਸਿਸਕੋ ਜਿਹੜਾ ਹੈਗਾ, ਤੁਹਾਨੂੰ ਇਨਫੋਰਮੇਸ਼ਨ ਦੇ ਦੇਣਗੇ ਉਹ। ਜੀ ਜੀ, ਹੋਪਫੁਲੀ ਫੋਨ ਚੱਕ ਲੈਣਗੇ ਤਾਂ ਤੁਹਾਨੂੰ ਆਂਸਰ ਦੇ ਦੇਣਗੇ ਜੀ। ਅਗਲੇ ਕਾਲਰ ਹਰਵਿੰਦਰ ਜੀ। ਹੈਲੋ, ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਭਾਜੀ। ਮੇਰਾ ਕੁਐਸਚਨ ਇੱਦਾਂ ਸੀ ਕਿ ਮੇਰਾ I-130 ਜਿਹੜੇ ਅਪਰੂਵ ਹੋ ਗਈ ਪਿਛਲੇ ਲਾਸਟ ਈਅਰ ਦੇ ਮਾਰਚ ਦੇ ਵਿੱਚ ਜੀ, ਤਾਂ ਉਸ ਤੋਂ ਬਾਅਦ I-485 ਐਡਜਸਟ ਕੇਸ ਸਟੇਟਸ ਜਿਹੜਾ ਸੀ ਉਹ ਫਾਈਲ ਤਿਆਰ ਕਰਕੇ ਉਹਨਾਂ ਨੂੰ ਭੇਜੀ ਸੀ ਗ੍ਰੀਨ ਕਾਰਡ ਲਈ। ਤਾਂ ਉਹਨਾਂ ਨੇ ਫਿਰ ਮੇਰਾ ਡੇਟ ਆਫ ਬਰਥ ਦਾ ਸਰਟੀਫਿਕੇਟ ਮੰਗਿਆ ਸੀ, ਤਾਂ ਉਹ ਵੀ ਭੇਜ ਦਿੱਤਾ ਹੋਇਆ ਅਤੇ ਉਹਨਾਂ ਨੇ ਅਪਡੇਟ ਕਰ ਦਿੱਤਾ ਹੋਇਆ ਅਕਤੂਬਰ ਦੇ ਮਹੀਨੇ ਦਾ। ਸੋ ਅਜੇ ਤੱਕ ਵੇਟ ਕਰ ਰਹੇ ਹਾਂ, ਕੋਈ ਮੁੜ ਕੇ ਕੁਝ ਆਇਆ ਨਹੀਂ। ਸੋ ਕਿੰਨਾ ਕੁ ਟਾਈਮ ਲੱਗੇਗਾ ਹੋਰ? ਇਹਦਾ ਜੀ ਜਿਹੜਾ ਤੁਹਾਡਾ ਪ੍ਰੋਸੈਸਿੰਗ ਟਾਈਮ ਹੈ ਤੁਹਾਨੂੰ USCIS.gov 'ਤੇ ਅਵੇਲੇਬਲ ਹੈਗਾ। USCIS ਦੀ ਵੈਬਸਾਈਟ 'ਤੇ ਜਾਓ, ਉੱਥੇ ਤੁਹਾਨੂੰ ਦੱਸ ਦੇਣਾ ਕਿ ਕਿਹੜੇ ਸਰਵਿਸ ਸੈਂਟਰ 'ਤੇ ਕਿਹੜੇ ਮਹੀਨੇ ਵਾਲਾ ਉਹ ਪ੍ਰੋਸੈਸ ਕਰ ਰਹੇ ਨੇ ਜੀ। ਠੀਕ ਹੈ ਜੀ, ਠੀਕ ਹੈ, ਮਿਹਰਬਾਨੀ, ਠੀਕ ਹੈ ਜੀ, ਓਕੇ ਜੀ ਭਾਜੀ। ਅਗਲੇ ਕਾਲਰ ਲਖਵਿੰਦਰ ਕੌਰ। ਹਾਂਜੀ ਹਾਂਜੀ ਲਖਵਿੰਦਰ ਜੀ। ਹਾਂਜੀ, ਮੇਰੇ ਮੁੰਡੇ ਵੱਡੇ ਨੇ ਨਾ 2010 ਚ ਭਰਿਆ ਭੈਣ ਭਰਾਵਾਂ ਦਾ ਜੀ, ਤੇ ਉਹਨਾਂ ਨੇ ਉਹ ਵੀ ਲੈ ਲਿਆ ਜਿਹੜਾ DNM 15 ਚ। ਤੇ ਕਿੰਨਾ ਟਾਈਮ ਲੱਗੇਗਾ ਉਹਨਾਂ ਨੂੰ? ਉਹਨਾਂ ਨੂੰ ਘੱਟੋ ਘੱਟ 6 ਸਾਲ ਹੋਰ ਲੱਗਣਗੇ ਜੀ। ਅੱਛਾ ਜੀ, ਚਲੋ ਥੈਂਕ ਯੂ। ਦੇਖੋ ਜੀ, ਚੰਗੇ ਤਾਂ ਨਹੀਂ ਲੱਗਦੇ ਇੰਤਜ਼ਾਰ ਕਰਨਾ, ਪਰ ਹੁਣ ਜਿਹੜੀਆਂ ਫਾਈਲਾਂ ਮੋਹਰੇ ਪਈਆਂ ਜੀ ਤੁਹਾਡੇ ਤੋਂ ਪਹਿਲਾਂ ਆਈਆਂ, ਉਹਨਾਂ ਨੂੰ ਵੀ ਉਹਨਾਂ ਨੇ ਨਜਿੱਠਣਾ ਜੀ। ਹਰਵਿੰਦਰ ਜੀ, ਸਤਿ ਸ਼੍ਰੀ ਅਕਾਲ। ਹੈਲੋ, ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਜੀ। ਸਭ ਤੋਂ ਪਹਿਲਾਂ ਜੀ ਬਹੁਤ ਬਹੁਤ ਆਪਣਾ ਜੀ ਤੁਹਾਡਾ ਥੈਂਕ ਯੂ, ਬਹੁਤ ਵਧੀਆ ਸੇਵਾ ਕਰ ਰਹੇ ਹੋ। ਆਪਣਾ ਪੰਜਾਬ ਰੇਡੀਓ ਨੂੰ ਪਰਮਾਤਮਾ ਚੜ੍ਹਦੀ ਕਲਾ ਬਖਸ਼ੇ, ਤੇ ਚੈਨਲ ਸਾਹਿਬ ਨੂੰ ਵੀ ਬਹੁਤ ਬਹੁਤ ਥੈਂਕ ਯੂ ਜੀ, ਵੀ ਤੁਸੀਂ ਬਹੁਤ ਵਧੀਆ ਸੇਵਾ ਕਰ ਰਹੇ ਹੋ ਜੀ। ਪੰਜਾਬੀ ਮੇਰਾ ਰੇਡੀਓ ਭਾਜੀ USA, ਕੋਈ ਕੁਐਸਚਨ ਸੀ। ਹਾਂਜੀ ਹਾਂਜੀ, ਇੱਕ ਵੀ ਕੁਐਸਚਨ ਸੀ ਭਾਜੀ। ਜਿੱਦਾਂ ਮੈਂ ਗ੍ਰੀਨ ਕਾਰਡ ਹੋਲਡਰ ਆ USA ਤੇ ਮੇਰੀ ਵਾਈਫ ਸਿਟੀਜ਼ਨ ਆ, ਤੇ ਮੈਂ ਆਪਣੀ ਮੰਮੀ ਡੈਡੀ ਦਾ ਅਪਲਾਈ ਕਰਨਾ, ਤੇ ਉਹ ਮੇਰੇ ਵੱਲੋਂ ਅਪਲਾਈ ਹੋਏਗਾ ਕਿ ਮੇਰੀ ਵਾਈਫ ਵੱਲੋਂ ਅਪਲਾਈ? ਨਹੀਂ ਭਾਜੀ, ਤੁਹਾਡੇ ਵੱਲੋਂ ਹੀ ਅਪਲਾਈ ਹੋਣਾ, ਤੁਹਾਨੂੰ ਸਿਟੀਜ਼ਨ ਦੀ ਵੇਟ ਕਰਨੀ ਪੈਣੀ ਹੈ। ਭਾਜੀ ਜਦੋਂ ਟੂਰਿਸਟ ਅਪਲਾਈ ਕਰਨਾ ਹੈ ਜਿੱਦਾਂ ਅੱਛਾ, ਪੇਰੈਂਟ ਦਾ ਟੂਰਿਸਟ ਦਾ ਭਾਜੀ ਇੱਦਾਂ ਹੁੰਦਾ ਕਿ ਟੂਰਿਸਟ ਦਾ ਉਹ ਬੰਦਾ ਆਪਣੀ ਐਪਲੀਕੇਸ਼ਨ ਆਪ ਹੀ ਦਿੰਦਾ, ਉਹਦੇ ਵਿੱਚ ਇੱਦਾਂ ਨਹੀਂ ਕਿ ਕੌਣ ਅਪਲਾਈ ਕਰਦਾ ਨਾ, ਆਪਣੀ ਐਪਲੀਕੇਸ਼ਨ ਆਪ ਹੀ ਦਿੰਦਾ। ਅਤੇ ਜਿਹੜੇ ਤੁਸੀਂ ਉਹਨਾਂ ਦੀ ਹੈਲਪ ਕਰ ਸਕਦੇ ਹੋ, ਸਿਰਫ ਤੁਸੀਂ ਫਾਈਨੈਂਸ਼ੀਅਲ ਜਿਹੜੇ ਉਹਨਾਂ ਦੇ ਸਪੋਰਟ ਦੇ ਲਈ I-134 ਜਿਹੜਾ ਹੈਗਾ ਫਾਈਨੈਂਸ਼ੀਅਲ ਸਪੋਰਟ ਦੇ ਸਕਦੇ ਹੋ। ਉਹ 'ਚ ਕੋਈ ਫਰਕ ਨਹੀਂ, ਤੁਸੀਂ ਆਪ ਦੇ ਸਕਦੇ ਹੋ ਆਪਣੇ ਪੇਰੈਂਟਸ ਦੀ। ਹਾਂਜੀ, ਉਹ ਤਾਂ ਫਿਰ ਤੁਸੀਂ ਕੋਈ ਜੇ ਤੁਸੀਂ ਟੈਕਸ ਇਕੱਠੇ ਫਾਈਲ ਕਰਦੇ ਫਿਰ ਤਾਂ ਇਕੱਠੇ ਦੋਨਾਂ ਦੇ ਵੱਲੋਂ ਹੀ ਜਿਹੜਾ ਉਹ ਸਪੋਰਟ ਜਿਹੜੀ ਉਹਦੀ ਬੇਸਿਕਲੀ ਇਨਕਮ ਰਿਕੁਆਇਰਮੈਂਟ $10-15,000 ਹੀ, ਮਤਲਬ ਜਿਹੜਾ ਕਿ ਘੁੰਮ ਫਿਰ ਕੇ ਬੰਦਾ ਵਾਪਸ ਜਾ ਸਕਦਾ ਹੈ। ਸੋ ਤੁਸੀਂ 134 ਫਾਈਲ ਕਰ ਦਿਓ ਤੇ ਨਾਲ ਆਪਣੇ ਬੈਂਕ ਸਟੇਟਮੈਂਟ, ਸੈਲਰੀ ਸਲਿੱਪ ਵਗੈਰਾ ਲਾ ਦਿਓ। ਉਹਨਾਂ ਨੂੰ ਕਹੋ ਵੀ ਵੀਜ਼ਾ ਉੱਧਰ ਅਪਲਾਈ ਕਰ ਦੇਣ ਤੇ ਇੱਧਰੋਂ ਆਪਣਾ ਜਿਹੜੇ ਸਪੋਰਟਿੰਗ ਡਾਕੂਮੈਂਟ ਕਰ ਦਿਓ ਨਾਲ ਜੀ। ਲਖਵਿੰਦਰ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਭਾਜੀ। ਮੈਂ ਆਪਣਾ ਗ੍ਰੀਨ ਕਾਰਡ ਹੋਲਡਰ ਹਾਂ, ਮੇਰਾ ਅਸਾਲਮ ਕੇਸ ਪਾਸ ਹੋਇਆ ਸੀ। ਮੈਂ ਪੁੱਛਣਾ ਸੀ ਕਿ ਅਗਰ ਮੈਂ ਇੱਥੋਂ ਥਾਈਲੈਂਡ ਜਾ ਕੇ ਉੱਥੋਂ ਮਤਲਬ ਕੁੜੀ ਉੱਥੇ ਆ ਜੀ, ਉੱਥੇ ਜਾ ਕੇ ਮੈਰਿਜ ਰਜਿਸਟਰਡ ਕਰਾ ਕੇ ਤੇ ਇੱਥੇ ਬੁਲਾ ਸਕਦਾ ਉਹਨਾਂ ਨੂੰ, ਤੇ ਉਹਦਾ ਜਿਹੜਾ ਪ੍ਰੋਸੈਸਿੰਗ ਟਾਈਮ ਕਿੰਨਾ ਕੁ ਹੈ ਨੰਬਰ ਦੋਗੇ, ਜਾਂ ਫਿਰ ਉਹਨਾਂ ਨੂੰ ਇੱਥੇ ਟੂਰਿਸਟ ਵੀਜ਼ੇ ਤੇ ਬੁਲਾ ਕੇ ਮੈਂ ਇੱਥੇ ਉਹਨਾਂ ਨੂੰ ਆਪਣਾ ਪੱਕੇ ਕਰਾ ਸਕਦਾ ਮੈਰਿਜ ਕਰਾ ਕੇ? ਜੀ, ਪਹਿਲਾਂ ਤਾਂ ਇਹ ਹੈ ਕਿ ਜੇ ਥਾਈਲੈਂਡ ਤੁਸੀਂ ਜਾਂਦੇ ਹੋ, ਰਿਫਿਊਜੀ ਟਰੈਵਲ ਡਾਕੂਮੈਂਟ ਤੋਂ ਬਿਨਾਂ ਨਹੀਂ ਜਾਣਾ, ਠੀਕ ਹੈ। ਅਤੇ ਜਿਹੜੀ ਡਾਇਰੈਕਟ ਫਲਾਈਟ 'ਤੇ ਜਾਣਾ, ਜਿਹੜੀ ਸਿੱਧੀ US ਦੇ ਵਿੱਚ ਡਾਇਰੈਕਟ ਆਉਂਦੀ ਯੂਨਾਈਟਿਡ ਦੀ, ਜਿਹਨਾਂ ਨੂੰ ਪਤਾ ਹੈ ਕਿ ਰਿਫਿਊਜੀ ਟਰੈਵਲ ਡਾਕੂਮੈਂਟ ਕੀ ਹੈਗਾ, ਹੈ ਨਾ ਜੀ। ਅਤੇ ਇੰਡੀਆ ਦਾ ਪਾਸਪੋਰਟ ਨਹੀਂ ਯੂਜ਼ ਕਰਨਾ, ਠੀਕ ਹੈ। ਇਹ ਸ਼ਰਤਾਂ ਹੈਗੀਆਂ। ਅਤੇ ਫਿਰ ਵੀ ਇਸ ਤੋਂ ਇਲਾਵਾ ਵੀ ਤੁਹਾਡਾ ਆਪਣਾ ਰਿਸਕ ਹੁੰਦਾ ਜਦੋਂ ਤੁਸੀਂ ਟਰੈਵਲ ਕਰਦੇ ਹੋ, ਕੋਈ ਗਰੰਟੀ ਨਹੀਂ ਹੁੰਦੀ, ਪਰ ਜ਼ਿਆਦਾਤਰ ਉਹ ਆਨਰ ਕਰ ਦਿੰਦੇ ਨੇ। ਤੁਸੀਂ ਉੱਥੇ ਜਾ ਕੇ ਵਿਆਹ ਕਰਾ ਸਕਦੇ ਹੋ ਬਿਲਕੁਲ, ਅਤੇ ਐਜ਼ ਫਿਰ ਤੁਸੀਂ ਗ੍ਰੀਨ ਕਾਰਡ ਹੋਲਡਰ ਫਾਈਲ ਕਰ ਸਕਦੇ ਹੋ। ਇੱਕ ਤਰੀਕਾ ਉਹ ਹੈ। ਹੁਣ ਮੈਂ ਕਿਸੇ ਨੂੰ ਲੀਗਲੀ ਇਹ ਸਲਾਹ ਨਹੀਂ ਦੇ ਸਕਦਾ ਕਿ ਤੁਸੀਂ ਟੂਰਿਸਟ ਵੀਜ਼ੇ 'ਤੇ ਆਓ ਅਤੇ ਇੱਥੇ ਆਣ ਕੇ ਵਿਆਹ ਕਰੋ, ਇੱਦਾਂ ਨਹੀਂ ਹੋ ਸਕਦਾ। ਹਾਂ, ਜੇ ਕਿਸੇ ਮੈਂ ਤੁਹਾਨੂੰ ਇਹ ਇਨਫੋਰਮੇਸ਼ਨ ਦੇ ਸਕਦਾ ਕਿ ਜੇ ਤੁਹਾਡੇ ਕੋਲ ਟੂਰਿਸਟ ਵੀਜ਼ਾ ਕਿਸੇ ਕੋਲ ਹੈਗਾ ਅਤੇ ਉਹ ਆਉਂਦੇ ਹੈ, ਵਿਜ਼ਿਟ ਕਰਨ ਲਈ ਆਉਂਦੇ ਆ, ਅਤੇ ਉਹ ਸ਼ੋਅ ਕਰ ਸਕਦੇ ਆ ਕਿ ਉਹ ਵਿਜ਼ਿਟ ਕਰਨ ਆਏ ਸੀਗੇ, ਅਤੇ ਆ ਕੇ ਬਾਅਦ 'ਚ ਉਹਨਾਂ ਦਾ ਇਰਾਦਾ ਚੇਂਜ ਹੁੰਦਾ, ਕਿਉਂਕਿ 90 ਦਿਨ
ਮੰਨ ਲਓ ਤੁਹਾਨੂੰ ਕਿਸੇ ਨੇ ਹਾਮੀ ਵੀ ਭਰੀ ਕਿ ਵਿਆਹ ਕਰਾਉਣਾ, ਪਰ 90 ਦਿਨ ਇੱਦਾਂ ਦਾ ਟਾਈਮ ਹੈ ਕਿ ਬੰਦੇ ਦਾ ਇਰਾਦਾ ਬਦਲ ਸਕਦਾ ਕਿ ਹਾਂ ਮੈਂ ਕਰਾਉਣਾ ਕਿ ਨਹੀਂ ਕਰਾਉਣਾ, ਹੈ ਨਾ। ਅਤੇ ਜੇ 90 ਦਿਨ ਬਾਅਦ ਫਿਰ ਵੀ ਉਹਨਾਂ ਦਾ ਇਰਾਦਾ ਮੇਨਟੇਨ ਰਹਿੰਦਾ, ਉਹ ਕਹਿੰਦੇ ਨੇ ਕਿ ਹਾਂ ਮੈਂ ਵਿਆਹ ਕਰਾਉਣਾ ਹੈ, ਅਤੇ ਫਿਰ 90 ਦਿਨ ਬਾਅਦ ਵਿਆਹ ਕਰਾ ਕੇ ਫਿਰ ਉਹ ਗ੍ਰੀਨ ਕਾਰਡ ਇੱਥੇ ਫਾਈਲ ਕਰ ਸਕਦੇ ਨੇ। ਜਿਹੜਾ ਗ੍ਰੀਨ ਕਾਰਡ ਹੋਲਡਰ ਹੈ ਉਹ F2A ਦੇ ਥੱਲੇ ਆਉਂਦਾ। F2A ਦੇ ਲਈ ਜਿੱਦਾਂ ਸਿਟੀਜ਼ਨ ਹੁੰਦਾ ਉਹਦੀ ਡੇਟ ਹਮੇਸ਼ਾ ਕਰੰਟ ਰਹਿੰਦੀ ਹੈ। ਜਿਹੜਾ ਗ੍ਰੀਨ ਕਾਰਡ ਹੋਲਡਰ ਵਾਲਾ ਹੁੰਦਾ F2A ਕਈ ਵਾਰੀ ਨਹੀਂ ਵੀ ਕਰੰਟ ਹੁੰਦੀ। ਹੁਣ ਲੱਕੀਲੀ ਪਿਛਲੇ 1.5-2 ਸਾਲਾਂ ਤੋਂ ਕਰੰਟ ਸੀਗੀ ਅਤੇ ਉਹ ਗ੍ਰੀਨ ਕਾਰਡ ਸਾਰਾ ਕਰ ਸਕਦੇ ਸੀਗੇ। ਜਦੋਂ ਉਹ ਆਉਂਦੇ ਆ 90 ਦਿਨ ਜੇ ਹੁੰਦੇ ਆ ਉਸ ਤੋਂ ਬਾਅਦ ਉਹ ਵਿਆਹ ਕਰਾਉਂਦੇ ਆ, ਅਤੇ ਜੇ ਡੇਟ ਕਰੰਟ ਹੁੰਦੀ ਹੈ ਫਿਰ ਤੁਸੀਂ ਸਾਰਾ ਕੁਛ ਇੱਥੇ ਕਰ ਸਕਦੇ ਹੋ। ਜੇ ਡੇਟ ਨਹੀਂ ਕਰੰਟ ਹੁੰਦੀ ਤਾਂ ਫਿਰ ਉਹਨਾਂ ਨੂੰ 6 ਮਹੀਨੇ ਬਾਅਦ ਵਾਪਸ ਜਾਣਾ ਪੈ ਸਕਦਾ ਜੀ। ਇਹਦੇ ਵਿੱਚ ਇਹ ਵੀ ਦੱਸਦੇ ਜਾਈਏ ਵੀ ਤੁਸੀਂ ਇਸ ਇਰਾਦੇ ਨਾਲ ਟੂਰਿਸਟ ਵੀਜ਼ਾ ਨਹੀਂ ਲੈ ਸਕਦੇ ਵੀ ਮੈਂ ਉੱਥੇ ਜਾ ਕੇ ਵਿਆਹ ਕਰਾਉਣਾ ਆ। ਨਹੀਂ, ਉਹ ਨਹੀਂ ਦੇਣਾ। ਉਹ ਫਿਰ ਜਿਹੜਾ ਟੋਟਲੀ ਉਹ ਤੁਹਾਨੂੰ ਟੂਰਿਸਟ ਵੀਜ਼ਾ ਮਿਲਣਾ ਨਹੀਂ ਹੈਗਾ ਉਸ ਚੀਜ਼ ਦੇ ਵਿੱਚ। ਇਹ ਇਰਾਦਾ ਵੀ ਮੈਂ ਉੱਥੇ ਜਾ ਕੇ ਪੱਕਾ ਹੋ ਜਾਊਂਗਾ ਅਤੇ ਮੈਂ ਕੱਚੇ ਵੀਜ਼ੇ 'ਤੇ ਜਾ ਕੇ ਚੱਲ ਜਾਵਾਂ, ਉਹ ਟੋਟਲੀ ਇਹਨਾਂ ਦੇ ਲਈ ਅਨਅਸੈਪਟੇਬਲ ਹੈਗੀ ਉਹ ਚੀਜ਼ ਜੀ। ਅਗਲੇ ਕਾਲਰ ਜਿਹੜੇ ਆ ਅਮਰੀਕ ਸਿੰਘ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ ਦੋਵਾਂ ਵੀਰਾਂ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਮੈਂ ਜੀ ਗ੍ਰੀਨ ਕਾਰਡ ਹੋਲਡਰ ਹਾਂ ਅਤੇ ਮੈਂ ਆਪਣੇ ਬੇਟੇ ਨੂੰ ਬੁਲਾਇਆ F2B ਅਤੇ ਕਹਿੰਦੇ ਫਰਵਰੀ 2012 ਤੋਂ ਹੈ ਜੀ ਕੇਸ ਲੇਟ ਹੋ ਗਿਆ ਜੀ। ਅੱਛਾ ਜੀ। ਅਤੇ ਪਹਿਲਾਂ ਅਸੀਂ ਈਮੇਲ ਮਿਸ ਹੋ ਗਈ ਸੀ ਕਾਰਨ, ਅਤੇ ਉਹ ਫਿਰ ਅਸੀਂ ਐਕਸਪੀਡਾਈਟ ਕਰਾਇਆ ਸੀ ਕੇਸ ਇਹ, ਅਤੇ ਉਹਨਾਂ ਨੇ ਕਰਤਾ ਸੀਗਾ ਜੀ। ਫਿਰ ਇਹ ਫਰਵਰੀ 2020 ਦੇ ਵਿੱਚ ਚਲਾ ਗਿਆ ਸੀ ਇੰਡੀਆ ਜੀ ਐਮਬੈਸੀ 'ਚ ਜੀ, ਅਤੇ ਪਰ ਸਾਨੂੰ ਹਜੇ ਇੰਟਰਵਿਊ ਨਹੀਂ ਸੀ ਆਈ ਅਤੇ ਉਹਦੇ ਵਿੱਚ ਕਰੋਨਾ ਲੱਗ ਗਿਆ ਜੀ। ਅਤੇ ਹੁਣ ਅਸੀਂ ਕੀ ਇਹਨੂੰ ਫਿਰ ਐਕਸਪੀਡਾਈਟ ਕਰਾ ਸਕਦੇ ਕਿ ਇਹਨੂੰ ਸਾਨੂੰ ਈਮੇਲ ਤਾਂ ਉਹਨਾਂ ਦੀ ਆ ਗਈ ਹੈ ਉਹਦੀ ਉੱਥੇ ਕੇਸਾਂ ਦੀ ਜਿਹੜੀਆਂ ਹੁਣ ਆਈਆਂ ਜੀ ਵੀ ਇੰਟਰਵਿਊ ਸਕੈਜੂਲ ਕਰ ਲਓ, ਉਹ ਵਾਲੀ ਇੰਟਰਵਿਊ ਆ ਗਈ। ਹਾਂਜੀ ਹਾਂ, ਉਹਨੂੰ ਵੀ ਐਕਸਪੀਡਾਈਟ ਇੰਟਰਵਿਊ ਹੁਣ ਇਸ ਤੋਂ ਜ਼ਿਆਦਾ ਐਕਸਪੀਡਾਈਟ ਕੀ ਕਰਨਾ ਜੀ? ਇੰਟਰਵਿਊ ਸਕੈਜੂਲ ਕਰਨੀ, ਇੰਟਰਵਿਊ ਸਕੈਜੂਲ ਕਰੋ ਹੁਣ, ਇਸ ਤੋਂ ਤੇਜ਼ੀ ਤਾਂ ਨਹੀਂ ਹੋਣੀ ਹੋ ਨਾਲੇ ਸਕਦੀ। ਤੁਹਾਡਾ 12 ਦਾ ਵਾ, ਇਹ ਤਾਂ 15 ਚੱਲ ਰਿਹਾ, ਤੁਸੀਂ ਆਲਰੇਡੀ ਮੇਰੇ ਖਿਆਲ ਲਿਸਟ 'ਚ ਟੌਪ 'ਤੇ ਹੋਣੇ ਆ। ਤੁਸੀਂ ਸਕੈਜੂਲ ਕਰੋ ਜਦੋਂ ਹੀ ਮੌਕਾ ਮਿਲਦਾ ਹੈ ਅਤੇ ਜਾ ਕੇ ਇੰਟਰਵਿਊ ਦੇ ਕੇ ਆਓ ਜੀ। ਜੀ ਇਹੀ ਹੈ ਜੀ, ਇਸ ਤੋਂ ਤੇਜ਼ੀ ਨਹੀਂ ਹੁਣ ਇਸ ਤੋਂ ਜ਼ਿਆਦਾ ਹੋ ਸਕਦੀ। ਹੁਣ ਇਹ ਹੈ ਵੀ ਬਾਈਡਨ ਸਾਹਿਬ ਆਪ ਜਹਾਜ਼ ਲੈ ਕੇ ਜਾ ਇਸ ਤੋਂ ਬਾਅਦ 'ਚ ਇਹੀ ਹੋ ਸਕਦਾ ਹੈ। ਹੁਣ ਅਗਲੇ ਕਾਲਰ ਜਿਹੜੇ ਆ ਇਕਬਾਲ ਗਿੱਲ। ਹਾਂਜੀ, ਸਤਿ ਸ਼੍ਰੀ ਅਕਾਲ ਵੀਰ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਵੀਰ ਜੀ, ਮੈਂ ਥੋੜ੍ਹਾ ਜਿਹਾ ਥੈਂਕ ਯੂ ਪਹਿਲੀ ਗੱਲ ਤਾਂ ਜੇ ਮੈਂ ਪਹਿਲਾਂ ਤੁਹਾਡਾ ਰੇਡੀਓ ਪ੍ਰੋਗਰਾਮ ਸੁਣਦਾ ਤਾਂ ਸ਼ਾਇਦ ਮੈਂ ਇੱਥੇ ਲੀਗਲ ਹੁੰਦਾ। ਅੱਛਾ ਜੀ। ਜੀ ਚਲੋ, ਮੇਰਾ ਕੁਐਸਚਨ ਹੈਗਾ ਜੀ, ਮੈਂ 91 ਦਾ USA ਦੇ ਵਿੱਚ ਆਇਆ ਹਾਂ ਜੀ। ਜੀ। ਅਤੇ ਮੈਂ ਡਿਫਰੈਂਟ ਨਾਂ 'ਤੇ ਏਅਰਪੋਰਟ ਉਤਰਿਆ ਸੀ ਨਿਊਯਾਰਕ, ਅਤੇ ਮੈਂ ਮਤਲਬ ਕਿ ਇੱਥੇ ਆ ਗਿਆ, ਉਹਨੂੰ I-94 ਥਰੋ ਕਰ ਦਿੱਤਾ, ਕੋਲ ਨਹੀਂ ਰੱਖਿਆ। ਫਿਰ ਮੈਂ ਇੱਥੇ ਆਣ ਕੇ ਸਿਟੀਜ਼ਨ ਵਾਈਫ ਨਾਲ ਮੇਰੀ ਵਾਈਫ ਸਿਟੀਜ਼ਨ ਨੇ ਵਿਆਹ ਕਰਾ ਲਿਆ ਜੀ। ਆਲਮੋਸਟ 21 ਈਅਰ ਹੋ ਗਏ ਆ ਜੀ। ਅਤੇ ਮੈਂ ਅਰੈਸਟ ਹੋ ਗਿਆ ਸੀਗਾ ਟਰੱਕ ਲਈ ਜਾਂਦਾ ਐਲ ਸੈਂਟਰੋ, ਅਤੇ ਮੇਰੇ 'ਤੇ ਡੈਪੋਟੇਸ਼ਨ ਲੱਗ ਗਈ ਸੀਗੀ ਜਦੋਂ ਮੈਂ ਕੋਰਟ 'ਚ ਨਹੀਂ ਗਿਆ। ਅਤੇ ਮੇਰਾ ਹੁਣ ਮੋਸ਼ਨ ਟੂ ਰੀਓਪਨ ਦਾ ਕੇਸ ਚੱਲੀ ਜਾਂਦਾ ਆ, ਅਤੇ ਮੇਰਾ ਕੋਈ ਸਟੇਟਸ ਵਰਕ ਪਰਮਿਟ ਮਿਲੀ ਜਾਂਦਾ, ਗ੍ਰੀਨ ਕਾਰਡ ਵੀ ਅਪਰੂਵਲ ਹੋ ਗਿਆ, I-485 ਸਮਥਿੰਗ, ਮੈਨੂੰ ਰੀਅਲ ਤਾਂ ਨਹੀਂ ਪਤਾ ਪਰ ਉਹ ਲੈਟਰ ਮੈਨੂੰ ਅਪਰੂਵਲ ਦਾ ਆਇਆ ਆ। ਗ੍ਰੀਨ ਕਾਰਡ ਅਪਰੂਵ ਹੋ ਗਿਆ ਤੁਹਾਡਾ? ਹਾਂ, ਮਤਲਬ ਜਦੋਂ ਹਾਂਜੀ ਵਾਈਫ ਵੱਲੋਂ ਅਪਲਾਈ ਕੀਤਾ ਸੀਗਾ। ਜੇ ਤੁਹਾਡਾ ਗ੍ਰੀਨ ਕਾਰਡ ਅਪਰੂਵ ਹੋ ਗਿਆ, ਤੁਸੀਂ ਆਪਣੀਆਂ ਪ੍ਰੋਸੀਡਿੰਗ ਟਰਮੀਨੇਟ ਕਰਾ ਦਿਓ ਜਾ ਕੇ। ਰੀਓਪਨ ਕੀ ਕਰਨਾ ਜੇ ਗ੍ਰੀਨ ਕਾਰਡ ਮਿਲ ਗਿਆ ਤੇ ਖਤਮ ਗੱਲ? ਜਿਹੜੀ ਨਹੀਂ ਮਿਲਿਆ ਨਹੀਂ ਜੀ, ਜਿਹੜੀ ਡੈਪੋਟੇਸ਼ਨ ਲੱਗੀ ਆ ਮੇਰੇ ਤੇ, ਉਹ ਮੋਸ਼ਨ ਟੂ ਰੀਓਪਨ ਫਾਈਲ ਕੀਤਾ ਆ। ਅੱਛਾ ਭਾਜੀ, ਤੁਹਾਨੂੰ ਨਾ ਥੋੜ੍ਹੇ ਜਿਹੇ ਤੁਹਾਡੇ ਫੈਕਟਸ ਨਾ ਮੇਰੇ ਖਿਆਲ ਤੁਹਾਨੂੰ ਨਾ ਕਲੀਅਰ ਨਹੀਂ ਹੈਗੇ ਕਿ 485 ਤੁਹਾਡਾ ਅਪਰੂਵ ਹੋ ਗਿਆ ਕਿ ਨਹੀਂ ਹੋਇਆ? ਉਹ ਹੋ ਗਿਆ ਜੀ, ਉਹ 2004 ਦੇ ਵਿੱਚ ਹੋ ਗਿਆ ਸੀ, ਉਹਦਾ ਲੈਟਰ ਆ ਗਿਆ। 485 ਤਾਂ ਨਹੀਂ ਅਪਰੂਵ ਹੋਇਆ ਹੋਣਾ, 130 ਹੋਇਆ ਹੋਣਾ। ਮੇਰੇ ਵਰਕ ਪਰਮਿਟ ਮੈਨੂੰ ਦਿੰਦੇ, ਪਲੱਸ ਮੇਰੇ ਕੋਲ ਲੈਟਰ ਵੀ ਪਿਆ ਜੀ ਗ੍ਰੀਨ ਕਾਰਡ ਅਪਰੂਵਲ ਹੋਏ ਦਾ। ਮੈਨੂੰ ਹੁਣ ਇਹ ਨਹੀਂ ਪਤਾ ਵੀ I-485 ਆ ਜਾਂ ਕਿ ਕੋਈ ਹੋਰ ਫਾਰਮ ਹੈ, ਮੈਨੂੰ ਐਗਜ਼ੈਕਟ ਨਹੀਂ ਪਤਾ। ਅੱਛਾ, ਨਹੀਂ 485 ਤਾਂ ਗ੍ਰੀਨ ਕਾਰਡ ਵਾਲਾ ਹੁੰਦਾ, 485 ਨਹੀਂ ਤੁਹਾਡਾ ਅਪਰੂਵ ਹੋਇਆ ਹੋਣਾ, 485 ਪੈਂਡਿੰਗ ਹੋਣਾ, 130 ਤੁਹਾਡਾ ਅਪਰੂਵ ਹੋ ਗਿਆ ਹੋਣਾ। ਅਤੇ ਹਾਂਜੀ, ਦੇਖਣਾ ਪੈਣਾ। ਤੁਸੀਂ ਬੇਸਿਕਲੀ ਪਤਾ ਨਹੀਂ ਕਿਹੜੇ ਵਾਲੇ ਪ੍ਰੋਸੈਸ 'ਚ ਪਏ ਹੋ। ਜਦੋਂ ਕੀ ਹੁੰਦਾ ਕਿ ਤੁਸੀਂ US ਸਿਟੀਜ਼ਨ ਨਾਲ ਵਿਆਹ ਕਰਾਉਂਦੇ ਹੋ ਨਾ, ਤੁਸੀਂ ਬੇਸਿਕਲੀ ਆਪਣੀ ਗਲਤੀ ਮੰਨ ਕੇ ਸਾਰਾ ਫਾਈਲ ਕਰਕੇ ਆਪਣੇ ਆਪ ਨੂੰ ਇਨਐਡਮਿਸਿਬਲ ਕਰਾ ਕੇ ਅਤੇ ਫਿਰ ਉੱਤੋਂ ਵੇਵਰ ਮੰਗ ਸਕਦੇ ਹੋ। ਗਲਤੀ ਹੋ ਗਈ ਮਾਫ਼ ਕਰ ਦਿਓ। ਹਾਂ, ਗਲਤੀ ਹੋ ਗਈ ਮਾਫ਼ ਕਰ ਦਿਓ। ਤੁਹਾਡਾ ਤਾਂ ਸਿੱਧਾ ਹੀ ਸੀਗਾ। ਇਹ ਐਡੀ ਲੰਬੀ ਘੁੰਡੀ ਤੁਹਾਡੀ 15-20 ਸਾਲਾਂ ਤੋਂ ਘੁੰਮੀ ਜਾ ਰਹੀ ਹੈ। ਤੁਸੀਂ ਸਾਡੇ ਨਾ ਆਫਿਸ ਨੂੰ ਕੰਟੈਕਟ ਕਰੋ, ਦੇਖਦੇ ਹਾਂ ਕੀ ਮਸਲਾ ਹੋ ਰਿਹਾ ਵਿੱਚ ਜੀ, ਕਿੱਥੇ ਗਲਤੀ ਕੀਤੀ ਵਕੀਲ ਨੇ ਜੀ। ਸੋ ਆਫਿਸ ਇਹਨਾਂ ਦੇ ਕੰਟੈਕਟ ਕਰਨ ਦੇ ਲਈ ਨੰਬਰ ਹੈਗਾ ਜੀ 415 909 0503 415 909 0503 ਦੇ ਉੱਤੇ।
ਸੋ ਜੇ 485 ਕਲੀਅਰ ਹੋ ਗਿਆ ਤਾਂ ਮਤਲਬ ਵੀ ਕੰਡੀਸ਼ਨਲ ਜਿਹੜੀਆਂ ਸੀ ਉਹ ਸਾਰਾ ਕੁਝ ਲੱਥ ਗਿਆ। ਸੋ ਉਹ ਪਰ ਇਹਨਾਂ ਦੇ ਉੱਤੇ ਕੰਡੀਸ਼ਨਸ ਅਜੇ ਵੀ ਜਿਹੜੀਆਂ ਜਿੱਦਾਂ ਇਹ ਦੱਸ ਰਹੇ ਉਹ ਹੈਗੀਆਂ ਨੇ। ਮੇਰੇ ਖਿਆਲ 485 ਨਹੀਂ ਆਣਾ ਦਾ ਅਪਰੂਵ ਹੋਇਆ ਹੋਣਾ, ਕੁਝ ਹੋਰ ਹੋਣਾ ਹੈ। ਜਿੱਦਾਂ ਉਹ ਕਿਹਾ ਵੀ ਉਹਨਾਂ ਨੂੰ ਵੀ ਪੂਰਾ ਕਲੀਅਰ ਨਹੀਂ ਹੈ, ਯਾਦ ਨਹੀਂ ਹੈ ਵੀ 485 ਤਾਂ ਐਡਜਸਟਮੈਂਟ ਆਫ ਸਟੇਟਸ ਹੁੰਦਾ, ਉਹ ਤਾਂ ਮਤਲਬ ਤੁਸੀਂ ਐਡਜਸਟ ਕਰ ਗਏ ਹੋ ਗਿਆ। ਸੋ ਪਰ ਇਹਨਾਂ ਦੇ ਅਜੇ ਐਡਜਸਟਮੈਂਟ ਬਚੀ ਆ। ਸੋ ਕੋਈ ਨਹੀਂ ਜੀ, ਇਹਨਾਂ ਨਾਲ ਕੰਟੈਕਟ ਕਰੋ, ਤੁਹਾਨੂੰ ਜਿਹੜੀ ਨੇਕ ਤੇ ਚੰਗੀ ਸਲਾਹ ਜਿਹੜੀ ਉਹ ਦੇਣਗੇ। ਤੇ ਥੈਂਕ ਯੂ ਜੀ ਕਾਲ ਦੇ ਲਈ। ਤੇ ਸਰੋਤਿਓ, ਕਾਲਾਂ ਦਾ ਸਿਲਸਿਲਾ ਹੁਣ ਆਪਾਂ ਇੱਥੇ ਹੀ ਜਿਹੜਾ ਉਹ ਸਮਾਪਤ ਕਰਦੇ ਹਾਂ। ਪ੍ਰੋਗਰਾਮ ਦੇ ਪਹਿਲੇ ਹਿੱਸੇ ਜੇਕਰ ਦੀ ਫੇਰ ਆਪਾਂ ਦੱਸ ਜਾਈਏ ਡਾਕਾ ਵਾਲਿਆਂ ਦੇ ਬਾਰੇ, ਜਿਹੜਾ ਨਵਾਂ ਬਿੱਲ ਆਇਆ ਆ, ਜਿਹੜਾ ਜੇ ਕਾਨੂੰਨ ਨਹੀਂ ਬਣਿਆ, ਸਿਰਫ ਹਾਊਸ ਦੇ ਵਿੱਚ ਪਾਸ ਹੋਇਆ ਆ, ਉਹਨੇ ਸੈਨੇਟ 'ਚ ਜਾਣਾ ਆ। ਉਸ ਦੇ ਬਾਰੇ ਜਾਣਕਾਰੀ ਦਿੱਤੀ ਆ ਵੀ ਜੇ ਇਹ ਹੂਬਹੂ ਪਾਸ ਹੋ ਜਾਂਦਾ ਤਾਂ ਆਹ ਕੰਡੀਸ਼ਨਾਂ ਦੇ ਤਹਿਤ ਲੋਕਾਂ ਨੂੰ ਜਿਹੜੀ ਆ ਉਹ ਇੱਕ ਹਿਸਾਬ ਨਾਲ ਸਹੂਲਤ ਮਿਲ ਸਕਦੀ ਆ। ਅਤੇ ਇਸੇ ਤਰੀਕੇ ਦੇ ਨਾਲ ਜਿਹੜੇ ਫਾਰਮ ਵਰਕਰ ਹੈਗੇ, ਐਗਰੀਕਲਚਰ ਵਰਕਰ ਆ, ਚਾਹੇ ਕੌ ਆ ਅਤੇ ਚਾਹੇ ਪੌ ਆ, ਅਤੇ ਉਹਨਾਂ ਦੇ ਲਈ ਜਿਹੜੀਆਂ ਇਸ ਬਿੱਲ ਦੇ ਤਹਿਤ ਜਿਹੜੀ ਕਿਹੜੀਆਂ ਸਹੂਲਤਾਂ ਨੇ ਉਹ ਜਿਹੜੀਆਂ ਇਸ ਦੇ ਵਿੱਚ ਦੱਸੀਆਂ। ਸੋ ਅਟਰਨੀ ਜੇ ਟਿੜਕੀਆਣਾ ਹੋਣਾ ਦਾ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਅਤੇ ਤੁਹਾਡਾ ਵੀ ਕੋਈ ਇਮੀਗ੍ਰੇਸ਼ਨ ਦਾ ਮਸਲਾ ਹੈ, ਤੁਸੀਂ ਡਾਇਰੈਕਟ ਇਹਨਾਂ ਦੇ ਨਾਲ ਅਪੁਆਇੰਟਮੈਂਟ ਬਣਾ ਸਕਦੇ ਹੋ, ਇਹਨਾਂ ਦੇ ਆਫਿਸ ਦੇ ਵਿੱਚ ਕਾਲ ਕਰ ਸਕਦੇ ਹੋ 4159090503 415-909-0503 ਦੇ ਉੱਤੇ। ਅਤੇ ਹੁਣ ਇਜਾਜ਼ਤ ਲੈਂਦੇ ਹਾਂ। ਅਤੇ ਟਿੜਕੀਆਣਾ ਜੀ ਬਹੁਤ ਬਹੁਤ ਸ਼ੁਕਰੀਆ। ਮੈਨੂੰ ਲੱਗਦਾ ਵੀ ਆਉਂਦੇ ਹਫ਼ਤਿਆਂ ਦੇ ਵਿੱਚ ਇਹ ਜਿਹੜੇ ਬਿੱਲ ਆ ਇਹਨਾਂ ਦੇ ਵਿੱਚ ਕੁਛ ਨਾ ਕੁਛ ਹਿਲਜੁਲ ਹੁੰਦੀ ਰਹਿਣੀ ਆ। ਸੋ ਆਉਣ ਵਾਲੇ ਪ੍ਰੋਗਰਾਮ ਵੀ ਜ਼ਰੂਰ ਸਰੋਤਿਓ ਧਿਆਨ ਦੇ ਨਾਲ ਸੁਣਦੇ ਰਹੋ। ਜੇ ਕੁਛ ਤਬਦੀਲੀਆਂ ਹੋ ਰਹੀਆਂ ਆ, ਸੈਨੇਟ 'ਚ ਹੋਇਆ ਪਾਸ ਨਹੀਂ ਹੋਇਆ, ਕੀ ਇਸ ਦੀ ਅਪਡੇਟ ਆ, ਉਹ ਆਪਾਂ ਤੁਹਾਨੂੰ ਜਿਹੜੀ ਆ ਭਰੋਸੇਯੋਗ ਅਤੇ ਬਿਲਕੁਲ ਸਹੀ, ਕੋਈ ਮੱਖਣ ਲਾ ਕੇ ਨਹੀਂ, ਕੋਈ ਕੁਛ ਨਹੀਂ, ਜੋ ਰਿਐਲਿਟੀ ਆ ਉਹ ਤੁਹਾਨੂੰ ਪੰਜਾਬੀ ਰੇਡੀਓ USA ਦੇ ਉੱਤੇ ਅਟਰਨੀ ਟਿੜਕੀਆਣਾ ਹੋਣੀ ਜਿਹੜੇ ਉਹ ਆਪਾਂ ਨੂੰ ਦੱਸਣਗੇ। ਅਤੇ ਜਾਂਦੇ ਜੇ ਆਪਾਂ ਥੋੜ੍ਹੀ ਜਿਹੀ ਜਿਹੜੀ ਇਸੇ ਬਿੱਲ ਨੂੰ ਲੈ ਕੇ ਸੀਗਾ ਪੋਲੀਟਿਕਸ ਇਸ ਦੇ ਬਿਹਾਈਂਡ ਜਿਹੜੀ ਆ, ਕਿਉਂਕਿ ਰੁਚੀ ਰੱਖਣੀ ਚਾਹੀਦੀ ਆ ਵੀ, ਕਿਉਂਕਿ ਇਹ ਚੀਜ਼ਾਂ ਪਤਾ ਕਰਨ ਦੇ ਨਾਲ ਗਹਿਰਾਈ 'ਚ ਜਾ ਕੇ ਇਹ ਪਤਾ ਲੱਗਦਾ ਵੀ ਇਹਦੇ ਪਾਸ ਹੋਣ ਦੇ ਚਾਂਸ ਹੈਗੇ ਵੀ ਆ ਕਿ ਨਹੀਂ ਹੈਗੇ, ਕਿ ਉੱਤੋਂ ਹੀ ਆ। ਜੀ ਬਿਲਕੁਲ। ਪਹਿਲਾਂ ਤਾਂ ਜੀ ਜਿਹੜੇ ਡੈਮੋਕ੍ਰੈਟ ਸੀਗੇ ਉਹਨਾਂ ਨੇ ਇਹ ਬਿੱਲ ਪਾਸ ਕੀਤਾ, ਕਹਿੰਦੇ ਆਪਾਂ ਸ਼ਬਦ ਲਿੱਤੀ ਹੈ ਕਿ ਪ੍ਰੈਜ਼ੀਡੈਂਟ ਬਾਈਡਨ ਨੂੰ ਪੱਕਾ ਸਪੋਰਟ ਕਰਨਾ ਹੈ। ਫਿਰ ਜਿਹੜੇ ਰਿਪਬਲਿਕਨ ਸੀਗੇ ਉਹ ਕਹਿੰਦੇ ਕਿ ਜਿਹੜੀ ਬਾਰਡਰ ਪੋਲੀਟਿਕਸ ਹੈ ਉਹ ਹੁਣ ਆਪਾਂ ਵੀ ਆਪਣੀ ਪਾਰਟੀ ਦਾ ਕੰਮ ਖਿੱਚ ਦੇਣਾ, ਆਪਾਂ ਵੀ ਆਪਣੇ ਬੇਸ ਨੂੰ ਐਨਰਜਾਈਜ਼ ਕਰਨਾ ਜੀ। ਫਿਰ ਜਿਹੜੇ ਡੈਮੋਕ੍ਰੇਟ ਸੀਗੇ ਉਹ ਕਹਿੰਦੇ ਕਿ ਆਪਾਂ 4 ਮਿਲੀਅਨ ਲੋਕਾਂ ਨੂੰ, ਜਿੱਦਾਂ ਆਪਾਂ ਦੱਸਿਆ ਕਿ ਪਾਥਵੇ ਉਹਨਾਂ ਨੂੰ ਦੇਣਾ ਹੈ। ਅਤੇ ਜਦੋਂ ਉਹਨਾਂ ਨੇ ਆਹ ਸਾਰੇ ਬਿੱਲ ਇੰਟਰੋਡਿਊਸ ਕੀਤੇ, ਜਿਹੜਾ ਡਿਬੇਟ ਹੈ ਬਹੁਤ ਜ਼ਿਆਦਾ ਵੱਧ ਕੇ ਸਾਹਮਣੇ ਆ ਗਿਆ। ਜਿਹੜਾ ਪਹਿਲਾ ਬਿੱਲ ਸੀਗਾ ਡਾਕਾ ਵਾਲਾ, ਉਹ 228 ਵੋਟਾਂ ਨਾਲ ਫੇਵਰ ਦੇ ਵਿੱਚ, 197 ਅਗੇਂਸਟ ਦੇ, ਜਿਹਦੇ ਵਿੱਚ ਕਿ 9 ਰਿਪਬਲਿਕਨਸ ਨੇ ਇਹਨਾਂ ਦੀ ਫੇਵਰ ਕੀਤੀ। ਇਹ ਜਿਹੜਾ ਡਾਕਾ ਵਾਲਾ ਬਿੱਲ ਹੈ 2.5 ਮਿਲੀਅਨ ਅਨਡਾਕੂਮੈਂਟਡ ਇਮੀਗ੍ਰੈਂਟਸ ਨੂੰ, ਡਰੀਮਰਸ ਨੂੰ, ਜਿਹੜੇ TPS ਵਾਲੇ ਆ ਉਹਨਾਂ ਨੂੰ ਇਹ ਪਾਥਵੇ ਟੂ ਸਿਟੀਜ਼ਨਸ਼ਿਪ ਦਿੰਦਾ ਹੈ। ਅਤੇ ਜਿਹੜਾ ਐਗਰੀਕਲਚਰ ਵਾਲਾ ਬਿੱਲ ਸੀਗਾ ਉਹਨੂੰ 30 ਰਿਪਬਲਿਕਨ ਨੇ ਸਪੋਰਟ ਕੀਤਾ, ਮਤਲਬ ਉਹਦੀ ਰਿਪਬਲਿਕਨਸ ਦੀ ਸਪੋਰਟ ਉਹਨੂੰ ਜ਼ਿਆਦਾ ਹੈ। ਇਹ ਜਿਹੜਾ ਫਿਰ ਇੱਕ ਕਾਫੀ ਜ਼ਿਆਦਾ ਇਹ ਸਿਗਨੀਫਿਕੈਂਟ ਇੱਕ ਮਾਈਲਸਟੋਨ ਹੈ, ਕਿਉਂਕਿ ਜਿੱਦਾਂ ਆਪਾਂ ਦੱਸਿਆ ਕਿ ਸਾਰੇ ਜਿਹੜੇ ਐਕਟਿਵਿਸਟ ਸੀਗੇ ਪਿਛਲੇ 10-15 ਸਾਲਾਂ ਤੋਂ ਕਾਫੀ ਉਹਨਾਂ ਨੇ ਮੁਹਿੰਮ ਛੇੜੀ ਹੋਈ ਸੀ। ਅਤੇ ਟੋਟਲ ਜੇ ਸਾਰੇ ਦੋਨੋਂ ਮਿਲ ਕੇ ਕੁੱਲ ਮਿਲਾ ਕੇ ਬਿੱਲ ਪਾਸ ਹੋ ਜਾਂਦਾ ਅਤੇ 11 ਮਿਲੀਅਨ ਲੋਕੀ ਪੱਕੇ ਹੋ ਸਕਦੇ ਨੇ, ਹੈ ਨਾ, ਜਿਹੜੇ US ਦੇ ਵਿੱਚ ਕਾਫੀ ਦੇਰ ਤੋਂ ਰਹਿ ਰਹੇ ਨੇ, ਲੋਕਾਂ ਦੇ ਵਿੱਚ ਘੁਲ ਮਿਲ ਚੁੱਕੇ ਨੇ। ਹੁਣ ਜਿਹੜੇ ਦੋਨੋਂ ਬਿੱਲ ਹੈ ਡੈਮੋਕ੍ਰੈਟਸ ਨੂੰ ਲੱਗਿਆ ਕਿ ਕੰਪਰੀਹੈਂਸਿਵ ਪਾਸ ਨਹੀਂ ਹੋਣਾ, ਕਿਉਂਕਿ ਪਹਿਲਾਂ ਵੀ 3 ਪ੍ਰੈਜ਼ੀਡੈਂਟਾਂ ਨੇ ਕੋਸ਼ਿਸ਼ ਕੀਤੀ ਸੀਗੀ। ਟਰੰਪ ਨੇ ਵੀ ਕੀਤੀ ਸੀਗੀ, ਉਹਨੇ ਵੀ, ਓਬਾਮੇ ਨੇ ਵੀ ਕੀਤੀ ਸੀਗੀ, ਹਾਂਜੀ ਕਲਿੰਟਨ ਨੇ ਵੀ ਕੀਤੀ ਸੀਗੀ, ਕਿਉਂਕਿ ਸਾਰੇ ਜਾਣੇ ਇਹਦਾ ਕ੍ਰੈਡਿਟ ਲੈਣਾ ਚਾਹੁੰਦੇ ਆ। ਅਤੇ ਕੰਪਰੀਹੈਂਸਿਵ ਪਰ ਕਿਸੇ ਦੇ ਵੀ ਥੱਲੇ ਪਾਸ ਨਹੀਂ ਹੋ ਸਕਿਆ ਸੀਗਾ। ਅਤੇ ਫਿਰ ਜਿਹੜੀ ਇਹਦੀ ਰੈਪਰੈਜ਼ੈਂਟੇਟਿਵ ਹੈ ਕੈਲੀਫੋਰਨੀਆ ਦੀ ਡੈਮੋਕ੍ਰੈਟਸ ਵੱਲੋਂ, ਲੂਸੀਐਲੀ, ਇਹਨੇ ਡਾਕਾ ਦਾ ਬਿੱਲ ਵੀ ਇਹਨੇ ਜਿਹੜਾ ਆਥਰ ਕੀਤਾ ਸੀਗਾ, ਇਹਨੇ ਬੇਸਿਕਲੀ ਇਹੀ ਕਿਹਾ ਕਿ ਜਿਹੜਾ ਇਹ ਮੁੱਦਾ ਹੈਗਾ ਇਹ ਹੈਗਾ ਕਿ ਹੂ ਆਰ ਵੀ ਐਜ਼ ਅਮੈਰੀਕਨਸ, ਕਿ ਮਤਲਬ ਸਾਡਾ ਫਰਜ਼ ਬਣਦਾ ਕਿ ਨਹੀਂ ਬਣਦਾ ਇਹਨਾਂ ਨੂੰ ਪੱਕੇ ਕਰਨਾ, ਹੈ ਨਾ। ਅਤੇ ਜਿਹੜੀ ਹੁਣ ਸੈਨੇਟ ਦੇ ਵਿੱਚ ਇਹ ਬਿੱਲ ਜਾਣਾ, ਜਿੱਦਾਂ ਆਪਾਂ ਦੱਸਿਆ ਉੱਥੇ 48 ਡੈਮੋਕ੍ਰੈਟਸ ਨੇ, 2 ਇੰਡੀਪੈਂਡੈਂਟ ਨੇ, 50 ਰਿਪਬਲਿਕਨ ਨੇ, ਰਿਪਬਲਿਕਨ ਦੀ ਮੈਜੋਰਟੀ ਹੈ। ਪਰ ਆਪਾਂ ਨਾਲ ਇਹ ਵੀ ਦੱਸਿਆ ਕਿ 30 ਰਿਪਬਲਿਕਨਸ ਨੇ ਹਾਊਸ ਆਫ ਰੈਪਰੈਜ਼ੈਂਟੇਟਿਵ ਸਪੋਰਟ ਕੀਤੀ ਹੈ। ਸੋ ਸਾਨੂੰ ਸਿਰਫ 10 ਕੁ ਰਿਪਬਲਿਕਨ ਚਾਹੀਦੇ ਨੇ ਇਹਦੀ ਸਪੋਰਟ ਕਰਨ ਲਈ, ਹੈ ਨਾ। ਪਰ ਜਿਹੜੇ ਸੈਨੇਟਰ ਲਿੰਡਸੀ ਗ੍ਰੈਹਮ ਹੈ ਉਹਨਾਂ ਨੇ ਕਿਹਾ ਕਿ ਉਹ ਜਿੱਦਾਂ ਪਿਛਲੀ ਵਾਰੀ ਆਪਾਂ ਦੇਖਿਆ ਕਿ ਉਹ ਪ੍ਰੋ ਇਮੀਗ੍ਰੇਸ਼ਨ ਸੀਗੇ ਥੋੜ੍ਹੇ ਜਿਹੇ, ਜਿਹੜੇ ਪੁਰਾਣੇ ਰਿਫਾਰਮ ਸੀਗੇ। ਉਹਨੇ ਕਿਹਾ ਕੋਈ ਰਿਫਾਰਮ ਨਹੀਂ ਹੈਗਾ, ਮੈਂ ਡਿੱਗ ਪਾਊਂਗਾ, ਮੈਂ ਪਰ ਪਾਸ ਨਹੀਂ ਹੋ ਦੇਣਾ। ਅਤੇ ਉਹ ਬੇਸਿਕਲੀ ਹੁਣ ਜਿਹੜੇ ਕਿ ਕਾਫੀ ਸਾਰੇ ਨਾ ਇੱਦਾਂ ਦੇ ਬਿੱਲ ਹੈਗੇ ਨੇ ਜਿਹੜੇ ਡੈਮੋਕ੍ਰੇਟਸ ਨੇ ਪਾਸ ਕੀਤੇ ਨੇ, ਉਹਦੀ ਪਾਇਲ ਵਧੀ ਜਾ ਰਹੀ। ਕਹਿੰਦਾ ਇਹ ਵੀ ਕਹਿੰਦਾ ਉਹਨਾਂ ਦੇ ਵਿੱਚ ਹੀ ਜਾਣਾ। ਉਹਦੇ ਵਿੱਚ ਇੱਕ ਤਾਂ ਸੀਗਾ ਕਿ ਵੋਟਿੰਗ ਰਾਈਟ ਵਾਲੇ ਬਿੱਲ ਸੀਗੇ, ਜਿਹੜੇ ਗਨ ਕੰਟਰੋਲ ਵਾਲੇ ਮੈਜਰ ਸੀਗੇ ਉਹ ਵੀ ਉਸੇ ਪਾਇਲ ਦੇ ਵਿੱਚ ਉਹਨਾਂ ਨੇ ਪਾਇਆ ਹੋਇਆ। ਅਤੇ ਹੋਰ ਜਿਹੜੇ ਆਪਣੇ LGBTQ ਦੇ ਇਕੁਐਲਿਟੀ ਐਕਟ ਸੀਗੇ ਉਹ ਵੀ ਕਾਫੀ ਸਾਰੇ ਇੱਦਾਂ ਦੇ ਬਿੱਲ ਇਹਨਾਂ ਨੇ ਉੱਥੇ ਰੱਖੇ ਹੋਏ ਨੇ, ਹੈ ਨਾ। ਅਤੇ ਡੈਮੋਕ੍ਰੇਟ ਕਹਿੰਦੇ ਨੇ ਕਿ ਤੁਸੀਂ ਇੱਦਾਂ ਕਰੋ, ਹੁਣ ਉਹਨਾਂ ਨੂੰ ਇੰਨਾ ਪ੍ਰੈਸ਼ਰ, ਉਹ ਕਹਿੰਦੇ ਕਿ ਹੁਣ ਇਹਦਾ ਮੋਮੈਂਟਮ ਤਾਂ ਬਹੁਤ ਵਧਿਆ ਹੋਇਆ ਵਾ, ਜਿਹੜਾ ਫਿਲੀਬਸਟਰ ਵਾਲਾ ਪ੍ਰੋਸੀਜਰ ਹੈਗਾ ਨਾ ਕਿ ਉਹਨੂੰ ਹਟਾ ਦਿਓ, ਉਹਨੂੰ ਚੱਕ ਦਿਓ ਤੁਸੀਂ, ਅਤੇ ਨਾ ਰਹੂਗਾ ਫਿਲੀਬਸਟਰ ਵਾਲਾ, ਅਤੇ ਸਿੰਪਲ ਮੈਜੋਰਟੀ ਵਾਲਾ ਕਰੋ ਕਿ ਜੇ 51 ਨੇ ਕਰਤਾ ਅਤੇ ਹੋ ਗਿਆ,
ਉਹ ਇਹ ਕਰ ਸਕਦੇ ਨੇ, 48 ਡੈਮੋਕ੍ਰੈਟ, 2 ਇੰਡੀਪੈਂਡੈਂਟ ਤੇ ਇੱਕ ਉਹ ਹੈ ਨਾ ਵਾਈਸ ਪ੍ਰੈਜ਼ੀਡੈਂਟ। ਤੇ ਜਿਹੜੇ ਹਾਊਸ ਆ ਜਿਹੜੇ ਰਿਪਬਲਿਕਨਸ ਨੇ ਉਹ ਕਹਿੰਦੇ ਕਿ ਬੇਸਿਕਲੀ ਇਹ ਐਮਨੈਸਟੀ, ਉਹ ਇਹਨੂੰ ਐਮਨੈਸਟੀ ਬਿੱਲ ਕਹਿੰਦੇ ਨੇ। ਤੇ ਉਹ ਜਿਹੜਾ ਬਾਰਡਰ ਦਾ ਇਹਦਾ ਕ੍ਰਾਈਸਿਸ ਆ, ਉਹਨੂੰ ਬਾਈਡਨ ਬਾਰਡਰ ਕ੍ਰਾਈਸਿਸ ਉਹਨਾਂ ਨੇ ਨਵੀਂ ਟਰਮ ਪਾਤੀ ਕਿ ਬਾਈਡਨ ਦਾ ਬਾਰਡਰ ਕ੍ਰਾਈਸਿਸ ਹੈਗਾ। ਤੇ ਕਹਿੰਦੇ ਕਿ ਜੇ ਆਪਾਂ ਇਹਨਾਂ ਨੂੰ ਕਰਦੇ ਰਹੀਏ ਇੱਦਾਂ ਹੀ ਤੇ ਲੋਕੀ ਅੱਗੇ ਹੋਰ ਤੋਂ ਹੋਰ ਅੱਗੇ ਆਉਂਦੇ ਰਹਿਣਗੇ ਹੈ ਨਾ। ਤੇ ਜਿਹੜੇ ਰਿਪਬਲਿਕਨ ਵੱਲੋਂ ਬਿਆਨ ਆਇਆ ਟੌਮ ਮੈਕਲਿੰਗਟਨ, ਉਹ ਬੇਸਿਕਲੀ ਕੀ ਕਹਿੰਦਾ ਕਿ ਕਹਿੰਦਾ ਹੁਣ ਇੰਨੇ ਜ਼ਿਆਦਾ ਬੱਚੇ ਇੱਥੇ ਕਿਉਂ ਆ ਰਹੇ ਨੇ ਇੰਨਾ ਸਾਰਾ ਗੈਂਗ ਵਾਇਲੈਂਸ ਦੇ ਨਾਲ, ਕਹਿੰਦਾ ਕਿਉਂ, ਤਾਂ ਕਿ ਕਹਿੰਦਾ ਉਹਨਾਂ ਨੂੰ ਪਤਾ ਹੈ ਕਿ 30 ਕੁ ਸਾਲ ਇੱਥੇ ਇਲੀਗਲ ਰਹੋ ਤੇ ਬਾਅਦ 'ਚ ਤੁਹਾਡਾ ਇਹ ਬਿੱਲ ਪਾਸ ਹੋ ਜਾਣੇ ਆ। ਸੋ ਰਿਪਬਲਿਕਨਸ ਇਸ ਕਰਕੇ ਉਹ ਕਹਿੰਦੇ ਨੇ ਕਿ ਆਪਾਂ, ਸਾਡਾ ਫਰਜ਼ ਬਣਦਾ ਕਿ ਆਪਾਂ ਇਹਦਾ ਵਿਰੋਧ ਕਰੀਏ। ਉਹ ਕਹਿੰਦੇ ਆਪਾਂ ਇਹਦਾ ਨਾ ਕੋਈ ਵੀ ਬਿੱਲ ਨਹੀਂ ਪਾਸ ਹੋਣ ਦੇਣਾ, ਭਾਵੇਂ ਸਾਨੂੰ ਪਤਾ ਵੀ ਆ ਕਿ ਵਧੀਆ ਵਾ। ਤੇ ਉਹਨਾਂ ਦੀ ਹੁਣ ਪਾਲਿਸੀ ਇੱਧਰ ਨੂੰ ਜਾ ਰਹੀ ਹੈ ਕਿ ਉਹ ਕਹਿੰਦੇ ਕਿ ਜਿਹਦਾ ਆਪਾਂ ਇੱਕ ਕਰਤਾ ਨਾ ਸਾਨੂੰ ਸਾਰੇ ਕਰਨੇ ਪੈ ਜਾਣੇ ਨੇ। ਤੇ ਉਹ ਇੱਥੇ ਗ੍ਰਿਡਲੌਕ ਹੈਗਾ ਉਹਨਾਂ ਦਾ। ਸੋ ਦੇਖਦੇ ਹਾਂ ਕਿ ਕਿੱਦਾਂ ਸੋਲਵ ਹੁੰਦੀ ਹੈ, ਕਿੱਦਾਂ ਸੋਲਵ ਹੁੰਦੀ ਆ। ਵੀ ਜੇ ਜਿਹੜੇ ਡੈਮੋਕ੍ਰੇਟਸ ਨੂੰ ਰਿਪਬਲਿਕਨਸ 10 ਦੀ ਸਪੋਰਟ ਮਿਲ ਜੇ ਫਿਰ ਫਿਲਬਸਟਰ ਦਾ ਰੌਲਾ ਨਹੀਂ। ਪਰ ਹੁਣ ਡੈਮੋਕ੍ਰੇਟਸ ਕਹਿੰਦੇ ਆ ਵੀ ਇੰਨੇ ਬਿੱਲ ਪਾਸ ਕਰਾਉਣੇ ਤੇ ਫਿਲਬਸਟਰ ਦਾ ਜਾੜੀ ਜਿਹੜੀ ਉਹ ਪੱਟਦੀ। ਔਖਾ ਕੰਮ ਆ, ਬੜਾ ਔਖਾ ਕੰਮ ਆ। ਸੋ ਗੁੰਝਲਦਾਰ ਮਸਲੇ ਨੇ, ਧਿਆਨ ਰੱਖਿਓ, ਸੁਣਦੇ ਰਹੋ। ਅਸੀਂ ਤੁਹਾਨੂੰ ਜਿਹੜੇ ਇਸ ਦੇ ਬਾਰੇ ਅਪਡੇਟਸ ਜਿਹੜੀ ਉਹ ਦਿੰਦੇ ਰਹਾਂਗੇ। ਤੇ ਹੁਣ ਇਜਾਜ਼ਤ ਲੈਂਦੇ ਹਾਂ। ਬਹੁਤ ਬਹੁਤ ਸ਼ੁਕਰੀਆ, ਧੰਨਵਾਦ, ਮਿਹਰਬਾਨੀ, ਸਤਿ ਸ਼੍ਰੀ ਅਕਾਲ ਜੀ। ਟੇਕ ਕਹਿਣਾ ਜੀ, ਸਤਿ ਸ਼੍ਰੀ ਅਕਾਲ ਜੀ। ਜੀ ਤੇ ਸਰੋਤਿਓ, ਇੱਥੇ ਸਾਡਾ ਅੱਜ ਦਾ ਇਹ ਅਪਡੇਟ ਅਮਰੀਕਾ ਦਾ US ਇਮੀਗ੍ਰੇਸ਼ਨ ਦਾ ਜਿਹੜਾ ਵਿਸ਼ੇਸ਼ ਪ੍ਰੋਗਰਾਮ ਹੁਣ ਸਮਾਪਤ ਆ। ਮਿਲਦੇ ਹਾਂ ਅਗਲੀ ਵਾਰ ਤੱਕ ਲਈ ਮੇਰੇ ਵੱਲੋਂ ਵੀ ਤੁਹਾਨੂੰ ਸਭ ਨੂੰ ਪਿਆਰ ਸਤਿਕਾਰ ਸਤਿ ਨਿੱਕੀ ਜੀ ਸਤਿ ਸ਼੍ਰੀ ਅਕਾਲ। YouTube ਚੈਨਲ ਨੂੰ ਸਬਸਕ੍ਰਾਈਬ ਕਰੋ ਵੱਧ ਤੋਂ ਵੱਧ। Facebook ਦੇ ਉੱਤੇ ਪੋਡਕਾਸਟ ਦੇ ਸੁਣਨ ਦੇ ਲਈ ਤੁਸੀਂ ਪੰਜਾਬੀ ਰੇਡੀਓ USA ਦੀ ਐਪ ਨੂੰ ਡਾਊਨਲੋਡ ਕਰੋ। ਵੱਧ ਤੋਂ ਵੱਧ ਆਪਣੇ ਦੋਸਤਾਂ ਮਿੱਤਰਾਂ ਰਿਸ਼ਤੇਦਾਰਾਂ ਨੂੰ ਦੱਸੋ। ਹਰ ਤਰ੍ਹਾਂ ਦੀਆਂ ਖਬਰਾਂ, ਹਰ ਤਰ੍ਹਾਂ ਦੀ ਇਨਫੋਰਮੇਸ਼ਨ, ਹਾਸੇ ਠੱਠੇ ਵਾਲੀਆਂ ਗੱਲਾਂ, ਸਾਰਾ ਕੁਛ ਤੁਹਾਨੂੰ ਪੰਜਾਬੀ ਰੇਡੀਓ USA ਦੇ ਇਹਨਾਂ ਸੋਸ਼ਲ ਮੀਡੀਆ ਚੈਨਲਸ ਦੇ ਉੱਤੇ ਜਿਹੜਾ ਤੁਹਾਨੂੰ ਮਿਲੇਗਾ। ਤੋ ਹੁਣ ਮੇਰੇ ਵੱਲੋਂ ਵੀ ਇਜਾਜ਼ਤ, ਮੇਰੇ ਵੱਲੋਂ ਵੀ ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸਤਿ ਨਿੱਕੀ ਜੀ ਸਤਿ ਸ਼੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ ਤੇ ਸੁਣਦੇ ਰਹੋ ਪੰਜਾਬੀ ਰੇਡੀਓ USA। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA KCVR 1570 AM ਸਟਾਕਟਨ ਮੋਡੈਸਟੋ KOB